ਕੇਸ ਵੀ ਜਿਹੜੇ ਹਰਿਆਣੇ ਤੋਂ ਉਹ ਆਉਂਦੇ ਆ। ਕਈ ਜਿਹੜੇ ਡੇਰਾਵਾਦ ਵਾਲੇ ਕੇਸ ਆ ਉਹ ਵੀ ਜਿਹੜੇ ਹਰਿਆਣੇ ਤੋਂ ਹੈਗੇ ਆ ਕਾਫੀ। ਸੋ ਲਵ ਮੈਰਿਜ ਵਾਲੇ, ਕਾਸਟ ਵਾਲੇ, ਫੈਮਿਲੀ ਪਾਰਟਿਕੂਲਰ ਸੋਸ਼ਲ ਗਰੁੱਪ ਵਾਲੇ, ਡੋਮੈਸਟਿਕ ਵਾਇਲੈਂਸ ਵਾਲੇ, ਸਿੱਖਾਂ ਦੇ ਕੇਸ ਹੋ ਗਏ, ਡੇਰਾਵਾਦ ਦੇ ਕੇਸ ਹੋ ਗਏ, ਤੇ ਪੋਲੀਟੀਕਲ ਓਪੀਨੀਅਨ ਦੇ ਜਿਹੜੇ ਕੇਸ ਆ ਹਰਿਆਣੇ ਤੋਂ ਕਾਫੀ ਜਿਹੜੇ INLD ਪਾਰਟੀ ਦੇ ਨਾਲ ਸੰਬੰਧ ਰੱਖਦੇ ਆ ਉਹ ਆਉਂਦੇ। ਜੀ ਜੀ। ਸੋ ਬਿਲਕੁਲ, ਸੋ ਕਾਫੀ ਜਿਹੜੇ ਇਸ ਦੇ ਵਿੱਚ ਆ, ਸੋ ਇਹ ਕਈ ਤਰ੍ਹਾਂ ਦੇ ਕੇਸ ਆ। ਤੁਸੀਂ ਤਕਰੀਬਨ ਸਾਰੇ ਕਾਈਂਡ ਆਫ ਆਪਾਂ ਕਹਿ ਸਕਦੇ ਵੀ ਅਸਾਈਲਮ ਦੇ ਜਿੰਨੇ ਵੀ ਆ ਉਹ ਉਸ ਤਰ੍ਹਾਂ ਦੇ ਜਿਹੜੇ ਉਹ ਦੇਖਣ ਨੂੰ ਜਿਹੜੇ ਮਿਲ ਰਹੇ ਆ। ਜੇ ਤੁਸੀਂ ਬਰੀਫਲੀ ਸਾਨੂੰ ਇਹਨਾਂ ਕੇਸਿਸ ਦੇ ਬਾਰੇ ਜਿਹੜਾ ਉਹ ਦੱਸੋ, ਜੇ ਆਪਾਂ ਪੋਲੀਟੀਕਲ ਪਾਰਟੀ ਵਾਲੇ ਦੀ ਜੇ ਗੱਲ ਕਰਦੇ ਆ, ਉਹਦਾ ਕੀ ਮੁੱਦਾ ਆ, ਉਹਦਾ ਕੀ ਜਿਹੜਾ ਇਸ਼ੂ ਉੱਥੇ ਆਪਾਂ ਦੇਖ ਰਹੇ ਹੈਗੇ। ਪੋਲੀਟੀਕਲ ਪਾਰਟੀ ਦਾ ਐਕਚੁਅਲੀ ਥੋੜਾ ਜਿਹਾ ਮੈਂ ਜ਼ਿਆਦਾ ਡਿਟੇਲ ਚ ਡਿਸਕਸ ਕਰਨਾ ਚਾਹੂੰਗਾ, ਕਿਉਂਕਿ ਜ਼ਿਆਦਾ ਕੇਸ ਜਿਹੜੇ ਪੋਲੀਟੀਕਲ ਪਾਰਟੀ ਦੇ ਆ, ਤੇ ਜਿਹੜੇ ਦੂਜੇ ਵਾਲੇ ਕੇਸ ਆ ਉਹ ਤਾਂ ਚਲੋ ਹਰਿਆਣੇ ਵਾਲੇ ਏਰੀਏ ਤੋਂ ਤਾਂ ਮੇਨ ਉਹ ਹੈਗੇ ਆ, ਪਰ ਬਾਕੀ ਏਰੀਏ ਨਾਲ ਵੀ ਸੰਬੰਧ ਰੱਖਦੇ ਆ। ਇੱਕ ਜਿਹੜਾ ਸਭ ਤੋਂ ਮੇਨ ਹੈਗਾ ਲਵ ਮੈਰਿਜ ਵਾਲਾ ਜਿਹੜਾ ਕੇਸ ਸਾਡੇ ਕੋਲ ਕਾਫੀ ਆਉਂਦੇ ਆ। ਠੀਕ ਹੈ। ਲਵ ਮੈਰਿਜ ਵਾਲੇ ਜਿਹੜੇ ਕੇਸ ਆ ਉਹਦੇ ਵਿੱਚ ਮੇਨ ਜਿਹੜਾ ਮੁੱਦਾ ਹੁੰਦਾ ਉਹ 2-4 ਤਰ੍ਹਾਂ ਦੇ ਆਪਣੇ ਕੋਲ ਕੇਸ ਆਉਂਦੇ ਆ। ਇੱਕ ਕੀ ਜਿਹੜਾ ਜਾਤ ਪਾਤ ਦਾ ਜਿਹੜਾ ਮਸਲਾ, ਠੀਕ ਹੈ, ਊਚ ਨੀਚ ਜਿਹੜੀ ਹੋ ਗਈ ਜਾਤ ਪਾਤ ਦੀ, ਉਹਦੇ ਰਿਲੇਟਡ ਜਿਹੜੇ ਕੇਸ ਆ, ਤੇ ਉਹਦਾ ਕਾਫੀ ਜਿੱਦਾਂ ਐਸਟੈਬਲਿਸ਼ਡ ਪੈਟਰਨ ਡਿਸਕ੍ਰਿਮੀਨੇਸ਼ਨ ਪ੍ਰੂਵ ਕਰਨਾ ਹੁੰਦਾ ਕਿ ਪ੍ਰੋਬਲਮ ਕੀ ਹੈ ਐਜ਼ ਅ ਸੋਸਾਇਟੀ ਦੇ ਵਿੱਚ। ਤੇ ਉਹਦੇ ਵਿੱਚ ਕੋਈ ਕਦੀ ਪ੍ਰੋਬਲਮ ਜਿੱਦਾਂ ਐਸ ਸੱਚ ਹੁੰਦੀ ਨਹੀਂ, ਕਿਉਂਕਿ ਆਪਣੇ ਜਿਹੜੇ ਲੋਕੀ ਆ ਉਰੇ ਆ ਕੇ ਵੀ ਜਾਤ ਪਾਤ ਦਾ ਜਿੱਦਾਂ ਛੱਡਦੇ ਨਹੀਂ, ਹਨਾ। ਉਹ ਕਹਿੰਦਾ, ਉਹ ਜੱਜ ਸਾਹਿਬ ਕਹਿੰਦੇ ਕੰਟਰੀ ਕੰਡੀਸ਼ਨ ਪ੍ਰੈਜ਼ੈਂਟ ਕਰੋ, ਤੇ ਕੰਟਰੀ ਕੰਡੀਸ਼ਨ ਤੇ ਸਾਨੂੰ ਸੈਨੋਜ਼ੇ ਦੀ ਮਿਲ ਜਾਣੀ ਆ। ਉਹ ਚ ਤਾਂ ਹੁਣ ਲਿਖਿਆ ਹੀ ਆ ਕਿ ਬ੍ਰਾਹਮਣ ਨੇ ਬ੍ਰਾਹਮਣ ਨਾਲ ਵਿਆਹ ਕਰਨਾ, ਜੱਟ ਨੇ ਜੱਟ ਨਾਲ ਵਿਆਹ ਕਰਨਾ, ਉਹ ਜਿਹੜਾ ਚੱਲਦਾ ਰਹਿੰਦਾ ਹੈ ਨਾ। ਤੇ ਉਹ ਤਾਂ ਜੱਜ ਸਾਹਿਬ ਨੂੰ ਸਮਝਾਉਣਾ ਬੜਾ ਸੌਖਾ ਕਿ ਇਹ ਜਿਹੜਾ ਹੈਗਾ ਚੱਕਰ ਵੀ ਤੋਂ ਲੋਕ ਨਿਕਲ ਨਹੀਂ ਸਕਦੇ। ਜਿਹੜਾ ਬੰਦਾ ਆਪ ਕਹਿ ਰਿਹਾ ਕਿ ਮੇਰੇ ਨਾਲ ਧੱਕਾ ਹੁੰਦਾ ਵਾ, ਉਹ ਅੱਗੋਂ ਜਦੋਂ ਗ੍ਰੀਨ ਕਾਰਡ ਆਉਂਦਾ ਉਹ ਫੇਰ ਉਹੀ ਜਾਤ ਪਾਤ ਦੇ ਚੱਕਰਾਂ 'ਚ ਜਿਹੜਾ ਸਮਾਜ ਆਪਣਾ ਉਲਝਿਆ ਹੀ ਹੋਇਆ ਹੈ ਨਾ, ਉਲਝਿਆ ਰਹਿਣਾ। ਤੇ ਇੱਕ ਕੰਟਰੀ ਕੰਡੀਸ਼ਨ ਉਹਨਾਂ ਦੇ ਹੈਗੇ ਉਹ ਹਜ਼ਾਰਾਂ ਸਾਲਾਂ ਤੱਕ ਪਿੱਛੇ ਜਿਹੜੇ ਜਾ ਸਕਦੇ ਆ। ਮਤਲਬ ਤੁਸੀਂ ਜਿਹੜੇ ਮਰਜ਼ੀ ਸਾਲ ਦੀ ਗੱਲ ਕਰੋ, ਕੋਈ ਉਹਦੇ ਵਿੱਚ ਮਤਲਬ ਬੇਅੰਤ ਆ, ਕੋਈ ਉਹ ਕਦੀ ਤੁਹਾਨੂੰ ਜੱਜ ਏਦਾਂ ਨਹੀਂ ਕਹੂਗਾ ਕਿ ਤੁਸੀਂ ਕੰਟਰੀ ਕੰਡੀਸ਼ਨ ਜਾਂ ਐਵੀਡੈਂਸ ਤੁਹਾਡੇ ਕੋਲ ਇਨਫ ਨਹੀਂ ਹੈਗਾ। ਤੇ ਜਿਹੜੇ ਜਾਤ ਪਾਤ ਵਾਲੇ, ਕਾਸਟ ਵਾਲੇ ਜਿਹੜੇ ਕੇਸ ਆ, ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਆ, ਰਿਲੀਜੀਅਸ ਬੇਸਡ ਜਿਹੜਾ ਡਿਸਕ੍ਰਿਮੀਨੇਸ਼ਨ ਆ, ਉਹ ਸਾਰਿਆਂ ਦੇ ਮੁੱਦੇ ਜਿਹੜੇ ਸਾਂਝੇ ਹੁੰਦੇ ਆ। ਕਿ ਪਹਿਲਾਂ ਤੁਸੀਂ ਇਹ ਸ਼ੋਅ ਕਰਨਾ ਹੁੰਦਾ ਕਿ ਇੱਕ ਇਸਟੈਬਲਿਸ਼ਡ ਪ੍ਰੈਕਟਿਸ ਹੈਗੀ ਆ ਸਮਾਜ ਦੇ ਵਿੱਚ। ਸੋ ਉਹ ਕੋਈ ਵੀ ਸੁਸਾਇਟੀ ਇਹਦੇ ਵਿੱਚ, ਭਾਵੇਂ ਉਹ ਸਿੱਖ ਆ, ਹਿੰਦੂ ਆ, ਹਨਾ, ਭਾਵੇਂ ਧਰਮ ਕਹਿੰਦਾ ਵੀ ਆ ਕਿ ਨਹੀਂ ਤੁਸੀਂ ਵਿਤਕਰਾ ਕਰਨਾ, ਪਰ ਲੋਕੀ ਕਰਦੇ ਆ। ਤੇ ਉਹਦੇ ਵਿੱਚ ਕਾਫੀ ਸਾਡੇ ਕੋਲ ਜਿੱਦਾਂ ਕੇਸ ਆਉਂਦੇ ਆ, ਪੁਲਿਸ ਪ੍ਰੋਟੈਕਸ਼ਨ ਵਗੈਰਾ ਮਿਲੀ ਹੋਈ ਹੁੰਦੀ ਆ ਉਹਨੂੰ ਹਾਈ ਕੋਰਟ ਵਗੈਰਾ ਤੋਂ, ਤੇ ਪ੍ਰੋਟੈਕਟਿਵ ਆਰਡਰ ਹੁੰਦੇ ਆ, ਜਾਂ ਭੱਜ ਭੁੱਜ ਕੇ ਜਿਹੜੇ ਘਰੋਂ ਲਵ ਮੈਰਿਜ ਕਰਾਉਣੀ ਪੈਂਦੀ ਹੈ। ਤੇ ਉਹਦੇ ਵਿੱਚ ਜਿਹੜਾ ਇਹਨਾਂ ਨੇ ਇੰਡੀਆ ਦੇ ਵਿੱਚ ਬਣਾਇਆ ਸੀਗਾ ਜਿਹੜਾ ਹਿੰਦੂ ਮੈਰਿਜ ਐਕਟ, ਫਿਰ ਆਪਣਾ ਸਪੈਸ਼ਲ ਮੈਰਿਜ ਐਕਟ, ਤੇ ਉਹਦੇ ਵਿੱਚ ਉਹਨਾਂ ਦੀ ਸੀਗੀ ਉਦੋਂ ਰਜਿਸਟ੍ਰੇਸ਼ਨ ਦੀਆਂ ਰਿਕੁਆਇਰਮੈਂਟਾਂ ਕਿ ਤੁਹਾਡਾ ਨਾਮ ਨੂੰ ਜਿਹੜਾ ਡਿਸਪਲੇ ਕਰਦੇ ਆ ਉੱਥੇ, ਕਿ ਸਾਰਿਆਂ ਨੂੰ ਨੋਟੀਫਾਈ ਕਰਨਾ। ਤੇ ਉਧਰ ਦਾ ਜਿਹੜਾ ਸਮਾਜ ਹੈ, ਸਾਡੇ ਇੱਕ ਪ੍ਰੋਫੈਸਰ ਸਾਹਿਬ ਵੀ ਹੁੰਦੇ ਸੀ, ਉਹ ਇੱਕ ਵਾਰੀ ਬਹਿਸ 'ਚ ਪੈ ਗਏ ਸੀ ਮੇਰੇ ਨਾਲ, ਸਕੂਲ ਦੇ ਵਿੱਚ ਫੈਮਿਲੀ ਲਾਅ ਦੇ ਪ੍ਰੋਫੈਸਰ ਸੀਗੇ। ਠੀਕ ਹੈ। ਉਹ ਬਹਿਸ 'ਚ ਪੈ ਗਏ ਕਿ ਕਹਿੰਦੇ, ਮੈਂ ਕਿਹਾ ਇਹ ਗਲਤ ਹੈ ਨਾ ਕਿ ਰਜਿਸਟ੍ਰੇਸ਼ਨ ਨਹੀਂ ਹੋਣੀ ਚਾਹੀਦੀ ਇਹਦੀ, ਕਿ ਇਦਾਂ ਜਿਹੜਾ 30 ਡੇ ਦਾ ਨੋਟਿਸ ਹੈ ਇਹ ਗਲਤ ਹੈ। ਕਿ ਜਿਹੜੇ ਬੰਦੇ ਨੇ ਹੁਣ ਲਵ ਮੈਰਿਜ ਕਰਾਣੀ ਆ, ਤੁਸੀਂ 30 ਡੇ ਦਾ ਨੋਟਿਸ ਦੇਤਾ, ਉਹ ਤਾਂ ਸਾਰੇ ਰਿਸ਼ਤੇਦਾਰਾਂ ਨੇ ਉਹਦਾ ਵੱਡ ਵਡਾਂਗਾ ਕਰਨਾ, ਉਹਨਾਂ ਨੇ ਪਤਾ ਲੱਗ ਜਾਣਾ। ਪ੍ਰੋਫੈਸਰ ਸਾਹਿਬ ਨਾਮੀ ਪ੍ਰਨਾਮੀ ਅੱਗੋਂ ਕਹਿਣ ਕਿ ਨਹੀਂ ਨਹੀਂ, ਇਹ ਤਾਂ ਨਿਆਣਿਆਂ ਨੂੰ ਪਾਲਿਆ ਹੁੰਦਾ ਵਾ ਘਰਦਿਆਂ ਨੇ, ਉਹਨਾਂ ਵੱਲ ਵੀ ਜਿਹੜੀ ਜ਼ਿੰਮੇਵਾਰੀ ਜਿਹੜੀ ਬਣਦੀ ਆ, ਉਹਨਾਂ ਨੂੰ ਵੀ ਨੋਟੀਫਾਈ ਹੋਣਾ ਚਾਹੀਦਾ ਕਿ ਕੌਣ ਕਿੰਨਾ ਕਿੱਦਾਂ ਵਿਆਹ ਕਰਾ ਰਿਹਾ ਵਾ। ਠੀਕ ਹੈ। ਪਰ ਮੈਂ ਕਿਹਾ ਉਹਦਾ ਵਿਆਹ ਕਰਾਉਣ ਲਈ ਤੁਹਾਡੇ ਕੋਲ ਰਿਲੀਜੀਅਸ ਜਿਹੜੇ ਧਾਰਮਿਕ ਅਦਾਰੇ ਹੈਗੇ ਆ, ਤੁਸੀਂ ਉੱਥੇ ਵਿਆਹ ਕਰਾ ਸਕਦੇ ਆ। ਜਿਹਨੇ ਤਾਂ ਸਹਿਮਤੀ ਨਾਲ ਕਰਾਉਣਾ, ਉਹਨੂੰ ਤਾਂ ਪ੍ਰੋਬਲਮ ਹੀ ਨਹੀਂ ਕੋਈ, ਉਹਨੇ ਤਾਂ ਦੱਸ ਕੇ ਕਰਾਉਣਾ। ਇਹ ਤਾਂ ਯੂਜ਼ ਹੀ ਉਹ ਬੰਦੇ ਨੇ ਕਰਨਾ ਜਿਹਨੂੰ ਜਾਨ ਦਾ ਖਤਰਾ, ਜਾਂ ਜਿਹਨਾਂ ਦੇ ਐਗਰੀ ਨਹੀਂ ਕਰਦਾ, ਜਾਂ ਸਮਾਜ ਐਗਰੀ ਨਹੀਂ ਕਰਦਾ। ਤੇ ਉਹ ਪ੍ਰੋਫੈਸਰ ਸਾਹਿਬ ਜਿਹੜੇ ਸੀਗੇ ਆਪਣੇ ਮੰਨੇ ਨਹੀਂ ਸੀਗੇ ਉਦੋਂ ਜੀ। ਤੇ ਹੁਣ ਜਿਹੜਾ ਕੀ ਸੀਗਾ ਕਿ ਡਿਫਰੈਂਸ ਆਫ ਓਪੀਨੀਅਨ ਵਾਲੀ ਜਿਹੜੀ ਗੱਲ ਆ ਜਾਂਦੀ ਇੱਥੇ, ਕਿ ਸਮਾਜ ਦਾ ਜਿਹੜਾ ਵਤੀਰਾ ਵਿਚਾਰ ਜਿਹੜਾ ਉਹ ਡਿਫਰੈਂਟ ਆ, ਕਿ ਇੱਕ ਬੰਦਾ ਏਦਾਂ ਸੋਚਦਾ, ਸਹੀ ਗਲਤ ਕੋਈ ਨਹੀਂ ਹੈਗਾ, ਇਹ ਹੁਣ ਮੇਰਾ ਓਪੀਨੀਅਨ ਆ ਸਿਰਫ, ਹੈ ਨਾ। ਰਿਲੇਟਿਵ ਆ ਉਹਦੇ, ਹਰ ਇੱਕ ਦਾ ਰਿਲੇਟਿਵ ਓਪੀਨੀਅਨ ਉਹਦਾ, ਹਰੇਕ ਦਾ ਆਪਣਾ ਰਿਲੇਟਿਵ ਓਪੀਨੀਅਨ ਆ। ਤੇ
ਅਮਰੀਕਾ ਦੇ ਵਿੱਚ ਵੀ ਹੁਣ ਤੁਸੀਂ ਜੇ ਵੇਖੋ ਕਿ ਜਿਹੜਾ ਓਪੀਨੀਅਨ ਆ, ਓਪੀਨੀਅਨ ਨੂੰ ਕੋਈ ਕਹਿ ਨਹੀਂ ਸਕਦਾ ਕਿ ਤੇਰਾ ਵਧੀਆ ਵਾ, ਮੇਰਾ ਵਧੀਆ ਵਾ, ਹਨਾ। ਆਪਣਾ ਬੰਦਾ ਓਪੀਨੀਅਨ ਪੇਸ਼ ਕਰ ਸਕਦਾ ਹੁੰਦਾ, ਤੇ ਹਰੇਕ ਓਪੀਨੀਅਨ ਦੇ ਨਾਲ ਕਈ ਸਾਰੇ ਲੋਕੀ ਜੁੜੇ ਹੁੰਦੇ ਆ। ਜੇ ਮੈਂ ਆਪਣਾ ਓਪੀਨੀਅਨ ਦਊਂਗਾ, ਉਹਨਾਂ ਕਿਸੇ ਨੂੰ ਲੱਗੂਗਾ ਕਿ ਇਹ ਮਾੜਾ ਓਪੀਨੀਅਨ ਆ, ਪਰ ਜਿਹੜਾ ਮੇਰਾ ਓਪੀਨੀਅਨ ਆ ਉਹ ਕਿਸੇ ਨੂੰ ਏਦਾਂ ਨਹੀਂ ਕਿ ਕਿਸੇ ਨੂੰ ਹਰਟ ਕਰਨਾ ਕਿ ਨਹੀਂ ਤੁਸੀਂ ਕਰੋ ਜਾਂ ਏਦਾਂ ਨਾ ਕਰੋ। ਓਪੀਨੀਅਨ ਸਿਰਫ ਇਹ ਹੈ ਕਿ ਜਿਹੜਾ ਲਾਅ ਹੁਣ ਜਿਹੜਾ ਬਣਿਆ ਕਿ ਤੁਸੀਂ ਕਹਿੰਦੇ ਹੋ ਕਿ ਨੋਟਿਸ ਦੇਣਾ ਵਾ, ਉੱਥੇ ਸਮਾਜ ਨੂੰ ਨੋਟਿਸ ਦੇਣਾ, ਉਹ ਇਦਾਂ ਦੇ ਜਿਹੜੇ ਲਾਜ਼ ਆ ਕਈ ਕੰਟਰੀਜ਼, ਕਈ ਜਗ੍ਹਾ 'ਚ ਜਿਹੜੇ ਬਣਦੇ ਆ, ਉਹ ਮੇਰੇ ਹਿਸਾਬ ਨਾਲ ਉਹ ਲਾਅ ਗਲਤ ਆ ਉੱਥੇ ਦੇ। ਕਿਉਂਕਿ ਜਿਹੜਾ ਸਾਰਾ ਦਾ ਪੁਆਇੰਟ ਇਹੀ ਹੈਗਾ ਕਿ ਲੋਕਾਂ ਨੂੰ ਪ੍ਰੋਟੈਕਸ਼ਨ ਕਿੱਦਾਂ ਦੇਣੀ ਆ। ਜੀ, ਜੀ, ਤੇ ਜੀ। ਹੁਣ ਇਹਦੇ ਕੀ ਆ ਕਿ ਜਿਹੜਾ ਕੋਰਟ ਦੇ ਵਿੱਚ ਮੇਨ ਮੁੱਦਾ ਉੱਠਦਾ ਹੈਗਾ, ਉਹ ਮੁੱਦਾ ਇਹ ਉੱਠਦਾ ਕਿ ਤੁਸੀਂ ਰੀਲੋਕੇਟ ਕਿਉਂ ਨਹੀਂ ਕਰ ਸਕਦੇ, ਕਿਸੇ ਹੋਰ ਦੇਸ਼ ਕਿਉਂ ਨਹੀਂ ਜਾ ਸਕਦੇ, ਇੰਟਰਨਲੀ ਹਾਂਜੀ। ਰੀਲੋਕੇਟ ਕਰ ਜਾਓ, ਹੂੰ। ਕਿ ਤੁਹਾਨੂੰ ਉੱਥੇ ਕਿੱਦਾਂ ਲੱਭੂਗੇ। ਸੋ ਇਹਦੇ ਵਿੱਚ ਕੀ ਸੀਗਾ ਕਿ ਕੰਟਰੀ ਕੰਡੀਸ਼ਨਸ ਦੇ ਰਾਹੀਂ ਆਪਣੇ ਜਿੱਦਾਂ ਹਰਿਆਣੇ ਸਟੇਟ ਦੀ ਜੇ ਗੱਲ ਲਈਏ, ਕਾਫੀ ਸਾਰੇ ਜਿੱਦਾਂ ਕੇਸ ਓਵਰ ਅ ਪੀਰੀਅਡ ਆਫ 10 ਇਅਰਸ 15 ਇਅਰਸ ਸੀਗੇ ਕਿ ਖੱਪ ਪੰਚਾਇਤ ਵਾਲੇ, ਕਿ ਖੱਪ ਪੰਚਾਇਤ ਜਿਹੜੀ ਹੈਗੀ ਆ ਕਿੱਦਾਂ ਉਹ ਐਕਟ ਕਰਦੀ ਆ, ਉਹ ਉਹਨਾਂ ਨੂੰ ਸਮਝਾਉਣਾ ਪੈਂਦਾ। ਤੇ ਕੰਟਰੀ ਕੰਡੀਸ਼ਨ ਜਿਹੜੀਆਂ ਉਹ ਇਹ ਬੋਲਦੀਆਂ ਕਿ ਈਵਨ ਜਿਹੜੇ ਕੇਸਿਸ ਦੇ ਵਿੱਚ ਹਾਈ ਕੋਰਟ ਨੇ ਪ੍ਰੋਟੈਕਸ਼ਨ ਦਿੱਤੀ ਸੀਗੀ ਜੀ। ਕਿ ਇਹਨਾਂ ਨੂੰ ਕੁਝ ਕਹਿਣਾ ਨਹੀਂ, ਤੇ ਪੁਲਿਸ ਪ੍ਰੋਟੈਕਸ਼ਨ ਵੀ ਦਿੱਤੀ ਸੀਗੀ, ਉਹ ਸਾਰਾ ਜਿਹੜਾ ਪਿੰਡ ਸੀਗਾ, ਉਹ ਪੂਰਾ ਪਿੰਡ ਜਿੱਦਾਂ ਬਾਇਕਾਟ ਕਰ ਦਿੰਦਾ ਸੀ ਉਹਨਾਂ ਨਾਲ। ਠੀਕ ਹੈ। ਕਿਸੇ ਨੇ ਜਿੱਦਾਂ ਹੁਣ ਪਿੰਡ 'ਚ ਵਿਆਹ ਕਰਾ ਲਿਆ, ਪੂਰੇ ਪਿੰਡ ਨੇ ਜਿੱਦਾਂ ਬਾਇਕਾਟ ਕਰ ਦੇਣਾ, ਕਿਸੇ ਨੇ ਬੱਸ ਤੇ ਰਾਈਡ ਨਹੀਂ ਦੇਣੀ, ਕਿਸੇ ਨੇ ਰਾਸ਼ਨ ਪਾਣੀ ਨਹੀਂ ਦੇਣਾ। ਉਹਨੂੰ ਕਹਿੰਦੇ ਆ ਸੋਸ਼ਲ ਪਾਰਟੀਕਲ ਸੋਸ਼ਲ ਗਰੁੱਪ। ਜੇ ਤੁਸੀਂ ਐਕਸਪਲੇਨ ਕਰਨਾ ਹੁੰਦਾ ਕਿ ਤੁਸੀਂ ਫਿਰ ਪਛਾਣੇ ਕਿੱਦਾਂ ਜਾਓਗੇ, ਤੁਹਾਨੂੰ ਉਹਨਾਂ ਨੇ ਅਲੱਗ ਕੀਤਾ। ਸੋ ਕਾਫੀ ਜਿੱਦਾਂ ਟੈਕਨੀਕਲ ਇੱਕ ਆਰਗੂਮੈਂਟ ਹੁੰਦੀ ਹੈ ਕਿ PSG ਦੀ ਜਿਹੜੀ ਡੈਫੀਨੇਸ਼ਨ ਮੀਟ ਕਰਨਾ। ਸੋ ਕੰਟਰੀ ਕੰਡੀਸ਼ਨਸ ਰਾਹੀਂ ਜਿਹੜਾ ਹਰਿਆਣੇ ਦਾ ਸੀਗਾ ਸਪੈਸ਼ਲੀ ਕਿ ਖੱਪ ਸਿਸਟਮ ਕੀ ਹੈਗਾ, ਪੰਚਾਇਤ ਸਿਸਟਮ ਜਿਹੜਾ ਕੀ ਹੈਗਾ, ਉਹਦੇ ਰਾਹੀਂ ਤੁਸੀਂ ਫਿਰ ਜਿਹੜਾ ਜੱਜ ਨੂੰ ਐਕਸਪਲੇਨ ਕਰਦੇ ਹੋ ਕਿ ਜਿਹੜਾ ਸਰਕਾਰੀ ਵਕੀਲ ਉਹ ਆਰਗੂ ਕਰਦਾ ਕਿ ਤੁਹਾਡੇ ਕੋਲ ਪ੍ਰੋਟੈਕਸ਼ਨ ਦੀ ਆਪਸ਼ਨ ਅਵੇਲੇਬਲ ਹੈਗੀ ਹੈ, ਤੇ ਫਿਰ ਤੁਹਾਡੀ ਆਰਗੂਮੈਂਟ ਇਹ ਆ ਜਾਂਦੀ ਹੈ ਕਿ ਜਿਹੜੀ ਪੁਲਿਸ ਹੈਗੀ ਆ ਉਹ ਅਨਵਿਲਿੰਗ ਜਾਂ ਅਨਏਬਲ ਟੂ ਪ੍ਰੋਟੈਕਟ, ਕਿ ਉਹ ਤੁਹਾਨੂੰ ਪ੍ਰੋਟੈਕਟ ਨਹੀਂ ਕਰ ਸਕਦੇ ਉੱਥੇ ਲੌਂਗ ਰਨ ਦੇ ਵਿੱਚ। ਜੇ ਉਹ ਮੰਨ ਲਓ ਕਰ ਵੀ ਲਓਗੇ ਤਾਂ ਇੱਕ ਸੁਸਾਇਟੀ ਦੇ ਵਿੱਚ ਟੈਬੂ ਆ ਕਿ ਜਦੋਂ ਰਿਸ਼ਤੇਦਾਰੀ 'ਚ ਵੀ ਜਾਣਾ, ਉਹਨੇ ਕਹਿਣਾ ਇਹਨੇ ਤਾਂ ਆਹ ਜਾਤ ਦੇ ਬੰਦੇ ਨਾਲ ਵਿਆਹ ਕਰਾਇਆ, ਇਹਨੇ ਤਾਂ ਉਹਨੇ ਵਿਆਹ ਕਰਾਇਆ, ਇਹਦਾ ਤੁਹਾਡੀ ਕੁੜੀ ਭੱਜ ਗਈ ਸੀਗੀ, ਇਹਦਾ ਤੁਹਾਡਾ ਮੁੰਡਾ ਭਜਾ ਕੇ ਲੈ ਗਿਆ ਸੀਗਾ, ਹਨਾ। ਸੋ ਜੀ, ਉਹ ਜੀ। ਜਿਹੜੀਆਂ ਚੀਜ਼ਾਂ ਹੁੰਦੀਆਂ ਸਾਰੀਆਂ, ਉਹ ਤੁਹਾਨੂੰ ਇਹਨਾਂ ਨੂੰ ਪਤਾ ਨਹੀਂ। ਜੱਜ ਹੈਰਾਨ ਵੀ ਕਾਫੀ ਹੁੰਦੇ ਆ ਕਿ ਅੱਛਾ ਇਦਾਂ ਵੀ ਹੋ ਜਾਂਦਾ ਕਿ ਦੋ ਜਾਣਿਆਂ ਨੇ ਜੇ ਵਿਆਹ ਕਰਨਾ ਆਪਣੀ ਮਰਜ਼ੀ ਨਾਲ, ਉਹਦੇ ਵਿੱਚ ਵੀ ਸਮਾਜਿਕ ਜਿਹੜੀਆਂ ਬੰਧਨਾਂ ਜਿਹੜੀਆਂ ਹੈਗੀਆਂ। ਸੋ ਉਹ ਚੀਜ਼ ਦਾ ਜਿਹੜਾ ਕੇਸ ਆ, ਲਵ ਮੈਰਿਜ ਦਾ ਕੇਸ ਆ। ਸੋ ਇੰਨਾ ਸੌਖਾ ਵੀ ਨਹੀਂ ਕੇਸ ਕਿ ਮੈਂ ਲਵ ਮੈਰਿਜ ਕਰਾਈ ਮੈਨੂੰ ਗ੍ਰੀਨ ਕਾਰਡ ਦਿਓ, ਏਦਾਂ ਨਹੀਂ ਹੈਗਾ। ਤੇ ਇਹਦੇ ਜਿਹੜਾ ਸਮਾਜਿਕ ਪਹਿਲੂ ਕਿੱਦਾਂ ਤੁਹਾਡੇ ਫੈਕਟਸ ਨੂੰ ਇਫੈਕਟ ਕਰਦਾ, ਪੋਲੀਟੀਕਲ ਪਹਿਲੂ ਜਿਹੜਾ ਤੁਹਾਡਾ ਕਿੱਦਾਂ ਇਫੈਕਟ ਕਰਦਾ, ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਇਹ ਲਵ ਮੈਰਿਜ ਦਾ, ਕਾਸਟ ਮੈਰਿਜ ਦਾ, ਕਾਸਟ ਸਿਸਟਮ ਦਾ, ਇਹ ਸਾਰਾ ਜਿਹੜਾ ਕੇਸ ਹੈਗਾ ਪਾਰਟਿਕੂਲਰ ਸੋਸ਼ਲ ਗਰੁੱਪ ਨਾਲ ਸੰਬੰਧ ਰੱਖਦੇ ਆ। ਤਾਂ ਸੋ ਸੇਮ ਚੀਜ਼ ਜਿਹੜੀ ਹੈਗੀ ਆ ਡੋਮੈਸਟਿਕ ਵਾਇਲੈਂਸ ਵਾਲੇ ਜਿਹੜੇ ਕੇਸ ਹੁੰਦੇ ਆ, ਜਾਂ ਜਿਹੜੇ ਕਹਿ ਲਓ ਤੁਸੀਂ ਫੀਮੇਲ ਜੈਂਡਰ ਬੇਸਡ ਜਿਹੜੀ ਡਿਸਕ੍ਰਿਮੀਨੇਸ਼ਨ ਹੈਗੀ ਹੈ ਨਾ। ਹੁਣ ਜੈਂਡਰ ਬੇਸਡ ਡਿਸਕ੍ਰਿਮੀਨੇਸ਼ਨ, ਉਹ ਫੀਮੇਲ ਇੱਕ ਬਹੁਤ ਵੱਡੀ ਕਲਾਸ ਹੈ, 30-40% ਜੋ ਵੀ ਆંકੜਾ ਇੰਡੀਆ ਦਾ ਪੋਪੂਲੇਸ਼ਨ ਉਹਨਾਂ ਦੀ ਹੋਊਗੀ। ਸੋ ਜੈਂਡਰ ਬੇਸਡ ਜਿਹੜਾ ਡਿਸਕ੍ਰਿਮੀਨੇਸ਼ਨ ਆ, ਉਹਦੇ ਜਿਹੜੇ ਕੇਸਿਸ ਕਾਫੀ ਹੈਗੇ ਆ, ਤੇ ਉਹਦੇ ਵਿੱਚ ਵੀ ਤੁਹਾਨੂੰ ਇਹੀ ਐਜ਼ ਅ ਸਮਾਜ, ਹੁਣ ਜੱਜਾਂ ਨੂੰ ਨਹੀਂ ਪਤਾ ਕਿ ਕਿਹੜੀ ਸੁਸਾਇਟੀ ਦੇ ਵਿੱਚ, ਕਿ ਹੁਣ ਦੇਖੋ ਕਿੰਨੇ ਸਾਰੇ ਕੰਟਰੀ, ਅਫਰੀਕਾ ਦੇ ਵਿੱਚ ਕਿੰਨੇ ਸਾਰੇ ਕੰਟਰੀ ਆ ਗਏ, ਆਪਣੇ ਏਸ਼ੀਆ ਦੇ ਵਿੱਚ ਕਿੰਨੇ ਸਾਰੇ ਕੰਟਰੀ ਆ ਗਏ, ਪੰਜਾਬ 'ਚ ਹੀ ਲਾ ਲਓ ਤੁਸੀਂ ਕਿੰਨੀਆਂ ਸਟੇਟਸ ਆ ਗਈਆਂ, ਹਰੇਕ ਸਟੇਟ ਦਾ ਆਪਣਾ ਅਲੱਗ-ਅਲੱਗ ਜਿਹੜਾ ਕਲਚਰ ਹੈਗਾ। ਤੇ ਉਹਨਾਂ ਨੂੰ ਇਹ ਸਾਰੇ ਪਹਿਲੂ ਐਕਸਪਲੇਨ ਕਰਨੇ ਪੈਂਦੇ ਆ ਕਿ ਜਿਹੜੀ ਵੂਮਨ ਹੈਗੀ ਉਹਦੀ ਡਿਸਪੋਜੀਸ਼ਨ ਕੀ ਹੈਗੀ ਆ ਉਸ ਸੁਸਾਇਟੀ ਦੇ ਵਿੱਚ, ਕਿ ਮਤਲਬ ਉਹ ਜਿਹੜਾ ਸਮਾਜ ਆ ਉਹ ਕਿੱਦਾਂ ਟਰੀਟ ਕਰਦਾ। ਤੇ ਉਹਦੀਆਂ ਜਿਹੜੀਆਂ ਡੇਟਾ, ਹਿਊਮਨ ਰਾਈਟਸ ਰਿਪੋਰਟ, ਉਹ ਸਾਰੀਆਂ ਆਲਰੇਡੀ ਜਿਹੜੀ ਸੰਸਥਾਵਾਂ ਹੁੰਦੀਆਂ, ਹਿਊਮਨ ਰਾਈਟਸ ਕਮਿਸ਼ਨ ਹੁੰਦੇ, ਛੋਟੇ-ਛੋਟੇ ਜਿਹੜੀਆਂ ਨਾਨ ਪ੍ਰੋਫਿਟਸ ਜਿਹੜੀਆਂ ਹੁੰਦੀਆਂ, ਉਹ ਸਾਰਾ ਇਦਾਂ ਦੇ ਆંકੜੇ ਜਿਹੜੇ ਇਕੱਠੇ ਕਰਦੀਆਂ, ਤੇ ਉਹ ਜਿਹੜੇ ਸਾਰੇ ਆંકੜਿਆਂ ਨੂੰ ਇਕੱਠੇ ਕਰਕੇ ਜਿਹੜੀ ਅਮਰੀਕਨ ਗਵਰਨਮੈਂਟ ਆ, ਉਹ ਇੱਕ ਕੰਟਰੀ ਕੰਡੀਸ਼ਨਸ ਰਿਪੋਰਟ ਆਪਣੀ ਜਿਹੜੀ ਤਿਆਰ ਕਰਦੀ ਆ, ਹਿਊਮਨ ਰਾਈਟਸ ਰਿਪੋਰਟ, ਰਿਲੀਜੀਅਸ ਫਰੀਡਮਸ ਰਿਪੋਰਟ। ਤੇ ਕਈ ਵਾਰੀ ਜਿਹੜੀ ਕਾਸਟ ਵਾਲੀ ਤੇ ਰਿਲੀਜੀਅਸ ਡਿਸਕ੍ਰਿਮੀਨੇਸ਼ਨ ਆ, ਇਹਦੀ ਹਰ ਸਾਲ ਜਿਹੜੀ ਰਿਪੋਰਟ ਜਿਹੜੀ ਛਪਦੀ ਆ ਇੰਡੀਆ ਦੇ ਰਿਲੇਟਡ, ਤੇ ਉਹਦੇ ਵਿੱਚ ਮੋਰ ਦੈਨ ਇਨਫ ਜਿਹੜੀ ਇਨਫੋਰਮੇਸ਼ਨ ਹੁੰਦੀ ਆ ਕਿ ਇਹ ਜਿਹੜਾ ਸਿਸਟਮ ਹੈਗਾ ਇਹ ਚੱਲਦਾ ਹੀ ਰਹਿਣਾ, ਤੇ ਪੜ੍ਹ ਲਿਖ ਕੇ ਵੀ ਲੋਕ ਜਿਹੜੇ ਹੈਗੇ ਆ ਉਹ ਇਹ ਸਿਸਟਮ ਨੂੰ ਚਲਾਉਗੇ ਅੱਗੇ, ਭਾਵੇਂ ਅਮਰੀਕਾ ਵੀ ਗਏ, ਇੱਥੇ ਆਪ ਉਹਨਾਂ ਨਾਲ ਧੱਕਾ ਹੁੰਦਾ।
ਇੱਥੇ ਆਪ ਭਾਵੇਂ ਡਿਸਕ੍ਰਿਮੀਨੇਸ਼ਨ ਲੈਜ ਕਰਨ, ਉਹਨਾਂ ਨੇ ਆਪ ਜਿਹੜਾ ਹੈਗਾ ਉਹ ਜਾਤ ਪਾਤ ਵਿਤਕਰਾ ਸਿਸਟਮ ਜਿਹੜਾ ਚੱਲਦਾ ਰਹਿਣਾ। ਜੀ ਸੋ ਦੇਖੋ ਕਈ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਜਿਹੜੀਆਂ ਚੱਲ ਰਹੀਆਂ, ਜੋ ਜਾਤ ਪਾਤ, ਐਲੀਟਿਜ਼ਮ, ਕਾਸਟਿਜ਼ਮ ਤੇ ਹੋਰ ਜਿਹੜੀਆਂ ਚੀਜ਼ਾਂ, ਖੱਪ ਪੰਚਾਇਤ, ਇਹ ਬਹੁਤ ਸਾਰਾ ਕੁਛ ਆ ਚੱਲ ਰਿਹਾ। ਜਿੱਦਾਂ ਆਪਾਂ ਸਿੱਖਾਂ ਦੇ ਕੇਸਾਂ ਦੇ ਵਿੱਚ ਇੱਕ ਵੱਖਰੇ ਦੇਸ਼ ਦੀ ਮੰਗ, ਖਾਲਿਸਤਾਨ ਦੀ ਮੰਗ, ਤਾਂ ਹੋਰ ਜਿਹੜੇ ਅਧਿਕਾਰਾਂ ਦੀ ਮੰਗ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ ਆ। ਇੱਥੇ ਤੁਸੀਂ ਪੋਲੀਟੀਕਲ ਪਾਰਟੀ ਵਾਲੀ ਜਿਹੜੀ ਗੱਲ ਕਰ ਰਹੇ ਆ, ਹਰਿਆਣੇ ਦੇ ਵਿੱਚ ਵੀ ਸੇਮ ਉਹੀ ਸਿੱਖ ਕੇਸ ਉਸੇ ਪੈਟਰਨ ਦੇ ਉੱਤੇ ਹੀ ਤੁਸੀਂ ਦੇਖ ਰਹੇ ਆ? ਜਿਹੜੇ ਸਿੱਖਾਂ ਦੇ ਕੇਸ, ਹਾਂਜੀ, ਉਹ ਤਾਂ ਸੇਮ ਪੈਟਰਨ ਤੇ ਹੀ ਹੈ, ਕਿਉਂਕਿ ਕਾਫੀ ਸਾਰੇ ਹੁਣ ਜਿਹੜੀ ਮੇਨ ਚੀਜ਼ ਸੀਗੀ ਕਿ ਕੇਸ ਨੂੰ ਹੁਣ ਪੇਸ਼ ਕਰਨ ਦਾ ਜਿਹੜਾ ਸਿਸਟਮ ਤਰੀਕਾ ਹੈ ਨਾ, ਤੇ ਜਿਹੜਾ ਮੇਨ ਜੱਜ ਇਹ ਦੇਖ ਰਿਹਾ ਕਿ ਬੰਦਾ ਸਿੰਸੀਅਰ ਕਿੰਨਾ ਹੈਗਾ ਆਪਣੇ ਐਫਰਟ ਦੇ ਵਿੱਚ। ਇਹ ਆ ਕੇ ਰੱਟਾ ਜਿਹਾ ਲਾ ਕੇ ਬੋਲਦਾ ਪਿਆ ਕਿ ਐਕਚੁਅਲ ਚ ਸਿੰਸੀਅਰ ਹੈਗਾ, ਕਿ ਇਹਨੂੰ ਕਿੰਨਾ ਕੁ ਪੋਲਿਟਿਕਸ ਦਾ ਪਤਾ ਹੈਗਾ। ਠੀਕ ਹੈ। ਹੁਣ ਬੰਦਾ ਜਦੋਂ ਆ ਕੇ ਬਹਿੰਦਾ, ਉਹਨੂੰ ਕੋਈ ਵਾਰੀ ਐਜ਼ ਅ ਲਾਇਰ ਇਹਨੂੰ ਸਵਾਲ ਪੁੱਛੋ ਕਿ ਤੇਰੀ ਪਾਰਟੀ ਕਦੋਂ ਬਣੀ ਸੀ, ਕੀ ਐਮਐਲਏ ਦੀਆਂ ਕਿੰਨੀਆਂ ਸੀਟਾਂ ਹੈਗੀਆਂ ਸਟੇਟ ਦੇ ਵਿੱਚ, ਕਿਹੜੀ ਪੋਜੀਸ਼ਨ ਤੋਂ ਤੁਹਾਡਾ ਬੰਦਾ ਜਿੱਤਿਆ, ਕਿਹੜੇ ਮਹੀਨੇ ਕਿਹੜੇ ਸਾਲ ਜਿੱਤਿਆ। ਸੋ ਸਾਲ ਕਿ ਜਿਹਾ ਪਤਾ ਹੁੰਦਾ, ਮਹੀਨਾ ਨਹੀਂ ਪਤਾ। ਫਿਰ ਉਹਨੂੰ ਅਗਲਾ ਸਵਾਲ ਇਹ ਕਿ ਯਾਰ ਤੇਰਾ ਇੰਨੇ ਸਾਲ ਤੇਰੀ ਪਾਰਟੀ ਨਹੀਂ ਜਿੱਤੀ, 2022 ਚ ਤੇਰਾ ਬੰਦਾ ਜਿੱਤਿਆ, ਤੈਨੂੰ ਮਹੀਨਾ ਕਿੱਦਾਂ ਨਹੀਂ ਪਤਾ, ਤੈਨੂੰ ਮਤਲਬ ਕਿਹੜੇ ਹਿਸਾਬ ਨਾਲ ਤੂੰ ਵਰਕਰ ਵੀ ਕਿਹੜੇ ਹਿਸਾਬ ਨਾਲ ਹੋ ਸਕਦਾ। ਮਤਲਬ ਕੋਰਟ ਫਿਰ ਆਬਵੀਅਸਲੀ ਸ਼ੱਕ ਕਰੂਗਾ ਕਿ ਇਹ ਤਾਂ ਬੰਦਾ ਕੁਛ ਕਹਿ ਰਿਹਾ ਕਿ ਮੈਂ ਪ੍ਰਚਾਰ ਕਰਦਾ ਸੀ, ਮੈਂ ਏਦਾਂ ਕਰਦਾ ਸੀ, ਤੇ ਜਦੋਂ ਇਹ ਤੋਂ ਪੁੱਛਿਆ ਕਿ ਤੇਰਾ ਲੀਡਰ ਜਿੱਤਿਆ ਕਿਹੜੇ ਮਹੀਨੇ ਕਿਹੜੀ ਤਰੀਕ ਨੂੰ, ਤੈਨੂੰ ਐਡਾ ਵੱਡਾ ਦਿਨ ਕਿੱਦਾਂ ਨਹੀਂ ਪਤਾ, ਕਿੰਨੀਆਂ ਵੋਟਾਂ ਤੇ ਆਂਕੜੇ ਨਾਲ ਜਿੱਤਿਆ, ਤੈਨੂੰ ਉਹ ਨਹੀਂ ਪਤਾ, ਉਹਦੇ ਖਿਲਾਫ ਕੌਣ ਖੜਾ ਸੀਗਾ, ਉਹਦੇ ਖਿਲਾਫ ਕਿਹੜੇ ਕਿਹੜੇ ਕੈਂਡੀਡੇਟ ਖੜੇ ਸੀ ਉਹ ਹਲਕੇ ਚ, ਤੈਨੂੰ ਉਹ ਨਹੀਂ ਪਤਾ, ਉਹ ਜਿਹੜੀ ਸੀਟ ਸੀਗੀ ਖਾਲੀ ਕਿੱਦਾਂ ਹੋਈ ਸੀ, ਤੈਨੂੰ ਉਹ ਨਹੀਂ ਪਤਾ, ਹੈ ਨਾ। ਏਦਾਂ ਦੀਆਂ ਜਿਹੜੀਆਂ ਚੀਜ਼ਾਂ ਕਿ ਸਿਆਸੀ ਕੇਸ ਆ, ਪੋਲੀਟੀਕਲ ਕੇਸ ਆ, ਤੇ ਲੋਕੀ ਪੋਲਿਟਿਕਸ ਚ ਵੀ ਮਤਲਬ ਜਿਹੜਾ ਇੰਟਰਸਟ ਨਹੀਂ ਕਈ ਵਾਰੀ ਲੈਂਦਾ, ਉਹ ਵੀ ਪੋਲੀਟੀਕਲ ਦਾ ਕੇਸ ਜਿਹੜਾ ਫਾਈਲ ਕਰ ਰਿਹਾ ਹੈ ਨਾ। ਤਾਂ ਸੋ ਕੋਰਟ ਆ, ਉਹਨੂੰ ਤੁਸੀਂ ਦੇਖੋ ਕਿ ਉਹਨੂੰ ਲੱਗਦਾ ਕਿ ਕਾਫੀ ਸਾਰੀ ਜਿਹੜੀ ਫਰਾਡ ਆ ਇਸ ਸਿਸਟਮ ਦੇ ਵਿੱਚ, ਜਦੋਂ ਬੇਸਿਕ ਸਵਾਲ ਹੀ ਜਿੱਦਾਂ ਕਈ ਵਾਰੀ ਹੁੰਦਾ, ਤੇ ਉਦਾਂ ਬੰਦੇ ਨੂੰ ਕਿਸੇ ਨੂੰ ਪੁੱਛ ਲਓ ਤੁਸੀਂ ਕਿ ਗਾਣੇ ਕਿੰਨੇ ਆ ਸਿੰਗਰ ਦੇ ਗਾਣੇ ਕਿੰਨੇ ਆ, ਉਹ ਕੱਲਾ ਉਹਨੇ ਗਿਣਾ ਦੇਣਾ। ਪਰ ਜਿਹੜਾ ਆਪਣਾ ਕੇਸ ਆ, ਮੁੱਦੇ ਕੀ ਆ, ਉਹ ਨਹੀਂ, ਬਸ ਆਪਣਾ ਜਿੱਦਾਂ ਕਹਿ ਲਓ ਉਦਾਂ ਹੀ ਕਿ ਵਕੀਲ ਸਾਂਭ ਲਊਗਾ, ਹੋ ਜਾਊਗਾ, ਮੇਰੇ ਸੱਜਣ ਮਿੱਤਰ ਦਾ ਵੀ ਹੋਇਆ, ਮੇਰਾ ਵੀ ਹੋ ਜਾਣਾ। ਸੋ ਸਟ੍ਰਿਕਟ ਕਾਫੀ ਜਿਹੜੇ ਹੋ ਗਏ ਆ, ਸਿੰਸੈਰਿਟੀ ਆਫ ਐਫਰਟ ਜਿਹੜੇ ਦੇਖਦੇ ਆ। ਸੈਕਰਾਮੈਂਟੋ ਦੇ ਕਈ ਵਾਰੀ ਜੱਜ ਸਾਹਿਬ ਦੀ ਆਪਾਂ ਗੱਲ ਕੀਤੀ ਸੀਗੀ, ਹਾਂਜੀ, ਤੇ ਦੱਸਿਆ ਵੀ ਸੀਗਾ ਕਿ ਸਪੈਸ਼ਲੀ ਉਹਨੇ ਕਿਹਾ ਕਿ ਬੇਸਿਸ ਮੇਰੇ ਕੋਲ ਕੋਈ ਨਹੀਂ ਹੈਗਾ ਕਿ ਇਹਦਾ ਮੈਂ ਬੰਦੇ ਦਾ ਕੇਸ ਅਪਰੂਵ ਕਰਾਂ ਜਾਂ ਡਿਨਾਈ ਕਰਾਂ, ਕਾਨੂੰਨ ਨੇ ਮੇਰੇ ਹੱਥ ਬੰਨੇ ਆ, ਮੈਨੂੰ ਗੱਲ ਸੁਣਨੀ ਪੈ ਰਹੀ ਆ, ਤੇ ਯਕੀਨ ਮੈਨੂੰ ਅਜੇ ਵੀ ਕੋਈ ਨਹੀਂ ਹੈਗਾ। ਪਰ ਕਹਿੰਦਾ ਮੈਂ ਸਵਾਲ ਪੁੱਛੇ ਤੇ 5 ਸਾਲ ਬੰਦਾ ਬਹੁਤ ਸਰਗਰਮ ਰਿਹਾ, ਤੇ ਸਵਾਲਾਂ ਦੇ ਸਾਰੇ ਜਿਹੜੇ ਜਵਾਬ ਦਿੱਤੇ ਆ, ਤੇ ਆਪਣੇ ਜਿਹੜਾ ਪੋਲੀਟੀਕਲ ਓਪੀਨੀਅਨ ਦੇ ਵਿੱਚ ਇਹ ਸਿੰਸੀਅਰ ਸੀਗਾ। ਕਹਿੰਦਾ ਮੈਨੂੰ ਇਹ ਨਹੀਂ ਪਤਾ ਕਿ ਇਹਨੇ ਇੰਡੀਆ ਆਹ ਕੰਮ ਕੀਤਾ ਕਿ ਨਹੀਂ ਕੀਤਾ, ਕਿਉਂਕਿ ਜਦੋਂ ਮੈਨੂੰ ਪੁੱਛਿਆ ਕਿ ਤੂੰ ਮੈਨੂੰ ਫੋਟੋ ਦਿਖਾ, ਇਹ ਕਹਿੰਦਾ ਮੇਰੇ ਕੋਲ ਫੋਟੋ ਨਹੀਂ ਹੈਗੀ। ਜਦੋਂ ਮੈਨੂੰ ਕਿਹਾ ਤੂੰ ਸਪੀਚਾਂ ਬੋਲਦੇ ਦੀ ਫੋਟੋ ਦਿਖਾ, ਇਹਨੇ ਕਹਿਣਾ ਮੇਰੀ ਫੋਟੋ ਨਹੀਂ ਹੈਗੀ, ਮੇਰਾ ਫੋਨ ਗਵਾਚ ਗਿਆ, ਉਦੋਂ ਸੀਗਾ ਨਹੀਂ, ਮੈਂ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਹੈ। ਈਵਨ ਕਈ ਵਾਰੀ ਸਾਡੇ ਕੋਲ ਉਹਦੇ ਕੇਸ ਆਉਂਦੇ ਆ, ਉਹਨੂੰ ਇਹ ਮਤਲਬ ਸੱਚਾਈ ਆ, ਮਤਲਬ ਕਿ ਹੁਣ ਇਹਨੂੰ ਰੇਡੀਓ ਦੇ ਮਾਧਿਅਮ ਤੋਂ ਮੈਂ ਕਿਉਂ ਦੱਸਦਾ, ਹੈ ਨਾ। ਇਹਨੂੰ ਮੈਂ ਦੱਸਦਾ ਕਈ ਵਾਰੀ ਫੇਸ ਟੂ ਫੇਸ ਜਦੋਂ ਬੰਦਾ ਦੱਸਦਾ ਨਾ, ਕਈ ਵਾਰੀ ਬੰਦਾ ਨਹੀਂ ਸੁਣਦਾ ਗੱਲ, ਉਹ ਕਹਿੰਦਾ ਛੱਡ ਵਕੀਲ ਐਵੇਂ ਮਾਰੀ ਜਾਂਦਾ। ਤੇ ਬੰਦਾ ਕਹਿੰਦਾ ਸੋਸ਼ਲ ਮੀਡੀਆ ਦੀ ਜਿਹੜੀ ਪੋਸਟ ਆ, ਹੈ ਨਾ, ਕਿ ਤੇਰੇ ਆਪਣੇ ਵਿਚਾਰ ਕਿੱਥੇ ਆ ਇਹਦੇ ਵਿੱਚ, ਕਿ ਆਪਣੇ ਵਿਚਾਰ ਕਿੱਥੇ ਆ ਜੀ, ਕਿ ਤੇਰੇ ਕੋਲ ਹੁਣ 5 ਸਾਲ ਦਾ ਟਾਈਮ ਸੀਗਾ ਜਾਂ ਅੱਗੇ ਵੀ 5 ਸਾਲ ਦਾ ਟਾਈਮ ਆ, ਕਿ ਤੇਰੇ ਜਿਹੜੇ ਆਪਣੇ ਤੇਰੇ ਸੋਸ਼ਲ ਮੀਡੀਆ ਤੋਂ ਡਾਇਲੌਗ ਆ, ਤੇਰੇ ਆਪਣਾ ਜਿਹੜਾ ਓਪੀਨੀਅਨ ਆ, ਜਿਹੜੀ ਤੇਰੀ ਮੰਗ ਆ, ਉਹ ਤੂੰ ਟਾਈਪ ਕਿਉਂ ਨਹੀਂ ਕੀਤੀ ਹੈਗੀ। ਇੱਕ ਬੰਦਾ ਸਾਨੂੰ ਕਹਿੰਦਾ ਕਿ ਉਹ ਮੇਰੇ ਕਹਿੰਦਾ ਨਹੀਂ, ਕਹਿੰਦਾ ਮੇਰੇ ਕਹਿੰਦਾ ਪਿੰਡ ਦੇ ਲੋਕਾਂ ਨੇ ਦੇਖ ਲੈਣਾ। ਉਹ ਕਹਿੰਦਾ ਮੇਰੇ ਰਿਸ਼ਤੇਦਾਰਾਂ ਨੇ ਦੇਖ ਲੈਣਾ, ਮੇਰੇ ਪਿੰਡ ਦੇ ਲੋਕਾਂ ਨੇ ਦੇਖ ਲੈਣਾ, ਸੋਸ਼ਲ ਮੀਡੀਆ ਨਹੀਂ ਮੈਂ ਕਰਦਾ। ਮੈਂ ਕਿਹਾ ਤੂੰ ਕੇਸ ਤਾਂ ਉਹ ਲਾ ਰਿਹਾ ਕਿ ਮੈਂ ਪ੍ਰਚਾਰ ਬਹੁਤ ਕਰਦਾ ਵਾਂ, ਉਹ ਕਰਦਾ ਵਾਂ, ਕਿ ਮੈਂ ਨਿਡਰ ਬੰਦਾ ਵਾਂ। ਹੁਣ ਤੂੰ, ਮੈਂ ਕਿਹਾ ਜਦੋਂ ਤੇਰੀ ਸੋਸ਼ਲ ਮੀਡੀਆ ਦੀ ਪੋਸਟ ਆ, ਪੋਸਟ ਤਾਂ ਤੇਰੀ ਹੈ ਨਹੀਂ, ਉਹ 'ਚ ਤੈਨੂੰ ਮੈਂ ਜਦੋਂ ਐਜ਼ ਅ ਲਾਇਰ ਸਵਾਲ ਪੁੱਛਿਆ ਕਿ ਤੈਨੂੰ ਜੱਜ ਨੇ ਆਹੀ ਸਵਾਲ ਪੁੱਛਣਾ, ਉਹੀ ਮੈਂ ਰੈਪਲੀਕੇਟ ਕਰ ਰਿਹਾ ਕਿ ਤੇਰੀ ਸੋਸ਼ਲ ਮੀਡੀਆ ਦੀ ਪੋਸਟ ਕਿੱਥੇ ਆ। ਤੂੰ ਕਹਿ ਰਿਹਾ ਕਿ ਮੇਰੇ ਪਿੰਡ ਦੇ ਬੰਦਿਆਂ ਨੇ ਦੇਖ ਲੈਣਾ, ਮੇਰੇ ਰਿਸ਼ਤੇਦਾਰਾਂ ਨੇ ਦੇਖ ਲੈਣਾ, ਉਹ ਮੈਂ ਸੋਸ਼ਲ ਮੀਡੀਆ ਦੀ ਪੋਸਟ ਕਰ ਨਹੀਂ ਸਕਦਾ। ਸੋ ਇਹ ਜਿਹੜੀ ਚੀਜ਼ ਹੈ ਨਾ, ਇਹਨੂੰ ਸੋਚੋ ਜਰਾ ਇੱਕ ਵਾਰੀ ਕਿ ਕੀ ਆ। ਪੋਲੀਟੀਕਲ ਅਸਾਈਲਮ ਦਾ ਕੇਸ ਆ, ਪੋਲੀਟੀਕਲ ਅਸਾਈਲਮ ਮੰਗ ਰਹੇ ਆ, ਇੱਕ ਜਿਹੜੇ ਵੀ ਤੁਹਾਡੇ ਲੈਵਲ ਦੀ ਇੱਕ ਪਾਰਟਿਸਿਪੇਸ਼ਨ ਹੈਗੀ ਆ, ਜੱਜ ਉਹਨੂੰ ਕਹਿੰਦਾ ਕਿ ਮੈਂ ਤੇਰਾ ਕੇਸ ਅਪਰੂਵ ਕਰਨਾ ਨਹੀਂ ਸੀਗਾ, ਪਰ ਮੈਂ ਤੇਰੀ ਸਿੰਸੈਰਿਟੀ ਦੇਖੀ ਪੋਲੀਟੀਕਲ ਓਪੀਨੀਅਨ ਨਾਲ। ਜੱਜ ਨੇ ਉਹਦਾ ਫੋਨ ਖਿਲਾ ਕੇ ਦੇਖਿਆ, ਕਹਿੰਦਾ ਫੋਨ ਖਿਲਾ ਕੇ ਦਿਖਾ, ਕਹਿੰਦਾ ਫੇਸਬੁੱਕ ਤੇ ਪੋਸਟਾਂ ਕੀ ਕੀਤੀਆਂ ਵਾ। ਬੰਦੇ ਨੇ ਕੀਤੀਆਂ ਸੀਗੀਆਂ, ਕਹਿੰਦਾ ਮੈਂ ਰਾਈਟ ਵੇ ਜਿੱਦਾਂ ਪੈ ਗਿਆ ਸੀਗਾ। ਜੱਜ ਸਾਹਿਬ ਦੇ ਨਾਮ ਨਹੀਂ ਲੈ ਸਕਦੇ,
ਪਰ ਸਟ੍ਰਿਕਟ ਜੱਜ ਸੀਗੇ, ਪਰ ਸਿੰਸੈਰਿਟੀ ਆਫ ਓਪੀਨੀਅਨ ਜਿਹੜੀ ਉਹ ਮੈਟਰ ਕਰਦੀ ਆ। ਹੁਣ ਸਿੰਸੈਰਿਟੀ ਆਫ ਓਪੀਨੀਅਨ ਕਿੱਥੋਂ ਆਊਗੀ? ਉਹ ਸਿੰਸੈਰਿਟੀ ਆਫ ਓਪੀਨੀਅਨ ਤਾਂ ਉੱਥੋਂ ਹੀ ਆਊਗੀ ਜਦੋਂ ਬੰਦਾ ਐਕਚੁਅਲ 'ਚ ਉਹਨੇ ਕੁਛ ਕੀਤਾ ਹੋਊਗਾ, ਉਹ ਐਕਚੁਅਲ 'ਚ ਕੋਈ ਪੋਸਟਾਂ ਕਰਦਾ ਵਾ, ਐਕਚੁਅਲ 'ਚ ਜਾਂਦਾ ਵਾ, ਹਨਾ। ਸੋ ਉਹੀ ਜਿਹੜੀ ਪ੍ਰੋਬਲਮ ਹੁਣ ਜਿਹੜੀ ਕੋਰਟ ਸਿਸਟਮ ਦੀ ਇਹ ਹੈ ਕਿ ਕਹਿਣ ਨੂੰ ਬਹੁਤ ਕੁਛ ਆ, ਪਰ ਕਹਿੰਦੇ ਸਬੂਤ ਕਿੱਥੇ ਆ? ਜੀ। ਸੋ ਸਬੂਤ ਜਿਹੜੇ ਸੀਗੇ, ਉਹ ਸਬੂਤ ਨਹੀਂ ਲੋਕਾਂ ਕੋਲ ਜ਼ਿਆਦਾ ਜਿਹੜੇ ਹੁੰਦੇ ਕਈਆਂ ਦੇ। ਸੋ ਉਹ ਤਾਂ ਕਰਕੇ ਜਿਹੜੇ ਪੋਲੀਟੀਕਲ ਓਪੀਨੀਅਨ ਵਾਲੇ ਕੇਸ ਆ ਉਹ ਪ੍ਰੋਬਲਮੈਟਿਕ ਹੋ ਜਾਂਦੇ ਆ। ਸੋ ਜੇ ਸਿੱਖ ਕੇਸਾਂ ਦੀ ਗੱਲ ਕਰੀਏ ਹਰਿਆਣੇ ਦੇ ਵਿੱਚ, ਸੋ ਐਕਟੀਵਿਟੀ ਕਿੱਥੇ ਆ, ਉਹਦਾ ਐਕਟੀਵਿਟੀ ਦਾ ਪ੍ਰੂਫ ਕਿੱਥੇ ਆ? ਸੋ ਉਹ ਜਿਹੜਾ ਤਾਂ ਕਰਕੇ ਜਿਹੜੇ ਕੇਸ ਆ ਉਹ ਵੀਕ ਹੋ ਜਾਂਦੇ ਆ। ਠੀਕ ਹੈ ਜੀ। ਤੇ ਪੋਲੀਟੀਕਲ ਪਾਰਟੀ ਵਾਲਾ ਜਿਹੜਾ INLD ਦੀ ਕੇਸਿਸ ਦੀ ਤੁਸੀਂ ਜਿਹੜੀ ਉਹ ਗੱਲ ਕਰਦੇ ਹੋ, ਉਹਨਾਂ ਦਾ ਕੀ ਉਹਦੇ ਵਿੱਚ ਇਸ਼ੂ ਜਿਹੜੇ ਉਹ ਹੈਗੇ ਪੋਲੀਟੀਕਲ ਪਾਰਟੀ ਵਾਲੇ? INLD ਦਾ ਹੁਣ ਏਦਾਂ ਕਿ ਸਾਡਾ ਹੁਣ ਦੇਖੋ ਜਿਹੜਾ ਸ਼ੋਸ਼ਣ ਦਾ ਸਾਡਾ ਕਿਸੇ ਪਾਰਟੀ ਦੇ ਨਾਲ ਕੋਈ ਰੌਲਾ ਨਹੀਂ ਹੈਗਾ ਸਾਡਾ ਕਿਸੇ ਦੇ ਨਾਲ। ਸਾਨੂੰ ਕੋਈ ਬੰਦਾ ਆ ਕੇ ਕਹਿੰਦਾ ਕਿ ਕ੍ਰਿਸਚਨ ਦਾ ਮੇਰਾ ਕੇਸ ਆ, ਆਪਾਂ ਉਹਦਾ ਵੀ ਕਰੀਦਾ ਵਾ। ਜੇ ਕੋਈ ਸਾਨੂੰ ਆ ਕੇ ਕਹਿੰਦਾ ਸਾਡਾ ਮੁਸਲਿਮ ਦਾ ਡਿਸਕ੍ਰਿਮੀਨੇਸ਼ਨ ਆ, ਉਹਦਾ ਵੀ ਕਰੀਦਾ ਵਾ। ਸਾਡੇ ਇਵਨ ਹਿੰਦੂ ਵੀ ਅਸਾਲਮ ਕੇਸ ਜਿਹੜੇ ਹੈਗੇ ਆ, ਸਿੱਖ ਅਸਾਲਮ ਕੇਸ ਹੈਗੇ ਆ। ਹਰੇਕ ਸਟੇਟ ਤੋਂ ਤੁਸੀਂ ਕਹਿ ਲਓ ਕਿ ਹੈਦਰਾਬਾਦ ਤੋਂ ਲੈ ਕੇ ਮੁੰਬਈ ਤੋਂ ਲੈ ਕੇ ਹਰੇਕ ਮਤਲਬ ਸਟੇਟ ਦਾ ਜਿਹੜਾ ਅਸਾਲਮ ਦਾ ਬੇਸ ਆ ਉਹ ਹੈਗਾ ਕਿ ਜਿਹੜੀ ਅਮਰੀਕਨ ਗਵਰਨਮੈਂਟ ਉਹਨੇ ਆ ਨਹੀਂ ਕਿ ਤੂੰ ਸਹੀ ਆ ਤੇ ਦੂਜਾ ਗਲਤ ਆ, ਜਾਂ ਦੂਜਾ ਸਹੀ ਆ ਤੂੰ ਗਲਤ ਆ। ਅਮਰੀਕਨ ਗਵਰਨਮੈਂਟ ਨੇ ਇਹ ਦੇਖਣਾ ਕਿ ਜਿਹੜੀ ਸਿਚੁਏਸ਼ਨ 'ਚ ਤੁਸੀਂ ਹੈਗੇ ਆ, ਕਿ ਤੁਹਾਨੂੰ ਉਹ ਸਿਚੁਏਸ਼ਨ 'ਚ ਜਿਹੜੀਆਂ ਪ੍ਰੋਬਲਮਸ ਹੈਗੀਆਂ ਕਿ ਨਹੀਂ ਹੈਗੀਆਂ। ਸੋ ਇਹ ਜਿਹੜਾ ਹੈਗਾ INLD ਵਾਲੇ ਜਿਹੜੇ ਕੇਸ ਆ, ਪਹਿਲਾਂ ਤਾਂ ਹੁਣ ਮੈਂ ਤਾਂ ਜਦੋਂ ਇੰਡੀਆ ਸੀਗਾ ਮੈਨੂੰ ਪਤਾ ਵੀ ਨਹੀਂ ਸੀਗਾ, ਤੁਹਾਨੂੰ ਐਵੇਂ ਦੱਸਾਂ ਕਿ INLD ਪਾਰਟੀ ਵੀ ਹੈਗਾ। ਉਦੋਂ ਛੋਟੇ ਸੀਗੇ ਕਿ ਸਾਨੂੰ ਹੁਣ ਕੀ ਪਤਾ ਕਿ ਹਰੇਕ ਸਟੇਟ 'ਚ ਕਿਹੜੀ ਪਾਰਟੀ ਹੈ, ਹਨਾ। ਜਿੱਦਾਂ ਵੱਡੀਆਂ ਪਾਰਟੀਆਂ ਦੇ ਨਾਮ ਸਾਰਿਆਂ ਨੇ ਜਿਹੜੇ ਸੁਣੇ ਆ। ਸੋ ਇਹ ਸਥਾਨਿਕ ਇੱਕ ਪਾਰਟੀ ਆ, ਲੋਕਲ ਲੈਵਲ ਤੇ ਜਿਹੜਾ ਕਹਿ ਲਓ ਸਟੇਟ ਲੈਵਲ ਤੇ ਆਪਰੇਟ ਕਰਦੀ ਆ। ਹੁਣ ਮੈਨੂੰ ਨਹੀਂ ਪਤਾ ਕਿ ਕਿੰਨੀ ਵੱਡੀ ਆ ਕਿੰਨੀ ਛੋਟੀ ਆ। ਪਾਰਟੀ ਵਾਲਿਆਂ ਨੇ ਮੇਰੇ ਖਿਆਲ ਸਟੇਟਮੈਂਟ ਜਿਹੜੇ ਆਪਣੇ ਬਿਆਨ ਦਿੱਤੇ ਸੀਗੇ ਕਿ ਕਾਫੀ ਸਾਰੇ ਜਿਹੜੇ ਕੇਸ ਆ ਉਹ ਵਰਕਰ ਹੈ ਨਹੀਂ ਗੇ। ਜਿਹੜੇ ਹਰਿਆਣੇ ਦੇ ਲੋਕ ਆ ਉਹ ਆ ਕੇ ਝੂਠ ਬੋਲ ਕੇ ਸਾਡਾ ਨਾਂ ਲੈ ਕੇ ਮੈਂਬਰਸ਼ਿਪ ਲੈ ਕੇ ਜਿਹੜੇ ਹਜ਼ਾਰਾਂ 'ਚ ਆ ਰਹੇ ਆ, ਹੈ ਨਹੀਂ ਗੇ। ਕਿਸੇ ਨੇ ਡੋਨੇਸ਼ਨਾਂ ਨਹੀਂ ਦਿੱਤੀਆਂ, ਕਿਸੇ ਨੇ ਕੁਛ ਨਹੀਂ ਕੀਤਾ। ਸੋ ਪ੍ਰੂਫ ਨਹੀਂ ਕਿਸੇ ਕੋਲ ਹੈਗਾ, ਹਨਾ। ਠੀਕ ਹੈ। ਸਭ ਤੋਂ ਪਹਿਲਾਂ ਹਰਿਆਣੇ ਵਾਲਿਆਂ ਲਈ ਇਹ ਹੈ ਕਿ ਯਾਰ ਜਿਹੜੀ ਜੇ ਤੁਸੀਂ ਕਹਿੰਦੇ ਆ ਤੁਸੀਂ ਆਪਣੀ ਪਾਰਟੀ ਨੂੰ ਸਪੋਰਟ ਕਰਦੇ ਆ, ਤਾਂ ਸਪੋਰਟ ਕਿੱਥੇ ਆ? ਮਤਲਬ ਕਿੱਥੇ ਆ? ਤੁਹਾਡੇ ਬੈਂਕ ਚੋਂ ਕੋਈ ਪੈਸਾ ਦਿਖ ਰਿਹਾ ਪਾਰਟੀ ਨੂੰ ਜਾਂਦਾ ਹੋਇਆ? ਕੋਈ ਤੁਸੀਂ ਫੰਡਿੰਗ ਕਰ ਰਹੇ ਆ ਪਾਰਟੀ ਨੂੰ? ਕੋਈ ਤੁਸੀਂ ਉਹਦੀ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਕੀਤਾ ਵਾ? ਕੋਈ ਤੁਸੀਂ ਉਹਦੇ ਗਰਾਊਂਡ ਲੈਵਲ ਤੇ ਕੰਮ ਕੀਤਾ? ਕੋਈ ਘਰਦਿਆਂ ਨੇ ਤੁਹਾਡਿਆਂ ਨੇ ਉਹਨਾਂ ਨੂੰ ਵੋਟ ਪਾਈ ਆ, ਜਾਂ ਕਿੱਦਾਂ ਹੋਇਆ? ਮਤਲਬ ਇਸ ਹਿਸਾਬ ਨਾਲ ਤਾਂ ਜਿੰਨੇ ਹਿਸਾਬ ਨਾਲ ਬੰਦੇ ਆ ਰਹੇ, ਇਸ ਹਿਸਾਬ ਨਾਲ ਤਾਂ ਪਾਰਟੀ ਨੂੰ ਜਿੱਤੇ ਆਉਣਾ ਚਾਹੀਦਾ ਉੱਥੇ ਹਰਿਆਣੇ ਦੇ ਵਿੱਚ, ਜਿਹੜੇ ਹਿਸਾਬ ਦੀ ਸਪੋਰਟ ਸ਼ੋਅ ਕਰਦੇ ਆ। ਸੋ ਪਹਿਲਾਂ ਇਹ ਪਾਰਟੀ ਦੀ ਜਿਹੜੀ ਸਪੋਰਟ ਆ ਨਾ, ਉਹ ਜਿਹੜਾ ਬੰਦਾ ਜੇ ਵਾਕਈ ਤੁਹਾਡਾ ਕੇਸ ਹੈਗਾ, ਵਾਕਈ ਤੁਸੀਂ ਵਰਕਰ ਆ, ਤਾਂ ਫਿਰ ਵਾਕਈ ਪਹਿਲਾਂ ਸਪੋਰਟ ਕਰੋ ਤਾਂ ਕਿ ਪਾਰਟੀ ਤੁਹਾਡੇ ਮਗਰ ਪਹਿਲਾਂ ਖੜੀ ਹੋਵੇ, ਹਨਾ। ਹੁਣ ਪਾਰਟੀ ਨਹੀਂ ਤੁਹਾਡੇ ਜੇ ਮਗਰ ਖੜੀ ਹੋਊਗੀ ਤੇ ਉਹ ਆਪ ਹੀ ਪਾਰਟੀ ਲੈਟਰਾਂ ਕਿ ਸਾਰੇ ਜਾਣੇ ਕਹਿੰਦੇ ਪਾਰਟੀ ਕਹਿ ਰਹੀ ਹੈ ਕਿ ਹਰੇਕ ਬੰਦਾ ਸਹੀ ਨਹੀਂ ਹੈਗਾ, ਹਰੇਕ ਬੰਦਾ ਸਾਡਾ ਵਰਕਰ ਨਹੀਂ ਹੈਗਾ, ਕਈ ਬੰਦੇ ਝੂਠ ਬੋਲ ਰਹੇ ਆ। ਠੀਕ ਹੈ। ਸੋ ਕਿਉਂਕਿ ਜਿਹੜੇ ਹਰਿਆਣੇ ਵਾਲੇ ਲੋਕ ਆ ਉਹ ਨਵੇਂ ਉਰੇ ਆਏ ਆ ਕੰਪੇਅਰ ਜਿਹੜੇ ਪੰਜਾਬੀ ਬੰਦੇ ਆ ਨਾ। ਸੋ ਪੰਜਾਬੀ ਬੰਦੇ ਇਹਨਾਂ ਦੇ ਅਸਾਈਲਮ ਜਿਹੜੇ ਕੇਸ ਆ ਇਹ 1980s ਦੇ ਵਿੱਚ ਜਦੋਂ ਪ੍ਰੋਬਲਮ ਸ਼ੁਰੂ ਹੋਈ ਸੀਗੀ, ਉਦੋਂ ਦੇ ਜਿਹੜੇ ਚੱਲਦੇ 80s 90s ਹਨਾ, ਕਦੋਂ ਦੇ। ਤੇ ਪਾਰਟੀ ਜ਼ਿਆਦਾ ਜਿਹੜੀ ਫਾਰਮਲਾਈਜ਼ਡ ਇਹਨਾਂ ਦੇ ਸਟਰਕਚਰ ਹੈਗੇ ਆ ਕਿ ਡੋਨੇਸ਼ਨਸ ਇਵੈਂਟਸ ਇਹਨਾਂ ਦੇ, ਕਿਉਂਕਿ ਕਾਫੀ ਦੇਰ ਤੋਂ ਇਹਨਾਂ ਦੀ ਪਾਰਟੀਆਂ ਦੀ ਜੱਦੋਜਹਿਦ ਜਿਹੜੀ ਚੱਲ ਰਹੀ ਆ। ਤੇ ਜਿਹੜੇ ਹੁਣ ਹਰਿਆਣੇ ਦੇ ਕੇਸ ਆ ਨਵੇਂ ਆ, ਤੇ ਕਈ ਬੰਦੇ ਜਿਹੜੇ ਯੰਗ ਵੀ ਆ। ਤੇ ਜਿੱਦਾਂ ਮੈਂ ਹੁਣ ਦੱਸਿਆ ਆਪਣੇ ਪੰਜਾਬੀ ਕੇਸਾਂ ਦੇ ਵਿੱਚ ਕਿ ਨਹੀਂ, ਕਈਆਂ ਨੂੰ ਪਤਾ ਨਹੀਂ ਪਾਰਟੀ ਕਦੋਂ ਬਣੀ ਆ, ਕਿ ਫੇਰ ਵੀ ਅਸਾਲਮ ਮਿਲ ਜਾਵੇ ਸਹੀ, ਬਸ ਜੱਜ ਆਪ ਹੀ ਦੇ ਦੇਵੇ, ਹਨਾ। ਸੋ ਏਦਾਂ ਨਹੀਂ ਹੈਗਾ। ਸੋ ਸੇਮ ਚੀਜ਼ ਇਹਨਾਂ 'ਚ ਜਾਂਦੀ ਹੈ ਕਿ ਹਰਿਆਣੇ ਦੇ ਕੇਸ ਦੇ ਵਿੱਚ ਕਿ ਸਿੰਸੈਰਿਟੀ ਆਫ ਐਫਰਟ ਇੱਕ ਜਿਹੜਾ ਚਾਹੀਦਾ, ਇੱਕ ਕੀ ਕੰਮ ਕੀਤਾ ਸੀਗਾ ਜੀ। ਹੁਣ ਜੇ ਉਦਾਹਰਨ ਵਜੋਂ ਜੇ ਇੱਕ ਬੰਦਾ ਕਹਿ ਰਿਹਾ ਕਿ ਮੈਂ ਕਿਸਾਨੀ ਅੰਦੋਲਨ 'ਚ ਗਿਆ ਸੀਗਾ ਇੰਡੀਆ, ਹਨਾ, ਉੱਥੇ ਲੱਖਾਂ ਦਾ ਇਕੱਠ ਹੋਇਆ। ਹੁਣ ਇੱਕ ਬੰਦੇ ਦੀਆਂ ਫੋਟੋਆਂ, ਉਹਦਾ ਪ੍ਰੂਵ ਹੋ ਜਾਂਦਾ ਕਿ ਇਹ ਬੰਦਾ ਕਿਸਾਨੀ ਅੰਦੋਲਨ 'ਚ ਗਿਆ ਸੀਗਾ। ਜਿਹਦੀਆਂ ਨਹੀਂ ਹੈਗੀਆਂ ਉਹਦਾ ਨਹੀਂ ਪ੍ਰੂਵ ਹੁੰਦਾ ਕਿ ਉਹ ਨਹੀਂ ਗਿਆ ਸੀਗਾ, ਹਨਾ। ਜੀ। ਇੱਕ ਬੰਦਾ ਜਿਹੜਾ ਪੇਸ਼ ਕਰ ਰਿਹਾ ਤੁਹਾਨੂੰ ਪਰਚੀਆਂ, ਕਾਗਜ਼ ਦੀਆਂ ਪਰਚੀਆਂ ਕਿ ਇਹਨੇ 200 ਰੁਪਏ ਜਮ੍ਹਾਂ ਕਰਾਏ, 500 ਰੁਪਏ ਜਮ੍ਹਾਂ ਕਰਾਏ, ਉਹਨਾਂ ਕੁਛ ਨਹੀਂ ਪ੍ਰੂਵ ਹੁੰਦਾ। ਉਹਨਾਂ ਇਹੀ ਪ੍ਰੂਵ ਹੁੰਦਾ ਕਿ ਤੁਹਾਡੇ ਕੋਲ ਪਰਚੀਆਂ ਵਾ। ਇੱਕ ਬੰਦਾ ਇਹ ਹੈ ਕਿ ਉਹਦੀ ਬੈਂਕ ਦੀ ਸਟੇਟਮੈਂਟ ਹੈ ਕਿ ਉਹਨੇ ਬੈਂਕ ਦੇ ਰਾਹੀਂ ਪੈਸੇ ਜਿਹੜੇ ਭੇਜੇ ਆ, ਉਹ ਜਿਹੜੇ ਬੈਂਕ ਦੇ ਰਾਹੀਂ ਪੈਸੇ ਜਿਹਨੇ ਭੇਜੇ ਆ ਉਹਦਾ ਪ੍ਰੂਫ ਆ। ਫੋਟੋਗ੍ਰਾਫ ਤੁਹਾਡਾ ਪ੍ਰੂਫ ਆ। ਬੈਂਕ ਦੇ ਰਾਹੀਂ ਪੈਸੇ ਜਿਹੜੇ ਭੇਜੇ ਆ ਤੁਹਾਡਾ ਪ੍ਰੂਫ ਆ। ਜਿਹਨਾਂ ਨੇ ਕੁਛ ਨਹੀਂ ਕੀਤਾ ਉਹਨਾਂ ਦੀ ਆਰਗੂਮੈਂਟ ਇਹੀ ਹੈ ਕਿ ਮੈਂ ਘਰਦਿਆਂ ਨੂੰ ਭੇਜਿਆ ਸੀਗਾ, ਮੈਂ ਏਦਾਂ ਕੀਤਾ ਸੀਗਾ, ਮੈਂ ਓਦਾਂ ਕੀਤਾ ਸੀਗਾ। ਉਹ ਜੱਜ ਜੁੱਜ ਮੰਨਦੇ ਨਹੀਂ, ਕਿਉਂਕਿ ਉਹ ਸਾਰੇ ਐਵਰੀਥਿੰਗ ਉਹ ਕਹਿੰਦੇ ਕਿ ਸਾਡਾ ਕੁਛ ਵੀ ਤੂੰ ਪ੍ਰੂਵ ਨਹੀਂ ਕਰ ਰਿਹਾ। ਤੂੰ ਆਪਣੇ ਘਰਦਿਆਂ ਨੂੰ 10 ਲੱਖ ਰੁਪਇਆ ਭੇਜਿਆ ਘਰ ਬਣਾਉਣ ਨੂੰ, ਉਹ ਪ੍ਰੂਵ ਹੋ ਜਾਂਦਾ ਇਹਦੇ ਵਿੱਚ।
ਇਹ 'ਚ ਇਹ ਨਹੀਂ ਪ੍ਰੂਵ ਹੁੰਦਾ ਕਿ ਇਹ ਪਾਰਟੀ ਦੇ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ, ਜਿਹੜੀ ਪਾਰਟੀਸਪੇਸ਼ਨ ਦਾ ਲੈਵਲ ਆ, ਉਹਨੂੰ ਡਾਕੂਮੈਂਟ ਕਰਨਾ ਬਹੁਤ ਜ਼ਰੂਰੀ ਹੈਗਾ ਠੀਕ ਹੈ ਉਰੇ ਜੀ। ਆ ਕੇ। ਤਾਂ ਸਭ ਤੋਂ ਜਿਹੜਾ ਮੇਨ ਚੀਜ਼ ਜਿਹੜੀ ਇਹ ਹੈ ਕਿ ਪੋਲੀਟੀਕਲ ਓਪੀਨੀਅਨ ਕੇਸ, ਮਤਲਬ ਇਹ ਹੈ ਕਿ ਤੁਹਾਡਾ ਪੋਲੀਟੀਕਲ ਓਪੀਨੀਅਨ ਪਹਿਲਾਂ ਹੋਣਾ ਚਾਹੀਦਾ ਵਾ। ਜਦੋਂ ਜੱਜ ਨੇ ਸੁਣਨਾ ਕਿ ਪੋਲੀਟੀਕਲ ਓਪੀਨੀਅਨ ਤੇਰਾ ਹੈ ਕੀ ਆ, ਕਿਉਂ ਤੁਹਾਨੂੰ ਆਹ ਚੀਜ਼ ਚਾਹੀਦੀ ਆ, ਕੀ ਤੁਸੀਂ ਕਰਦੇ ਆ ਕੰਮ, ਕੀ ਫਾਇਦਾ ਹੋਊਗਾ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਬੇਸਿਕ ਚੀਜ਼ਾਂ, ਉਹਦੇ ਜਵਾਬ ਜਿਹੜੇ ਪਹਿਲੇ ਲੈਵਲ ਤੇ ਤੁਹਾਨੂੰ ਆਉਣੇ ਚਾਹੀਦੇ ਆ, ਹਨਾ। ਜੀ ਜੀ। ਸੋ ਇਹਦੇ ਵਿੱਚ ਕਿਹੜੇ ਚੈਲੰਜਸ ਜ਼ਿਆਦਾ ਆਉਂਦੇ ਆ ਜਿਹੜੇ ਪੋਲੀਟੀਕਲ ਪਾਰਟੀ ਦੇ ਆ ਇਹਨਾਂ ਦੇ ਵਿੱਚ ਵੀ? ਜਿੱਦਾਂ ਤੁਸੀਂ ਰੀਲੋਕੇਸ਼ਨ ਦਾ ਮੁੱਦਾ ਜਿਹੜਾ ਉਹ ਦੱਸਿਆ, ਇਹਦੇ ਵਿੱਚ ਤਾਂ ਦੇਸ਼ ਵੱਖਰੇ ਦੀ ਮੰਗ ਵੀ ਨਹੀਂ ਆ, INLD ਇੱਕ ਰੀਜਨਲ ਪਾਰਟੀ ਆ, ਉਹਦੇ ਵਿੱਚ ਫਿਰ ਇਹ ਰੀਲੋਕੇਸ਼ਨ ਵਾਲੇ ਜਾਂ ਹੋਰ ਕਿਹੜੇ ਮੁੱਦੇ ਜਿਹੜੇ ਇਸ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਨੂੰ? ਸੋ ਇਸ਼ੂ ਰੀਲੋਕੇਸ਼ਨ ਦਾ ਇਸ਼ੂ ਜਿਹੜਾ ਮੇਨ ਆ, ਕਿਉਂਕਿ ਜਿਹੜਾ ਹਰਿਆਣੇ ਦੇ ਕੇਸ ਆ, ਕੋਈ ਵੱਖ ਦੇਸ਼ਾਂ ਦੀ ਮੰਗ ਨਹੀਂ ਹੋਣ ਦੀ ਹੈਗੀ। ਜਿੱਦਾਂ ਹੁਣ ਇੱਕ ਬੰਦਾ ਕਹਿ ਰਿਹਾ ਕੋਈ ਕਸ਼ਮੀਰ ਤੋਂ ਆ, ਕੋਈ ਅਸਾਮ ਤੋਂ ਆ, ਕੋਈ ਸਿੰਹਾਲੀ ਆ, ਉਹ ਕਹਿ ਰਿਹਾ ਕਿ ਮੇਰੀ ਅਲੱਗ ਦੇਸ਼ ਦੀ ਮੰਗ ਹੈ, ਹਨਾ। ਉਹਨੂੰ ਜਿਹੜਾ ਪੋਲੀਟੀਕਲ ਓਪੀਨੀਅਨ ਮੇਰਾ ਸਪਰੈਸ ਹੁੰਦਾ, ਉਹ ਰਾਈਟਫੁਲੀ ਜਿਹੜੀ ਹਰੇਕ ਕੰਟਰੀ ਆ, ਕੋਈ ਵੀ ਸੋਵਰਨ ਆ, ਉਹ ਨਹੀਂ ਚਾਹੂਗਾ ਕਿ ਉਹਦੇ ਦੇਸ਼ ਦੇ ਟੁਕੜੇ ਹੋਣ ਜਾਂ ਅਲੱਗ ਦੇਸ਼ਾਂ ਦੀ ਮੰਗ ਹੋਵੇ। ਉਹ ਆਪਣੇ ਹਿਸਾਬ ਨਾਲ ਚੱਲੂਗੇ। ਸੋ ਉਹ ਕਹਿ ਰਹੇ, ਜਿਹੜੇ ਦੂਸਰੇ ਆ, ਉਹ ਕਹਿ ਰਹੇ ਕਿ ਸਾਡੇ ਅਲੱਗ ਸਿੰਘ ਵਰਸਸ ਵਿਟੇਕਰ, ਆਪਾਂ ਕੇਸ ਵੀ ਡਿਸਕਸ ਕੀਤਾ ਸੀਗਾ ਕਿ ਮੁੱਦਾ ਇਹ ਨਹੀਂ ਹੈਗਾ ਕਿ ਆਧਾਰ ਕਾਰਡ, ਪੈਨ ਕਾਰਡ ਰਾਹੀਂ ਟਰੈਕ ਕਰੂਗੇ। ਮੁੱਦਾ ਇਹ ਹੈਗਾ ਕਿ ਬੰਦਾ ਆਪਣੇ ਹੱਕਾਂ ਦੀ ਮੰਗ ਕਰ ਸਕਦਾ ਕਿ ਨਹੀਂ ਕਰ ਸਕਦਾ ਅਲੱਗ ਜਗ੍ਹਾ ਜਾ ਕੇ, ਹਨਾ। ਤੇ ਜਿਹੜੇ ਕੇਸ ਇਹ ਹਰਿਆਣੇ ਦੇ ਜਿਹੜੇ ਕੇਸ ਆ, ਇਹਦੇ ਵਿੱਚ ਕੀ ਆ ਕਿ ਜ਼ਿਆਦਾਤਰ ਜਿਹੜੀ ਹੁਣ ਕੋਈ ਵੀ ਪਾਰਟੀ ਨਾਲ ਜੁੜਿਆ ਵਾ ਬੰਦਾ, ਉਹ ਕਹਿ ਰਿਹਾ ਕਿ ਮੈਂ ਸੋਸ਼ਲ ਵਰਕ ਕਰਦੇ ਆ, ਜ਼ਿਆਦਾਤਰ ਖੇਤੀਬਾੜੀ ਦੇ ਸੰਬੰਧਿਤ ਉਹਨਾਂ ਦੇ ਜਿਹੜੇ ਮਸਲੇ ਹੁੰਦੇ ਆ ਕਿ ਗਰੀਬਾਂ ਦੀ ਹੈਲਪ ਕਰਦੇ ਆ, ਜੋ ਵੀ ਪਾਰਟੀ ਦੀ ਗਤੀਵਿਧੀਆਂ ਹੁੰਦੀਆਂ, ਤੇ ਉਹਨਾਂ ਦਾ ਕੋਈ ਏਦਾਂ ਕੋਈ ਐਸਾ ਸੈਪਰੇਟ ਜਿਹੜੀ ਦੇਸ਼ ਦੀ ਮੰਗ ਨਹੀਂ ਹੈਗੀ। ਉਹ ਇੰਡੀਆ ਨੂੰ ਸਪੋਰਟ ਕਰਦੇ ਆ, ਪਰ ਉਹ ਚੈਰੀਟੇਬਲ ਕੰਮ ਕਰਦੇ ਆ। ਤੇ ਜਿਹੜੀ ਅਪੋਜ਼ਿੰਗ ਪਾਰਟੀ ਮੈਂਬਰ, ਉਹਨਾਂ ਦਾ ਜੋ ਵੀ ਰੌਲੇ ਰੁਲੇ ਲੋਕਲ ਲੈਵਲ ਤੇ ਚੱਲਦੇ ਆ। ਤੇ ਸਭ ਤੋਂ ਵੱਡਾ ਇਹਦਾ ਇਸ਼ੂ, ਸਭ ਤੋਂ ਵੱਡਾ ਜਿਹੜਾ ਉਹ ਇਹੀ ਆ ਕਿ ਬੰਦਾ ਰੀਲੋਕੇਟ ਕਰ ਸਕਦਾ, ਕਿ ਤੁਸੀਂ ਕਿਸੇ ਹੋਰ ਜਗ੍ਹਾ ਚਲ ਜਾਓ, ਤੁਸੀਂ ਕੇਰਲਾ ਚਲ ਜਾਓ, ਤੁਸੀਂ ਚੇਨਈ ਚਲ ਜਾਓ, ਉੱਥੇ ਜਾ ਕੇ ਤੁਸੀਂ ਵਧੀਆ ਕੰਮ ਤੁਸੀਂ ਉੱਥੇ ਵੀ ਕਰ ਸਕਦੇ ਆ, ਗਰੀਬ ਉੱਥੇ ਵੀ ਆ, ਤੇ ਤੁਹਾਨੂੰ ਕਿਸੇ ਨੇ ਲੱਭਣਾ ਥੋੜ੍ਹਾ ਉੱਥੇ, ਤੁਹਾਨੂੰ ਕਿਸੇ ਨੇ ਮਨਾ ਥੋੜ੍ਹਾ ਕਰਨਾ ਕਿ ਤੂੰ ਦੂਸਰੀ ਸਟੇਟ ਜਾ ਨਹੀਂ ਸਕਦਾ। ਸੋ ਰੀਲੋਕੇਸ਼ਨ ਦੇ ਮੁੱਦੇ ਦੇ ਵਿੱਚ ਇੱਕ ਚੀਜ਼ ਹੋਰ ਆ ਗਈ ਆ ਕਿ ਜਿਹੜੀ ਪਾਰਟੀ ਆ, ਉਹ ਕਹਿੰਦੇ ਕਿ ਤੂੰ ਦੂਜੀ ਜਗ੍ਹਾ ਜਾ ਕੇ ਪਾਰਟੀ ਨਾਲ ਕਿੱਦਾਂ ਜੁੜੂਗੇ। ਤਾਂ ਪਾਰਟੀ ਲੋਕਲ ਆ, ਇਹਦਾ ਪਾਰਟੀ ਉੱਥੇ ਖੜਦੀ ਨਹੀਂ ਇਲੈਕਸ਼ਨਾਂ ਦੇ ਵਿੱਚ, ਇਹਦੀ ਕਿਹੜਾ ਕੋਈ ਰੈਲੀਆਂ ਨਿਕਲਦੀਆਂ ਦੂਜੀ ਸਟੇਟ ਦੇ ਵਿੱਚ। ਤੇ ਇਹ ਪਾਰਟੀ ਤੂੰ ਇਹ ਥ੍ਰੈਟ ਨਹੀਂ ਹੈਗੀ ਪਾਰਟੀ ਦੂਸਰੀ। ਇੰਡੀਆ ਐਡਾ ਵੱਡਾ ਕਿ ਇਹਨੂੰ ਇਹ ਸਥਾਨਿਕ ਇੱਕ ਲੋਕਲ ਪਾਰਟੀ ਆ, ਤੇ ਇਹਦੇ ਨਾਲ ਬਾਕੀ ਕਿਸੇ ਪਾਰਟੀਆਂ ਨੂੰ ਕੋਈ ਨੁਕਸਾਨ ਨਹੀਂ ਹੈਗਾ, ਕਿਸੇ ਨੂੰ ਮਤਲਬ ਇੱਕ ਛੋਟੇ ਲੈਵਲ ਤੇ ਜਿਹੜੀ ਪਲੇ ਕਰਦੀ ਹੈ। ਤਾਂ ਕਰਕੇ ਜਿਹੜਾ ਰੀਲੋਕੇਸ਼ਨ ਦਾ ਮੁੱਦਾ ਹੈਗਾ, ਉਹ ਇਹਦੇ ਵਿੱਚ ਸਭ ਤੋਂ ਜ਼ਿਆਦਾ ਮੇਨ ਹੈਗਾ। ਜੀ। ਸੋ ਇਹ ਰੀਲੋਕੇਸ਼ਨ ਦਾ ਫਿਰ ਮੁੱਦਾ ਹੈਂਡਲ ਕਿੱਦਾਂ ਹੁੰਦਾ ਹੈ, ਇੰਟਰਨਲ ਰੀਲੋਕੇਸ਼ਨ ਦਾ? ਕਈ ਲੋਕ ਇਸੇ ਹੀ ਆਧਾਰ ਦੇ ਉੱਤੇ ਜਿੱਤ ਵੀ ਜਾਂਦੇ ਆ, ਕਈ ਲੂਜ਼ ਵੀ ਕਰ ਜਾਂਦੇ ਆ। ਜੇ ਤੁਸੀਂ ਸਾਰੇ ਜਾਣੇ ਓਬਵੀਅਸਲੀ ਲਾਅ ਨੂੰ ਉਹ ਪੜ੍ਹ ਨਹੀਂ ਸਕਦੇ, ਜੇ ਪੜ੍ਹ ਵੀ ਲੈਂਦੇ ਆ ਤੇ ਉਹਨਾਂ ਨੂੰ ਉਹ ਫਿਰ ਇੰਨੀ ਆਪਾਂ ਨੂੰ ਓਬਵੀਅਸਲੀ ਉਹ ਜਿਹੜੀ ਅਦਾਲਤੀ ਲੈਂਗੁਏਜ ਦੀ ਉਹ ਸਮਝ ਵੀ ਨਹੀਂ ਆ। ਜੇ ਤੁਸੀਂ ਥੋੜਾ ਐਕਸਪਲੇਨ ਕਰੋ ਕੀ ਇੰਟਰਨਲ ਰੀਲੋਕੇਸ਼ਨ ਦਾ ਇਹ ਮੁੱਦਾ ਆ ਤੇ ਹੈਂਡਲ ਕਿੱਦਾਂ ਹੁੰਦਾ ਇਸ ਪੂਰੇ ਮਾਮਲੇ 'ਚ? ਸੋ ਜਿਹੜੀ ਆਹ ਚੀਜ਼ ਰੀਲੋਕੇਸ਼ਨ ਦਾ ਮੁੱਦਾ ਕੀ ਹੈਗਾ, ਇਹਨੂੰ ਇੱਕ ਜਿਹੜੀ ਇਹ ਵਾਲੀ ਸੈਗਮੈਂਟ ਇੱਕ ਵਾਰੀ ਦੁਬਾਰਾ ਤੁਸੀਂ ਜ਼ਰੂਰ ਪੋਸਟ ਕਰਿਓ, ਜਿੱਥੋਂ ਮੈਂ ਹੁਣ ਸਟਾਰਟਿੰਗ ਪੁਆਇੰਟ ਕਹਿ ਰਿਹਾ। ਠੀਕ ਹੈ ਜੀ। ਜਿਹੜਾ ਰੀਲੋਕੇਸ਼ਨ ਦਾ ਮੁੱਦਾ ਕੀ ਹੈਗਾ ਕਿ ਰੀਲੋਕੇਸ਼ਨ ਦਾ ਇੱਕ ਹੈਗੀ ਆ ਰੈਗੂਲੇਸ਼ਨ 8 CFR ਸੈਕਸ਼ਨ 1208.13 B3। ਠੀਕ ਹੈ। ਸੋ ਇਹ ਜਿਹੜੇ ਇਹਨੂੰ ਗੂਗਲ ਵੀ ਤੁਸੀਂ ਕਰਕੇ ਦੇਖੋ, 8 CFR 1208.13 B3। ਇਹ ਜਿਹੜੀ ਰੈਗੂਲੇਸ਼ਨ ਹੈ, ਇਹ ਰੀਲੋਕੇਸ਼ਨ ਦੇ ਬਾਰੇ ਬੋਲਦੀ ਹੈ। ਜਿਹੜਾ ਸਾਰਾ ਨਿਚੋੜ ਆ ਸਾਰੇ ਕੇਸਾਂ ਦਾ ਰੀਲੋਕੇਸ਼ਨ ਦਾ, ਜੇ ਠੀਕ ਹੈ, ਲੋਕੀ ਕਈ ਕਹਿੰਦੇ ਯਾਰ ਐਵੇਂ ਰੈਗੂਲੇਸ਼ਨ ਬੋਲਤੀ, ਅੱਖਰ ਦੱਸਦਾ। ਇਹ ਠੀਕ ਹੈ, ਤੁਹਾਨੂੰ ਸਮਝਣ ਦੀ ਲੋੜ ਨਹੀਂ ਕਿ ਕਾਨੂੰਨ ਦਾ ਕੀ ਧਾਰਾ ਧੂਰਾ ਹੈਗੀ ਆ, ਪਰ ਏਦਾਂ ਕਿ ਕਈ ਸਾਨੂੰ ਹੁਣ ਜਿਹੜੇ ਕਈ ਸਿਟੀਜ਼ਨ ਵੀ ਨਾਲ ਜੁੜੇ ਕਿ ਕਈ ਸਵਾਦ ਲੈਣ ਨੂੰ ਵੀ ਜਿਹੜਾ ਪ੍ਰੋਗਰਾਮ ਸੁਣਦੇ ਆ। ਸੋ ਇਹਨਾਂ ਲਈ ਜਿਹਨਾਂ ਨੂੰ ਥੋੜੀ ਐਕਸਟਰਾ ਨੌਲੇਜ ਚਾਹੀਦੀ ਆ, ਕਈ ਪੈਰਾਲੀਗਲ ਵੀ ਸੁਣਦੇ ਆ, ਮਿਲਦੇ ਆ ਵਿਆਹ ਸਮਾਗਮਾਂ ਤੇ, ਕਹਿੰਦੇ ਆ ਕਿ ਯਾਰ ਉਹਨਾਂ ਦੀ ਜਿਹੜੀ ਪ੍ਰੈਕਟਿਸ ਉਹਨਾਂ 'ਚ ਬੜਾ ਵਾਧਾ ਹੋਇਆ, ਉਹਨਾਂ ਨੂੰ ਕਈ ਚੀਜ਼ਾਂ ਨਹੀਂ ਪਤਾ ਸੀ, ਉਹਨਾਂ ਨੇ ਆਪਣੇ ਕੰਮ ਜਿਹੜੇ ਵਧਾ ਲਏ ਸ਼ੋਅ ਸੁਣ ਕੇ, ਆ ਕੇ ਧੰਨਵਾਦ ਕਰਦੇ ਹਨ। ਸੋ ਹੁਣ ਇਹ ਕਿ ਥੋੜੀ ਜਿਹੀ ਟੈਕਨੀਕਲ ਨੌਲੇਜ ਵੀ ਕਈ ਵਾਰੀ
ਕਈਆਂ ਨੂੰ ਇੰਟਰਸਟਿੰਗ ਲੱਗ ਸਕਦੀ ਆ, ਕਈਆਂ ਨੂੰ ਨਹੀਂ ਇੰਟਰਸਟਿੰਗ ਲੱਗੂਗੀ। ਤੇ ਇਹਨੂੰ ਆਪਾਂ ਸਿੰਪਲੀਫਾਈ ਕਰਕੇ ਜਿਹੜਾ ਦੱਸਾਂਗੇ, ਕੋਸ਼ਿਸ਼ ਆਪਣੀ ਇਹੀ ਰਹੂਗੀ ਕਿ ਜ਼ਿਆਦਾ ਸ਼ੋਅ ਆਪਣਾ ਬੋਰਿੰਗ ਨਾ ਹੋਵੇ, ਕਿ ਤੁਹਾਨੂੰ ਸੁਣਨ ਵਾਲੇ ਨੂੰ ਮਜ਼ਾ ਆਵੇ ਤੇ ਜਿਹਨੂੰ ਲੀਗਲ ਨੌਲੇਜ ਚਾਹੀਦੀ ਹੈ ਉਹਨੂੰ ਲੀਗਲ ਨੌਲੇਜ ਮਿਲੇ। ਸੋ ਇਹ ਜਿਹੜੀ 8CFR ਹੈ ਕੀ ਕਹਿੰਦੀ ਆ ਕਿ ਰੀਲੋਕੇਸ਼ਨ ਦੇ ਬਾਰੇ ਇਹਨੇ ਜਿਹੜਾ ਲਾਅ ਜਿਹੜਾ ਹੈਗਾ ਲੇ ਡਾਊਨ ਕੀਤਾ। ਜੀ ਸੋ ਸੈਕਸ਼ਨ ਇਹ ਕਹਿੰਦਾ ਕਿ ਜਦੋਂ ਜੱਜ ਨੇ ਡਿਸਾਈਡ ਕਰਨਾ ਕਿ ਰੀਲੋਕੇਸ਼ਨ ਰੀਜ਼ਨੇਬਲ ਹੈਗੀ ਕੰਟਰੀ ਦੇ ਵਿੱਚ ਕਿ ਨਹੀਂ ਹੈਗੀ, ਆਪਣੇ ਦੇਸ਼ ਦੇ ਵਿੱਚ, ਉਹਨੇ ਟੋਟੈਲਿਟੀ ਆਫ ਸਰਕਮਸਟੈਂਸਿਸ ਦੇਖਣੇ ਆ। ਟੋਟੈਲਿਟੀ ਆਫ ਸਰਕਮਸਟੈਂਸਿਸ ਦਾ ਮਤਲਬ ਹੁੰਦਾ ਕਿ ਹਰੇਕ ਪਹਿਲੂ ਦੇਖਣਾ ਕੇਸ ਦਾ, ਤੇ ਹਰੇਕ ਜਿਹੜਾ ਕੇਸ ਆ ਉਹਦੇ ਹਰੇਕ ਕੇਸ ਯੂਨੀਕ ਹੁੰਦਾ, ਉਹਦੇ ਵਿੱਚ ਅਲੱਗ-ਅਲੱਗ ਜਿਹੜੀਆਂ ਚੀਜ਼ਾਂ ਹੁੰਦੀਆਂ। ਤੇ ਉਹ ਕਹਿੰਦਾ, ਇਹ ਰੈਗੂਲੇਸ਼ਨ ਕਹਿੰਦੀ ਹੈ ਕਿ ਜਿਹੜੀ ਟੋਟੈਲਿਟੀ ਆਫ ਸਰਕਮਸਟੈਂਸਿਸ ਦੇਖਣੇ ਆ, ਸਾਰੇ ਸਰਕਮਸਟੈਂਸਿਸ ਦੇਖਣੇ ਆ, ਪਰ ਦੇਖਣੇ ਉਹੀ ਆ ਜਿਹੜੇ ਰੈਲੀਵੈਂਟ ਸਰਕਮਸਟੈਂਸ ਆ। ਰੈਲੀਵੈਂਸੀ ਇੱਕ ਲਾਅ ਦੇ ਵਿੱਚ ਬਹੁਤ ਵੱਡੀ ਚੀਜ਼ ਆ ਕਿ ਉਹੀ ਜਿਹੜਾ ਐਵੀਡੈਂਸ ਜੱਜ ਸੁਣਦਾ ਜਿਹੜਾ ਰੈਲੀਵੈਂਟ ਹੁੰਦਾ। ਤੇ ਇਹ ਰੈਲੀਵੈਂਸੀ ਉੱਤੇ ਤੁਹਾਨੂੰ ਮੈਂ ਇੱਕ ਹੋਰ ਬਾਅਦ ਚ ਜਦੋਂ ਖਤਮ ਕਰ ਲਿਆ ਆਪਾਂ ਫਨੀ ਜੀ ਦੱਸੂਗਾ ਜੀ। ਤੇ ਰੈਲੀਵੈਂਟ ਜਿਹੜਾ ਸਰਕਮਸਟੈਂਸਿਸ ਉਹ ਕਹਿੰਦੇ ਕਿ ਹੁਣ ਇਹ ਆਪਾਂ ਕੰਸੀਡਰ ਕਰਨੇ ਆ। ਇਹਦੇ ਵਿੱਚ ਉਹ ਕਹਿੰਦੇ ਕਿ ਰੈਲੀਵੈਂਟ ਸਰਕਮਸਟੈਂਸ ਜਿਹੜਾ ਕੀ ਹੈਗਾ, ਕਿ ਸਾਈਜ਼ ਆਫ ਕੰਟਰੀ, ਕਿ ਕਿੰਨੀ ਵੱਡੀ ਕੰਟਰੀ ਆ ਕਿ ਛੋਟੀ ਕੰਟਰੀ ਆ, ਇੰਡੀਆ ਵਾਂਗੂ ਵੱਡੀ ਕੰਟਰੀ ਆ ਕਿ ਨੇਪਾਲ ਵਾਂਗੂ ਛੋਟੀ ਕੰਟਰੀ ਆ। ਕੰਟਰੀ ਦਾ ਸਾਈਜ਼ ਜਿਹੜਾ ਉਹ ਬਹੁਤ ਮੈਟਰ ਕਰਦਾ, ਤੇ ਜਿਹੜਾ ਲਾਸਟ ਹੈਬਿਚੁਅਲ ਰੈਜ਼ੀਡੈਂਸ, ਕਿ ਜਿੱਥੇ ਬੰਦਾ ਆਖਰੀ ਵਾਰੀ ਰਹਿੰਦਾ ਹੈਗਾ ਆਪਣੇ ਦੇਸ਼ ਨੂੰ ਛੱਡਣ ਤੋਂ ਪਹਿਲਾਂ, ਉਹ ਜਿਹੜਾ ਹਿੱਸੇ ਦੇ ਵਿੱਚ ਜਿੱਥੇ ਉਹ ਗਿਆ ਸੀਗਾ, ਉਹ ਵਾਲੇ ਹਿੱਸੇ ਦਾ ਸਾਈਜ਼ ਕੀ ਆ, ਉਹ ਬਹੁਤ ਜ਼ਿਆਦਾ ਮੈਟਰ ਕਰਦਾ। ਜੀਓਗ੍ਰਾਫਿਕਲ ਲੋਕੇਸ਼ਨ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਕਿ ਇਹ ਜਿਹੜੀ ਤੁਹਾਡੀ ਜਗ੍ਹਾ ਸੀ ਜਿੱਥੇ ਰਹਿੰਦੇ ਸੀਗੇ, ਜਿੱਥੇ ਪ੍ਰੋਬਲਮ ਹੈਗੀਆਂ, ਉਹਦੀ ਜੀਓਗ੍ਰਾਫੀ ਕੀ ਆ, ਉਹਨੂੰ ਕਿੰਨੀਆਂ ਹੋਰ ਕਿਹੜੀਆਂ ਸਟੇਟ ਸਰਾਊਂਡ ਕਰਦੀਆਂ, ਉੱਥੇ ਪੁਲਿਸ ਦਾ ਸਟਰਕਚਰ ਕੀ ਹੈਗਾ, ਉੱਥੇ ਪਹਾੜੀਆਂ ਇੱਕੋ ਪਾਸੋਂ ਜਿਹੜੀ ਮੇਨ ਰੋਡਾਂ ਕਿਹੜੇ ਹਿਸਾਬ ਨਾਲ ਵਗਦੀਆਂ, ਕਿੰਨੇ ਉੱਥੇ ਨਾਕੇ ਲੱਗ ਸਕਦੇ ਆ, ਨਹੀਂ ਲੱਗ ਸਕਦੇ ਆ, ਕਿੱਥੇ ਤੁਸੀਂ ਰਹਿੰਦੇ ਆ। ਜਿਹੜਾ ਜੀਓਗ੍ਰਾਫਿਕਲ ਲੋਕੇਸ਼ਨ ਹੈਗੀ ਆ ਜਿੱਥੇ ਗਤੀਵਿਧੀ ਸੀਗੀ, ਉਹ ਬਹੁਤ ਮੈਟਰ ਕਰਦੀ ਆ। ਤੀਸਰੀ ਚੀਜ਼ ਜਿਹੜੀ ਸਭ ਤੋਂ ਜ਼ਿਆਦਾ ਮੈਟਰ ਕਰਦੀ ਆ, ਸਾਈਜ਼, ਨਿਊਮਰੋਸਿਟੀ ਹੁੰਦਾ ਕਿ ਕਿੰਨਾ ਨੰਬਰ ਸੀਗਾ, ਤੇ ਰੀਚ, ਕਿ ਜਿਹੜਾ ਬੰਦਾ ਤੁਹਾਡੇ ਤੇ ਹਮਲਾ ਕਰ ਰਿਹਾ ਉਹਦਾ ਸਾਈਜ਼, ਉਹਦੀ ਨਿਊਮਰੋਸਿਟੀ ਕੀ, ਉਹਦੀ ਜਨਸੰਖਿਆ ਕਿੰਨੀ ਆ, ਤੇ ਉਹਦੀ ਰੀਚ ਕਿੱਥੇ ਹੈਗੀ ਆ, ਇਹ ਮੈਟਰ ਕਰਦੀ ਆ। ਠੀਕ ਹੈ। ਉਹ ਇਹ ਚੀਜ਼ ਜਿਹੜੀ ਹੈਗੀ ਆ ਇਹਨੂੰ ਐਕਸਪਲੇਨ ਕਰਨਾ ਪੈਂਦਾ ਕਿ ਸਾਈਜ਼, ਨਿਊਮਰੋਸਿਟੀ ਤੇ ਰੀਚ, ਹੈ ਨਾ। ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਬਹੁਤ ਜ਼ਿਆਦਾ, ਹੁਣ ਕਈ ਵਾਰੀ ਆਪਾਂ ਜਿੱਦਾਂ ਪੁਰਾਣੇ ਕੇਸ ਫੜੀਦੇ ਆ ਉੱਤੇ ਅਪੀਲ ਲੈਵਲ ਤੇ ਦੇਖੀਦਾ ਕਿ ਥੱਲੇ ਜਿਹੜਾ ਜਿਹਨੇ ਵੀ ਬਿਆਨ ਜਿਹੜੇ ਵੀ ਮੈਥਡ ਨਾਲ ਤਿਆਰ ਹੋਏ ਆ, ਸੋ ਇਹ ਚੀਜ਼ਾਂ ਜਿਹੜੀਆਂ ਰੀਲੋਕੇਸ਼ਨ ਵਾਲੀਆਂ ਮਿਸਿੰਗ ਆ, ਕਿਸੇ ਨੇ ਗੱਲ ਹੀ ਨਹੀਂ ਕੀਤੀ, ਰੀਚ ਦੀ ਜਨਰਲ ਕਹਿਤਾ, ਨਿਊਮਰੋਸਿਟੀ ਦੀ ਕਿਸੇ ਨੇ ਗੱਲ ਹੀ ਨਹੀਂ ਕੀਤੀ, ਅੰਕੜੇ ਨਹੀਂ ਲੋਕਾਂ ਨੂੰ ਪਤਾ, ਉਹਦਾ ਰੀਚ ਨਿਊਮਰੋਸਿਟੀ ਦੀ ਗੱਲ ਤਾਂ ਕਰੂੰਗੇ ਨਾ ਜੇ ਤੁਹਾਨੂੰ ਰਟਿਆ ਪਿਆ ਕਿ ਯਾਰ ਆਹ ਵਾਲੇ ਹਲਕੇ ਦੇ ਵਿੱਚ ਕਿੰਨੇ MLA ਕਿਹੜੀ ਪਾਰਟੀ ਦੇ ਆ, ਸਟੇਟ ਦੇ ਵਿੱਚ ਕਿੰਨੇ ਆ, ਨਾਲ ਵਾਲੀ ਨੇਬਰਿੰਗ ਸਟੇਟ ਚ ਕਿੰਨੇ ਆ, ਉਹਦੀ ਨਾਲ ਵਾਲੀ ਨੇਬਰਿੰਗ ਸਟੇਟ ਚ ਕਿੰਨੇ ਆ। ਸੋ ਜਿਹਨੂੰ ਇਹ ਸਾਰਾ ਗਿਆਨ ਹੈਗਾ, ਪੋਲੀਟੀਕਲ ਨੌਲੇਜ ਹੈਗੀ ਆ, ਉਹ ਇਹ ਆਪਣੀ ਰੀਚ, ਨਿਊਮਰੋਸਿਟੀ ਤੇ ਸਾਈਜ਼ ਜਿਹੜਾ ਐਸਟੈਬਲਿਸ਼ ਕਰ ਸਕਦਾ, ਪਰ ਇਹ ਜ਼ਿਆਦਾਤਰ ਹੁੰਦਾ ਨਹੀਂ ਲੋਕਾਂ ਕੋਲ, ਕਿਉਂਕਿ ਪੋਲੀਟੀਕਲ ਨੌਲੇਜ ਜਿਹੜੀ ਵੀਕ ਹੋਣ ਕਰਕੇ। ਫਿਰ ਜਿਹੜੀ ਧਾਰਾ ਵਾ ਉਹ ਇਹ ਕਹਿੰਦੀ ਆ ਕਿ ਇੱਕ ਚੀਜ਼, ਕਿ ਜਿਹੜਾ ਬੰਦਾ ਸੀਗਾ ਉਹ ਅਮਰੀਕਾ ਰੀਲੋਕੇਟ ਹੋ ਗਿਆ ਆਲਰੇਡੀ ਜੀ। ਉਹ ਧਾਰਾ ਦੇ ਵਿੱਚ ਲਿਖਿਆ ਹੋਇਆ ਕਿ ਇਹ ਡੈਮੋਨਸਟ੍ਰੇਟ ਹੋ ਚੁੱਕਾ ਆਲਰੇਡੀ ਕਿ ਬੰਦਾ ਅਮਰੀਕਾ ਦੇ ਵਿੱਚ ਆ ਕੇ ਰਹਿ ਸਕਦਾ ਵਾ। ਉਹ ਕਹਿੰਦੇ ਕਿ ਕਿਉਂਕਿ ਇਹ ਚੀਜ਼ ਆਲਰੇਡੀ ਡੈਮੋਨਸਟ੍ਰੇਟ ਹੋ ਗਈ ਹੈ, ਇਹ ਬੰਦੇ ਦੇ ਅਗੇਂਸਟ ਵਰਤੀ ਜਾਊਗੀ ਕਿ ਜੇ ਤੂੰ ਐਡੀ ਦੂਰ 7 ਸਮੁੰਦਰ ਟੱਪ ਕੇ ਅਮਰੀਕਾ ਆ ਕੇ ਰਹਿ ਸਕਦਾ, ਥੱਲੇ ਹੋਰ ਕਿਸੇ ਮੁਲਕ ਦੇ ਵਿੱਚ, ਸਾਊਥ ਦੇ ਵਿੱਚ ਕਿਉਂ ਨਹੀਂ ਜਾ ਸਕਦਾ। ਸੋ ਹੁਣ ਇਹਨੂੰ ਇਹ ਹੋ ਗਈ ਤੁਹਾਡੀ ਬੇਸਿਕ ਜਿਹੜੀ ਰੈਗੂਲੇਸ਼ਨ, ਤੇ ਇਹਦੇ ਵਿੱਚ ਹੁਣ ਹੈਗਾ ਕਿ ਇਹਨੂੰ ਅੱਗੇ ਆਪਾਂ ਜੇ ਤੋੜੀਏ ਕਿ ਇਹ ਜਿਹੜੀ ਰੈਗੂਲੇਸ਼ਨ ਆ, ਇਹ ਤਾਂ ਹੁਣ ਜਨਰਲ ਕਹਿਤਾ ਕਿ ਰੀਚ ਹੋ ਗਈ, ਸਾਈਜ਼ ਦੇਖਣਾ ਕੰਟਰੀ ਦਾ, ਰੀਲੋਕੇਟ ਦੀ ਐਬਿਲਿਟੀ ਜਿਹੜੀ ਦੇਖਣੀ ਆ। ਇਹਦੇ ਵਿੱਚ ਹੁਣ 3-4 ਜਿਹੜੇ ਮੇਨ ਪੁਆਇੰਟ ਆ ਗਏ ਆ, ਜਿਹਦੇ ਕਰਕੇ ਕਈ ਕੇਸ ਡਿਨਾਈ ਹੁੰਦੇ ਆ, ਕਈ ਕੇਸ ਜਿਹੜੇ ਅਪਰੂਵ ਹੁੰਦੇ ਆ। ਸੋ ਪਹਿਲੀ ਚੀਜ਼ ਉਹ ਇਹ ਕਹਿੰਦੇ ਆ ਕਿ ਜੇ ਕੋਈ ਵਿਅਕਤੀ ਉਹਨੇ ਪਾਸਟ ਪਰਸੀਕਿਊਸ਼ਨ ਨਹੀਂ ਐਸਟੈਬਲਿਸ਼ ਕੀਤੀ, ਪਾਸਟ ਪਰਸੀਕਿਊਸ਼ਨ ਹੁੰਦਾ ਕਿ ਤੁਹਾਡੇ ਨਾਲ ਪੁਰਾਣਾ ਧੱਕਾ ਕੀ ਹੋਇਆ, ਕਿ ਉਹ ਉਸ ਲੈਵਲ ਦਾ ਧੱਕਾ ਸੀਗਾ, ਕਿ ਉਹ ਧਮਕੀਆਂ ਹੀ ਸੀਗੀਆਂ, ਕਿ ਡੂੰਘੀ ਸੱਟ ਸੀਗੀ, ਕਿ ਘਰੇ ਇਲਾਜ ਵਾਲੀ ਸੱਟ ਸੀਗੀ, ਕਿ ਬੰਦਾ ਬੇਹੋਸ਼ ਹੋਇਆ, ਹਥਿਆਰ ਯੂਜ਼ ਹੋਏ, ਹਸਪਤਾਲ ਰਿਹਾ, ਕਿੰਨੀ ਦੇਰ ਰਿਹਾ, ਹੈ ਨਾ। ਸੋ ਜਿਹੜੀ ਪਾਸਟ ਪਰਸੀਕਿਊਸ਼ਨ ਹੈ, ਇਹ ਬਹੁਤ ਇੱਕ ਇੰਪੋਰਟੈਂਟ ਚੀਜ਼ ਕੇਸ ਦੇ ਵਿੱਚ ਹੁੰਦੀ ਆ। ਇਹਦੇ ਉੱਤੇ ਬਹੁਤ ਜ਼ਿਆਦਾ ਫੋਕਸ ਜਿਹੜਾ ਰਹਿੰਦਾ, ਇੱਥੇ ਫੋਕਸ ਕਿ ਡਾਕਟਰ ਕੌਣ ਸੀਗਾ, ਮੈਡੀਕਲ ਰੈਕਡ ਕਿੱਥੇ ਦਾ, ਮੈਡੀਕਲ ਰੈਕਡ ਅਸਲੀ ਆ ਕਿ ਨਕਲੀ ਸਬਮਿਟ ਕਰ ਰਿਹਾ,
ਜਿਹੜੇ ਗਵਾਹ ਵਾ ਉਹ ਕੀ ਕਹਿ ਰਹੇ ਆ, ਚਸ਼ਮਦੀਦ ਗਵਾਹ ਸੀਗੇ ਉਹ ਕੀ ਕਹਿ ਰਹੇ ਆ, ਜਿਹੜੇ ਮੌਕੇਬਾਰ ਦਾ ਸੀ ਉਹ ਕੀ ਕਹਿ ਰਹੇ ਆ। ਐਫੀਡੈਵਿਟ ਇੱਥੇ ਬਹੁਤ ਜ਼ਿਆਦਾ ਜਿਹੜੇ ਮੇਨ ਕੇਸ ਨੂੰ ਵਿਗਾੜਦੇ ਆ ਜਾਂ ਤਾਰਦੇ ਆ, ਕਿਉਂਕਿ ਐਫੀਡੈਵਿਟ ਵਗੈਰਾ ਇੰਡੀਆ ਤੋਂ ਕਈ ਵਾਰੀ ਲੋਕੀ ਲੈ ਕੇ ਆਉਂਦੇ ਆ, ਹਨਾ। ਵਕੀਲ ਇੱਥੇ ਜਿਹੜੇ ਕੋਈ ਵੀ ਅਮਰੀਕਾ 'ਚ ਵਕੀਲ ਐਫੀਡੈਵਿਟ ਨਹੀਂ ਬਣਾ ਸਕਦਾ, ਕਿਉਂਕਿ ਜਦ ਤੱਕ ਬੰਦਾ ਸੁਣਦਾ ਨਹੀਂ ਜਿਹੜਾ ਦੂਜੀ ਬਿਆਨ ਵਾਲੇ ਨੂੰ, ਤਦ ਤੱਕ ਬੰਦਾ ਐਫੀਡੈਵਿਟ ਨਹੀਂ ਲਿਖ ਸਕਦਾ ਕਿਸੇ ਦੇ। ਸਹੀ ਗੱਲ ਤੇ ਉਹ ਹੁਣ ਇੰਡੀਆ 'ਚ ਹੀ ਜਿਹੜਾ ਹੈਗਾ ਐਫੀਡੈਵਿਟ ਆਉਂਦੇ ਆ ਜਦੋਂ, ਤੇ ਐਫੀਡੈਵਿਟ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਗਲਤੀਆਂ ਉਹ ਨਿਕਲਦੀਆਂ। ਠੀਕ ਹੈ। ਗਲਤੀਆਂ ਏਦਾਂ ਕਿ ਜਿਹੜੇ ਬੰਦੇ ਆ ਕਿ ਮੌਕੇਬਾਰ ਦਰ ਤੇ ਕਿੰਨੇ ਬੰਦੇ ਹੈਗੇ ਜਿਹੜੇ ਤੁਹਾਨੂੰ ਲੈ ਕੇ ਗਏ ਘਰੇ, ਫੋਰ ਐਗਜ਼ਾਮਪਲ, ਉਹ ਚੀਜ਼ ਕਈ ਵਾਰੀ ਐਫੀਡੈਵਿਟ 'ਚ 3 ਬੰਦੇ ਆ, ਬੰਦਾ ਕਹਿ ਰਿਹਾ 2 ਬੰਦੇ ਆ। ਸੋ ਉਹ ਜਿਹੜਾ ਬੰਦੇ ਦੇ ਰਿਟਨ ਬਿਆਨ ਆ, ਜਿਹੜਾ ਬੰਦਾ ਬੋਲਦਾ ਪਿਆ ਵਾ, ਉਹ ਚੀਜ਼ਾਂ 'ਚ ਬਹੁਤ ਜ਼ਿਆਦਾ ਜਿਹੜਾ ਫਰਕ ਜਿਹੜਾ ਆਪਣਾ ਆ ਜਾਂਦਾ। ਸੋ ਏਦਾਂ ਦੀਆਂ ਗਲਤੀਆਂ, ਡਾਕਟਰ ਦੀ ਜਿਹੜੀ ਲੈਟਰ ਆ ਕਈ ਵਾਰੀ ਸਾਈਨਡ ਨਹੀਂ ਹੈਗੀ, ਕਈ ਵਾਰੀ ਉੱਤੇ ਡੇਟਾਂ ਗਲਤ ਆ, ਕਈ ਵਾਰੀ ਬੰਦਾ ਕਹਿ ਰਿਹਾ ਕਿ ਇਲਾਜ ਕੁਛ ਕੀਤਾ, ਡਾਕਟਰ ਨੇ ਕੁਛ ਲਿਖਿਆ, ਹਨਾ। ਕਈ ਵਾਰੀ ਬੰਦਾ ਕਹਿੰਦਾ ਕਿ ਡਾਕਟਰ ਸਵਾਲ ਪੁੱਛਦਾ ਕਿ ਜੱਜ ਸਵਾਲ ਪੁੱਛਦੇ ਆ ਕਿ ਤੈਨੂੰ ਜਦੋਂ ਏਦਾਂ ਕੁੱਟਿਆ ਤੇਰਾ ਐਕਸਰੇ ਹੋਇਆ ਕਿ ਨਹੀਂ ਹੋਇਆ, ਹਨਾ, ਕਿ ਐਕਸਰੇ ਕਿਉਂ ਨਹੀਂ ਹੋਇਆ, ਤੇਰੀ ਪ੍ਰੋਟੋਕਾਲ ਕੀ ਸੀ, ਕਿ ਤੂੰ ਕਹਿ ਰਿਹਾ ਕਿ 5 ਮਿੰਟ ਕੁੱਟ ਪਈ ਹੈ ਡੰਡਿਆਂ ਨਾਲ, ਪਰ ਤੇਰਾ ਇੱਥੇ ਤਾਂ ਲਿਖਿਆ ਸਿਰਫ ਬੈਂਡੇਜ ਲਾਈਆਂ, ਕਿ ਪਰ ਤੂੰ ਕਹਿ ਰਿਹਾ ਕਿ ਅੰਦਰੂਨੀ ਸੱਟਾਂ ਸੀਗੀਆਂ, ਐਕਸਰੇ ਕਿਉਂ ਨਹੀਂ ਕੀਤਾ, ਹਨਾ। ਏਦਾਂ ਦੇ ਸਵਾਲ ਜਿਹੜੇ ਪੁੱਛ ਕੇ ਉਹ ਜਿਹੜਾ ਸਰਕਾਰੀ ਵਕੀਲ ਉਹ ਡਾਊਟ ਕਾਸਟ ਕਰਦਾ ਕਿ ਇਹ ਬੰਦੇ ਸ਼ਾਇਦ ਝੂਠ ਬੋਲਦੇ ਆ। ਤਾਂ ਸੌਰੀ, ਥੋੜੀ ਜਿਹੀ ਮੈਨੂੰ ਐਲਰਜੀ ਸੀਗੀ ਅੱਜ, ਤਾਂ ਕਰਕੇ ਮੈਨੂੰ ਕੋਈ ਕਮੈਂਟ ਕਰਕੇ ਪੁੱਛਦੇ ਕਿ ਭਾਜੀ ਕਹਿੰਦੇ ਤੁਸੀਂ ਰੋਣ ਕਿਉਂ ਦੇ, ਮੈਂ ਭਰਾਵਾ ਕਿਉਂ ਰੋਣਾ, ਮੇਰੇ ਥੋੜਾ ਗੁੱਟ ਪਈ ਆ। ਤੇ ਦੈਟਸ ਓਕੇ, ਕੋਈ ਗੱਲ ਨਹੀਂ, ਅੱਖਾਂ ਨਾਲ ਦਾਰੂ ਪਾ ਲੈਂਦੇ ਆ। ਉਹ ਕਹਿੰਦੇ ਕਿ ਪਾਸਟ ਪਰਸੀਕਿਊਸ਼ਨ ਜਿਹੜੀ ਉਹ ਮੇਨ ਚੀਜ਼ ਆ, ਤੇ ਪਾਸਟ ਪਰਸੀਕਿਊਸ਼ਨ ਜਿਹੜੇ ਬੰਦੇ ਨੇ ਐਸਟੈਬਲਿਸ਼ ਕਰਦੀ ਕਲੀਅਰ ਐਂਡ ਕਨਵਿੰਸਿੰਗ ਕਿ ਕੁੱਟ ਜਿਹੜੀ ਸੀਗੀ, ਬੰਦਾ ਜੋ ਕਹਿ ਰਿਹਾ ਉਹਦੀ ਗਵਾਹੀ ਹੋਈ ਸਾਰੀ, ਕਿੱਦਾਂ ਕਿੱਥੋਂ ਆਏ, ਡਾਕਟਰ ਦੇ ਬਾਰੇ ਜਿਹੜੇ ਜਾਨ ਜਿਹਨਾਂ ਨੇ ਬਚਾਈ ਉਹਨਾਂ ਬਾਰੇ, ਹਰੇਕ ਚੀਜ਼ ਜਦੋਂ ਸਹੀ ਜੇ ਸਾਬਿਤ ਹੋ ਗਈ, ਜੱਜ ਨੂੰ ਮੰਨ ਲਓ ਕੋਈ ਡਾਊਟ ਨਹੀਂ ਹੋਇਆ, ਸਰਕਾਰੀ ਵਕੀਲ ਕੁਝ ਨਹੀਂ ਵਿਗਾੜ ਸਕਿਆ, ਮੰਨ ਲਓ ਜੇ ਤੁਹਾਡਾ, ਉਹਨੂੰ ਕਹਿੰਦੇ ਪਾਸਟ ਪਰਸੀਕਿਊਸ਼ਨ। ਪਾਸਟ ਪਰਸੀਕਿਊਸ਼ਨ ਜੇ ਐਸਟੈਬਲਿਸ਼ ਹੋ ਗਈ, ਤੁਹਾਡਾ ਕੰਮ ਜਿਹੜਾ ਸੌਖਾ ਹੋ ਜਾਂਦਾ। ਪਰ ਜੇ ਪਾਸਟ ਪਰਸੀਕਿਊਸ਼ਨ ਨਹੀਂ ਐਸਟੈਬਲਿਸ਼ ਹੋਈ, ਫਿਰ ਤੁਹਾਡੀ ਜਿਹੜੀ ਪ੍ਰੋਬਲਮ ਪੈ ਜਾਂਦੀ ਆ। ਹੁਣ ਇਹਨੂੰ ਜਿਹੜਾ ਮਾੜਾ ਜਿਹਾ ਧਿਆਨ ਨਾਲ ਸੁਣਿਓ, ਨਿਊਯਾਰਕ ਤੇ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡਾ ਫਰਕ ਆ। ਨਿਊਯਾਰਕ ਹੈਗਾ 2nd ਸਰਕਟ, ਕੈਲੀਫੋਰਨੀਆ ਹੈਗਾ 9th ਸਰਕਟ। ਜਿਹੜਾ ਨਿਊਯਾਰਕ ਆ ਉਹ ਕੀ ਕਹਿੰਦਾ, ਮੰਨ ਲਓ ਹੁਣ ਤੁਹਾਡੇ ਕੋਲ ਜੇ ਪਾਸਟ ਪਰਸੀਕਿਊਸ਼ਨ ਐਸਟੈਬਲਿਸ਼ ਨਹੀਂ ਹੋਈ, ਜਿਹੜਾ ਫਿਰ ਕੀ ਹੁੰਦਾ ਕਿ ਜਿਹੜਾ ਰਿਸਪੋਂਡੈਂਟ ਆ, ਜਿਹੜਾ ਆਪਣੀ ਕਹਾਣੀ ਦੱਸਦਾ ਵਾ ਕੋਰਟ ਨੂੰ, ਉਹਦੀ ਜ਼ਿੰਮੇਵਾਰੀ ਆ ਕਿ ਉਹਨੇ ਪ੍ਰੂਵ ਕਰਨਾ ਕਿ ਉਹ ਕਿਤੇ ਹੋਰ ਕਿਉਂ ਨਹੀਂ ਜਾ ਸਕਦਾ ਹੈਗਾ। ਮਤਲਬ ਬਰਡਨ ਜਿਹੜਾ ਸਾਰਾ ਤੁਹਾਡੇ ਉੱਤੇ ਆ ਜਾਂਦਾ। ਹੁਣ ਨਿਊਯਾਰਕ ਦੇ ਵਿੱਚ ਐਕਸੈਪਸ਼ਨ ਇਹ ਆ ਕਿ ਅਨਲੈਸ ਜਿਹੜਾ ਤੁਹਾਡੀ ਪਰਸੀਕਿਊਸ਼ਨ ਆ ਉਹ ਸਰਕਾਰ ਨੇ ਕੀਤੀ ਹੈ ਜਾਂ ਗਵਰਨਮੈਂਟ ਸਪਾਂਸਰਡ ਆ। ਸੋ ਨਿਊਯਾਰਕ ਦੇ ਕੋਰਟ ਕਹਿੰਦੇ ਆ ਕਿ ਜੇ ਤੁਹਾਡੇ ਹਮਲਾਵਰ ਜਾਂ ਜਿਹੜੇ ਤੁਹਾਡੇ ਨਾਲ ਧੱਕਾ ਕਰਦੇ ਸੀ ਉਹ ਸਰਕਾਰ ਸੀਗੇ ਜਾਂ ਸਰਕਾਰ ਦੇ ਸਪਾਂਸਰਡ ਸੀਗੇ, ਉਹ ਕੇਸਾਂ ਦੇ ਵਿੱਚ ਜਿਹੜਾ ਬਰਡਨ ਹੈਗਾ ਉਹ ਜਿਹੜਾ ਸਰਕਾਰੀ ਵਕੀਲ ਤੇ ਰਹੂਗਾ। ਠੀਕ ਹੈ। ਪਰ ਜਿਹੜੇ ਕੇਸਾਂ ਦੇ ਵਿੱਚ ਉਹ ਪ੍ਰਾਈਵੇਟ ਐਕਟਰ ਸੀਗੇ, ਉਹ ਤੁਹਾਡੇ ਤੇ ਬਰਡਨ ਰਹੂਗਾ ਪ੍ਰੂਵ ਕਰਨ ਦਾ। ਠੀਕ ਹੈ। ਨਿਊਯਾਰਕ ਦੇ ਵਿੱਚ ਜਿਹੜੇ ਪਾਰਟੀ ਵਰਕਰ ਜਿਹੜੇ ਹੈਗੇ ਆ, ਉਹ ਆਪਾਂ ਕੇਸ ਵੀ ਡਿਸਕਸ ਕੀਤਾ ਸੀਗਾ ਇਹਦਾ, ਸਿੰਘ ਵਰਸਸ ਗਾਰਲੈਂਡ ਦਾ, 2nd ਸਰਕਟ ਦਾ। ਤੇ ਟਿਕਟੌਕ ਤੇ ਵੀ ਐਕਚੁਅਲੀ ਬੰਦੇ ਨੇ ਕਮੈਂਟ ਕੀਤਾ ਸੀਗਾ, ਕਹਿੰਦਾ ਮੇਰਾ ਹੀ ਕੇਸ ਆ। ਠੀਕ ਆ। ਹਾਂਜੀ। ਤੇ ਟਿਕਟੌਕ ਜਾਂ ਸੋਸ਼ਲ ਮੀਡੀਆ ਤੇ ਕਿਸੇ ਨੇ ਕੀਤਾ ਸੀ, ਕਹਿੰਦਾ ਮੇਰਾ ਹੀ ਕੇਸ ਆ। ਤੇ ਉਹਦੇ ਵਿੱਚ ਇਹ ਸੀਗਾ ਕਿ ਜਿਹੜੇ ਪਾਰਟੀ ਦੇ ਵਰਕਰ ਆ ਉਹਨੂੰ ਸਰਕਾਰ ਨਹੀਂ ਮੰਨਦੇ ਹੁਣ ਨਿਊਯਾਰਕ ਦੇ ਵਿੱਚ। ਠੀਕ ਆ। ਸੋ ਉਹਦੇ ਕਰਕੇ ਜਿਹੜਾ ਨਿਊਯਾਰਕ ਦੇ ਕੇਸ ਆ ਉਹ ਥੋੜੇ ਜਿਹੇ ਔਖੇ ਹੋ ਜਾਂਦੇ ਆ ਰੀਲੋਕੇਸ਼ਨ ਦੇ ਪੁਆਇੰਟ ਦੇ ਉੱਤੇ। ਠੀਕ ਹੈ। ਕਿਉਂਕਿ ਜਿੱਥੇ ਸਰਕਾਰ ਇਨਵੋਲਵ ਨਹੀਂ ਹੋਈ, ਉੱਥੇ ਜਿਹੜਾ ਬਰਡਨ ਆ ਉਹ ਸ਼ਿਫਟ ਨਹੀਂ ਹੁੰਦਾ। ਜਿੱਥੇ ਸਰਕਾਰ ਇਨਵੋਲਵ ਹੋ ਗਈ, ਉੱਥੇ ਸਰਕਾਰੀ ਵਕੀਲ ਦੀ ਜ਼ਿੰਮੇਵਾਰੀ ਆ ਜਾਂਦੀ ਹੈ। ਹੁਣ ਗੱਲ ਇਹ ਹੋ ਗਈ ਕਿ ਜੇ ਪਾਸਟ ਪਰਸੀਕਿਊਸ਼ਨ ਨਹੀਂ ਐਸਟੈਬਲਿਸ਼ ਹੁੰਦੀ ਹੈ, ਹਨਾ, ਮੰਨ ਲਓ ਕਿ ਬੰਦਾ ਨਹੀਂ ਸ਼ੋਅ ਕਰ ਪਾਇਆ ਕਿ ਕੁੱਟ ਐਡੇ ਲੈਵਲ ਦੀ ਸੀਗੀ, ਤਾਂ ਜਿਹੜਾ ਬਰਡਨ ਆ ਉਹ ਬੰਦੇ ਤੇ ਹੀ ਰਹਿੰਦਾ, ਅਨਲੈਸ ਉਹਨੂੰ ਸਰਕਾਰ ਨੇ ਤੰਗ ਕੀਤਾ। ਇਹ ਲਾਅ ਆ। ਹੁਣ ਜਿੱਥੇ ਸਰਕਾਰ ਨੇ ਤੰਗ ਕੀਤਾ ਬੰਦੇ ਨੂੰ ਜਾਂ ਗਵਰਨਮੈਂਟ ਨੇ ਸਪਾਂਸਰ ਕੀਤਾ, ਉਹਦੇ ਵਿੱਚ ਜਿਹੜਾ ਕੋਰਟ ਆ, ਜਿਹੜੀ ਧਾਰਾ ਵਾ, ਉਹ ਇਹ ਕਹਿੰਦੀ ਆ ਕਿ ਰੀਲੋਕੇਸ਼ਨ ਨੂੰ ਆਪਾਂ ਪ੍ਰਜ਼ੂਮ ਕਰਾਂਗੇ ਕਿ ਇਹ ਰੀਜ਼ਨੇਬਲ ਨਹੀਂ ਹੈਗੀ। ਸੋ ਕਹਿਣ ਦਾ ਮਤਲਬ ਕਿ ਨਿਊਯਾਰਕ ਦੇ ਵਿੱਚ
ਬੰਦੇ ਤੇ ਬਰਡਨ ਹੈ। ਕੈਲੀਫੋਰਨੀਆ ਦੇ ਵਿੱਚ ਜਿਹੜਾ ਹੈਗਾ ਸਿੰਘ ਵਰਸਸ ਵਿਟਕਰ, ਉਹ ਕਹਿੰਦਾ ਹੈਗਾ ਕਿ ਪਾਰਟੀ ਵਰਕਰ ਜਿਹੜੇ ਹੈਗੇ ਆ ਉਹ ਸਰਕਾਰ ਆ। ਜਿਹੜਾ ਨਿਊਯਾਰਕ ਵਾਲਾ ਕੋਰਟ ਸੀਗਾ ਉਹਨੇ 9th ਸਰਕਟ ਨੂੰ ਮੈਂਸ਼ਨ ਵੀ ਕੀਤਾ, ਉਹ ਕਹਿੰਦੇ ਤੁਹਾਡੇ 9th ਸਰਕਟ 'ਚ ਏਦਾਂ ਹੋਊਗਾ, ਪਰ ਸਾਡੇ ਉਹਨਾਂ ਨੇ ਮੈਂਸ਼ਨ ਕੀਤਾ ਕੇਸ ਨੂੰ ਸਿੰਘ ਵਰਸਸ ਵਿਟਕਰ ਨੂੰ 9th ਸਰਕਟ ਦੇ ਨੂੰ, ਤੇ ਉਹਨਾਂ ਨੇ ਕਿਹਾ ਕਿ ਆਪਾਂ ਇਹ ਕੇਸ ਦੀ ਨਿੰਦਿਆ ਕਰਦੇ ਆ, ਤੇ ਨਿਊਯਾਰਕ ਦੇ ਕੇਸਾਂ ਦੇ ਵਿੱਚ ਆਪਾਂ ਜਿਹੜੇ ਸਰਕਾਰੀ ਜਿਹੜੇ ਪਾਰਟੀ ਦੇ ਲੋਅਰ ਲੈਵਲ ਜਿਹੜੇ ਵਰਕਰ ਹੁੰਦੇ ਆ ਉਹਨੂੰ ਆਪਾਂ ਸਰਕਾਰ ਨਹੀਂ ਮੰਨਦੇ। ਸੋ ਤਾਂ ਕਰਕੇ ਜਿਹੜੇ ਕੇਸ ਆ ਇਹਨਾਂ ਦੇ ਵਿੱਚ ਜਿਹੜੀ ਧਾਰਾਵਾਂ ਇਹ ਅਲੱਗ-ਅਲੱਗ ਲੱਗਦੀਆਂ। ਹੁਣ ਠੀਕ ਹੈ। ਜਿਹੜੀ ਕੈਲੀਫੋਰਨੀਆ ਦੇ ਵਿੱਚ ਕੀ ਆ ਗਿਆ ਕਿ ਤੁਸੀਂ ਜਦੋਂ ਇਸਟੈਬਲਿਸ਼ ਕਰਤਾ ਕਿ ਸਰਕਾਰ ਜਾਂ ਸਰਕਾਰ ਦੇ ਬੰਦਿਆਂ ਨੇ ਜਾਂ ਪਾਰਟੀ ਵਰਕਰਾਂ ਨੇ ਤੁਹਾਨੂੰ ਤੰਗ ਕੀਤਾ, ਤੇ ਕੋਰਟ ਤੁਹਾਡੀ ਗੱਲ ਮੰਨ ਰਿਹਾ ਕਿ ਜਿਹੜਾ ਰੀਲੋਕੇਸ਼ਨ ਉਹ ਰੀਜ਼ਨੇਬਲ ਨਹੀਂ ਹੈਗੀ, ਅਨਲੈਸ ਉਹਨਾਂ ਨੇ ਇੱਕ ਮੌਕਾ ਦਿੱਤਾ ਸਰਕਾਰ ਨੂੰ ਕਿ ਜੇ ਸਰਕਾਰ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੈ ਜੇ ਉਹ ਇਸਟੈਬਲਿਸ਼ ਕਰ ਦੇਵੇ ਅੰਡਰ ਆਲ ਸਰਕਮਸਟੈਂਸਸ। ਸੋ ਇਹ ਜਿਹੜੀ ਵਰਡ ਇੱਥੇ ਯੂਜ਼ ਕੀਤਾ ਹੈਗਾ ਅੰਡਰ ਆਲ ਸਰਕਮਸਟੈਂਸਸ, ਹੈ ਨਾ, ਕਿ ਹਰੇਕ ਪੱਖੋਂ ਜਿਹੜਾ ਬੰਦਾ ਉਹ ਕਿਤੇ ਵੀ ਜਾ ਨਹੀਂ ਸਕਦਾ। ਤੇ ਕਈ ਵਾਰੀ ਸਰਕਾਰ ਇਹ ਕਰਨ 'ਚ ਸਕਸੈਸਫੁਲ ਹੋ ਜਾਂਦੀ ਹੈ, ਕਈ ਵਾਰੀ ਨਹੀਂ ਹੁੰਦੀ, ਕਿਉਂਕਿ ਸਰਕਾਰ ਲਈ ਮੁਸ਼ਕਿਲ ਹੁੰਦਾ, ਉਹਨਾਂ ਨੂੰ ਵੀ ਕੰਮ ਕਰਨਾ ਪੈਂਦਾ, ਮਿਹਨਤ ਕਰਨੀ ਪੈਂਦੀ ਹੈ, ਆਉਣਾ ਪੈਂਦਾ। ਫੋਰ ਐਗਜ਼ਾਮਪਲ ਉਹ ਕਹਿੰਦਾ ਕਿ ਆਹ ਬੰਦਾ ਸੰਗਰੂਰ ਜਾ ਸਕਦਾ, ਤਾਂ ਮੇਰੀ ਆਰਗੂਮੈਂਟ ਸਰਕਾਰ ਨੇ ਜੱਜ ਨੇ ਇਹ ਸੀਗੀ ਕਿ ਮੈਂ ਕਿਹਾ ਜਾ ਤਾਂ ਸਕਦਾ, ਪਰ ਜਿਹੜੀ ਧਾਰਾ ਹੈਗੀ ਹੈ ਇੱਥੇ ਸਰਕਾਰੀ ਵਕੀਲ ਗਲਤ ਯੂਜ਼ ਕਰ ਰਿਹਾ। ਧਾਰਾ ਇਹ ਯੂਜ਼ ਹੋਣੀ ਚਾਹੀਦੀ ਹੈ ਕਿ ਅੰਡਰ ਆਲ ਸਰਕਮਸਟੈਂਸਿਸ, ਕਿ ਮਤਲਬ ਹਰੇਕ ਹਾਲਾਤਾਂ ਦੇ ਵਿੱਚ ਬੰਦੇ ਦੇ ਲਈ ਰੀਜ਼ਨੇਬਲ ਨਹੀਂ ਹੈਗਾ। ਤੇ ਰੀਜ਼ਨੇਬਲ ਦਾ ਮਤਲਬ ਇਹੀ ਹੈ ਕਿ ਜੇ ਬੰਦਾ ਖੇਤੀ ਕਰਦਾ ਉਹ ਖੇਤੀ ਕਿੱਦਾਂ ਕਰੂਗਾ ਉੱਥੇ ਜਾ ਕੇ, ਖੇਤ ਕਿਹੜਾ ਲੈਣੇ ਸੌਖੇ ਆ। ਤੇ ਅੰਡਰ ਆਲ ਸਰਕਮਸਟੈਂਸ ਦਾ ਮਤਲਬ ਇਹ ਹੈ ਕਿ ਜੇ ਹੁਣ ਤੁਹਾਡੀ ਪਾਰਟੀ ਦੀ ਰੀਚ ਹੀ ਬਹੁਤ ਛੋਟੀ ਆ, ਸੀਟਾਂ ਹੀ ਬਹੁਤ ਜ਼ਿਆਦਾ ਘੱਟ ਆ, ਕਿ ਉਹ ਕਿੱਦਾਂ ਬੰਦਾ ਬਚ ਕੇ ਰਹੂਗਾ, ਜਿਹੜਾ ਇੱਕ ਆਮ ਸਧਾਰਨ ਵਿਅਕਤੀ ਜਿਹੜਾ ਹੈਗਾ, ਹੈ ਨਾ। ਠੀਕ ਹੈ। ਸੋ ਇਹ ਜਿਹੜੀ ਤਾਂ ਕਰਕੇ ਜਿਹੜੇ ਕੈਲੀਫੋਰਨੀਆ ਦੇ ਤੇ ਨਿਊਯਾਰਕ ਦੇ ਜਿਹੜੇ ਕੇਸ ਆ ਉਹਨਾਂ ਦਾ ਅਲੱਗ-ਅਲੱਗ ਆਊਟਕਮ ਆ, ਹਨਾ। ਤੇ ਨਿਊਯਾਰਕ ਦੇ ਵਿੱਚ ਜਿਹੜੀ ਮੇਨ ਚੀਜ਼ ਜਿਹੜੀ ਲੋਕੀ ਮਿਸ ਕਰਦੇ ਆ ਆਪਣੇ ਕੇਸਾਂ ਦੇ ਵਿੱਚ, ਅਪੀਲਾਂ ਦੇ ਵਿੱਚ ਹੁਣ ਆਪਾਂ ਦੇਖਦੇ ਹਾਂ ਵਕੀਲ ਵੀ ਜਿੱਦਾਂ ਮਿਸ ਕਰ ਦਿੰਦੇ ਆ, ਉਹਦੀ ਜਿਹੜੀ ਆਰਗੂਮੈਂਟ ਹੈ ਕਿ ਗਵਰਨਮੈਂਟ ਸਪਾਂਸਰਡ, ਹੈ ਨਾ, ਜਿਹੜਾ ਆਹੀ ਸਿੰਘ ਵਰਸਸ ਗਾਰਲੈਂਡ ਸੀਗਾ, ਉਹਨੂੰ ਥੋੜਾ ਜਿਹਾ ਹੋਰ ਡਿਟੇਲ 'ਚ ਪੜੋ। ਆਪਾਂ ਇਹਦੇ ਬਾਰੇ ਡਿਸਕਸ ਵੀ ਕਰ ਚੁੱਕੇ ਹਾਂ ਕਿ ਠੀਕ ਆ ਸਰਕਾਰ ਨੂੰ ਤੁਸੀਂ ਕਹਿ ਦਿਓ ਕਿ ਗਵਰਨਮੈਂਟ ਭਾਵੇਂ ਨਹੀਂ ਸੀਗੇ ਪਰ ਗਵਰਨਮੈਂਟ ਸਪਾਂਸਰਡ ਤਾਂ ਸੀਗੇ ਨਾ। ਹੁਣ ਉਹ ਕਹਿੰਦਾ ਕਿ ਗਵਰਨਮੈਂਟ ਸਪਾਂਸਰਡ ਕਿੱਦਾਂ ਸੀਗੇ, ਕਿ ਜੇ ਬੰਦਾ ਯਾਰ ਕੋਈ ਪੋਸਟਰ ਲਾ ਰਿਹਾ ਵਾ ਕਿ ਉਹ ਕਹਿੰਦਾ ਕਿ ਉਹਦੀ ਗੱਡੀ ਤੇ ਆਏ ਆ, ਉਹਦਾ ਬੈਚ ਲੱਗਾ ਸੀਗਾ, ਤਾਂ ਉਹ ਕਿਉਂ ਲਾਊਗਾ ਬੰਦਾ? ਜੇ ਬਿਨਾਂ ਪੈਸੇ ਤੋਂ ਕਿੱਦਾਂ ਲਾਊਗਾ ਉਹਨੂੰ? ਕੁਛ ਤਾਂ ਪੈਸਾ ਤੇ ਸਰਕਾਰ ਵੱਲੋਂ ਆਊਗਾ ਕਿ ਗਵਰਨਮੈਂਟ ਕਿਸੇ ਪੱਖੋਂ ਤਾਂ ਸਪਾਂਸਰ ਕਰੂਗੀ ਨਾ ਰੈਲੀਆਂ ਤੇ, ਕਿ ਇਹ ਗਵਰਨਮੈਂਟ ਸਪਾਂਸਰ ਸੀਗੇ। ਸੋ ਇਦਾਂ ਕਿ ਟੈਕਨੀਕਲ ਜਿਹੜੀਆਂ ਆਰਗੂਮੈਂਟਾਂ ਦੋਨੋਂ ਨਿਊਯਾਰਕ ਤੇ ਕੈਲੀਫੋਰਨੀਆ ਦੀਆਂ ਅਦਾਲਤਾਂ ਦੇ ਵਿੱਚ ਬਣ ਸਕਦੀਆਂ। ਤੇ ਇਹਨੂੰ ਪਰ ਇਹ ਹੈ ਕਿ ਜਿਹੜੀ ਸਾਰੀ ਚੀਜ਼ ਆ ਟੋਟੈਲਿਟੀ ਆਫ ਸਰਕਮਸਟੈਂਸ ਦੇ ਬੇਸ ਤੇ ਕੇਸ ਨੇ ਕੋਰਟ ਨੇ ਡਿਸਾਈਡ ਕਰਨੀ ਹੁੰਦੀ ਹੈ। ਠੀਕ ਹੈ ਜੀ ਜੀ। ਹੁਣ ਫਾਈਨਲੀ ਇਹਦੇ ਵਿੱਚ ਕੀ ਆ ਜਾਂਦਾ, ਕਹਿੰਦਾ ਕਿ ਰਿਗਾਰਡਲੈਸ, ਕਹਿੰਦਾ ਭਾਵੇਂ ਤੁਸੀਂ ਪਰਸੀਕਿਊਸ਼ਨ ਜਿਹੜੀ ਪਾਸਟ ਪਰਸੀਕਿਊਸ਼ਨ ਆ, ਕੁੱਟਮਾਰ, ਭਾਵੇਂ ਉਹ ਸਰਕਾਰ ਨੇ ਕੀਤੀ ਹੈ ਭਾਵੇਂ ਸਰਕਾਰ ਨੇ ਨਹੀਂ ਕੀਤੀ, ਕਿ ਪ੍ਰਾਈਵੇਟ ਐਕਟਰ ਨੇ ਕੀਤੀ ਹੈ। ਠੀਕ ਹੈ। ਕਹਿੰਦਾ ਕਿ ਜਿਹੜਾ ਬੰਦਾ ਉਹਦੀ ਜ਼ਿੰਮੇਵਾਰੀ ਬਣਦੀ ਆ ਕਿ ਹਰ ਕਿਤੇ ਉਹਨੂੰ ਇਹ ਸ਼ੋ ਕਰਨਾ ਪੈਂਦਾ ਕਿ ਜਿਹੜੀ ਕਿ ਉਹਦੇ ਲਈ ਅਨਰੀਜ਼ਨੇਬਲ ਆ ਰੀਲੋਕੇਟ ਕਰਨਾ। ਹੁਣ ਅਨਰੀਜ਼ਨੇਬਲ ਦਾ ਮਤਲਬ ਕੀ ਹੁੰਦਾ ਕਿ ਜੇ ਬੰਦਾ ਕਹੇ ਕਿ ਮੈਂ ਤਾਂ ਉੱਥੇ ਕੰਮ ਨਹੀਂ ਕਰ ਸਕਦਾ ਸੀ, ਮੈਨੂੰ ਭਾਸ਼ਾ ਨਹੀਂ ਆਉਂਦੀ ਹੈ, ਤਾਂ ਜਿਹੜਾ ਸਿੰਘ ਵਰਸਸ ਗਾਰਲੈਂਡ ਆ ਸੈਕੰਡ ਸਰਕਟ ਦਾ, ਉਹਦੇ ਵਿੱਚ ਕਿਹਾ ਕਿ ਤੂੰ ਇੱਥੇ ਆ ਕੇ ਜੇ ਕੰਸਟਰਕਸ਼ਨ ਸਿੱਖ ਸਕਦਾ, ਇੱਕ ਇੰਗਲਿਸ਼ ਬੋਲ ਸਕਦਾ, ਇੰਗਲਿਸ਼ ਲੈਂਗੁਏਜ ਸਿੱਖ ਸਕਦਾ, ਤਾਂ ਤੂੰ ਇਹ ਨਹੀਂ ਸਾਨੂੰ ਆਰਗਿਊ ਕਰ ਸਕਦਾ ਕਿ ਤੇਰੇ ਲਈ ਅਨਰੀਜ਼ਨੇਬਲ ਸੀਗਾ ਇੰਡੀਆ ਦੇ ਵਿੱਚ ਕਿਸੇ ਹੋਰ ਸਟੇਟ 'ਚ ਰੀਲੋਕੇਟ ਹੋਣਾ। ਜੇ ਤੂੰ ਇੱਥੇ ਆ ਕੇ ਟਰੱਕ ਡਰਾਈਵਰ ਬਣ ਸਕਦਾ ਤਾਂ ਤੂੰ ਉੱਥੇ ਜਾ ਕੇ ਵੀ ਕੋਈ ਨਾ ਕੋਈ ਕੰਮ ਜਿਹੜਾ ਸਿੱਖ ਸਕਦਾ। ਉਹਦੇ ਵਿੱਚ ਆਪਾਂ ਅਪੀਲ ਦੇ ਵਿੱਚ ਕਈ ਵਾਰੀ ਦੇਖਦੇ ਹਾਂ ਕਿ ਉਹ ਨਾ ਜਿੱਦਾਂ ਕਾਲ ਦੀ ਰਿਕਾਰਡਿੰਗ ਭੇਜਦੇ ਆ ਸਾਨੂੰ ਕਿ ਕੀ ਆਰਗੂਮੈਂਟ ਇਹਨਾਂ ਨੇ ਆਪਣੀਆਂ ਪੇਸ਼ ਕੀਤੀਆਂ, ਤੇ ਉਹਦੇ ਵਿੱਚ ਉਹ ਕਈ ਵਾਰੀ ਲਿਖਿਆ ਕਿ ਨਹੀਂ ਉੱਥੇ ਪੈਸੇ ਨਹੀਂ ਇੰਨੇ ਬਣਦੇ। ਜੱਜ ਕਹਿੰਦਾ ਯਾਰ ਮੈਂ ਪੈਸੇ ਨਾਲ ਕੀ ਕਰਨਾ, ਤੇਰੇ ਬਣਦੇ ਕਿ ਨਹੀਂ ਬਣਦੇ। ਕਿਸੇ ਨੇ ਕਿਹਾ ਕਿ ਯਾਰ ਉੱਥੇ ਵੈਦਰ ਨਹੀਂ ਚੰਗਾ, ਉੱਥੇ ਸੜਕਾਂ ਨਹੀਂ ਚੰਗੀਆਂ, ਮਤਲਬ ਏਦਾਂ ਦੀਆਂ ਐਕਚੁਅਲ ਦੇ ਵਿੱਚ ਆਰਗੂਮੈਂਟ ਹੈ ਕਿ ਉਹ ਕਹਿੰਦਾ ਕਿ ਤੂੰ ਇੱਥੇ ਆ ਕੇ ਵੀ ਤਾਂ ਚਲਾ ਰਿਹਾ, ਉੱਥੇ ਕਿਉਂ ਨਹੀਂ ਚਲਾਉਂਦਾ। ਸਹੀ ਗੱਲ। ਉਹ ਬੰਦਾ ਉਹਨੂੰ ਕਹਿ ਰਿਹਾ ਕਿ ਨਹੀਂ ਉੱਥੇ ਨਾ ਵੈਦਰ ਨਹੀਂ ਚੰਗਾ, ਉੱਥੇ ਸੜਕਾਂ ਬਹੁਤ ਮਾੜੀਆਂ ਵਾ, ਟਰੱਕ ਨਹੀਂ ਵਧੀਆ, ਕਹਿੰਦਾ ਉੱਥੇ ਦੇ ਕੋਈ, ਕਹਿੰਦਾ ਹੈ ਨਾ। ਸੋ ਏਦਾਂ ਜਦੋਂ ਸਾਡੇ ਕੋਲ ਰਿਕਾਰਡ ਜਿਹੜਾ ਆਉਂਦਾ ਉਹਦੇ ਵਿੱਚ ਇਹ ਹੈ ਕਿ ਗੱਲ ਨੂੰ ਸਮਝੋ, ਤੁਹਾਡਾ ਜਿਹੜਾ ਸਰਕਾਰ ਜਿਹੜਾ ਤੁਹਾਡਾ ਕੇਸ ਚੱਲਦਾ ਪਿਆ ਉੱਥੇ, ਉਹਨਾਂ ਦਾ ਉਹ ਕੇਸ ਇਹਦਾ ਨਹੀਂ ਚੱਲਦਾ ਪਿਆ ਕਿ ਤੁਹਾਡੀ ਕਨਵੀਨੀਅੰਸ ਕੀ ਆ, ਕਿ ਤੁਹਾਡਾ ਰੋਜ਼ਗਾਰ ਹੈਗਾ ਕਿ ਨਹੀਂ ਹੈਗਾ। ਉਹ ਰੋਜ਼ਗਾਰ ਦੇ ਰਿਲੇਟਡ ਕੇਸ ਨਹੀਂ ਹੈਗਾ। ਉਹ
ਉਹ ਤਾਂ ਸਰਕਾਰੀ ਵਕੀਲ ਨੇ ਸ਼ੋਅ ਕਰਨਾ ਕਿ ਇਹ ਬੰਦਾ ਰੋਜ਼ਗਾਰ ਕਰਨ ਆਇਆ, ਇਹ ਪੈਸੇ ਦੇ ਕਰਕੇ ਇੱਥੇ ਆਇਆ, ਇਹਦਾ ਕੋਈ ਮਸਲਾ ਨਹੀਂ ਹੈਗਾ, ਇਹ ਸਿਰਫ ਇੱਥੇ ਆਪ ਹੀ ਵਧੀਆ ਦੱਸ ਕੰਟਰੀ ਰਿਹਾ ਆ ਹੈ। ਸਾਡਾ, ਤਾਂ ਕਰਕੇ ਇਹ ਇੱਥੇ ਆਉਂਦੇ ਆ, ਨਹੀਂ ਤਾਂ ਇਹਨਾਂ ਨੂੰ ਮੌਕਾ ਮਿਲਦਾ ਤਾਂ ਇਹਨੇ ਮੈਕਸੀਕੋ ਸੈਟਲ ਹੋ ਜਾਣਾ ਸੀ। ਤਾਂ ਕਰਕੇ ਜਿਹੜਾ ਥਰਡ ਕੰਟਰੀ ਟ੍ਰਾਂਜ਼ਿਟ ਬੈਨ, ਜਿਹੜਾ ਕਿ ਤੁਸੀਂ ਦੂਜੇ ਦੇਸ਼ ਕਿਉਂ ਨਹੀਂ ਸਾਲਮ ਕੀਤਾ, ਬੰਦਾ ਕਹਿੰਦਾ ਯਾਰ ਉਹ ਦੇਸ਼ ਬਹੁਤ ਗਰੀਬ ਸੀਗਾ, ਦੇਸ਼ ਬਹੁਤ ਮਾੜਾ ਸੀਗਾ, ਉਹ ਤੁਸੀਂ ਸਰਕਾਰੀ ਵਕੀਲ ਦੀ ਹੈਲਪ ਕਰ ਰਹੇ ਹੋ ਆਲਰੇਡੀ। ਉਹ ਵੀ ਤਾਂ ਇਹੀ ਸ਼ੋਅ ਕਰਨਾ ਚਾਹ ਰਿਹਾ ਕਿ ਇਹ ਬੰਦਾ, ਇਹਦਾ ਕੋਈ ਪੋਲੀਟੀਕਲ ਓਪੀਨੀਅਨ ਪਾਨੀਅਨ ਨਹੀਂ ਹੈਗਾ, ਇੱਥੇ ਇਹ ਪੈਸੇ ਬਣਾਉਣ ਆਇਆ ਸਿਰਫ। ਸੋ ਜਿਹੜੀ ਰੀਲੋਕੇਸ਼ਨ ਦੀ ਆਰਗੂਮੈਂਟ ਆ, ਉਹਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਰਿਗਾਰਡਲੈਸ, ਭਾਵੇਂ ਸਰਕਾਰ ਸੀਗੀ ਨਹੀਂ ਸੀਗੀ, ਪਰਸੀਕਿਊਸ਼ਨ ਹੋਈ ਨਹੀਂ ਹੋਈ, ਇਹ ਜ਼ਿੰਮੇਵਾਰੀ ਤੁਹਾਡੀ ਜਿਹੜੀ ਬਣਦੀ ਹੈ ਕਿ ਅਨਰੀਜ਼ਨੇਬਲ ਜਿਹੜਾ ਸੀਗਾ ਉੱਥੇ ਤੁਹਾਡੇ ਲਈ ਰੀਲੋਕੇਟ ਕਰਨਾ ਸੀਗਾ। ਫਾਈਨਲੀ ਲਾਸਟ ਚੀਜ਼, ਹੁਣ 4 ਚੀਜ਼ਾਂ ਇਹਦੇ ਵਿੱਚ ਆਪਾਂ ਰੀਲੋਕੇਸ਼ਨ ਦੇ ਵਿੱਚ ਡਿਸਕਸ ਕੀਤੀਆਂ। ਤਾਂ ਚੌਥੀ ਚੀਜ਼ ਇਹਦੇ ਵਿੱਚ ਆ ਕਿ ਜਿੱਥੇ ਪ੍ਰਾਈਵੇਟ ਐਕਟਰ ਇਨਵੋਲਵ ਆ, ਪ੍ਰਾਈਵੇਟ ਐਕਟਰ ਹੁੰਦਾ ਗੈਂਗ ਮੈਂਬਰ, ਜਿਹੜੇ ਪਾਰਟੀ ਦੇ ਵਰਕਰ ਆ। ਨਿਊਯਾਰਕ ਦੇ ਵਿੱਚ, ਕੈਲੀਫੋਰਨੀਆ 'ਚ ਉਹ ਮੁੱਦਾ ਨਹੀਂ ਹੈਗਾ, ਕੈਲੀਫੋਰਨੀਆ 'ਚ ਪਾਰਟੀ ਵਰਕਰ ਨੂੰ ਸਰਕਾਰੀ ਮੰਗ। ਫੈਮਿਲੀ ਮੈਂਬਰ, ਚਾਚੇ ਤਾਏ, ਜਿਹੜੇ ਜ਼ਮੀਨ ਜਾਇਦਾਦ ਵਾਲੇ ਜਿਹੜੇ ਮਸਲੇ ਜਿਹੜੇ ਤੁਹਾਡੇ ਹੈਗੇ ਆ, ਜਿਹੜੇ ਖੁਦ ਇੱਕ ਸਰਕਾਰੀ ਅਹੁਦੇ ਤੇ ਨਹੀਂ ਹੈਗੇ ਪਰ ਜਿਹਨਾਂ ਦੇ ਚਲੋ ਮੰਨ ਲਓ ਅੱਗੇ ਕੰਟੈਕਟ ਹੈਗੇ ਆ, ਜਾਂ ਗਵਾਂਢੀ, ਤੁਹਾਡੇ ਗਵਾਂਢੀਆਂ ਨਾਲ ਕੋਈ ਤੁਹਾਡਾ ਰੌਲਾ, ਪਿੰਡ 'ਚ ਕਿਸੇ ਦੇ ਨਾਲ ਰੌਲਾ, ਉਹਨਾਂ ਨੂੰ ਜਿਹੜੀ ਧਾਰਾ ਵਾ ਉਹ ਸਾਫ਼-ਸਾਫ਼ ਕਹਿੰਦੀ ਹੈ ਕਿ ਇਹਨਾਂ ਨੂੰ ਆਪਾਂ ਗਵਰਨਮੈਂਟ ਜਾਂ ਗਵਰਨਮੈਂਟ ਸਪਾਂਸਰਡ ਕੰਸੀਡਰ ਨਹੀਂ ਕਰ ਸਕਦੇ। ਕਿ ਹੁਣ ਜੇ ਤੁਹਾਡਾ ਅੰਕਲ ਤੁਹਾਨੂੰ ਤੰਗ ਕਰਦਾ, ਉਹਦੀ ਪੁਲਿਸ ਦੇ ਨਾਲ ਲਿੰਕ ਆ, ਉਹਨੂੰ ਆਪਾਂ ਇਹ ਨਹੀਂ ਕਹਾਂਗੇ ਕਿ ਸਰਕਾਰ ਜਾਂ ਸਰਕਾਰ ਸਪਾਂਸਰ ਤੁਹਾਨੂੰ ਤੰਗ ਕਰਦੀ ਹੈ, ਅਨਲੈਸ ਤੁਸੀਂ ਐਵੀਡੈਂਸ ਸਬਮਿਟ ਕਰੋ ਕਿ ਜਿਹੜੀ ਗਵਰਨਮੈਂਟ ਆ, ਜਿਹੜੀ ਸਰਕਾਰ ਆ, ਉਹਨੇ ਐਕਚੁਅਲੀ ਤੁਹਾਡੇ ਨਾਲ ਜਿਹੜੀ ਪਰਸੀਕਿਊਸ਼ਨ ਉਹ ਕੀਤੀ ਹੈ, ਕਿ ਐਕਚੁਅਲ ਦੇ ਵਿੱਚ ਗਵਰਨਮੈਂਟ ਜਿਹੜੀ ਸਰਕਾਰੀ ਮੁਲਾਜ਼ਮ ਸੀਗੇ ਕਿਸੇ ਲੈਵਲ ਤੇ ਜਿਹੜੇ ਇਨਵੋਲਵ ਹੋਏ ਆ। ਸੋ ਇਹ ਜਿਹੜੀਆਂ 4 ਧਾਰਾਵਾਂ ਹੈਗੀਆਂ, ਇਹਦਾ ਜਿਹੜਾ ਫਰੇਮਵਰਕ ਆ, ਇਹ ਜਿਹੜੇ ਫਰੇਮਵਰਕ ਦੇ ਵਿੱਚ ਜਿਹੜੇ ਫੈਕਟ ਪੈਟਰਨ ਆਉਂਦੇ ਆ, ਉਹ ਰੀਲੋਕੇਸ਼ਨ ਨੂੰ ਮੀਟ ਕਰ ਜਾਂਦੇ ਆ। ਜਿਹੜੇ ਨਹੀਂ ਆਉਂਦੇ ਆ, ਉਹਨਾਂ ਦੇ ਲਈ ਜਿਹੜਾ ਚੈਲੰਜ ਹੁੰਦਾ, ਤੇ ਉਹ ਜਦੋਂ ਚੈਲੰਜਿੰਗ ਹੋ ਜਾਂਦਾ, ਫਿਰ ਜਿਹੜਾ ਕੋਰਟ ਆ ਉਹ ਟੋਟੈਲਿਟੀ ਆਫ ਸਰਕਮਸਟੈਂਸ ਦੇ ਬੇਸ ਤੇ ਜਿਹੜਾ ਡਿਸਾਈਡ ਕਰਦਾ ਕਿ ਅਸਾਈਲਮ ਗ੍ਰਾਂਟ ਕਰਨਾ ਕਿ ਨਹੀਂ ਕਰਨਾ। ਇਹਨੂੰ ਹੁਣ ਕਾਫੀ ਇਨਫੋਰਮੇਸ਼ਨ ਜਿਹੜੀ ਟੈਕਨੀਕਲ ਦੇਤੀ, ਇਹਨੂੰ ਜੇ ਇੱਕ ਵਾਰੀ ਮੈਂ ਸਮਰਾਈਜ਼ ਕਰਾਂ ਤਾਂ ਸਮਰਾਈਜ਼ੇਸ਼ਨ ਇਹਦੀ ਇਹ ਆ ਕਿ 8 CFR 1208.13B3 ਰੈਗੂਲੇਸ਼ਨ ਹੈਗੀ ਹੈ ਰੀਲੋਕੇਸ਼ਨ ਦੀ। ਇਹ ਸਭ ਤੋਂ ਪਹਿਲਾਂ ਜਿਹੜਾ ਇਹਦਾ ਪੈਰਾਗ੍ਰਾਫ ਆ, ਉਹ ਸਿੱਧੇ ਕਹਿੰਦਾ ਹੈਗਾ ਕਿ ਜਿਹੜਾ ਜੱਜਾਂ ਨੇ ਟੋਟੈਲਿਟੀ ਆਫ ਸਰਕਮਸਟੈਂਸਸ ਦੇਖਣੇ, ਸਭ ਕੁਝ ਦੇਖਣਾ ਕੇਸ ਦਾ। ਇਹਦੇ ਵਿੱਚ ਉਹਨੇ ਦੇਖਣਾ ਕਿ ਕੰਟਰੀ ਦਾ ਸਾਈਜ਼ ਕਿੰਨਾ ਸੀਗਾ, ਲਾਸਟ ਵਾਰੀ ਕਿੱਥੇ ਰਹਿੰਦਾ ਸੀਗਾ, ਜੀਓਗ੍ਰਾਫੀ ਕੀ ਬੋਲਦੀ ਆ, ਉੱਥੇ ਸੜਕਾਂ ਕਿੰਨੀਆਂ ਜਾਂਦੀਆਂ, ਪਹਾੜ ਕਿੱਦਾਂ ਦੇ ਲੱਗਦੇ ਆ, ਤੇ ਜਿਹੜਾ ਤੁਹਾਡਾ ਹਮਲਾਵਰ ਆ ਉਹਦਾ ਸਾਈਜ਼ ਕਿੰਨੀ ਵੱਡਾ, ਕਿੰਨਾ ਨਿਊਮਰਸਿਟੀ, ਕੀ ਉਹਦੀ ਜਨਸੰਖਿਆ ਕਿੰਨੀ ਜ਼ਿਆਦਾ ਵਾ, ਤੇ ਉਹਦੀ ਰੀਚ ਕਿੱਥੇ ਤੱਕ ਹੈਗੀ ਆ। ਇਹ ਸਾਰੀਆਂ ਚੀਜ਼ਾਂ ਆਪਾਂ ਕੰਸੀਡਰ ਕਰਨੀਆਂ। ਪਰ ਕਿਉਂਕਿ ਬੰਦਾ ਆਲਰੇਡੀ ਅਮਰੀਕਾ ਦੇ ਵਿੱਚ ਆ ਗਿਆ, ਉਹ ਆਲਰੇਡੀ ਸ਼ੋਅ ਕਰ ਚੁੱਕਿਆ ਕਿ ਉਹ ਰੀਲੋਕੇਟ ਕਰ ਸਕਦਾ, ਤੇ ਇਹ ਚੀਜ਼ ਜਿਹੜੀ ਆ ਉਹ ਬੰਦੇ ਦੇ ਅਗੇਂਸਟ ਜਾਣੀ ਆ। ਸੋ ਇਹ ਜਿਹੜੀ ਰੀਲੋਕੇਸ਼ਨ ਦੀ ਧਾਰਾ ਹੈਗੀ ਆ ਮੇਨ, ਇਹਦੇ ਵਿੱਚ 4 ਪਹਿਲੂ ਉਹਨਾਂ ਨੇ ਲਿਖੇ ਹੋਏ ਆ ਕਿ 4 ਚੀਜ਼ਾਂ ਤੁਸੀਂ ਜਿਹੜੀਆਂ ਵੇਖਣੀਆਂ। ਪਹਿਲੀ ਚੀਜ਼ ਤੁਸੀਂ ਦੇਖਣੀ ਆ ਕਿ ਜਿੱਥੇ ਪਾਸਟ ਪ੍ਰੋਸੀਕਿਊਸ਼ਨ ਨਹੀਂ ਐਸਟੈਬਲਿਸ਼ ਹੋਈ, ਉੱਥੇ ਜਿਹੜੀ ਜ਼ਿੰਮੇਵਾਰੀ ਆ ਉਹ ਰਿਸਪੋਂਡੈਂਟ ਦੀ ਖੁਦ ਦੀ ਆ ਕਿ ਉਹ ਕਿਤੇ ਕਿਉਂ ਨਹੀਂ ਜਾ ਸਕਦਾ ਜਿੱਥੇ ਪਾਸਟ ਪ੍ਰੋਸੀਕਿਊਸ਼ਨ ਨਹੀਂ ਐਸਟੈਬਲਿਸ਼ ਹੋਈ। ਠੀਕ ਹੈ। ਜਿੱਥੇ ਜਿਹੜਾ ਤੁਹਾਡਾ ਹਮਲਾ, ਤੇ ਦੂਜੀ ਚੀਜ਼ ਇਹ ਆ ਗਈ ਕਿ ਜਿੱਥੇ ਤੁਹਾਡਾ ਹਮਲਾਵਰ ਗਵਰਨਮੈਂਟ ਜਾਂ ਗਵਰਨਮੈਂਟ ਸਪਾਂਸਰ ਸੀਗਾ, ਉੱਥੇ ਆਪਾਂ ਆਲਰੇਡੀ ਮੰਨ ਕੇ ਚੱਲਾਂਗੇ ਕਿ ਤੁਸੀਂ ਨਹੀਂ ਕਿਤੇ ਜਾ ਸਕਦੇ, ਉਹ ਤੁਹਾਡੇ ਫੇਵਰ 'ਚ ਗੱਲ ਜਾਊਗੀ। ਜਿੱਥੇ ਹੁਣ ਗਵਰਨਮੈਂਟ ਜਾਂ ਗਵਰਨਮੈਂਟ ਸਪਾਂਸਰ ਆ ਗਿਆ, ਤੇ ਉੱਥੇ ਜਿਹੜਾ ਬਰਡਨ ਆ ਉਹ ਸਰਕਾਰ ਦੇ ਉੱਤੇ ਸ਼ਿਫਟ ਹੋ ਜਾਊਗਾ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ। ਉਹਨਾਂ ਨੇ ਸਾਬਿਤ ਕਰਨਾ ਕਿ ਹਰੇਕ ਹਾਲਾਤ ਦੇ ਵਿੱਚ ਬੰਦਾ ਕਿਤੇ ਵੀ ਰੀਜ਼ਨੇਬਲੀ ਨਹੀਂ ਰੀਲੋਕੇਟ ਹੋ ਸਕਦਾ। ਇਹਦੇ ਵਿੱਚ ਆਪਾਂ 2 ਚੀਜ਼ਾਂ ਡਿਸਕਸ ਕਰ ਲਈਆਂ, ਨਿਊਯਾਰਕ ਦਾ ਕੀ ਫਰਕ ਆ ਤੇ ਕੈਲੀਫੋਰਨੀਆ ਦਾ ਕੀ ਫਰਕ ਆ। ਤੀਜੀ ਚੀਜ਼ ਜਿਹੜਾ ਇਹ ਧਾਰਾ ਕਹਿੰਦੀ ਆ, ਉਹ ਇਹ ਕਹਿੰਦੀ ਆ ਕਿ ਭਾਵੇਂ ਬੰਦੇ ਨੇ ਪਰਸੀਕਿਊਸ਼ਨ ਐਸਟੈਬਲਿਸ਼ ਕੀਤੀ ਨਹੀਂ ਕੀਤੀ, ਭਾਵੇਂ ਸਰਕਾਰ ਸੀਗੀ ਨਹੀਂ ਸੀਗੀ, ਜਿਹੜੀ ਇੰਟਰਨਲ ਰੀਲੋਕੇਸ਼ਨ ਆ ਉਹ ਤੁਸੀਂ ਸ਼ੋਅ ਕਰਨਾ ਕਿ ਤੁਹਾਡੇ ਲਈ ਅਨਰੀਜ਼ਨੇਬਲ ਆ, ਤੁਸੀਂ ਕਿਤੇ ਵੀ ਜਾ ਨਹੀਂ ਸਕਦੇ ਸੀਗੇ। ਇਹਦੇ ਬਾਰੇ ਆਪਾਂ ਇਹ ਪੁਆਇੰਟ ਰੱਖਿਆ ਸੀਗਾ ਕਿ ਕਿਉਂ ਨਹੀਂ ਤੁਸੀਂ ਜਾ ਸਕਦੇ, ਜੇ ਤੁਸੀਂ ਇੱਥੇ ਆ ਕੇ ਕੰਸਟਰਕਸ਼ਨ ਕਰ ਸਕਦੇ ਆ, ਟਰੱਕ ਚਲਾ ਸਕਦੇ ਆ, ਲੈਂਗੁਏਜ ਸਿੱਖ ਸਕਦੇ ਆ, ਤੁਸੀਂ ਹੋਰ ਕਿਤੇ ਜਾ ਕੇ ਕਿਉਂ ਨਹੀਂ ਇਹ ਕੰਮ ਕਰ ਸਕਦੇ। ਸੋ ਤੀਜੀ ਚੀਜ਼ ਆ ਕਿ ਕੋਰਟ ਇਹ ਕਹਿੰਦਾ ਕਿ ਤੁਸੀਂ ਸਾਰਾ ਇਹ ਦੱਸੋ ਕਿ ਪ੍ਰੋਬਲਮ ਕੀ ਤੁਹਾਨੂੰ ਪੈ ਗਈ, ਕਿ ਕਿਉਂ ਨਹੀਂ ਤੁਸੀਂ ਉੱਥੇ ਜਾ ਸਕਦੇ ਸੀ। ਆਪਣਾ ਜਿਹੜੇ ਸਮਾਜਿਕ ਪਹਿਲੂ ਦੱਸੋ, ਆਪਣੇ ਜਿਹੜੀ ਇੰਪਲੋਇਮੈਂਟ ਵਾਲੇ ਪਹਿਲੂ ਦੱਸੋ ਸਾਰਾ। ਤੇ ਉਹਦੇ ਵਿੱਚ ਸਰਕਾਰ ਕੋ ਕਾਫੀ ਜ਼ਿਆਦਾ ਆਰਗੂਮੈਂਟ ਹੁੰਦੀਆਂ ਕਿ ਇਹਨੇ ਉਰੇ ਆ ਕੇ ਵੀ ਇਹ ਸਾਰੇ ਕੰਮ ਕੀਤੇ ਆ ਤੇ ਇਹ ਉੱਥੇ ਵੀ ਜਾ ਸਕਦਾ। ਤੇ ਲਾਸਟ ਚੀਜ਼ ਜਿਹੜੀ ਚੌਥੀ ਚੀਜ਼ ਇਹਦੇ ਵਿੱਚ ਆਪਾਂ ਜਿਹੜੀ ਡਿਸਕਸ ਕੀਤੀ ਸੀਗੀ, ਉਹ ਇਹ ਸੀਗੀ ਕਿ ਜਿੱਥੇ ਪ੍ਰਾਈਵੇਟ ਐਕਟਰ ਇਨਵੋਲਵ ਹੋ ਗਏ, ਗੈਂਗ ਮੈਂਬਰ ਹੋ ਗਿਆ, ਫੈਮਿਲੀ ਮੈਂਬਰ ਹੋ ਗਏ, ਜਿਹੜੇ ਡਾਇਰੈਕਟਲੀ ਸਰਕਾਰ 'ਚ ਨਹੀਂ ਹੈਗੇ ਤੇ ਜਿਨ੍ਹਾਂ ਦੇ ਸਰਕਾਰ ਦੇ ਨਾਲ ਲਿੰਕ ਆ,
ਉਹਨਾਂ ਕੇਸਾਂ ਦੇ ਵਿੱਚ ਉਹ ਕਹਿੰਦੇ ਕਿ ਆਪਾਂ ਉਹਨਾਂ ਨੂੰ ਪ੍ਰਾਈਵੇਟ ਐਕਟਰ ਹੀ ਮੰਨਾਂਗੇ, ਆਪਾਂ ਉਹਨਾਂ ਨੂੰ ਸਰਕਾਰੀ ਐਕਟਰ ਨਹੀਂ ਮੰਨ ਸਕਦੇ ਅਨਲੈਸ ਤੁਸੀਂ ਇਹ ਪ੍ਰੂਵ ਕਰ ਪਾਓ ਕਿ ਸਰਕਾਰ ਦੀ ਵੀ ਕਿਸੇ ਹੱਦ ਤੱਕ ਡਾਇਰੈਕਟ ਇਨਵੋਲਵਮੈਂਟ ਜਿਹੜੀ ਸੀਗੀ ਪੁਲਿਸ ਦੀ ਜਾਂ ਲੀਡਰਾਂ ਦੀ। ਸੋ ਇਹ ਜਿਹੜੀ ਇੰਟਰਨਲ ਰੀਲੋਕੇਸ਼ਨ ਦੀ ਰੈਗੂਲੇਸ਼ਨ ਆ ਡਿਟੇਲ ਦੇ ਵਿੱਚ। ਠੀਕ ਹੈ ਜੀ। ਤੇ 2 ਮਿੰਟ ਮੈਂ ਹੋਰ ਲਵਾਂਗਾ ਕਿਉਂਕਿ ਜਿੱਦਾਂ ਹੁਣ ਸਾਡਾ ਨਾ ਸ਼ੋਅ ਜਿੱਦਾਂ ਚੱਲਦਾ ਵਾ ਜੀ ਜੀ ਹੁਣ ਏਦਾਂ ਕਿ ਮੈਨੂੰ ਕਈ ਕਹਿੰਦੇ ਕਿ ਨਹੀਂ ਤੈਨੂੰ ਕਹਿਣ ਦੀ ਲੋੜ ਨਹੀਂ ਹੈਗੀ, ਰਹਿਣ ਦੋ, ਜਿੰਨੇ ਰੌਲਾ ਪਾਣਾ ਪਾਈ ਜਾਣ ਦੋ ਕਈ। ਪਰ ਏਦਾਂ ਕਿ ਸਾਡੀ ਆਪਣੀ ਫੀਡ ਆ, ਕਿਉਂ ਨਾ ਕਹੀਏ ਬਈ, ਆਪਣਾ ਫੋਰਮ ਆ, ਮਰਜ਼ੀ ਆ ਸਾਡੀ ਵੀ। ਸੋ ਏਦਾਂ ਕਿ ਜਿਹੜੇ ਸੁਣਦੇ ਆ ਯਾਰ ਭਰਾਓ, ਤੁਹਾਨੂੰ ਐਡੀ ਵੱਡੀ ਰੈਗੂਲੇਸ਼ਨ ਦੱਸਤੀ, ਸਾਰੇ ਲਾਅ ਦੱਸਦੇ ਹਨਾ, 2-4 ਜੋਕਰ ਵੀ ਵਿੱਚ ਜਿਹੜੇ ਹੁੰਦੇ ਆ ਕਿ ਏਦਾਂ ਨਾ ਕਰੋ, ਇਹਦੀ ਗੱਲ ਨਾ ਸੁਣੋ, ਓਦਾਂ ਨਾ ਸੁਣੋ, ਨਾ ਸੁਣੋ ਯਾਰ, ਮੈਂ ਕਿਹੜਾ ਸੈਟਰਡੇ ਨੂੰ ਸੱਦ ਕੇ ਬੁਲਾਇਆ ਕਿ ਕੋਈ ਗੱਲ ਮੇਰੀ ਸੁਣੇ ਤੁਹਾਡੀ ਹਨਾ। ਮਰਜ਼ੀ ਆ, ਤੁਹਾਡੇ ਹੱਥ ਪਰ ਇਹ ਹੈ ਕਿ ਯਾਰ ਇਹਨੂੰ ਇਨਫੋਰਮੇਸ਼ਨ ਲਓ ਇਹਨੂੰ ਤੇ ਸੀਰੀਅਸ ਹੋ ਜਾਓ ਆਪਣੇ ਕੇਸ 'ਚ। ਤਾਂ ਚੈਟ ਚੂਟ ਜਿਹੜੇ ਚੱਲਦੇ ਰਹਿਣੇ, ਇਹ ਤਾਂ ਸਾਨੂੰ ਕਲਾਇੰਟ ਕਈ ਵਾਰੀ ਆ ਕੇ ਕਹਿੰਦਾ ਯਾਰ ਜਿਹੜਾ ਮੇਰਾ ਰੂਮਮੇਟ ਸੀਗਾ ਮੈਨੂੰ ਰੋਕਦਾ ਸੀਗਾ, ਕਹਿੰਦਾ ਕਿ ਨਹੀਂ ਇੱਕੋ ਨਾ ਜਾਓ, ਵਕੀਲ ਬਹੁਤ ਮਾੜਾ ਵਾ। ਜਦੋਂ ਕਹਿੰਦਾ ਮੇਰਾ ਕੇਸ ਹੋਇਆ, ਕਹਿੰਦਾ ਹੁਣ ਕਹਿੰਦਾ ਯਾਰ ਮੇਰੀਆਂ ਮਿੰਤਾਂ ਪਾਉਣ ਦੇ, ਮੇਰੀ ਗੱਲ ਕਰਾਓ ਉਹਨਾਂ। ਸੋ ਇਹ ਜਨਤਾ ਦਾ ਹਿਸਾਬ ਕਰਦਾ ਵਾ। ਸੋ ਜਿਹੜਾ ਸ਼ੋਅ ਆ ਨੌਲੇਜ ਦੇ ਰਿਹਾ, ਇੱਥੇ ਕੁਛ ਨਹੀਂ ਤੁਹਾਡੇ ਕੋਲ ਮੰਗਿਆ, ਨਹੀਂ ਕੁਛ ਨਾ ਕੋਈ ਦੇਣਾ, ਤੁਸੀਂ ਮੈਨੂੰ ਪਤਾ ਵੀ ਨਹੀਂ ਕੌਣ ਆ ਕਿੱਦਾਂ ਵਾ, ਜਿਹੜਾ ਬੋਲ ਰੌਲਾ ਰੂਲਾ ਪਾ ਰਿਹਾ ਉਹਦਾ ਵੀ ਨਹੀਂ ਪਤਾ। ਸੋ ਇਹ ਸਿਰਫ ਇੱਕ ਇਨਫੋਰਮੇਸ਼ਨ ਆ, ਇਹਨੂੰ ਸੁਣੋ, ਇਹਨੂੰ ਬੈਨੀਫਿਟ ਕਰ ਸਕਦੇ ਹੋ ਆਪ ਕਰੋ, ਕਿਸੇ ਦਾ ਕਰ ਸਕਦੇ ਹੋ ਉਹਨੂੰ ਸਲਾਹ ਦਿਓ। ਕੋਈ ਪੈਰਾਲੀਗਲ ਤੱਕ ਜਿਹੜੇ ਸਰਵਿਸ ਵਾਲੇ ਆ ਨਾ, ਉਹ ਆ ਕੇ ਕਹਿ ਦਿੰਦੇ ਕਿ ਭਾਈ ਯਾਰ ਤੁਹਾਡਾ ਸ਼ੋਅ ਸੁਣ ਕੇ ਆਪਣੀ ਪ੍ਰੈਕਟਿਸ ਵੱਧ ਗਈ। ਮੈਂ ਕਿਹਾ ਚੱਲ ਬਹੁਤ ਵਧੀਆ ਯਾਰ, ਤੂੰ ਆਪਣਾ ਦੇ ਕਈ ਵਾਰੀ ਸਾਡੇ ਕੋਲ ਕੰਮ ਬਹੁਤ ਹੁੰਦਾ, ਕੋਈ ਹੈਲਪ ਕਿਸੇ ਨੂੰ ਚਾਹੀਦੀ ਟਰਾਂਸਲੇਸ਼ਨ ਦੀ, ਤੇਰੇ ਵੱਲ ਭੇਜ ਦਾਂਗੇ ਹਨਾ, ਨਹੀਂ ਕਰ ਹੁੰਦਾ। ਸੋ ਇਹ ਜਿਹੜੀ ਕਮਿਊਨਿਟੀ ਆ ਏਦਾਂ ਇਹ ਚੱਲਦੀ ਆ। ਤੇ ਕਿਉਂਕਿ ਸਾਡੀ ਆਪਣੀ ਲਾਈਫ ਫੀਡ ਆ, ਤੁਸੀਂ ਹੁਣ ਸਾਨੂੰ ਕਮੈਂਟ ਮਾਰਿਆ ਤਾਂ ਆਪਾਂ ਵੀ ਤੁਹਾਨੂੰ ਵਾਪਸ ਜੀ ਬਿਲਕੁਲ। ਸੋ ਆਪਾਂ ਇੱਥੇ ਇੱਕ ਬ੍ਰੇਕ ਲੈ ਲਈਏ ਟਰਨੀਟੇਟ ਕਹਿਣਾ ਜੀ, ਤੁਸੀਂ ਵੀ ਥੋੜਾ ਜਿਹਾ ਸਾਹ ਲੈ ਲਓ ਤੇ ਬਸ ਫਿਰ ਆਪਾਂ ਮੁੜਦੇ ਆ। ਨੰਬਰ ਸਟੂਡੀਓ ਦੇ ਵਿੱਚ ਹੁਣ ਕਾਲ ਕਰਨ ਦੇ ਲਈ ਕਾਲ ਲਵਾਂਗੇ ਹੁਣ 408-272-5200 4082725200। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਜਿਹੜੇ ਆਪਣੇ ਸਵਾਲ ਆ ਉਹ ਟਰਨੀਟੇਟ ਕਹਿਣਾ ਜੀ ਨੂੰ ਪੁੱਛ ਸਕਦੇ ਆ। ਨੰਬਰ 408-272-5200 ਦੇ ਉੱਤੇ। ਮਿਲਦੇ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਇਮੀਗ੍ਰੇਸ਼ਨ ਅਟਾਰਨੀ ਟਿਰਕੈਣਾ ਜੀ ਇਹਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਜੀ ਤੇ ਹੁਣ ਆਪਾਂ ਜਿਹੜੇ ਜੀ ਕਾਲਸ ਲਵਾਂਗੇ। ਸੋ ਤੇ ਕਾਲ ਕਰਨ ਦੇ ਲਈ ਨੰਬਰ 408 272 4082725200 ਪਹਿਲੇ ਕਾਲਰ ਨੇ ਆਪਣੇ ਨਾਲ ਜੁੜੇ ਹੋਏ ਯਸ਼ ਜੀ ਇਹਨੂੰ ਜੀ ਸਵਾਗਤ। हेलो हाँ जी यश जी। सर, मेरा क्वेश्चन ये है जी सर से कि मेरा एड्रेस सैन फ्रांसिस्को का है और मेरे जो गारंटर है वो इंडिया गए हुए हैं पूरी फैमिली, तो मेरे को न्यूयॉर्क आना पड़ा, इसलिए कोई रहता नहीं वहाँ पे। तो जी। सर न्यूयॉर्क आने के बाद मेरी अब 180 किलो कंप्लीट हो गई और मैं मेरे वकील के पास ट्राई कर रहा हूँ, बहुत दिनों से फोन नहीं उठा रहे वर्क परमिट अप्लाई करने के लिए। जी। तो मैं बाहर से अप्लाई कर सकता हूँ सर वर्क परमिट? हाँ जी हाँ जी हाँ जी कर सकते और हैं बाहर से अप्लाई। और सर उसमें फिर मैं एड्रेस गारंटर का तो दे नहीं सकता क्योंकि 2 महीने के बाद आएंगे वो, और वकील का मैं देना नहीं चाहता क्योंकि कॉल पहले ही नहीं उठा रहे हो। तो मैं मेरे दोस्त का फरीजनों का एड्रेस दे सकता हूँ उसमें? नहीं नहीं, देखो 2 चीजें आ गई इसमें। पहला क्या है कि एक होता है कि आप एड्रेस रहते कहाँ पे हो, कि रहायश कहाँ पे मैं है अब आपकी। जो जो वैसे आपकी रिहायश है ना वो कोर्ट को हमेशा अपडेट करनी है। अगर न्यूयॉर्क में रहते हो तो आपका कोर्ट न्यूयॉर्क बनेगा। अगर आप सैन फ्रांसिस्को के जुरिस्डिक्शन में रहते हो तो आपका केस कोर्ट जो है सैन फ्रांसिस्को बनेगा। आपकी अब क्लॉक पूरी है तो आपका क्लॉक नहीं रुकेगी, अब क्लॉक आपकी ऑलरेडी पूरी हो गई है। सो आप अपना ना केस पहले मूव कराओ अगर न्यूयॉर्क चल गए हो। तो जो आपका रेजिडेंशियल एड्रेस है वो आपने सही बताना है। जो आपका मेलिंग एड्रेस है कि जो मेरी चिट्ठी पत्र है वो दोस्त के पास आए, तो उसमें कोई प्रॉब्लम नहीं है। वो जो मेलिंग एड्रेस है वो कोई भी हो सकता है, पर जो आपका असली का रहने वाला एड्रेस है कोर्ट का, उसमें नहीं घपला मारना। वो पूरा कोर्ट को जो सही बताना है। सही दसना है। सही हाँ जी। बता रहे हैं सर, लेकिन है ना मेरे को, मैं टेम्परेरी के लिए आया हूँ क्योंकि मेरा गारंटर इंडिया गया हुआ है। जिस दिन मेरा वर्क परमिट आ गया तो मैं ट्रक का लाइसेंस लेने के लिए फ्रीजनो जाऊंगा मेरे दोस्त के पास। इतने दिन के लिए आया हूँ मैं यहाँ। तो नहीं, अगर उसके बाद विजिट कर रहे हो 1-2 महीने फिर तो कोई नहीं, पर आपका जो अब देखो जब आप एड्रेस बताओगे ना, अपना डीएमवी का जो लाइसेंस बताओगे, इसमें बड़े
इसमें भी बहुत पंगे जो आते हैं, काफी केसेस का भी सुप्रीम कोर्ट तक गया हुआ है। एक जो अपने एड्रेस की डीएमवी की एप्लीकेशन भरते हो ना, उसमें वो भी वो पूछते हैं कि कहाँ पे तू रहता है। अब उसमें आप झूठ नहीं बोल सकते कि मैं अपने दोस्त के साथ फ्रेजनो रहता हूँ। वो मतलब जहाँ पे आप रहते हो वही करना है। तो कई बार क्या होता है कि लोग लाइसेंस बनाने के लिए दूसरी स्टेट में चल जाते हैं, दोस्त का एड्रेस दे देते हैं, क्रेडिट कार्ड का कई बार दूसरा एड्रेस दे देते हैं। तो आपका जो एड्रेस है ना कि रहते कहाँ पे हो, वो डीएमवी की भी एप्लीकेशन में सही होना चाहिए, गलत नहीं होना चाहिए। बाकी जो घूमने के लिए जाना है वो जा सकते हो आप, उसमें कोई प्रॉब्लम नहीं है, पर अपना एड्रेस जहाँ पे रहते हो वो अपडेटेड रखो हमेशा। ਜੇ ਇਵੈਂਚੁਅਲੀ ਮੂਵ ਹੀ ਹੋ ਜਾਣਾ ਆ ਫਰੈਜ਼ਨੋ ਨੂੰ, ਉੱਥੇ ਹੀ ਰਹਿਣਾ ਹੈ, ਤਾਂ ਫਿਰ ਉੱਥੇ ਜਾਓ ਤੇ ਆਪਣਾ ਐਡਰੈਸ ਪੱਕਾ ਜਿਹੜਾ ਹੈ ਉਸ ਨੂੰ ਮੂਵ ਕਰ ਲਓ। ਬਾਕੀ ਮੇਲਿੰਗ ਤੇ ਰੈਜ਼ੀਡੈਂਸ਼ੀਅਲ ਐਡਰੈਸ 'ਚ ਫਰਕ ਹੁੰਦਾ ਹੈ, ਉਸ ਨੂੰ ਸਮਝਣ ਦੀ ਤੁਹਾਨੂੰ ਜ਼ਰੂਰਤ ਹੈਗੀ। ਹਾਂਜੀ, ਤੁਹਾਨੂੰ ਇੱਕ ਚੀਜ਼ ਦੱਸਦਾ, ਦੇਖੋ ਜਿਹੜੇ ਹੁਣ ਕੰਮਕਾਰ ਕਰ ਰਹੇ ਆ ਨਾ ਯਾਰ, ਇੱਕ ਪੀਓ ਬਾਕਸ ਐਡਰੈਸ ਲਓ, ਯੂਐਸਪੀਐਸ ਦੇ ਨਾਲ ਆਂਦਾ, ਬਹੁਤ ਸਸਤਾ ਵਾ, ਕੁਛ $100 ਨਾਲ ਪੂਰਾ ਤੁਹਾਡਾ ਸਾਲ ਉਹ ਕੱਢ ਜਾਂਦਾ ਵਾ। ਨਹੀਂ ਤੁਸੀਂ ਆਪਣਾ ਜੇ ਲੈ ਸਕਦੇ ਆ, 2-4 ਜਿਹੜੇ ਸੱਜਣ ਮਿੱਤਰ ਆ ਮਿਲ ਕੇ ਲੈ ਲਓ ਹਨਾ, $40-50 ਤੁਹਾਡੇ ਸਾਲ ਦੇ ਲੱਗਣੇ ਆ। ਤੇ ਪੀਓ ਬਾਕਸ ਰੱਖੋ ਜਿੱਥੇ ਮਰਜ਼ੀ, ਉਹ ਤੋਂ ਬਾਅਦ ਜਿੱਥੇ ਮਰਜ਼ੀ ਭਰਾਵਾ ਮੂਵ ਐਡਰੈਸ ਚੇਂਜ ਕਰੋ, ਤੁਹਾਡੀ ਮੇਲ ਜਿਹੜੀ ਆ ਉੱਥੇ ਪੀਓ ਬਾਕਸ ਤੇ ਜਿਹੜੀ ਆ ਇਕੱਠੀ ਹੁੰਦੀ ਰਹਿੰਦੀ ਆ। ਪੀਓ ਬਾਕਸ ਦੇ ਵੀ ਅੱਗੇ ਸੁਵਿਧਾਵਾਂ ਹੁੰਦੀਆਂ, ਉਹਨਾਂ ਨੂੰ ਤੁਸੀਂ ਕਹਿ ਸਕਦੇ ਆ ਕਿ ਇੱਥੇ ਫਾਰਵਰਡ ਕਰ ਦਿਓ, ਤੁਹਾਡੇ ਕੋਲ ਹੋਰ ਪੈਸੇ ਲੈ ਕੇ ਤੁਹਾਡੀ ਮੇਲ ਫਾਰਵਰਡ ਕਰ ਦਿੰਦੇ ਆ। ਸੋ ਜਿਹੜੀ ਪੀਓ ਬਾਕਸ ਦੀ ਫੈਸਿਲਿਟੀ ਇਹਨੂੰ ਯੂਜ਼ ਕਰੋ ਤੁਸੀਂ, ਤੁਹਾਡਾ ਵੀ ਸਿਆਪਾ ਖਤਮ, ਵਕੀਲ ਦਾ ਵੀ ਹੁਣ ਸਿਆਪਾ ਖਤਮ। ਮੈਂ ਤਾਂ ਖੁਦ ਆਪਣਾ ਜਿੱਦਾਂ ਹੁਣ ਪੀਓ ਬਾਕਸ ਰੱਖਿਆ ਪਿਆ ਵਾ, ਕਿਉਂਕਿ ਚਿੱਠੀ ਕਈ ਵਾਰੀ ਆਣੀ, ਚਿੱਠੀ ਮਿਸਿੰਗ ਹੋ ਗਈ, ਉਹਨੇ ਕਹਿਣਾ ਇਹਨੂੰ ਨਹੀਂ ਮਿਲੀ, ਉਹਨੂੰ ਨਹੀਂ ਮਿਲੀ। ਮੈਂ ਤਾਂ ਹੁਣ ਪੀਓ ਬਾਕਸ ਰੱਖਿਆ ਵਾ ਸਿੱਧਾ, ਕਿ ਉੱਥੇ ਜਿਹੜਾ ਡਾਕਖਾਨਾ ਉੱਥੇ ਚਿੱਠੀ ਆਣੀ ਆ, ਉਹਨੇ ਆਪਣੇ ਨੰਬਰ ਦੇ ਹਿਸਾਬ ਨਾਲ ਉਹ ਕਰ ਦੇਣੀ, ਕੋਈ ਨਾ ਗਲੀ ਮਹੱਲੇ ਦਾ ਚੱਕਰ, ਨਾ ਰੋਂਗ ਐਡਰੈਸ ਦਾ ਚੱਕਰ। ਸੋ ਪੀਓ ਬਾਕਸ 'ਚ ਇਨਵੈਸਟ ਕਰੋ ਸਾਰੇ ਜਾਣੇ। ਅਗਲੇ ਕਾਲਰ ਨੇ ਸ਼ਹਿਰੀ ਜੀ। ਹਾਂਜੀ ਸ਼ਹਿਰੀ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਰ, ਥੈਂਕ ਯੂ ਵੈਰੀ ਵੈਰੀ ਮਚ। ਮੈਂ ਬੁਲਾਰ ਸਾਹਿਬ ਨੂੰ ਸਵਾਲ ਪੁੱਛਣਾ ਸੀ। ਪੁੱਛੋ ਸਰ ਜੀ। ਮੈਂ ਇੱਥੇ F1 ਵੀਜ਼ਾ ਤੋਂ ਆਇਆ ਸੀ, ਮੇਰੀ ਸਿਟੀਜ਼ਨ ਅਮਰੀਕਨ ਸਿਟੀਜ਼ਨ ਨਾਲ ਮੈਰਿਜ ਹੋ ਚੁੱਕੀ ਹੈ, I-485 ਲੱਗਿਆ ਹੋਇਆ ਹੈ, ਤੇ ਆਮ ਇਨ ਅਰਜੈਂਟ ਨੀਡ ਆਫ ਲਾਈਕ ਵਰਕ ਪਰਮਿਟ। ਮੈਂ ਕਿਹੜੀ ਕਲਾਸ ਦੇ ਅੰਡਰ ਵਰਕ ਪਰਮਿਟ ਅਪਲਾਈ ਕਰ ਸਕਦਾ ਸਰ? ਪਲੀਜ਼ ਹੈਲਪ ਮੀ ਆਊਟ। ਸਿਟੀਜ਼ਨ ਦਾ ਬੇਸ ਤੇ ਮੇਰੇ ਖਿਆਲ ਮੈਨੂੰ ਟੌਪ ਦਾ ਹੈਡ ਤਾਂ ਯਾਦ ਨਹੀਂ ਕੈਟਾਗਰੀ, ਸ਼ਾਇਦ C9 ਕੈਟਾਗਰੀ ਦੇ ਵਿੱਚ ਆਂਦਾ ਉਹ। ਤਾਂ ਤੁਸੀਂ ਜਿਹੜਾ ਨਾ ਆਪਣੀ ਇੰਸਟਰਕਸ਼ਨਸ ਹੁੰਦੀ ਆ ਵਰਕ ਪਰਮਿਟ ਦੀ, ਉਹਦੇ ਉੱਤੇ ਕੈਟਾਗਰੀਆਂ ਲਿਖੀਆਂ ਹੋਈਆਂ ਉਹਨਾਂ ਨੇ, ਜਿਹੜੀ ਇੰਸਟਰਕਸ਼ਨਸ ਪੜੋਗੇ ਉਹਦੇ ਵਿੱਚ ਆਪਣਾ ਟੇਬਲ ਬਣਾਇਆ ਉਹਨਾਂ ਨੇ ਕਿ ਕਿਹਦੀ ਕਿਹੜੀ ਕੈਟਾਗਰੀ। ਆਈ ਥਿੰਕ C9 ਚ ਆਂਦੀ ਹੈ। ਠੀਕ ਹੈ ਜੀ। ਤੇ ਆਮ ਲਿਵਿੰਗ ਇਨ ਇੰਡੀਆ ਰਾਈਟ ਨਾਓ, ਤੇ ਤੁਹਾਨੂੰ ਪਤਾ ਕਿ ਜਿਸ ਨੂੰ ਲਾਈਕ 7-8 ਮੰਥ ਵੇਟਿੰਗ ਟਾਈਮ ਹੈ ਦਾ, ਕਿ 1 to 2 ਤੇ ਮੰਥ? ਮੇਰਾ ਵੀਰ ਵਰਕ ਪਰਮਿਟ ਇੰਡੀਆ ਚ ਨਹੀਂ ਆਣਾ, ਵਰਕ ਪਰਮਿਟ ਤਾਂ 485 ਜਦੋਂ ਫਾਈਲ ਹੋਊਗਾ ਉਦੋਂ ਹੀ ਆਣਾ ਵਾ। ਤੇ ਇੱਥੇ ਯੂਐਸ ਚ ਹੋਣਾ ਚਾਹੀਦਾ ਵਰਕ ਪਰਮਿਟ ਫਾਈਲ ਦੇ ਟਾਈਮ ਕਰਨ ਤੇ ਟਰੈਵਲ ਡਾਕੂਮੈਂਟ। ਇੰਡੀਆ ਤੋਂ ਬੈ ਕੇ ਨਹੀਂ ਹੋਣਾ। ਨਹੀਂ ਮੈਂ USA ਦੇ ਵਿੱਚ ਹੀ ਹੈਗਾ। ਉਹ ਅੱਛਾ, ਠੀਕ ਹੈ। ਹਾਂਜੀ ਹਾਂਜੀ, ਮੈਂ USA ਦੇ ਵਿੱਚ ਹਾਂ ਸਰ। ਤੇ 7-8 ਮਹੀਨੇ ਵੀ ਲੱਗ ਸਕਦੇ, ਸਾਲ ਵੀ ਲੱਗ ਸਕਦਾ, ਗਾਰੰਟੀ ਕੋਈ ਨਹੀਂ ਜੀ ਹੁੰਦੀ ਇਹਦੇ ਵਿੱਚ, ਟਾਈਮ ਦੀ ਕੋਈ ਨਹੀਂ। ਇਹਦੇ ਵਿੱਚ USCIS.gov ਦੀ ਵੈਬਸਾਈਟ ਤੇ ਜਾ ਕੇ ਤੁਹਾਨੂੰ ਹਰੇਕ ਫਾਰਮ ਦਾ ਨਾ ਪ੍ਰੋਸੈਸਿੰਗ ਟਾਈਮ ਮਿਲ ਜਾਂਦਾ, ਤੇ ਉਹ ਐਵਰੇਜ ਟਾਈਮ ਆ। 80% ਕੇਸ ਉਹਦੇ ਵਿੱਚ ਡਿਸਾਈਡ ਹੁੰਦੇ ਆ, ਤੇ 20% ਜ਼ਿਆਦਾ ਵੀ ਲੈ ਸਕਦੇ ਆ। ਤੇ ਉੱਥੋਂ ਦੀ ਹਾਂਜੀ, ਉੱਥੇ ਚੈੱਕ ਕਰ ਲਓ ਜੀ ਕਿੰਨਾ ਪ੍ਰੋਸੈਸਿੰਗ ਟਾਈਮ। ਥੈਂਕ ਯੂ। ਮਿਹਰਬਾਨੀ ਜੀ। ਚੰਦਰ ਸ਼ੇਖਰ। हेलो। हाँ जी, हेलो जी। नमस्कार सर। जी नमस्कार जी। मेरा सर केस ना संटाना कोर्ट में लगा हुआ है। अभी पीछे मेरे क्लॉक रुक गए थे, तो अभी मेरे को आगे हेयरिंग मिली हुई है, तो वहाँ पे मैं अपना केस रखूं या फिर इधर सैन फ्रांसिस्को मूव करा लूं? संटाना कोर्ट के बारे में जानकारी चाहिए थी। देखो वो दो चीजें हैं, एक अपना जो बंदा जहां पे रहता है वहीं पे केस लगेगा, पहली चीज। दूसरी चीज क्या होती है, ध्यान से सुनना मेरी बात, पहले जहां पे बंदा रहता है वहीं पे केस लगता है। फिर दूसरा क्या होता है कि फोरम शॉपिंग की, बंदा ये नहीं कि मेरे को कोर्ट बैठ रहा है मैं इसके लिए मूव हो जाऊं, उसको कहते हैं फोरम शॉपिंग। ऐसे नहीं बंदा कर सकता। जहां पे मूव होते हो वहां पे तुम्हारा केस जरूर लेके जा सकते हो। अब आप अगर मेरे से ये सवाल पूछ, तो ये कहाँ पे रहते हो उस वहीं पे केस लगेगा। अब सवाल अगर आपका ये है कि सेंटा एना कोर्ट बैठ रहा है कि सैन फ्रांसिस्को कोर्ट बैठ रहा है, वो तो जो डेटा है, आंकड़े हैं, उसके हिसाब से सैन फ्रांसिस्को ही कोर्ट बैठ रहा है, क्योंकि बड़ा कोर्ट है। सेंटा एना कोर्ट में पीडी बहुत ज्यादा एक मिल रही है, बंदा तैयारी तुरी करके जाता है, पीडी दे देते हैं। और कई बारी क्या है कि कई जजों की रेटिंग भी नहीं अच्छी, थोड़े लिबरल जज नहीं है, तो सैन फ्रांसिस्को का कोर्ट थोड़ा बेटर है मेरे हिसाब से। जी।
की थी वो 80% है। जज की रेटिंग मैबरी 80% है। हाँ जी, मैबरी विलियम है लेडी जज। अच्छा नहीं, फिर ठीक है। अब ये नहीं मैंने कहा कि सारे ही जज माड़े होते हैं जो, तो 80% तो बात तो और कुछ नहीं इसीलिए तो मिलना। बोल के आपके ऑफिस में ही केस लगा हुआ है मेरा। ले, फिर यहाँ पे क्या सवाल पूछ रहा हूँ उससे, ऑफिस में बता फोन करके उनको कि मैं मूव कर गया हूँ यहाँ पे, मेरा केस यहाँ पे मूव करो। ਸਿੱਧੀ ਜਿਹੜੀ ਗੱਲ ਆ ਉੱਥੇ ਨਿਬੜਦੀ ਹੋਵੇ। well, ਕਰ ਲਿਓ ਜੀ ਇਹਨਾਂ ਦੇ ਜਿਹੜੀ ਈਮੇਲ ਚੇਨ ਚੱਲ ਰਹੀ ਆ ਉਹਦੇ ਵਿੱਚ ਕਰ ਦਿਓ ਰਿਪਲਾਈ, ਫਿਰ ਉਹ ਬੈਸਟ ਜਿਹੜਾ ਉਹ ਹੋਊਗਾ। ਥੈਂਕ ਯੂ ਅੱਛਾ, ਪ੍ਰਦੀਪ। ਇੱਕ ਤੁਸੀਂ ਰਾਜਕਰਨ ਜੀ, ਮੈਂ ਗੱਲ ਵੇਖੀ ਆਪਣਾ ਅੱਜ, ਮੈਂ ਕਿਹਾ ਹਰਿਆਣੇ ਦਾ ਹਾਂਜੀ ਸੀਗਾ। ਹਾਂਜੀ, ਨਹੀਂ ਚਲੋ ਇਦਾਂ ਵੀ ਆਪਣੇ ਫਿਰ ਸੁਣਨ ਵਾਲੇ ਸਾਰੇ ਪਾਸੇ ਹੀ ਆ ਤੇ ਕਾਲ ਕਰ ਲੈਂਦੇ ਆ, ਤਾਂ ਚੰਗੀ ਗੱਲ ਆ, ਸਭ ਨੂੰ ਬੈਨੀਫਿਟ ਹੋ ਰਿਹਾ ਇਸ ਦੇ ਨਾਲ। ਤੇ ਇਹਦਾ ਏਦਾਂ ਆ ਕਿ ਗੱਲ ਇੱਕ ਛੋਟੀ ਜੀ ਗੱਲ ਕਰਾਂਗੇ ਭਾਈਚਾਰੇ ਦੀ, ਠੀਕ ਆ, ਬਾਹਲਾ ਨਹੀਂ ਲੈਕਚਰ ਲੁਕਚਰ ਦੇਣਾ, ਕਿਉਂਕਿ ਆਪਣਾ ਸਾਡੀ ਕੀ ਹੈਸੀਅਤ ਉਹਦਾ ਜੋ ਬੰਦੇ ਨੇ। ਸੋ ਏਦਾਂ ਕਿ ਜਦੋਂ ਅੰਦੋਲਨ ਹੋਇਆ ਸੀਗਾ ਉਹਦੇ ਵਿੱਚ ਜਿਹੜੇ ਮੈਂ ਕਹਿ ਰਿਹਾ ਪੁਰਾਣੇ ਬਜ਼ੁਰਗ ਜਿਹੜੇ ਸੀਗੇ ਹਰਿਆਣੇ ਦੇ, ਤੇ ਉਹਨਾਂ ਨੇ ਘਰ ਆਪਣੇ ਖੋਲਤੇ ਸੀ ਕਿ ਰਹੋ ਆ ਕੇ, ਦੁੱਧ ਮੱਖਣ ਦਹੀਂ ਸਾਰੀ ਫੁੱਲ ਜਿਹੜੀ ਸੇਵਾ ਸਪੋਰਟ ਜਿਹੜੀ ਕੀਤੀ ਉੱਥੋਂ, ਸ਼ੁਰੂਆਤ ਪੰਜਾਬ ਨੇ ਕੀਤੀ, ਤੇ ਜਿਹੜਾ ਅੰਜਾਮ ਆ ਉਹ ਵਿੱਚ ਜਿਹੜਾ ਮੀਨਸ ਬਣੇ, ਫਿਰ ਹੌਲੀ ਹੌਲੀ ਜਿਹੜੀਆਂ ਸੁਵਿਧਾਵਾਂ ਬਾਹਰੋਂ ਵੀ ਹੈਲਪ ਹੋਈ, ਸਾਰਾ ਹੋਇਆ, ਯੰਗਸਟਰਾਂ ਨੇ ਵੀ ਜਿਹੜਾ ਯੋਗਦਾਨ ਕੀਤਾ, ਤੇ ਦੋਨਾਂ ਜਿਹੜੀਆਂ ਸਟੇਟਾਂ ਦਾ ਬਹੁਤ ਜ਼ਿਆਦਾ ਜਿਹੜਾ ਯੋਗਦਾਨ ਰਿਹਾ। ਜੇ ਪੂਰੇ ਇੰਡੀਆ ਦੇ ਵਿੱਚ ਦੇਖੀਏ ਤੇ ਕਿਹੜੀਆਂ 2 ਸਟੇਟਾਂ ਵਾ ਜਿਨ੍ਹਾਂ ਨੇ ਕੰਮ ਖਿੱਚਿਆ ਸੀਗਾ ਕਿਸਾਨੀ ਅੰਦੋਲਨ ਦੇ ਵਿੱਚ, ਤੇ ਉਹ ਪੰਜਾਬ ਤੇ ਹਰਿਆਣੇ ਨੇ ਜਿਹੜਾ ਰਲ ਕੇ ਖਿੱਚਿਆ ਸੀਗਾ, ਹਨਾ। ਤੇ ਜਿਹੜੀ ਪੁਰਾਣੀ ਜਿਹੜੀ ਸਾਂਝ ਆ, ਜਦੋਂ ਜੁਆਇੰਟ ਹੁੰਦਾ ਸੀਗਾ, ਦਾਦੇ ਦੁੱਦੇ ਹੁਣੀ ਸਾਨੂੰ ਦੱਸਦੇ ਹੁੰਦੇ ਸੀਗੇ ਕਿ ਕਿੰਨਾ ਖੇਡਾਂ ਖੁੱਡਾਂ ਹੁੰਦੀਆਂ ਸੀਗੀਆਂ, ਜਾਂਦੇ ਸੀਗੇ, ਤੇ ਰਿਸਪੈਕਟ ਇੱਕ ਸੀਗੀ ਹਮੇਸ਼ਾ ਹੀ ਦੋਨਾਂ ਸਟੇਟਾਂ ਦੇ ਵਿੱਚ। ਤੇ ਹੁਣ ਜਿਹੜੇ ਕਈ ਵਾਰੀ ਛਲਾਰੂ ਆ ਕੇ ਇੱਧਰ ਉੱਧਰ ਜਿਹੜਾ ਗਾਣੇ ਦੇਖ ਲਏ, ਉਹ ਦੇਖ ਲਿਆ, ਟਾਈਮ ਪਾਤਾ, ਟਾਈਮ ਬੰਨਤਾ, ਸੋ ਉਹ ਚੀਜ਼ਾਂ ਤੋਂ ਜਿਹੜਾ ਬਚਿਓ ਇੱਥੇ ਆ ਕੇ ਕੋਈ ਫਾਇਦਾ ਨਹੀਂ ਉਦਾਂ ਦੀਆਂ ਚੀਜ਼ਾਂ ਦੇ ਵਿੱਚ। ਤੇ ਆ ਹੁਣ ਜਿੱਦਾਂ ਹੈਗਾ ਕਿ ਲੈ ਯਾਰ ਭਾਜੀ ਤਾਂ ਹਿੰਦੀ ਬੋਲਣ ਲੱਗ ਪਿਆ, ਭਾਜੀ ਤਾਂ ਉਦਾਂ ਬੋਲਣ ਲੱਗ ਪਿਆ, ਤਾਂ ਭਾਜੀ ਤਾਂ ਹਿੰਦੀ ਵੀ ਬੋਲਦਾ ਭਰਾਵਾ, ਇੰਗਲਿਸ਼ ਵੀ ਬੋਲਣੀ ਪੈ ਜਾਂਦੀ ਹੈ ਕਈ ਵਾਰੀ, ਤੇ ਕਈ ਵਾਰੀ ਤੇ ਜ਼ਿਆਦਾਤਰ ਪੰਜਾਬੀ ਵੀ ਬੋਲਣੀ ਚਾਹੀਦੀ ਹੈ। ਜ਼ੁਬਾਨਾਂ ਵਾ ਇਹ ਸਿਰਫ ਜੀ। ਇਹ ਭਾਜੀ ਨੂੰ ਨਾ ਹੁਣ ਤੁਸੀਂ ਥੱਲੇ ਸੁੱਟੀ ਜਾਓ ਬੱਸ ਦੇ ਵਿੱਚ ਕਮੈਂਟ 'ਚ, ਭਾਜੀ ਤਾਂ ਹਿੰਦੀ ਬੋਲਣ ਲੱਗ ਪਿਆ, ਤਾਂ ਹੁਣ ਹਿੰਦੀ ਜੇ ਅਗਲੇ ਨੇ ਹਿੰਦੀ 'ਚ ਪੁੱਛੇ ਤਾਂ ਹਿੰਦੀ 'ਚ ਜਵਾਬ ਦਊਂ ਉਹਨੂੰ ਮੈਂ। ਜੀ ਜੀ ਠੀਕ ਹੈ ਜੀ। ਪ੍ਰਦੀਪ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਸੀਗਾ ਜੀ, ਆਪਾਂ ਨਾ 2022 ਦੇ ਵਿੱਚ ਅਸਾਈਲਮ ਗ੍ਰੀਨ ਕਾਰਡ ਅਪਲਾਈ ਕੀਤਾ ਸੀਗਾ, ਤੇ ਜੀ ਉਹਨਾਂ ਨੇ ਹੁਣ ਹਨਾ ਸਾਨੂੰ ਅਕਤੂਬਰ ਦੇ ਵਿੱਚ ਇਮੀਗ੍ਰੇਸ਼ਨ ਵੱਲੋਂ ਲੈਟਰ ਆਏ ਆ ਕਿ ਤੁਹਾਡੇ ਡਾਕਟਰ ਨੇ ਜਿਹੜਾ ਫਾਰਮ ਸੀਗਾ ਨਾ ਉਹਨੇ ਐਕਸਪਾਇਰ ਭਰ ਦਿੱਤਾ ਸੀਗਾ, ਤੇ ਉਹਨਾਂ ਨੇ ਹੁਣ ਸਾਡੇ ਤੋਂ ਦੁਬਾਰਾ ਮੈਡੀਕਲ ਮੰਗਿਆ ਆ। ਸੋ ਜਿੱਦਾਂ ਆਪਾਂ ਅਪੋਇੰਟਮੈਂਟ ਤਾਂ ਬਣਾਈ ਹੋਈ ਆ, ਮੈਂ ਇਹ ਪੁੱਛਣਾ ਸੀ ਕਿ ਆਪਾਂ ਜਿੱਦਾਂ ਸਿੱਧਾ ਮੇਲ ਕਰ ਸਕਦੇ ਆ ਡਾਕਟਰ ਤੋਂ ਲੈ ਕੇ, ਜਾਂ ਸਾਨੂੰ ਫਿਰ ਲਾਇਰ ਦੇ ਕੋਲ ਹੀ ਜਾਣਾ ਪੈਣਾ, ਜਾਂ ਉਹਦੇ ਨਾਲ ਜਿੱਦਾਂ ਕੋਈ ਹੋਰ ਡਾਕੂਮੈਂਟ ਵੀ ਲੱਗਣੇ? ਜਿਹੜੀ ਮਤਲਬ ਮੈਨੂੰ ਹੁਣ ਪਤਾ ਨਹੀਂ, ਜੇ ਤਾਂ ਤੁਸੀਂ ਉਹਨੂੰ ਪੈਸੇ ਦਿੱਤੇ ਆ ਫਿਰ ਤਾਂ ਲਾਇਰ ਤੋਂ ਹੀ ਕਰਾਓ, ਜੇ ਹੋਰ ਪੈਸੇ ਮੰਗਦਾ ਤਾਂ ਫਿਰ ਜਿਹੜੀ ਉਹ RFE ਹੁੰਦੀ ਨਾ ਉਹਦੇ ਵਿੱਚ ਲਿਖਿਆ ਹੁੰਦਾ ਕਿ ਕਿਹੜੇ ਐਡਰੈਸ ਤੇ ਮੇਲ ਕਰਨਾ ਵਾ, ਤੇ ਤੁਸੀਂ ਸਿੱਧੇ ਡਾਇਰੈਕਟਲੀ ਵੀ ਉਹ ਜਿਹੜੀ ਨੋਟਿਸਾਂ ਨੂੰ ਉਹਦੇ ਨਾਲ ਕਰਕੇ ਮੇਲ ਕਰ ਸਕਦੇ ਆ। ਸੋ ਮੜੀ ਜੀ ਸਮਝ ਨਾ ਕਰਿਓ ਕਿੱਥੇ ਕਰਨੇ। ਠੀਕ ਹੈ ਜੀ। ਹਾਂਜੀ ਭਾਜੀ, ਕਿਉਂਕਿ ਆਪਾਂ ਹਾਂਜੀ ਕਿਰਾਏ ਤਾਂ ਉਦਾਂ ਪਹਿਲਾਂ ਲਾਇਰ ਦੇ ਕੋਲ ਸੀ ਸਾਰੇ, ਜਿੱਦਾਂ ਆਪਾਂ ਪੈਸੇ ਵਗੈਰਾ ਫੀਸ ਦਿੱਤੀ ਸੀਗੀ, ਤੇ ਚਲੋ ਕੋਈ ਨਹੀਂ, ਜੇ ਉਦਾਂ ਕਰ ਦਿੰਦਾ ਆ ਉਹ ਕਰ ਦਿਓ, ਜੇ ਪੈਸੇ ਮੰਗਦਾ ਤੇ ਆਪੇ ਕਰ ਦਿਓ। ਕੋਈ ਇਹ 'ਚ ਕੋਈ ਕੰਮ ਕਰਨ ਵਾਲਾ ਹੈ ਨਹੀਂਗਾ। ਉਹ FedEx ਫੂਡੈਕਸ ਦੇ ਪੈਸੇ ਜਿੱਦਾਂ ਹੁਣ ਸਾਡੇ ਆਫਿਸ ਜਿੱਦਾਂ ਏਦਾਂ ਆਉਂਦਾ, ਜਿਹੜੀ ਆਹ ਚੀਜ਼ ਆ ਉਹਨੂੰ ਕਿੰਨਾ ਮਤਲਬ 1 ਆਵਰ ਦਾ ਚਾਰਜ ਲੈ ਲਊਗਾ, ਜਾਂ FedEx ਫੂਡੈਕਸ ਜੋ ਵੀ ਹੈ ਤਾਂ ਸਿੰਪਲ ਜੀ RFE ਹੈ। ਠੀਕ ਹੈ ਜੀ। ਠੀਕ ਹੈ ਜੀ, ਮਿਹਰਬਾਨੀ। ਹਾਂਜੀ ਭੁਪਿੰਦਰ ਜੀ। ਹਾਂਜੀ ਸਰ, ਮੇਰਾ ਕੁਐਸਚਨ ਸੀਗਾ, ਮੇਰੀ ਮਦਰ ਹੈਗੇ ਗ੍ਰੀਨ ਕਾਰਡ ਹੋਲਡਰ, ਤੇ ਉਹ 1.5 ਸਾਲ ਹੋ ਗਿਆ ਸਰ ਇਹਨਾਂ ਨੂੰ ਇੰਡੀਆ ਗਿਆ ਨੂੰ, ਵਾਪਸ ਨਹੀਂ ਆਏ, ਤੇ ਉਹ ਆਉਣਾ ਵੀ ਨਹੀਂ ਚਾਹੁੰਦੇ, ਤੇ ਸਰ ਉਹਦਾ ਅਬੈਂਡਨ ਕਰਕੇ ਆਪਣਾ ਗ੍ਰੀਨ ਕਾਰਡ ਤੇ ਜਿਹੜਾ ਵਿਜ਼ਟਰ ਵੀਜ਼ਾ ਅਪਲਾਈ ਕਰਨ ਦਾ ਉਹਦਾ ਪ੍ਰੋਸੀਜਰ ਦੱਸਿਓ ਕਿੱਦਾਂ ਹੁੰਦਾ ਭਾਜੀ। ਐਮਬੈਸੀ ਦੇ ਵਿੱਚ ਨਾ ਜਿੱਦਾਂ ਜਿਹੜੀ ਵੈਬਸਾਈਟ ਹੈ ਨਾ ਗੂਗਲ ਤੇ ਪਾਇਓ ਗ੍ਰੀਨ ਕਾਰਡ ਟੂਰਿਸਟ ਵੀਜ਼ਾ ਇਨ ਲੀਵ ਆਫ ਗ੍ਰੀਨ ਕਾਰਡ, ਤੇ ਇੱਕ ਅਬੈਂਡਨਮੈਂਟ ਦਾ ਇੱਕ ਪ੍ਰੋਸੈਸ ਹੁੰਦਾ, ਉਹਦੀ ਅਪਾਇੰਟਮੈਂਟ ਬਣਦੀ ਹੈ। ਇੱਕ ਤੁਹਾਡੀ ਟੂਰਿਸਟ ਵੀਜ਼ੇ ਦੀ ਜਿਹੜੀ DS 160 ਉਹਦੀ ਅਪਾਇੰਟਮੈਂਟ ਬਣਦੀ ਆ, ਤੇ ਦੋਨੋਂ ਅਪਾਇੰਟਮੈਂਟਾਂ ਤੁਸੀਂ ਜਿਹੜੀਆਂ ਇੱਕੋ ਦਿਨ 'ਚ ਬਣਾਓ, ਤੇ ਉਹ ਪ੍ਰੋਸੈਸ ਹੁੰਦਾ ਇਹਦਾ। ਤੇ ਸਰ ਅਪਾਇੰਟਮੈਂਟ ਆਨਲਾਈਨ ਹੀ ਹੋਣੀ ਉਹਨਾਂ ਦੀ ਵੈਬਸਾਈਟ ਤੇ? ਹਾਂਜੀ ਹਾਂਜੀ। ਤੇ ਉਹ DS 160 ਤੇ ਉਹ ਵੀ ਮੈਨੂੰ ਫਿਲ ਕਰਨਾ ਪਊਗਾ ਨਾ? DS 160 ਹਾਂਜੀ। ਤੇ ਸੋ ਸੇਮ ਡੇ ਹੀ ਹੋ ਜਾਂਦਾ ਕਿ ਉਹ ਜਿੱਦਾਂ ਪ੍ਰੋਸੀਜਰ ਹੁੰਦਾ? ਜਿੱਦਾਂ ਦੱਸ ਰਹੇ ਆ ਨਾ ਵੀ ਦੋ ਵੱਖ-ਵੱਖ ਚੀਜ਼ਾਂ ਟਰਾਈ ਕਰੋ ਵੀ ਦੋਨੋਂ ਸੇਮ ਡੇ ਅਪਾਇੰਟਮੈਂਟ ਲੈ ਲਓ।
ਦੋਨੋਂ ਸੇਮ ਡੇ ਬਣਾ ਲਓ। ਹਾਂਜੀ, ਤੇ ਸਰ ਉੱਥੇ ਆਪਣੇ ਦਿੱਲੀ 'ਚ ਹੋ ਜਾਊਗਾ ਕਿ ਇੱਥੇ ਬੰਬੇ ਜਾਣਾ ਪਊਗਾ ਸਰ? ਉਹਦਾ ਕੁਛ ਹੈ ਪਤਾ? ਦਿੱਲੀ 'ਚ ਹੋ ਜਾਣਾ ਇਹ। ਹਾਂਜੀ, ਦਿੱਲੀ 'ਚ ਹੋ ਜਾਊਗਾ। ਦਿੱਲੀ ਹੋ ਜਾਊਗਾ। ਓਕੇ ਦਿੰਦੇ ਗ੍ਰੀਨ ਕਾਰਡ ਬੰਬੇ ਤੋਂ ਆ, ਲੈ ਜਿੱਥੇ ਮਰਜ਼ੀ ਲੈਂਦੇ ਆ। ਹਾਂਜੀ, ਠੀਕ ਹੈ ਜੀ। ਠੀਕ ਹੈ ਜੀ, ਮਿਹਰਬਾਨੀ ਜੀ। ਓਕੇ ਸਰ। ਓਕੇ ਦਲਜੀਤ ਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਨਾ ਮੈਂ ਨਾ ਭਾਜੀ ਕੇਸ ਮੂਵ ਕਰਾਇਆ ਸੀ ਨਿਊਯਾਰਕ ਟੂ ਕੈਲੀਫੋਰਨੀਆ ਸੈਨ ਫਰਾਂਸਿਸਕੋ, ਤੇ ਭਾਜੀ 6 ਜੀ। ਮਹੀਨੇ ਹੋ ਗਏ ਸੀ, ਅਜੇ ਹੋਇਆ ਨਹੀਂ ਸੀ। ਤੇ ਭਾਜੀ ਹੁਣ ਜੱਜ ਨੇ ਗ੍ਰਾਂਟ ਕੀਤਾ, ਜਿੱਦਾਂ ਲੈਟਰ ਭੇਜਿਆ ਉਹਨੇ ਵੀ ਮੈਂ ਕੇਸ ਮੂਵ ਕਰਤਾ ਹੈ ਕੈਲੀਫੋਰਨੀਆ ਸੈਨ ਫਰਾਂਸਿਸਕੋ, ਬਟ ਭਾਜੀ ਆਨਲਾਈਨ ਨਹੀਂ ਅਜੇ ਵੀ ਕੁਝ ਵੀ ਸ਼ੋ ਹੋ ਰਿਹਾ। ਤਾਂ ਮੈਨੂੰ ਮੰਥ ਹੋ ਗਿਆ ਇੱਕ। ਥੋੜਾ ਜਿਹਾ ਲੱਗ ਜਾਂਦਾ ਭਾਜੀ ਟਾਈਮ ਇਹਦੇ ਵਿੱਚ। ਜ਼ਿਆਦਾ ਢਿੱਲੇ ਨਿਊਯਾਰਕ ਵਾਲੇ ਹੀ ਆ ਤੁਹਾਨੂੰ ਦੱਸਾਂ, ਕਿਉਂਕਿ ਕੋਰਟ ਦਾ ਪਤਾ ਹੀ ਹੈ ਸਾਰਿਆਂ ਨੂੰ, ਤੇ ਸੈਨ ਫਰਾਂਸਿਸਕੋ ਵਾਲੇ ਵੀ ਬਿਜ਼ੀ ਆ। ਸੋ ਕੋਈ ਨਹੀਂ, ਜੇ ਗ੍ਰਾਂਟ ਹੋ ਗਿਆ ਤਾਂ ਆ ਜਾਣਾ ਆਪਣੇ ਚਿੱਠੀ ਆ ਗਈ ਹੈ ਤਾਂ ਉਹ ਵੀ ਕੰਮ ਹੋ ਹੀ ਜਾਊ, ਹੁਣ ਆਨਲਾਈਨ ਦਿਖ ਜੂਗਾ ਹੌਲੀ ਹੌਲੀ। ਠੀਕ ਆ, ਮਿਹਰਬਾਨੀ। ਰਵਿੰਦਰ, ਸਤਿ ਸ੍ਰੀ ਅਕਾਲ ਬੇਟਾ। ਸਤਿ ਸ਼੍ਰੀ ਅਕਾਲ ਬੇਟਾ ਸਤਿ ਸ੍ਰੀ ਅਕਾਲ। ਮੇਰਾ ਇਹ ਗੱਲ ਆ, ਮੇਰੀ ਬੇਟੀ ਇੰਡੀਆ, ਉਹਦਾ 2008 ਦਾ ਅਪਲਾਈ ਭੈਣ ਨੇ ਕੀਤਾ, ਅਜੇ ਪੇਪਰ ਨਹੀਂ ਨਿਕਲੇ, ਤੇ ਬੇਟਾ ਉਹਦਾ ਇੱਥੇ ਆ ਗਿਆ ਕੈਨੇਡਾ, ਤੇ ਉਹਨੂੰ ਵਰਕ ਪਰਮਿਟ 3 ਸਾਲ ਦਾ ਮਿਲ ਗਿਆ, ਤੇ ਉਹ ਇੱਥੇ ਆਉਣਾ ਚਾਹੁੰਦਾ, ਤੇ ਇੱਥੋਂ ਜਾਣਾ ਨਹੀਂ ਚਾਹੁੰਦਾ। ਤੇ ਮੈਨੂੰ ਦੱਸੋ ਕੋਈ ਵੀ ਮੈਂ ਉਹਨੂੰ ਗਾਰਡੀਅਨ ਬਣ ਸਕਦੀ? ਉਹਦੀ 19 ਸਾਲ ਦਾ ਹੋ ਗਿਆ, ਹੁਣ 19 ਸਾਲ ਦਾ ਹੋਇਆ ਕੱਲ। ਦੇਖੋ, ਏਦਾਂ ਆਪਾਂ ਕਿਸੇ ਨੂੰ ਬਾਰਡਰ ਤੇ ਟੱਪਣ ਦੀ ਸਲਾਹ ਨਹੀਂ ਦੇ ਸਕਦੇ, ਸਿੱਧੀ ਜੀ ਗੱਲ। ਕਿਉਂਕਿ ਆਪਾਂ ਬਾਰਡਰ ਤੇ ਟੱਪਣ ਦੀ ਸਲਾਹ ਦੇਵਾਂਗੇ, ਆਪਾਂ ਟਰਬਲ ਚਾਹੁੰਦੇ ਆ। ਤੁਸੀਂ ਰੇਡੀਓ ਤੇ ਪੁੱਛਦੇ ਆ, ਤੁਸੀਂ ਟਰਬਲ ਚਾਹੁੰਦੇ ਆ ਕਿ ਫਿਰ ਏਲੀਅਨ ਸਮਗਲਿੰਗ ਦੇ ਵਿੱਚ, ਤੇ ਆਪਾਂ ਕਿਸੇ ਨੂੰ ਬਾਰਡਰ ਟੱਪਣ ਦੀ ਸਲਾਹ ਨਹੀਂ ਦੇ ਸਕਦੇ ਹੈਗੇ। 2008 ਵਾਲੇ ਕਿਹੜੇ ਕੇਸ? 5 ਵਾਲੇ ਚੱਲਦੇ ਕਿ 6 ਵਾਲੇ ਚੱਲਦੇ, ਭੈਣ ਭਰਾ ਵਾਲੇ? 2000 ਜਿਹੜੇ ਭੈਣ ਭਰਾ ਵਾਲੇ 5 ਵਾਲੇ। ਹਾਂਜੀ, 5 ਵਾਲੇ ਚੱਲਦੇ। 3 ਸਾਲ ਦਾ ਉਹਦਾ ਹੈਗਾ, ਉਹਦਾ ਦਬ ਕੇ ਕੰਮ ਕਰੇ, ਬਾਅਦ ਆ ਹੀ ਜਾਣੀ ਵਾਰੀ, ਫਿਰ ਹੌਲੀ ਹੌਲੀ ਆ ਜਾਣਗੇ। ਫਿਰ ਇਹੀ ਆ, ਹੁਣ ਆਪਾਂ ਇਹ ਕਹਿ ਸਕਦੇ। ਏਜ ਆਊਟ ਦਾ ਹੋਣਾ ਨਾ ਰੌਲਾ, ਜਾਂ ਫਿਰ ਕਈ ਵਾਰੀ ਉੱਦਾਂ ਹੀ ਟਾਈਮ ਦਾ ਰੌਲਾ ਹੁੰਦਾ। ਬੰਦਾ ਕਹਿੰਦਾ ਮੈਨੂੰ ਕੈਨੇਡਾ ਵਧੀਆ ਨਹੀਂ ਲੱਗਦਾ, ਅਮਰੀਕਾ ਹੀ ਜ਼ਿਆਦਾ ਵਧੀਆ। ਨਹੀਂ, ਉਹ ਚਲੋ ਠੀਕ ਆ, ਹਰ ਇੱਕ ਦੀ ਚੋਇਸ ਆ, ਬੰਦਾ ਚਾਹੁੰਦਾ ਹੈ, ਪਰ ਹੀਲਾ ਵਸੀਲਾ ਕਰਨਾ ਪੈਂਦਾ। ਜਿੱਥੇ ਇੰਨੇ ਸਾਲ ਇੰਤਜ਼ਾਰ ਕੀਤਾ ਜੀ, ਉੱਥੇ ਥੋੜਾ ਜਿਹਾ ਹੋਰ ਸਹੀ, ਫਿਰ ਆਪਾਂ ਇਹੀ ਕਰ ਸਕਦੇ। ਤੇ ਬਾਕੀ ਚਲੋ, ਥੈਂਕ ਯੂ। ਅਗਲੇ ਕਾਲਰ ਸਤਵੰਤ। ਹਾਂਜੀ ਸਤਵੰਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਜੀ। ਜੇ ਯੂਐਸ ਸਿਟੀਜ਼ਨ ਨੇ ਆਪਣੇ ਇੰਡੀਆ ਤੋਂ ਅੰਗੇਜਮੈਂਟ ਦੇ ਬੇਸ ਤੇ ਕਿਸੇ ਨੂੰ ਮੰਗਵਾਉਣਾ ਹੋਵੇ ਤਾਂ ਉਹਦੇ ਲਈ ਕੀ ਪ੍ਰੂਫ ਚਾਹੀਦੇ ਆ ਤੇ ਕਿੰਨਾ ਟਾਈਮ ਲੱਗਦਾ ਜੀ? ਅੰਗੇਜਮੈਂਟ ਹੋਣੀ ਚਾਹੀਦੀ ਜੀ। ਸੋ ਇੰਗੇਜਮੈਂਟ ਹੋਣੀ ਚਾਹੀਦੀ ਆ। ਉਹਦੇ ਵਿੱਚ ਉਹ ਕਹਿੰਦੇ ਆ ਕਿ ਇਨ ਪਰਸਨ ਜਿਹੜਾ ਬੰਦਾ ਮਿਲਿਆ ਹੋਣਾ ਚਾਹੀਦਾ ਇੱਕ ਵਾਰੀ, ਘੱਟੋ ਘੱਟ ਪਿਛਲੇ 2 ਸਾਲਾਂ 'ਚ। ਸੋ ਜਦੋਂ ਤੁਸੀਂ ਫਿਆਂਸੇ ਵੀਜ਼ਾ ਫਾਈਲ ਕਰਨਾ, ਪਿਛਲੇ 2 ਸਾਲਾਂ 'ਚ ਇੱਕ ਵਾਰੀ ਮੁਲਾਕਾਤ ਤੁਹਾਡੀ ਹੋਣੀ ਚਾਹੀਦੀ ਆ। ਬਸ ਉਹੀ ਮਿਨੀਮਮ ਰਿਕੁਆਇਰਮੈਂਟ ਆ। ਉਨਾ ਜਿਹੜੀ ਲਾਅ ਬਸ ਉਨਾ ਕਹਿੰਦਾ, ਜਿਹੜੀ ਅੰਗੇਜਮੈਂਟ ਆ ਉਹ ਜਿਹੜੇ ਉਹਦੇ ਸਬੂਤ, ਕਿਉਂਕਿ ਓਬਵੀਅਸਲੀ ਇੰਡੀਆ ਦੇ ਐਮਬੈਸੀਆਂ ਮੰਗਦੀਆਂ ਕਿ ਕਮਿਊਨੀਕੇਸ਼ਨ ਕਿੱਦਾਂ ਹੁੰਦਾ, ਵਟਸਐਪ ਰਾਹੀਂ ਉਹਦੀ ਤੁਹਾਡੀ ਚੈਟ ਚੂਟ ਸਾਰੀ ਚਾਹੀਦੀ ਆ। ਜੇ ਤੁਸੀਂ ਗਿਫਟ ਗੁਫਟ ਇੱਕ ਦੂਜੇ ਨੂੰ ਭੇਜਿਆ, ਉਹਦਾ ਪ੍ਰੂਫ ਚਾਹੀਦਾ। ਤੁਸੀਂ ਕਿਤੇ ਟਰੈਵਲ ਕੀਤਾ, ਉਹਦਾ ਪ੍ਰੂਫ ਚਾਹੀਦਾ। ਸੋ ਰਿਲੇਸ਼ਨ ਤੁਹਾਡਾ ਜਿਹੜਾ ਕਿ ਜੈਨੂਇਨ ਹੈਗਾ ਕਿ ਨਹੀਂ ਹੈਗਾ, ਹਨਾ। ਤੇ ਉਸ ਚੀਜ਼ ਦਾ ਜਿਹੜਾ ਉਹ ਤਾਂ ਚਲੋ, ਹੁਣ ਜੇ ਇੱਥੇ ਮੈਂ ਕਿਸੇ ਦੇ ਮੂਹਰੇ ਰੱਖਾਂ ਕਿ ਤੂੰ ਆਹ ਦੱਸ ਕੇ ਸੈਣਾ ਤੋਂ ਦੇਖ ਕੇ ਦੱਸ ਕੇ ਕਿਹੜਾ ਜੈਨੂਇਨ ਆ ਕਿਹੜਾ ਫਰਾਡ ਆ, ਤੇ ਬੰਦਾ ਓਬਵੀਅਸਲੀ ਜਿੱਥੇ ਦੇਖੂਗਾ ਕਿ ਰਿਸ਼ਤੇਦਾਰੀ ਇਨਵੋਲਵ ਆ, ਸਾਰਾ ਪ੍ਰੋਪਰ ਇੰਗੇਜਮੈਂਟ ਵਗੈਰਾ ਹੋਈ ਆ, ਤੇ ਉਨਾ ਹੀ ਜ਼ਿਆਦਾ ਉਹ ਸਟਰੋਂਗ ਕੇਸ ਆ। ਤੇ ਜਿਹਦੇ ਵਿੱਚ ਨਹੀਂ ਆ, ਤੇ ਆਪਣਾ ਕਈ ਵਾਰੀ ਕੀ ਹੁੰਦਾ ਕਿ ਉਹ ਕਿਸੇ ਹੋਰ ਐਥਨੀਸਿਟੀ ਦੀ ਕੁੜੀ ਇੰਡੀਆ ਜਾ ਕੇ ਇੰਗੇਜਮੈਂਟ ਕੀਤੀ ਹੁੰਦੀ ਉਹਨਾਂ ਨੇ, ਜਾਂ ਵਿਆਹ ਕੀਤਾ ਹੁੰਦਾ, ਤੇ ਉਹ ਸਵਾਲ ਜਵਾਬ ਜਦੋਂ ਉਹਦੇ ਉਹੀ ਆ ਕਿ ਮਿਲੇ ਕਿੱਦਾਂ ਹੈਗੇ, ਆ ਕੁੜੀ ਕਿਹੜੇ ਹਿਸਾਬ ਨਾਲ ਇੰਡੀਆ ਆ ਗਈ, ਹਨਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਦੇ ਆ ਕਿ ਜੈਨੂਇਨ ਹੈਗਾ ਕਿ ਨਹੀਂ ਹੈਗਾ। ਤੇ ਜਿਹੜੇ ਰੈਗੂਲਰ ਇੰਗੇਜਮੈਂਟ ਆਪਣਾ ਕਮਿਊਨਿਟੀ, ਸੇਮ ਕਮਿਊਨਿਟੀ ਦੇ ਆ, ਟੈਕਨੀਕਲੀ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਅਨਲੈਸ ਉਹਨਾਂ ਨੂੰ ਕੋਈ ਫਰਾਡ ਲੱਗੇ। ਜੀ ਅੰਗੇਜਮੈਂਟ ਜੇ ਕਰਨੀ ਹੈ ਜੀ, ਜੇ ਆਪਾਂ ਹੁਣ ਜੇ ਉਹ ਕਰਕੇ ਫਿਰ 2 ਸਾਲ ਬਾਅਦ ਅਪਲਾਈ ਕਰ ਸਕਦੇ ਆ? ਇਹ ਪਹਿਲੀ ਵਾਰੀ ਮਿਲਣ ਜਾਣਾ ਮੁੰਡੇ ਨੇ? ਨਹੀਂ, ਇੰਗੇਜਮੈਂਟ ਕਰਕੇ ਨਾਲ ਹੀ ਅਪਲਾਈ ਕਰ ਸਕਦੇ। ਠੀਕ ਨੇ, 2 ਸਾਲ ਦਾ ਤੁਸੀਂ ਟਾਈਮ ਚਾਹੀਦਾ ਪਹਿਲਾਂ ਮਿਲਿਆ ਹੁੰਦਾ ਨਾ? ਨਹੀਂ 2 ਸਾਲ ਦੇ ਵਿੱਚ ਕਹਿੰਦੇ ਇੱਕ ਵਾਰੀ ਮਿਲੇ ਹੋਣੇ ਚਾਹੀਦੇ ਆ ਆਪਸ ਠੀਕ ਹੈ। ਹਾਂਜੀ, ਇਹ ਕਿਹਾ ਪਿਛਲੇ 2 ਸਾਲਾਂ 'ਚ ਅਪਲਾਈ ਕਰਨ ਤੋਂ। ਉਹੀ ਮੈਂ ਕਹਿੰਦਾ ਅਪਲਾਈ ਹੋਣਾ ਜਾਣਾ ਹੀ ਆ ਜੀ ਇੰਡੀਆ ਨਾ। ਕੋਈ ਨਹੀਂ, ਜਾਓ ਮਿਲੋ, ਤੇ ਉਸ ਤੋਂ ਬਾਅਦ ਕਰੋ ਅੰਗੇਜਮੈਂਟ, ਤੇ ਫਿਰ ਕਰ ਦਿਓ ਅਪਲਾਈ ਜੀ। ਬਸ ਇਹ ਆ ਤੁਹਾਡਾ ਪ੍ਰੋਸੈਸ। ਹੁਣ ਮੁੱਕਦੀ ਗੱਲ। ਬੰਦਾ ਗੱਡੀ 'ਚ ਆ ਕੇ ਸ਼ੋਰੂਮ ਦੇਖ ਕੇ ਲੈਂਦਾ, ਤਾਂ ਇੰਗੇਜਮੈਂਟ ਤਾਂ ਹੁਣ ਦੇਖ ਕੇ ਕਰੂੰਗਾ, ਬਿਨਾਂ ਦੇਖੇ ਥੋੜਾ ਕਰ ਲੂੰਗਾ।
ਸਹੀ ਗੱਲ ਆ। ਕੁਲਵਿੰਦਰ ਹੋਣੀ ਪੁੱਛਦੇ ਗ੍ਰੀਨ ਕਾਰਡ ਅਪਲਾਈ ਕੀਤਾ, ਮੈਡੀਕਲ ਨਹੀਂ ਸਬਮਿਟ ਕਰਾਇਆ, ਤੇ ਉਹ ਪਹਿਲੇ ਸਵਾਲ ਦੇ ਨਾਲ ਵੈਸੇ ਜਵਾਬ ਮਿਲ ਹੀ ਗਿਆ ਹੋਣਾ ਵੀ RFE ਜੇ ਹੈਗੀ ਹੈ ਜਾਂ ਉਹਨਾਂ ਨੇ ਦੱਸਿਆ ਵੀ ਕਿੱਥੇ ਜਮ੍ਹਾਂ ਕਰਾਉਣਾ। ਵੇਟ ਕਰੋ RFE ਦੀ। ਹਾਂ ਜੀ। ਤੇ ਬਾਇਓਮੈਟ੍ਰਿਕ ਦਾ ਕਿੰਨਾ ਟਾਈਮ ਲੱਗਦਾ ਆ ਰਿਕੁਐਸਟ ਪਾਉਣ ਤੋਂ ਬਾਅਦ ਚ? ਪਤਾ ਨਹੀਂ ਹੁਣ ਕਿਹੜੀ ਵਾਲੀ ਰਿਕੁਐਸਟ ਦੀ ਗੱਲ ਕਰਦੇ ਆ। ਜੇ ਤਾਂ ਅਸਾਈਲਮ ਵਾਲੀ ਜਿਹੜੀ ਰਿਕੁਐਸਟ ਹੁੰਦੀ ਨਾ ਉਹਦੀ ਸ਼ਾਇਦ ਇਹ ਗੱਲ ਕਰਦੇ ਆ ਕਿ ਆਉਂਦੇ ਨਹੀਂ ਉਹ ਕਈ ਵਾਰੀ 6 8 ਮਹੀਨੇ ਜਿਹੜੇ ਆਮ ਲੱਗ ਜਾਂਦੇ ਆ। ਤੇ ਉਹ ਆਪਣੇ ਨਾ ਵਕੀਲ ਰਾਹੀਂ ਜਿਹੜੀ ਸਰਕਾਰੀ ਵਕੀਲ ਜਿਹਦਾ ਕਈਆਂ ਦੀ ਤਰੀਕ ਲੱਗ ਜਾਂਦੀ ਆ ਤਾਂ ਵਕੀਲ ਨੂੰ ਕਹਿ ਕੇ ਕਈ ਵਾਰੀ ਸਰਕਾਰੀ ਵਕੀਲ ਨੂੰ ਵਿੱਚ ਪਵਾਓ ਤੇ ਉਹ ਕਈ ਵਾਰੀ ਤੇਜ਼ ਕਰ ਦਿੰਦੇ ਆ ਰਿਕੁਐਸਟ। ਉਹ 6 8 ਮਹੀਨੇ ਲੱਗ ਜਾਂਦੇ ਆ। ਠੀਕ ਹੈ। ਰਿਲੇਟਿਵ ਦਾ ਕਹਿੰਦੇ ਚਾਈਲਡ ਅਡਾਪਸ਼ਨ ਵਾਸਤੇ USA ਦੀ ਕੋਈ ਹੋਮ ਸਟੱਡੀ ਜ਼ਰੂਰੀ ਆ? ਕੋਈ ਨਵਾਂ ਬੇਬੀ ਉੱਥੇ ਬੋਰਨ ਹੋਇਆ ਤੇ ਉਹ ਅਡਾਪਟ ਕਰਨਾ ਚਾਹੁੰਦੇ ਆ ਇੰਡੀਆ ਤੋਂ? ਹਾਂਜੀ ਹੋਮ ਸਟੱਡੀ ਨਹੀਂ, ਇਹ ਤਾਂ ਬਹੁਤ ਜ਼ਿਆਦਾ ਲੰਬਾ ਜਿਹਾ ਪ੍ਰੋਸੈਸ ਹੈ। ਇਹ ਤਾਂ ਬੜਾ ਛੋਟਾ ਜਿਹਾ ਇਹਨਾਂ ਨੇ ਪਹਿਲੂ ਪੁੱਛ ਲਿਆ ਤੇ ਆਪਾਂ ਹੇਗ ਕਨਵੈਨਸ਼ਨ ਤੇ ਸ਼ੋਅ ਕੀਤਾ ਹੋਇਆ ਪੂਰਾ 1 ਘੰਟੇ ਦਾ, ਉਹਨੂੰ ਸੁਣੋ। ਸਾਲ ਕੁ ਪਹਿਲੋਂ ਕੀਤਾ ਹੋਣਾ, ਉਹ ਪਹਿਲੋਂ ਲੱਭ ਲਿਓ ਪਰ ਪਿੱਛੇ ਜਾ ਕੇ। ਹੋਮ ਸਟੱਡੀ ਤਾਂ ਇੱਕ ਪਾਰਟ ਆ। ਸੋ ਪਹਿਲੀ ਗੱਲ ਏਦਾਂ ਕਿ ਜਿਹੜਾ ਸਿਟੀਜ਼ਨ ਦੀ ਜਿਹੜੀ ਅਡਾਪਸ਼ਨ ਕਰਦਾ ਨਾ ਬਾਹਰੋਂ ਦੀ, ਬੜਾ ਔਖਾ ਪ੍ਰੋਸੈਸ ਆ। ਤੇ ਉਹਦੇ ਵਿੱਚ ਤੁਹਾਨੂੰ ਜਿਹੜੀਆਂ ਏਜੰਸੀਆਂ ਵਗੈਰਾ ਵਿੱਚ ਜਿਹੜੀਆਂ ਪਾਣੀਆਂ ਪੈਂਦੀਆਂ, ਤੇ ਏਜੰਸੀ ਫੀਸ ਜਿਹੜੀ ਹੈਗੀ ਨਾ, ਜਿਹੜੀ ਮਿਡਲਮੈਨ ਕਹਿ ਲਓ, ਜਿਹੜਾ ਮਿਡਲਮੈਨ ਦੀ ਜਿਹੜੀ ਫੀਸ ਆ, ਉਹੀ ਜਿਹੜੀ $25,000 ਤੋਂ $30,000 ਜਿਹੜੀ ਏਜੰਸੀ ਫੀਸ ਹੀ ਆ ਜਾਂਦੀ ਹੈ। ਸੋ ਐਡਾ ਸੌਖਾ ਨਹੀਂ ਜਿਹੜਾ ਨਿਆਣਾ ਅਡਾਪਟ ਕਰਨਾ। ਤੇ ਉਹਦੇ ਬਹੁਤ ਜ਼ਿਆਦਾ ਉਹਦੇ ਪਹਿਲੂ ਹੈਗੇ ਆ। ਇੰਡੀਆ ਦੇ ਵਿੱਚ ਵੀ ਕਾਰਾ ਜਿਹੜੀ ਏਜੰਸੀ ਆ ਉਹਨਾਂ ਡੀਲ ਕਰਨਾ ਪੈਂਦਾ 2 3 ਵਾਰੀ ਪੂਰੇ ਜਿਹੜੀਆਂ ਅੰਬੈਸੀਆਂ ਤੋਂ। ਕਾਫੀ ਬੈਕ ਐਂਡ ਫੋਰਥ ਜਿਹੜਾ ਪ੍ਰੋਸੈਸ ਹੈਗਾ। ਸੋ ਉਹ ਜਿਹੜਾ ਸੋਚ ਕੇ ਜਿਹੜਾ ਉਹ ਕਰਿਓ ਕਿ ਇੱਕ ਤਾਂ ਉਹ ਮੋਸਟ ਐਕਸਪੈਂਸਿਵ ਮੈਂ ਕਹੂੰਗਾ ਜਿਹੜੀ ਪਟੀਸ਼ਨ ਅਮਰੀਕਾ 'ਚ ਜੇ ਹੁੰਦੀ ਆ ਉਹ ਆਹੀ ਜਿਹੜੀ ਅਡਾਪਸ਼ਨ ਵਾਲੀ ਆ, ਕਿਉਂਕਿ ਇਹਦੇ ਵਿੱਚ ਆਹੀ ਜਿਹੜਾ ਇਨ ਬਿਟਵੀਨ ਜਿਹੜੀਆਂ ਮਿਡਲ ਏਜੰਸੀਆਂ ਇਹਨਾਂ ਤੇ ਬਹੁਤ ਖਰਚਾ ਤੁਹਾਡਾ ਜਿਹੜਾ ਆ ਜਾਂਦਾ। ਜੀ। ਅਗਲੇ ਕਾਲਰ ਕਮਲਜੀਤ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਆਕਸ਼ਨ ਹੈ ਵੀ ਮੈਂ ਆਪਣੇ ਬੇਟੇ ਦਾ ਕੀਤਾ ਸੀਗਾ ਅਪਲਾਈ 2014 ਚ। ਜੀ। ਉਹਨਾਂ ਦੀ ਜਿੱਦਾਂ ਇੰਟਰਵਿਊ ਹੋ ਗਈ ਆ, ਸਾਲ ਹੋ ਗਿਆ, 20 ਜੁਲਾਈ ਨੂੰ ਹੋਈ ਸੀਗੀ। ਤੇ ਮੁੜ ਕੇ ਉਹਨਾਂ ਨੇ ਕੁਛ ਨਹੀਂ ਦੱਸਿਆ ਹੈਗਾ। ਸਾਲ ਨਹੀਂ ਹੋਇਆ, ਅਜੇ 6 ਮਹੀਨੇ ਹੋਏ ਆ ਜੇ ਜੁਲਾਈ ਚ ਹੋਈ ਸੀ ਤਾਂ। ਨਹੀਂ, ਸਾਲ ਪਿਛਲੇ ਸਾਲ ਹੋਈ ਸੀ। ਅੱਛਾ, ਫਿਰ ਤਾਂ 1.5 ਸਾਲ ਹੋ ਗਿਆ। ਹਾਂਜੀ, 1.5 ਸਾਲ। ਹੋਲਡ ਤੇ ਪਾਇਆ ਉਹਨਾਂ ਨੇ। ਜੇ ਆਪਣਾ ਅਪੀਲ ਕਰਦੇ ਆ ਤਾਂ ਮੁੜ ਕੇ ਉਹ ਕਹਿੰਦੇ ਵੀ ਤੁਸੀਂ ਵੇਟ ਕਰੋ ਨਾ, ਤੁਸੀਂ ਲਾਈਨ ਚ ਲੱਗੇ ਆ, ਵੇਟ ਕਰੋ। ਆਪਣਾ ਨਾ ਕਾਂਗਰਸਮੈਨ ਦੇ ਆਫਿਸ ਕੰਟੈਕਟ ਕਰੋ, ਲੋਕਲ ਜਿਹੜਾ ਤੁਹਾਡਾ ਲੱਗਦਾ, ਉਤੋਂ ਸਿਫਾਰਿਸ਼ ਪਵਾਓ। ਸਿਫਾਰਿਸ਼ ਨਹੀਂ ਹੁੰਦੀ, ਇੱਥੇ ਜਾਂਦੇ ਆ, ਤੁਸੀਂ ਉਹਨਾਂ ਨੂੰ ਦੱਸਦੇ ਆ ਕਿ ਏਦਾਂ ਸਾਡਾ ਕੇਸ ਪੈਂਡਿੰਗ ਆ, ਤੇ ਉਹ ਫੋਲੋ ਅਪ ਕਰ ਲੈਂਦੇ ਆ ਤੁਹਾਡੇ ਬਿਹਾਫ ਤੇ ਆਹ ਤੁਸੀਂ ਕਰ ਸਕਦੇ ਆ। ਤੁਸੀਂ 559 ਏਰੀਆ ਕੋਡ ਆ, ਜੇ ਤਾਂ ਫਰੈਜ਼ਨੋ ਵਾਲੇ ਇਲਾਕੇ 'ਚ ਜਿਮ ਕੋਸਟਾ ਆ ਤੁਹਾਡਾ ਕਾਂਗਰਸਮੈਨ, ਉਹ ਵੀ ਤੁਹਾਨੂੰ ਦੱਸ ਦਿੰਦੇ ਆ। ਜਾਣਦੇ ਹੋਣੇ ਬਥੇਰੇ ਬੰਦੇ ਆਪਣੇ ਉਹਨੂੰ ਜਾਣਦੇ, ਕਹਿ ਕੇ ਚਿੱਠੀ ਲਿਖਾਓ। ਮੈਂ ਕਿਹਾ ਜਿਮ ਕੋਸਟਾ ਨੇ ਕਹਿਣਾ ਕਿ ਇਹ ਤਾਂ ਹਜ਼ਾਰਾਂ 'ਚ ਹੀ ਬੰਦੇ ਆ ਗਏ ਆਪਣੇ ਇੱਕਦਮ ਹੀ। ਨਹੀਂ, ਜਿਮ ਕੋਸਟਾ ਤੋਂ ਪਹਿਲਾਂ ਵੀ ਬਥੇਰੇ ਜਾਂਦੇ ਆ। ਵੱਡੇ ਬੇਟੇ ਦਾ ਵੀਜ਼ਾ ਲੱਗ ਗਿਆ ਸੀ, ਉਹਦੀ ਪਹਿਲਾਂ ਆਪਣੀ ਇੰਟਰਵਿਊ ਹੋਈ ਸੀਗੀ ਛੋਟੇ ਦੀ, ਤੇ ਉਹਦਾ ਨਹੀਂ ਵੀਜ਼ਾ ਮਿਲਿਆ, ਵੱਡੇ ਨੂੰ ਮਿਲ ਗਿਆ। ਉਹਨੂੰ 3 ਮਹੀਨੇ ਹੋ ਗਏ ਆ ਗਿਆ। ਇਹ ਤਾਂ ਚਲੋ RFE ਤੇ ਨਹੀਂ ਆਈ ਕੋਈ ਉਹਦੀ? ਨਹੀਂ ਕੋਈ ਨਹੀਂ ਆਈ। ਚਲੋ ਫਿਰ ਵੇਟ ਕਰ ਲਓ। ਆਪਣੀ ਇੰਨਾ ਕੋਈ ਪੈਨਿਕ ਕਰਨ ਦੀ ਗੱਲ ਨਹੀਂ ਹੈ। ਜਿੱਦਾਂ ਹੁਣ ਉਹਨੂੰ ਵੀ ਮਿਲਿਆ ਤਾਂ ਉਹਦੇ ਵਿੱਚ ਤਾਂ ਇਹਦੇ ਵਿੱਚ 3 ਮਹੀਨੇ ਦਾ ਹੀ ਫਰਕ ਆ ਜੇ ਉਹਨੂੰ ਮਿਲ ਗਿਆ, ਹਨਾ। ਸੋ ਇਹਨੂੰ 1.5 ਸਾਲ ਦੇ ਹਿਸਾਬ ਨਾਲ ਨਾ ਦੇਖੋ ਤੁਸੀਂ, ਇਹ ਦੇਖੋ ਕਿ ਇੱਕ ਨੂੰ ਤਾਂ ਮਿਲਿਆ ਹੀ ਆ 3 ਮਹੀਨੇ ਪਹਿਲਾਂ। ਸੋ ਥੋੜੀ ਜਿਹੀ ਵੇਟ ਕਰਨੀ ਹੈ, ਵੇਟ ਕਰ ਲਓ। ਜੇ ਕਾਂਗਰਸਮੈਨ ਤੋਂ ਫੋਲੋ ਅਪ ਕਰਾਉਣਾ, ਫੋਲੋ ਅਪ ਕਰਾ ਲਓ, ਹਨਾ ਜੀ। ਮਿਹਰਬਾਨੀ ਜੀ। ਅਗਲੇ ਕਾਲਰ ਨੇ ਲਵਪ੍ਰੀਤ। ਹਾਂਜੀ ਲਵਪ੍ਰੀਤ। ਹੈਲੋ। ਹਾਂਜੀ ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਥੈਂਕ ਯੂ, ਪਹਿਲਾਂ ਤਾਂ ਤੁਸੀਂ ਬਹੁਤ ਵਧੀਆ ਨੌਲੇਜ ਦਿੰਦੇ ਆ ਜੀ। ਜੀ, ਧੰਨਵਾਦ ਜੀ। ਹਾਂਜੀ, ਮੇਰੇ ਨਿੱਕੇ ਦੋ ਹੀ ਕੁਐਸਚਨ ਆ। ਇੱਕ ਤਾਂ ਜੀ ਮੈਂ ਪੁੱਛਣਾ ਸੀਗਾ ਜੱਜ ਡਿਲੌਨ ਬਾਰੇ, ਕਿੱਦਾਂ ਆ ਜੀ ਜੱਜ ਉਹ, ਉਹਨਾਂ ਦੀ ਆਨਲਾਈਨ ਕੋਈ ਟੌਪ ਜੱਜ ਆ। ਠੀਕ ਹੈ ਜੀ। ਮੇਰੀ ਇਸੇ ਮੰਥ ਹਾਇਰਿੰਗ ਆ। ਤੇ ਇੱਕ ਮੇਰਾ ਛੋਟੀ ਜਿਹੀ ਗੱਲ ਸੀਗੀ, ਜਦੋਂ ਮੇਰੇ ਬਿਆਨ ਹੋਏ ਸੀ ਭਾਜੀ, ਹਨਾ, ਉਦੋਂ ਜਿੱਦਾਂ ਉਹਨਾਂ ਨੇ ਮੈਨੂੰ ਪੁੱਛਿਆ ਸੀ ਵੀ ਤੂੰ ਹੋਰ ਕਿਸੇ ਏਰੀਆ 'ਚ ਕੰਮ ਕਿਉਂ ਨਹੀਂ ਕਰ ਸਕਦਾ, ਤੇ ਉਦੋਂ ਮੈਂ ਇਹ ਤਰਕ ਦਿੱਤਾ ਸੀ ਵੀ ਮੈਨੂੰ ਪੁਲਿਸ ਕਲੀਅਰੈਂਸ ਚਾਹੀਦੀ ਆ, ਹਨਾ, ਵੀ ਇਸ ਲਈ ਉਹ ਮੈਨੂੰ ਮਿਲਣੀ ਨਹੀਂ, ਵੀ ਜੇ ਮੈਂ ਲਈ ਤਾਂ ਵੀ ਮੈਨੂੰ ਚੱਕ ਲੈਣਗੇ। ਵੀ ਤਰਕ ਸਹੀ ਸੀ ਜਾਂ ਨਹੀਂ, ਇਹ ਦੁਬਾਰਾ ਹੁਣ ਪ੍ਰੋਸੀਡ ਇਹ ਕਰ ਸਕਦੇ ਤਰਕ ਨੂੰ ਜਾਂ ਨਹੀਂ, ਮੈਂ ਇਹੀ ਪੁੱਛਣਾ ਸੀ ਜੀ। ਨਹੀਂ, ਤੁਸੀਂ ਆਪਣਾ ਜੋ ਤੁਹਾਨੂੰ ਲੱਗਦਾ ਤੁਸੀਂ ਦੱਸ ਸਕਦੇ ਆ ਉਹਨੂੰ। ਤੁਸੀਂ ਨਾਲ ਕਹਿ ਦੋ ਕਿ ਮੈਂ ਕਿਹੜਾ ਭਰਾ ਕੰਟਰੀ ਕੰਡੀਸ਼ਨ ਦਾ ਐਕਸਪਰਟ ਆ, ਕਿ ਮੇਰੀ ਤਾਂ ਜਿਹੜੀ
ਜੇ ਤੁਸੀਂ ਇਹਨੂੰ ਹੋਰ ਚੀਜ਼ਾਂ 4 ਦੱਸਣੀਆਂ ਤੁਸੀਂ ਉਹ ਵੀ ਨਾਲ ਦੱਸਦੇ ਆ ਤਾਂ ਤੁਹਾਡਾ ਪੂਰਾ ਮੌਕਾ। ਇਹ ਕਿੱਥੇ ਤੁਸੀਂ ਬਾਰਡਰ ਦੀ ਗੱਲ ਕਰਦੇ ਆ? ਹਾਂਜੀ ਹਾਂਜੀ ਬਾਰਡਰ ਤੇ। ਹਾਂਜੀ ਬਾਰਡਰ ਤੇ ਤੁਸੀਂ ਫਿਰ ਆਪਣਾ ਸਮਝਾਓ ਕਿ ਕਿੱਦਾਂ ਟਾਈਮ ਟੂਮ ਸੀਗਾ, ਖੁੱਲਾ ਟਾਈਮ ਦਿੱਤਾ ਸੀਗਾ, ਘੱਟ ਟਾਈਮ ਦਿੱਤਾ ਸੀਗਾ, ਉੱਥੇ ਕਿਉਂ ਨਹੀਂ ਜ਼ਿਆਦਾ ਦੱਸ ਸਕੇ। ਹਾਂਜੀ ਕਿਉਂ ਦੱਸ ਸਕੇ? ਤੇ ਉਹ 'ਚ ਕੋਈ ਪ੍ਰੋਬਲਮ ਨਹੀਂ। ਉਹਦਾ ਜਿਹੜਾ ਕੇਸ ਲਾਅ ਜਿਹੜੀ ਅੱਜ ਦਾ ਰੀਲੋਕੇਸ਼ਨ ਦੀ ਡਿਸਕਸ਼ਨ ਕੀਤੀ ਆ ਉਹੀ ਪਹਿਲੂ ਜਿਹੜੇ ਹੈਗੇ ਆ। ਤੇ ਬਾਕੀ ਜਿਹੜਾ ਤੁਸੀਂ ਜੋ ਕਿਹਾ ਠੀਕ ਆ, ਉਹ ਤਾਂ ਜੱਜ ਤੇ ਆ, ਮੰਨਣਾ ਨਹੀਂ ਮੰਨਣਾ ਹੈ ਨਾ, ਕੋਈ ਤੁਹਾਡੇ ਅਗੇਂਸਟ ਥੋੜਾ ਜਾਂਦਾ ਜੀ। ਠੀਕ ਹੈ ਜੀ, ਠੀਕ ਹੈ ਭਾਜੀ, ਥੈਂਕ ਯੂ। ਹਾਂਜੀ ਕਿਸੇ ਨੇ ਲਿਖਿਆ ਕਹਿੰਦਾ ਟਿਕਟੌਕ ਤੇ ਕਹਿੰਦਾ ਜੱਟ ਆ ਕਹਿੰਦਾ ਜੱਜ ਇਹ, ਉਹ ਭਰਾਵਾ ਢਿੱਲੋਂ ਨਹੀਂ ਇਹ ਡਿਲਨ ਆ, ਕਲੋਈ ਡਿਲਨ, ਇਹ ਨਾਮ ਹੁੰਦਾ ਇਹਨਾਂ ਦਾ। ਕੀ ਉਹਦਾ ਆਉਣ ਵਾਲੇ ਸਮੇਂ 'ਚ ਬਣ ਜਾਣਗੇ ਢਿੱਲੋਂ ਵੀ, ਬਟ ਏਦਾਂ ਆ ਆਪਣੇ ਬੰਦੇ ਵੀ ਏਦਾਂ ਨਾ ਕਈ ਵਾਰੀ ਏਦਾਂ। ਵੈਸੇ ਗੱਲ ਇਹਦੇ ਵਿੱਚ ਇਹ ਅਟਰਨੀ ਡੇ ਕਹਿੰਦੇ ਜੀ ਆਪਣੇ ਬੰਦੇ ਢਿੱਲੋਂ ਵੀ ਡਿਲਨ ਕਰਨ ਲੱਗ ਜਾਂਦੇ ਤਾਂ ਭੁਲੇਖਾ ਪੈਣ ਲੱਗ ਜਾਂਦਾ। ਉਹ ਢਿੱਲੋਂ ਤੁਸੀਂ ਢਿੱਲੋਂ ਹੀ ਰਹਿਣਾ ਆ, ਏਦਾਂ ਐਵੇਂ ਦੂਜਿਆਂ ਦੇ ਲਈ ਆਪਣੀ ਲਾਸਟ ਨੇਮ ਨਾ ਚੇਂਜ ਕਰਿਆ ਕਰੋ। ਪ੍ਰਤਾਪ ਸਿੰਘ। ਹਾਂਜੀ ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਨਾ ਥੋੜਾ ਜਿਹਾ ਇਹ ਜਾਣਕਾਰੀ ਦੇਣੀ ਚਾਹੁੰਦਾ ਹਾਂ ਕਿ ਭਾਜੀ ਮੇਰਾ ਨਾ I-30 ਅਪਰੂਵ ਹੋਇਆ, ਮੇਰਾ ਮੈਰਿਜ ਦਾ ਕੇਸ ਆ, ਤੇ I-485 ਡਿਨਾਈ ਕਰਤਾ ਉਹਨਾਂ ਨੇ। ਉਹਦਾ ਰੀਜ਼ਨ ਜਿਹੜਾ ਦਿੱਤਾ ਕਿ ਜਿੱਦਾਂ ਵਾਈਫ ਗ੍ਰੀਨ ਕਾਰਡ ਆ, ਹਨਾ, ਤੇ ਤੁਸੀਂ ਕੱਚੇ ਤੁਸੀਂ ਪੱਕੇ ਆਏ ਸੀਗੇ? ਨਹੀਂ ਭਾਜੀ, ਮੈਂ ਇੱਥੇ ਮਤਲਬ ਬਾਰਡਰ ਕ੍ਰਾਸ ਕਰਕੇ ਆਇਆ। ਮੇਰੇ ਤੋਂ I-94 ਹੈਗਾ। ਜਿਹੜਾ I-94 ਵਾਲਾ ਬੰਦਾ ਨਾ ਭਾਜੀ, ਉਹਨੂੰ ਗ੍ਰੀਨ ਕਾਰਡ ਵਾਲਾ ਨਹੀਂ ਪੱਕਾ ਕਰਾ ਸਕਦਾ। 485 ਤੁਹਾਡਾ ਜਿਹੜਾ ਬਣਦਾ ਨਹੀਂ ਸੀਗਾ, ਸਿਟੀਜ਼ਨ ਜਿਹੜਾ ਸਪਾਊਸ ਆ ਉਹੀ ਪੱਕਾ ਕਰਾ ਸਕਦਾ। ਓਕੇ ਓਕੇ, ਹਾਂਜੀ ਹਾਂਜੀ ਭਾਜੀ, ਮੈਨੂੰ ਹੁਣ ਇਹੀ ਡਿਸੀਜਨ ਉਹਨਾਂ ਨੇ ਵੀ ਦਿੱਤਾ ਕਿਉਂਕਿ ਸਿਟੀਜ਼ਨਸ਼ਿਪ ਮੈਂ ਅਪਲਾਈ ਕਰਤੀ ਸੀ ਆਪਣੀ ਵਾਈਫ ਦੀ ਜਿੱਦਾਂ ਰਾਈਟ ਨਾਓ, ਤੇ ਉਹ ਇਹੀ ਮੈਂ ਮਿਲੀ ਹੋਣੀ ਚਾਹੀਦੀ ਸਿਟੀਜ਼ਨਸ਼ਿਪ। ਹਾਂਜੀ ਹਾਂਜੀ, ਉਹੀ ਮੈਂ ਤਾਂ ਇਹ ਪੁੱਛਣਾ ਹੈ ਕਿ ਠੀਕ ਆ, ਜਾਣੀ ਕਿ ਉਹਨਾਂ ਨੇ ਇਸੇ ਰੀਜਨ ਕਰਕੇ ਕੀਤਾ। ਮੈਨੂੰ ਕੋਈ ਲਾਇਰ ਨੇ ਇਹੀ ਦੱਸਿਆ ਸੀ ਕਿ ਸਹੀ ਦੱਸਿਆ ਜੀ ਉਹਨਾਂ ਨੇ ਤੁਹਾਨੂੰ। ਹਾਂਜੀ ਹਾਂਜੀ, ਕੋ ਪੈਸੇ ਵਾਪਸ ਲੋਗੇ ਤੈਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੈਗਾ ਇਹ ਰੀਜ਼ਨ ਦਾ। ਇਹ ਤਾਂ ਆਪਾਂ ਨੂੰ 3 ਸਾਲ ਹੋ ਗਏ ਦੱਸਦੇ ਹੋਏ ਕਿ ਏਦਾਂ ਕਰ ਨਹੀਂ ਸਕਦੇ ਆ। ਉਹੀ ਤੁਹਾਨੂੰ ਦੱਸਿਆ ਕਿ ਆਪਾਂ ਗਾਂ ਵੀ ਕਿਸੇ ਨੂੰ ਵੀ ਇਹ ਜ਼ਰੂਰੀ ਆ ਗੱਲ ਕਿ ਦੱਸਣ ਵਾਲੀ ਕਿ ਆਪਾਂ ਕਈ ਵਾਰੀ ਕਰ ਦਿੰਦੇ ਅਪਲਾਈ ਕੋਈ ਲਾਇਰ, ਪਰ ਇਹ ਚੀਜ਼ ਜ਼ਰੂਰੀ ਆ ਕਿ ਆਪਾਂ ਨੂੰ ਸਿਟੀਜ਼ਨਸ਼ਿਪ ਹੀ ਹੋਣੀ ਚਾਹੀਦੀ, ਭਾਵੇਂ I-94 ਹੋਵੇ। ਇਹ ਹਾਂਜੀ ਹਾਂਜੀ ਜੀ, ਪ੍ਰਤੱਖ ਨੂੰ ਪ੍ਰਮਾਣ ਮਿਲ ਗਿਆ ਜੀ, ਅੱਜ ਆਪਣੇ ਸਾਹਮਣੇ ਆ ਗਿਆ ਕੇਸ। ਨਹੀਂ, ਇਹ ਤਾਂ ਆਪਾਂ ਕਈ ਵਾਰੀ ਸ਼ੋਅ ਤੇ ਵੀ ਡਿਸਕਸ ਕੀਤਾ ਵਾ। ਸੋ ਏਦਾਂ ਕਿ ਸਾਨੂੰ ਕੋਈ ਦੱਸਦੇ ਵੀ ਆ ਕਿ ਬੰਦਾ ਫਾਈਲ ਕਰਨ ਲੱਗਦਾ। ਹੁਣ ਅੱਗੇ ਆ ਕਿ ਜਨਤਾ ਕਈ ਵਾਰੀ ਮਿਲਦੀ ਵਿਚਰਦੀ ਸਾਡੇ ਨਾਲ ਦੱਸਦੀ, ਕਹਿੰਦੇ ਹੁਣ ਆਪਾਂ ਜਾ ਕੇ ਅੱਗੋਂ ਕੁਐਸਚਨ ਪੁੱਛ ਲਈਦੇ ਆ ਵਕੀਲ ਨੂੰ। ਕਹਿੰਦੇ ਪਹਿਲਾਂ ਤਾਂ ਪਤਾ ਨਹੀਂ ਹੁੰਦਾ ਹੈਗਾ ਕੀ ਹੋ ਜਾਣਾ, ਰੱਬ ਰੱਖਾ ਏਦਾਂ। ਹੁਣ ਕਹਿੰਦੇ ਅੱਗੋਂ ਪੁੱਛ ਲਈਦਾ ਕੁਐਸਚਨ ਕਿ ਵਕੀਲ ਹੁਣ ਏਦਾਂ ਕਿ ਤਾਂ ਕਰਕੇ ਕਈ ਸਾਡੇ ਕੋਲ ਦੁਖੀ ਵੀ ਬਹੁਤ ਜ਼ਿਆਦਾ ਵਾ ਕਿ ਜ਼ਿਆਦਾ ਇਨਫੋਰਮੇਸ਼ਨ ਵਕੀਲਾਂ ਨੇ, ਕਈਆਂ ਨੇ ਖੁਦ ਨੇ ਵੀ ਸਾਨੂੰ ਦੱਸਿਆ, ਕਹਿੰਦੇ ਯਾਰ ਠੀਕ ਆ ਇਨਫੋਰਮੇਸ਼ਨ, ਕਹਿੰਦਾ ਰੇਡੀਓ ਦੇਣੀ ਹੈ ਤਾਂ ਦਿਓ, ਪਰ ਐਡੀ ਜ਼ਿਆਦਾ ਟੂ ਕਹਿੰਦੇ ਤੁਸੀਂ ਤਾਂ ਸਾਰਾ ਕੁਛ ਹੀ ਦੱਸੀ ਜਾਂਦੇ ਸਾਡੇ ਕਰਨ ਵਾਲਾ ਕੀ ਭਾਈ ਤੁਹਾਡੇ ਕਰਨ ਵਾਲਾ ਹੀ ਆ। ਉਹ ਜਿਹੜਾ ਤੁਹਾਡਾ ਬਾਰ ਪਾਸ ਕੀਤਾ ਉਹ ਤੁਹਾਡਾ ਹੀ ਆ, ਉਹ ਕਿਸੇ ਕੋ ਨਹੀਂ ਨਾ ਹੈਗਾ। ਇਹ ਚੀਜ਼ ਤਾਂ ਤੁਹਾਡੇ ਨਾਲ ਹੀ ਰਹਿਣੀ ਹੈ। ਗੁਰਮੋਹਨ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੇਰਾ ਸਵਾਲ ਹੈ ਜੀ, ਮੇਰਾ ਸੇਲਮ ਕੇਸ ਲੱਗਾ ਤੇ ਮੈਂ ਉਹ ਛੱਡ ਕੇ ਜਾਣਾ ਚਾਹੁੰਦਾ ਇੰਡੀਆ, ਤੇ ਮੇਰੇ ਨਾਲ 3 ਵਾਰ ਰੋਬਰੀ ਹੋਈ ਆ ਤੇ ਮੇਰੇ ਕੋਲ ਪੁਲਿਸ ਰਿਪੋਰਟ ਵੀ ਹੈਗੀ ਹੈ। ਜੇ ਮੈਂ ਉਹ ਯੂ ਵੀਜ਼ੇ ਦਾ ਕੇਸ ਪਾ ਦੇਵਾਂ ਤੇ ਮੇਰੇ ਵਾਪਸ ਆਉਣ ਦੇ ਚਾਂਸ ਹੈਗੇ ਆ? ਹਾਂਜੀ ਹਾਂਜੀ, ਯੂ ਵੀਜ਼ੇ ਦੇ ਥਰੂ ਆ ਸਕਦੇ ਆ ਤੁਸੀਂ ਵਾਪਸ, ਪਰ ਉਹਦਾ ਏਦਾਂ ਕਿ ਕੋਆਪਰੇਟ ਕਰਨਾ ਪੈਂਦਾ ਪੁਲਿਸ ਦੇ ਨਾਲ। ਉਹ ਕਿਸ ਤਰ੍ਹਾਂ ਹੋਏਗਾ? ਨਹੀਂ, ਪੁਲਿਸ ਦੀ ਹੈਲਪ ਕਰਨੀ ਪੈਂਦੀ ਜਿੱਥੇ ਚਾਹੀਦੀ ਉਹਨਾਂ ਨੂੰ। ਨਹੀਂ, ਮੈਂ ਤਾਂ ਚਲੇ ਜਾਣਾ, ਮੈਂ ਕੇਸ ਪਾ ਕੇ ਜਾਣਾ। ਇਹ ਪੁੱਛਦਾ ਮੈਂ ਤੁਹਾਨੂੰ, ਮੇਰੇ ਕੋਲ ਪੁਲਿਸ ਰਿਪੋਰਟ ਨਹੀਂ ਹੋਈ। ਜਿਹੜਾ ਯੂ ਵੀਜ਼ਾ ਹੁੰਦਾ ਨਾ, ਰੋਬਰੀ ਕਦੋਂ ਹੋਈ ਸੀ ਤੁਹਾਡੇ ਤੇ? ਪਿਛਲੇ 2 ਸਾਲ ਹੋ ਗਏ ਨੇ। ਜਿਹੜੀ ਜਗ੍ਹਾ ਪੁਲਿਸ ਨੇ ਸੱਦਿਆ ਉਹਨਾਂ ਦੀ ਹੈਲਪ ਕੀਤੀ ਤੁਸੀਂ ਪੂਰੀ? ਹਾਂਜੀ, ਜਾਂਦੇ ਰਹੇ ਅਸੀਂ ਜੱਜ ਦੇ ਪੇਸ਼ੀ ਤੇ ਜਾਂਦੇ ਰਹੇ। ਇਹਦਾ ਭਾਜੀ ਹੁਣ ਏਦਾਂ ਹੁੰਦਾ ਵਾ ਕਿ ਜਿਹੜਾ ਕੇਸ ਆ ਨਾ, ਉਹ ਇਹ ਜਿਹੜਾ ਯੂ ਵੀਜ਼ਾ ਮਿਲਦਾ ਜਦੋਂ ਤੁਸੀਂ ਪੁਲਿਸ ਦੀ ਹੈਲਪ ਕਰਦੇ ਆ। ਜੇ ਤੁਸੀਂ ਹੁਣ ਛੱਡ ਕੇ ਚੱਲ ਜਾਣਾ ਤੇ ਵਿੱਚ ਕੁਝ ਕੇਸ ਦਾ ਜੇ ਰਹਿੰਦਾ ਨਿਪਟਾਰਾ ਨਹੀਂ ਹੋਇਆ, ਤੁਹਾਨੂੰ ਉਹਨਾਂ ਨੇ ਹੈਲਪ ਲਈ ਸੱਦਿਆ, ਤੁਸੀਂ ਨਹੀਂ ਆਏ ਤਾਂ ਫਿਰ ਯੂ ਵੀਜ਼ਾ ਨਹੀਂ ਮਿਲਣਾ। ਹੈਲਪ ਕਰਨੀ ਪੈਂਦੀ ਪੂਰੀ ਐਂਡ ਤੱਕ। ਤਾਂ ਜੇ ਤੁਹਾਡੀ ਹੈਲਪ ਹੋ ਗਈ, ਉਹਨਾਂ ਨੇ ਸਜ਼ਾ ਦੇਤੀ ਹੈ ਬੰਦੇ ਨੂੰ, ਤੇ ਫਿਰ ਤੁਸੀਂ ਜਾ ਸਕਦੇ ਆ, ਕੋਈ ਪ੍ਰੋਬਲਮ ਨਹੀਂ ਹੈ। ਤੇ ਜੇ ਨਹੀਂ ਤੁਹਾਨੂੰ ਉਹਨਾਂ ਨੇ ਜੇ ਨਹੀਂ ਉਹਨੂੰ ਸਜ਼ਾ ਹੋਈ ਤੁਹਾਨੂੰ, ਜੇ ਕੱਲ ਨੂੰ ਸੱਦ ਲੈਂਦੇ ਆ ਤੇ ਤੁਸੀਂ ਇੰਡੀਆ ਵਾ, ਤੇ ਫਿਰ ਤੁਹਾਡਾ ਯੂ ਵੀਜ਼ਾ ਉਹਨੇ ਰਿਜੈਕਟ ਕਰ ਦੇਣਾ। ਨਹੀਂ, ਉਹ 3 ਹੋ ਗਏ ਨੇ, ਉਹਨਾਂ ਨੂੰ ਸਜ਼ਾ ਹੋ ਚੁੱਕੀ ਹੈ। ਡਨ ਹੋ ਗਿਆ, ਕੰਪਲੀਟ ਹੋ ਗਿਆ ਕੇਸ, ਡਨ ਹੋ ਗਿਆ ਨਾ। ਹਾਂਜੀ, ਜਾ ਸਕਦੇ ਆ। ਫਿਰ ਜਾਓ ਤੇ ਕੋਈ ਨਹੀਂ, ਅਸਾਈਲਮ ਵਾਲਾ ਫਿਰ ਵਾਪਸ ਲੈ ਕੇ ਵਿਦਡਰਾ ਕਰਕੇ ਜਾਣ। ਹਾਂਜੀ ਹਾਂਜੀ, ਬਿਲਕੁਲ ਵਿਦਡਰਾ ਕਰਕੇ ਜਾਣ, ਕਿਉਂਕਿ ਕੱਲ ਨੂੰ ਜੇ
ਰਿਮੂਵਲ ਆਰਡਰ ਲੱਗ ਗਿਆ ਤਾਂ ਫਿਰ 10 ਸਾਲ ਦੀ ਬਾਹਰ ਲੱਗ ਜਾਣੀ। ਠੀਕ ਹੈ ਜੀ, ਅੱਛਾ, ਔਰ ਮਤਲਬ ਕੇਸ ਵਾਪਸ ਲੈ ਲਿਆ ਆਪਦਾ। ਬਿਲਕੁਲ ਬਿਲਕੁਲ ਜੀ ਹਾਂਜੀ ਜੀ, ਥੈਂਕ ਯੂ। ਜਸਵੀਰ ਕੌਰ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਜੀ ਹਾਂਜੀ ਭਾਜੀ, ਮੈਂ ਪੁੱਛਣਾ ਸੀਗਾ ਕਿ ਜਿੱਦਾਂ ਸਾਡਾ ਬੇਟੀ ਵੱਲੋਂ I-130 ਅਪਰੂਵ ਹੋਇਆ ਤੇ ਅਸੀਂ ਉਹ ਗ੍ਰੀਨ ਕਾਰਡ ਅਪਲਾਈ ਕਰ ਦਿੱਤਾ ਆ, ਤੇ ਸਾਡਾ ਬੇਟਾ ਆ ਸਾਡੇ ਨਾਲ, ਕੀ ਅਸੀਂ ਉਹਦਾ ਨਾਲ ਅਪਲਾਈ ਕਰ ਸਕਦੇ ਹਾਂ I-130? ਤੁਸੀਂ ਸਿਟੀਜ਼ਨ ਹੈਗੇ ਕਿੱਦਾਂ? ਨਹੀਂ, ਬੇਟੀ ਸਾਡੀ ਸਿਟੀਜ਼ਨ ਹੈ, ਸਾਡਾ I-130 ਅਪਰੂਵ ਹੋਇਆ ਬੇਟੀ ਵੱਲੋਂ, ਤੇ ਅਸੀਂ ਗ੍ਰੀਨ ਕਾਰਡ ਅਪਲਾਈ ਕੀਤਾ ਆ ਹੁਣ। ਤੇ ਨਹੀਂ, ਬੇਟੇ ਦਾ ਤੁਸੀਂ, ਬੇਟਾ ਤੁਹਾਡਾ ਵਿਆਹਿਆ ਕਿ ਅਨਵਿਆਹਿਆ? ਨਹੀਂ ਕੁਵਾਰਾ ਆ। ਜਦੋਂ ਤੁਹਾਡਾ ਗ੍ਰੀਨ ਕਾਰਡ ਆ ਗਿਆ ਤੁਸੀਂ ਉਦੋਂ ਕਰ ਸਕਦੇ ਹੋ ਉਹਦੇ ਲਈ ਫਾਈਲ। ਉਹਨੂੰ ਟਾਈਮ ਲੱਗ ਜਾਣਾ 8 ਸਾਲ, 7-8 ਸਾਲ। ਓਕੇ, ਠੀਕ ਹੈ ਜੀ, ਧੰਨਵਾਦ। ਓਕੇ ਜੀ, ਥੈਂਕ ਯੂ ਭਾਜੀ। ਕਹਿੰਦੇ ਸੰਦੀਪ ਹੁਣੀ ਪੁੱਛਦੇ, ਕਹਿੰਦੇ ਰੋਬਰੀ ਹੋਈ ਸੀ, ਰੋਬਰੀ ਵਾਲਾ ਕਹਿੰਦੇ 17 ਸਾਲਾਂ ਦਾ ਸੀਗਾ, ਉਹ ਮਾਈਨਰ ਸੀ ਤੇ ਪੁਲਿਸ ਹੁਣ ਰਿਪੋਰਟ ਨਹੀਂ ਦੇ ਰਹੀ। ਇਸ ਮਾਮਲੇ 'ਚ ਆਈ ਥਿੰਕ ਯੂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋਣਗੇ, ਤੇ ਉਹ ਕੀ ਕਰ ਸਕਦੇ ਆ ਜੇ ਮਾਈਨਰ ਨੇ ਰੋਬਰੀ ਕੀਤੀ ਹੈ? ਮਾਈਨਰ ਦੀ ਜਿਹੜੀ ਸਾਨੂੰ ਪੁਲਿਸ ਰਿਪੋਰਟ ਨਹੀਂ ਸਾਨੂੰ ਚਾਹੀਦੀ ਹੁੰਦੀ, ਸਾਨੂੰ 918B ਜਿਹੜੀ ਸਰਟੀਫਿਕੇਸ਼ਨ ਚਾਹੀਦੀ ਹੁੰਦੀ ਉਹਨਾਂ ਨੂੰ ਕਿ ਹੈਲਪ ਕੀਤੀ ਹੈ। ਇਹ ਉਹਨਾਂ ਦਾ ਸਿਰ ਖਾਣਾ ਪੈਂਦਾ ਹੋ ਜਾਂਦੇ। ਕਈ ਸਾਡੇ ਕੋਲ ਜਿਹੜੇ ਆਏ ਆ ਆਪਣੇ ਕੇਸ ਕੂਸ ਜਿਹੜੇ ਮਾਈਨਰ ਵਾਲੇ ਰੋਬਰੀ ਵਾਲੇ ਵੀ, ਇਹ 'ਚ ਇੰਨੀ ਕੋਈ ਪ੍ਰੋਬਲਮ ਨਹੀਂ। ਉਹਨੂੰ ਤੁਸੀਂ ਇਹ ਦੱਸਣਾ ਕਿ ਸਾਨੂੰ ਜਿਹੜੀ ਰਿਡੈਕਟਡ ਜਿਹੜੀ ਇਨਫੋਰਮੇਸ਼ਨ 918B, ਤੁਸੀਂ ਵਕੀਲ ਨੂੰ ਆਪਣੇ ਨੂੰ ਕੰਟੈਕਟ ਕਰੋ ਤੇ ਸਰਟੀਫਿਕੇਸ਼ਨ ਜਿਹੜੀ 918B ਦੀ ਚਾਹੀਦੀ ਹੁੰਦੀ ਹੈ, ਉਹਦੇ ਬੇਸ ਤੇ ਤੁਸੀਂ ਕਰ ਸਕਦੇ ਆ। ਰਿਪੋਰਟ ਦੀ ਨਹੀਂ ਲੋੜ ਹੁੰਦੀ ਇਹਦੇ ਵਿੱਚ। ਠੀਕ ਹੈ। 130 ਅਪਲਾਈ ਕੀਤਾ ਹੈ ਭਰਾ ਦੇ ਲਈ, ਅਜੇ ਤੱਕ 130 ਅਪਰੂਵਲ ਨਹੀਂ ਆਇਆ, ਸਾਲ ਹੋ ਗਿਆ ਮੈਨੂੰ ਲੱਗਦਾ। ਇਹਨੂੰ ਤਾਂ ਅਜੇ ਕਾਫੀ ਟਾਈਮ ਲੱਗ ਸਕਦਾ ਹੈ। 2022 ਦੇ ਵਿੱਚ ਉਹਨਾਂ ਨੇ ਅਪਲਾਈ ਕੀਤਾ ਸੀਗਾ ਜੀ। ਤੇ ਹਰਦੇਵ ਹੁਣੀ ਪੁੱਛਦੇ ਨੇ, ਕਹਿੰਦੇ ਉਹਨਾਂ ਦੀ ਉਮਰ 78 ਸਾਲ ਆ, ਗ੍ਰੀਨ ਕਾਰਡ ਨੂੰ ਉਹਨਾਂ ਨੂੰ 16 ਸਾਲ ਹੋ ਗਏ ਆ, ਇੰਗਲਿਸ਼ ਜਿਹੜਾ ਆ ਤੇ ਸਿਵਿਕ ਟੈਸਟ ਉਹ ਐਗਜ਼ੈਂਪਟ ਹੋ ਸਕਦਾ ਇਹਨਾਂ ਦਾ? ਮੈਨੂੰ ਦੇਖਣਾ ਹੀ ਪੈਣਾ, ਮੇਰੇ ਖਿਆਲ 20 ਸਾਲ ਦੀ ਆਪਣੀ ਰੈਜ਼ੀਡੈਂਸ ਦੱਸ ਦਿੰਨੇ, ਮੈਨੂੰ ਹਰ ਵਾਰੀ ਭੁੱਲ ਜਾਂਦਾ ਉਹ। ਠੀਕ ਆ, ਹਾਂਜੀ ਚਲੋ ਠੀਕ ਹੈ, ਕੋਈ ਨਹੀਂ, ਆਪਾਂ ਅੱਗੇ ਵਧਦੇ ਹਾਂ, ਜਿੰਨੀ ਦੇਰ ਤੱਕ ਤੁਸੀਂ ਦੇਖੋ। ਹਰਦੀਪ ਸਿੰਘ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੇਰਾ ਕੁਐਸਚਨ ਹੋਈ ਸੀਗਾ ਜਿੱਦਾਂ ਅਡੋਪਸ਼ਨ ਦਾ ਜਿਹੜਾ ਨਾ, ਮੈਂ ਹੀ ਕੀਤਾ ਇੱਕ ਮਿੰਟ ਜੀ। ਪਰ ਜਿਹੜਾ ਆਪਾਂ ਸਰ ਅਡੋਪਟ ਕਰਨਾ ਨਾ, ਉਹ ਆਪਣੀ ਸਿਸਟਰ ਕੋਲੋਂ ਕਰਨਾ ਹੈ ਆਪਾਂ, ਕਿ ਸੰਸਥਾ ਤੋਂ ਨਹੀਂ ਕਰਨਾ? ਨਹੀਂ ਭਾਜੀ, ਸੰਸਥਾ ਦੇ ਵਿੱਚ ਜਾਣਾ ਪੈਂਦਾ ਵਾ, ਉਹਦੀ ਮੈਂਡੇਟਡ ਰਿਕੁਆਇਰਮੈਂਟ ਹੈਗੀ ਆ। ਹੇਗ ਜਿਹੜਾ ਸਿਟੀਜ਼ਨ ਹੁੰਦਾ ਨਾ, ਉਹਨੂੰ ਹੇਗ ਪ੍ਰੋਸੈਸ ਦੇ ਥਰੂ ਜਾਣਾ ਪੈਂਦਾ। ਉਹ ਉਹਨਾਂ ਨੇ ਕਾਨੂੰਨ ਤਾਂ ਕਰਕੇ ਲਾਇਆ ਕਿਉਂਕਿ ਬੱਚੇ ਬਹੁਤ ਜ਼ਿਆਦਾ ਸਮਗਲ ਹੋ ਜਾਂਦੇ ਸੀ ਬਾਹਰ, ਇੱਧਰ ਉੱਧਰ ਮੁਲਕਾਂ ਦੇ ਵਿੱਚ ਟ੍ਰੈਫਿਕਿੰਗ ਲਈ। ਤੇ ਉਹਨਾਂ ਨੇ ਜਿਹੜਾ ਧਾਰਾ ਹੀ ਏਦਾਂ ਦੀ ਬਣਾਤੀ ਕਿ ਬੱਚਾ, ਕਿ ਸਰਕਾਰੀ ਮੁਲਾਜ਼ਮ ਕੋਈ ਘਪਲਾ ਕਰ ਹੀ ਨਾ ਸਕੇ, ਕਿ ਇੰਨੇ ਕੁ ਉਹਨਾਂ ਨੇ ਰੂਲ ਜਿਹੜੇ ਸੈੱਟ ਕਰਤੇ ਕਿ ਇੱਥੋਂ ਪਰਮਿਸ਼ਨ ਉੱਥੋਂ ਪਰਮਿਸ਼ਨ, ਤੇ ਉਹ ਭਾਵੇਂ ਸਿਸਟਰ ਦਾ ਭਾਵੇਂ ਕਿਹਦਾ ਵੀ ਆ, ਤੇ ਉਹ ਜਿਹੜੀ ਅਡਾਪਸ਼ਨ ਆ ਉਹ ਹੇਗ ਪ੍ਰੋਸੈਸ ਦੇ ਥਰੂ ਜਾਣੀ ਹੈ। ਓਕੇ ਜੀ। ਮੈਂ ਤਾਂ ਸਿਟੀਜ਼ਨ ਨਹੀਂ ਹੈਗਾ, ਮੈਂ ਤਾਂ ਸਾਡੇ ਵਾਈਫ ਸਿਟੀਜ਼ਨ ਆ। ਹਾਂਜੀ, ਨਹੀਂ ਡਜ਼ਨਟ ਮੈਟਰ, ਜਿਹੜਾ ਮਰਜ਼ੀ ਹੈ। ਇੱਕ ਪ੍ਰੋਸੈਸ ਹੁੰਦਾ ਵਾ ਇਮੀਡੀਏਟ ਰਿਲੇਟਿਵ। ਇਮੀਡੀਏਟ ਰਿਲੇਟਿਵ ਕੀ ਹੁੰਦਾ ਕਿ ਜਦੋਂ ਬੰਦਾ 2 ਸਾਲ ਬੱਚੇ ਦੇ ਨਾਲ ਰਹਿ ਕੇ ਆਲਰੇਡੀ ਆਇਆ ਹੋਵੇ, 2 ਸਾਲ ਉਹਦੀ ਫਿਜ਼ੀਕਲ ਕਸਟਡੀ ਹੋਵੇ ਤੇ 2 ਸਾਲ ਉਹਦੀ ਲੀਗਲ ਕਸਟਡੀ ਹੋਵੇ, ਤੇ ਇੱਕ ਇਮੀਡੀਏਟ ਰਿਲੇਟਿਵ ਪ੍ਰੋਸੈਸ ਦੇ ਥਰੂ ਆ ਸਕਦਾ। ਪਰ ਤੁਹਾਡਾ ਜਿੱਦਾਂ ਹੁਣ ਜਿਹੜਾ ਸਿਟੀਜ਼ਨ ਆ ਉੱਤੇ ਹੇਗ ਲੱਗ ਗਿਆ, ਤੇ ਜਿਹੜਾ ਗ੍ਰੀਨ ਕਾਰਡ ਆ ਉਹ ਇਮੀਡੀਏਟ ਰਿਲੇਟਿਵ ਕਰ ਸਕਦਾ। ਪਰ ਪ੍ਰੋਬਲਮ ਇਹ ਹੈ ਕਿ ਤੁਸੀਂ 6 ਮਹੀਨੇ ਤੋਂ ਵੱਧ ਬਾਹਰ ਨਹੀਂ ਰਹਿ ਸਕਦੇ। ਸਰ ਜਿੱਦਾਂ ਅਸੀਂ ਤਾਂ ਨਿਊ ਬੋਰਨ ਅਡਾਪਟ ਕਰਨਾ ਆ, ਤੇ ਉਹਦੇ ਲਈ ਹੁਣ ਜਿੱਦਾਂ ਇੱਕ ਆਪਣੀ ਜਿਹੜੀ ਹੋਮ ਸਟੱਡੀ ਉਹ ਕਰਾਉਣੀ ਪਊਗੀ ਆਪਾਂ ਨੂੰ ਇੱਥੇ? ਭਾਜੀ ਯਾਰ, ਆਪਣੀ ਗੱਲ ਤਾਂ ਸੁਣ ਲਓ ਤੁਸੀਂ। ਸਾਰਾ ਦਾ ਤੁਹਾਨੂੰ ਪ੍ਰੋਸੀਜਰ ਹੈ, ਤੁਸੀਂ ਆਪਣਾ ਹੀ ਦੱਸੀ ਜਾਂਦੇ ਆ। ਤੁਹਾਨੂੰ ਮੈਂ ਕਹਿ ਰਿਹਾ ਕਿ ਪ੍ਰੋਸੈਸ ਹੋ ਨਹੀਂ ਸਕਦਾ ਹੈਗਾ। ਹੋਮ ਸਟੱਡੀ ਕਰਾ ਕੇ ਤੁਸੀਂ ਫਾਰਮੂਲਾ ਕੱਲ ਹੀ ਲੱਭ ਰਹੇ। ਮੈਂ ਤੁਹਾਨੂੰ ਹੁਣ, ਮੈਨੂੰ ਪਤਾ ਨਹੀਂ ਤੁਹਾਨੂੰ ਕੌਣ ਸਲਾਹ ਕਰ ਰਿਹਾ। ਪ੍ਰੋਸੈਸ ਹੋ ਨਹੀਂ ਸਕਦਾ। ਤੁਸੀਂ ਪੈਸੇ ਨਾ ਖਰਾਬ ਕਰੋ, ਆਪਣੇ ਟਾਈਮ ਨਾ ਖਰਾਬ ਕਰੋ। ਉਹਦੇ ਵਿੱਚ ਹੇਗ ਤੁਹਾਨੂੰ ਜ਼ਿਆਦਾ ਹੇਗ ਪ੍ਰੋਸੈਸ ਦੇ ਥਰੂ ਜਾਣਾ ਪੈਣਾ, ਜਾਂ ਤੁਹਾਨੂੰ ਇਮੀਡੀਏਟ ਰਿਲੇਟਿਵ ਦੇ ਵਿੱਚ ਜਾਣਾ ਪੈਣਾ। ਤੁਸੀਂ ਇੱਕ ਉਹ ਪੁਆਇੰਟ ਜਿਹਾ ਫੜ ਲਿਆ ਕਿ ਹੋਮ ਸਟੱਡੀ ਕੁਝ ਨਹੀਂ ਹੋਣਾ ਹੋਮ ਸਟੱਡੀ ਦੇ ਨਾਲ। ਪ੍ਰੋਸੈਸ ਤੁਹਾਡਾ ਹੇਗ ਵਾਲਾ ਹੀ ਇਸ ਦੇ ਵਿੱਚ ਹੇਗ ਵਾਲਾ ਪ੍ਰੋਸੈਸ ਕਰਨਾ, ਜਾਂ ਫਿਰ ਇਮੀਡੀਏਟ ਰਿਲੇਟਿਵ ਵਾਲਾ ਕਿ 2 ਸਾਲ ਬੰਦਾ ਰਹਿੰਦਾ ਹੋਵੇ ਜਦੋਂ ਇੰਡੀਆ ਦੇ ਵਿੱਚ ਬੱਚੇ ਦੇ ਨਾਲ, ਤੇ 2 ਸਾਲ ਲੀਗਲ ਫਿਜ਼ੀਕਲ ਕਸਟਡੀ ਹੋਵੇ। 2 ਹੀ ਪ੍ਰੋਸੈਸ ਆ। ਹੋਮ ਸਟੱਡੀ ਵਾਲਾ ਕੋਈ ਨਵਾਂ ਥੋੜਾ ਪ੍ਰੋਸੈਸ ਬਣਾ ਦੇਣਾ। ਇਹ ਤਾਂ ਇਦਾਂ ਕਿ ਪੈਰਾ ਲੀਗਲ ਪੂਰਾ ਲੀਗਲ ਕਿਸੇ ਇੱਧਰੋਂ ਉੱਧਰੋਂ ਗੱਲ ਸੁਣਨ ਕਹਿਣਾ ਹੋਮ ਸਟੱਡੀ ਕਰ ਲਾ ਉਹ ਕਰ ਲਾ। ਕੋਈ ਪ੍ਰੋਸੈਸ ਨਹੀਂ ਹੈਗਾ ਇਹ।
ਸੋ ਹੇਗ ਦੇ ਥੱਲੇ ਜਾਓ ਵਾਈਫ ਦੇ ਥਰੂ, ਟਾਈਮ ਉਹ 'ਚ ਵੀ ਲੱਗ ਜਾਣਾ, ਤੇ ਜੇ ਕਰਨਾ ਤਾਂ ਫਿਰ ਲੌਂਗ ਪ੍ਰੋਸੈਸ ਹੀ ਆ। ਫਿਰ ਚੱਜ ਨਾਲ ਸ਼ੁਰੂ ਤੋਂ ਸ਼ੁਰੂ ਕਰੋ, ਵਿੱਚ ਵਿਚਾਲੇ ਇੱਧਰੋਂ ਉੱਧਰੋਂ ਕਰੋਗੇ ਤੇ ਫਿਰ ਤੁਸੀਂ ਹੋਰ ਖੱਜਲ ਹੋਵੋਗੇ, ਉਹਦਾ ਫਾਇਦਾ ਕੋਈ ਨਹੀਂ ਹੋਣਾ। ਹੁਣ 2 ਵਾਰੀ ਤਾਂ ਦੇਤੀ ਇਨਫੋਰਮੇਸ਼ਨ, ਕਮੈਂਟ ਦੀ ਵੀ ਦੇਤੀ, ਤੁਹਾਡੇ ਟਾਕ ਦੀ ਵੀ ਦੇਤੀ, ਤੁਸੀਂ ਫੇਰ ਹੋਮ ਸਟੱਡੀ ਤੇ ਫਸੇ ਆ। ਜੇ ਕਿਸੇ ਦਾ ਯੂ ਵੀਜ਼ਾ ਕਹਿੰਦੇ ਅਪਰੂਵ ਆ, ਸੁਰਿੰਦਰ ਸਿੰਘ ਪੁੱਛਦੇ ਆ, ਤੇ ਕੀ ਉਹ ਟਰੈਵਲ ਡਾਕੂਮੈਂਟ ਉਹਨਾਂ ਨੂੰ ਮਿਲ ਸਕਦਾ? ਜੇ ਉਹਨਾਂ ਦਾ ਯੂ ਵੀਜ਼ਾ ਅਪਰੂਵ ਆ, ਕੇਸ ਅਪਰੂਵਡ ਆ ਉਹਨਾਂ ਦਾ ਯੂ ਵੀਜ਼ੇ ਦਾ? ਹਾਂਜੀ ਹਾਂਜੀ, ਟਰੈਵਲ ਡਾਕੂਮੈਂਟ ਮਿਲ ਸਕਦਾ ਬਿਲਕੁਲ। ਕਿਹੜਾ ਯੂ ਵੀਜ਼ੇ ਦਾ ਕਿ ਅਸਾਈਲਮ ਦਾ? ਯੂ ਵੀਜ਼ੇ ਦਾ। ਹਾਂਜੀ, ਮਤਲਬ ਯੂ ਵੀਜ਼ੇ ਤੇ ਇੱਕ ਗੱਲ ਦੇਖ ਲਿਓ ਕਿ ਆਪਣਾ ਵੀਜ਼ਾ ਇੱਕ ਤਾਂ ਸਟੈਂਪ ਲੈ ਕੇ ਵਾਪਸ ਆਉਣਾ ਪੈਂਦਾ, ਦੂਜੀ ਗੱਲ ਇਹ ਹੈ ਕਿ 90 ਦਿਨ ਤੋਂ ਵੱਧ ਬੰਦਾ ਬਾਹਰ ਨਹੀਂ ਰਹਿ ਸਕਦਾ। ਜੇ ਕਿਸੇ ਕਾਰਨ ਕਰਕੇ ਫਸ ਗਏ ਤੁਸੀਂ, ਤੇ ਯੂ ਵੀਜ਼ਾ ਵੀ ਤੁਹਾਡਾ ਜਿਹੜਾ ਖਾਰਿਜ ਉਹਨਾਂ ਨੇ ਕਰ ਦੇਣਾ। ਸੋ ਆਪਣੇ ਵਕੀਲ ਨਾਲ ਜਿਹੜੀ ਸਲਾਹ ਕਰੋ ਕਿ ਕੇਸ ਦੇ ਤੁਹਾਡੇ ਪਹਿਲੂ ਕੀ ਆ, ਅਸਾਈਲਮ ਕੇਸ ਕਿੱਥੇ ਸਟੈਂਡ ਕਰਦਾ। ਸੋ ਇਦਾਂ ਨਹੀਂ ਮੈਂ ਤੁਹਾਨੂੰ ਜਵਾਬ ਦੇ ਸਕਦਾ ਕਿ ਟਰੈਵਲ ਡਾਕੂਮੈਂਟ ਮਿਲ ਜਾਣਾ ਤੁਹਾਨੂੰ ਤੇ ਬਾਹਰ ਤੁਸੀਂ ਚਲ ਜਾਣਾ। ਪਵਨਦੀਪ ਕੌਰ। ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਇੱਕ ਕੁਐਸਚਨ ਸੀ। ਮੈਂ ਇੱਥੇ ਅਮਰੀਕਾ 'ਚ F1 ਸਟੇਟਸ ਤੇ ਆ, ਔਰ ਮੇਰੇ ਬ੍ਰਦਰ ਨੇ ਮੇਰਾ ਫਾਈਲ ਕੀਤਾ ਹੋਇਆ I-130 2009 ਦਾ। ਪ੍ਰਾਇਓਰਟੀ ਡੇਟ ਦੀ ਮੈਂ ਵੇਟ ਕਰ ਰਹੀ ਹਾਂ। I-130 ਅਪਰੂਵਡ ਹੈ, ਬਟ ਇਸ ਸਾਲ ਮੈਂ ਮੈਰਿਜ ਕੀਤੀ ਆ, ਹੀ ਇਜ਼ ਪੈਂਡਿੰਗ ਅਸਾਈਲਮ। ਤੇ ਮੇਰਾ ਕੁਐਸਚਨ ਸੀਗਾ ਕਿ ਮੈਂ ਡੈਰੀਵੇਟਿਵ ਲੈ ਕੇ ਗ੍ਰੀਨ ਕਾਰਡ ਅਸਾਈਲਮ ਬੇਸਡ ਦੇ ਅਗਰ ਮੈਂ ਲੈਂਦੀ ਆ ਤਾਂ ਮੇਰੇ I-130 ਨੂੰ ਇੰਪੈਕਟ ਕਰੇਗਾ, ਜਾਂ ਕੋਈ ਹੋਰ ਅਗਰ ਪ੍ਰੋਸੀਜਰ ਹੈ ਟੂ ਗੈਟ ਵਰਕ ਪਰਮਿਟ? ਨਹੀਂ ਨਹੀਂ, ਉਹਨੇ ਕਿਉਂ ਇੰਪੈਕਟ ਕਰਨਾ? ਤੁਸੀਂ ਜੇ ਤੁਹਾਡੀ ਅਸਾਈਲਮ, ਤੁਹਾਡੇ ਡੈਰੀਵੇਟਿਵ ਅਸਾਈਲਮ, ਮਤਲਬ ਤੁਹਾਡੇ ਹਸਬੰਡ ਦਾ ਜੇ ਅਸਾਈਲਮ ਆ, ਉਹਦੇ ਥਰੂ ਤੁਹਾਨੂੰ ਗ੍ਰੀਨ ਕਾਰਡ ਮਿਲਦਾ, ਆਲ ਗੁੱਡ। ਜੇ ਜਿੱਥੋਂ ਪਹਿਲਾਂ ਮਿਲਿਆ ਉਹ ਪੈਂਡਿੰਗ ਹੈ, ਅਪਰੂਵਡ ਨਹੀਂ ਹੈ, ਉਹ ਪੈਂਡਿੰਗ ਹੈ। ਇਸ ਲਈ ਕਿਉਂਕਿ ਮੇਰਾ ਲਾਇਰ ਕਹਿ ਰਿਹਾ ਕਿ ਅਗਰ ਉਹਨਾਂ ਤੁਹਾਨੂੰ ਜੇ 3 ਸਾਲਾਂ 'ਚ ਉਧਰੋਂ ਮਿਲਦਾ, ਹਾਂਜੀ, ਤੁਹਾਨੂੰ ਕੋਈ ਨੁਕਸਾਨ ਨਹੀਂ ਹੈਗਾ ਉਹਦੇ I-130 ਦੇ ਤੁਹਾਡੇ ਫੈਮਿਲੀ ਬੇਸ ਤੇ? ਉਹਦੇ ਤੇ ਕੋਈ ਨਹੀਂ, ਕਿਉਂਕਿ ਮੇਰਾ ਲਾਇਰ ਨੇ ਇਹ ਕਿਹਾ ਸੀਗਾ, ਕਹਿੰਦਾ ਕਿ ਉਹਦੇ ਤੇ ਇੰਪੈਕਟ ਪਏਗਾ। ਤੁਹਾਡੀ ਜਿਹੜੀ ਇੰਟਰਵਿਊ ਹੈ ਉਹ ਹੋਮ ਕੰਟਰੀ ਹੁੰਦੀ ਆ। ਜੇ ਤੁਸੀਂ ਇੱਥੇ ਅਸਾਈਲਮ ਤੇ ਹੋ, ਪੈਂਡਿੰਗ ਅਸਾਈਲਮ ਆ, ਤੁਹਾਡਾ ਹਾਲੇ ਅਪਰੂਵ ਨਹੀਂ ਹੋਇਆ, ਔਰ ਇਨ ਬਿਟਵੀਨ ਇੰਟਰਵਿਊ ਆ ਜਾਂਦੀ ਆ, ਤੁਸੀਂ ਹੋਮ ਕੰਟਰੀ ਨਹੀਂ ਜਾ ਸਕਦੇ, ਥਰਡ ਕੰਟਰੀ ਜਾਣਾ ਪਏਗਾ। ਆਈ ਡੋਂਟ ਨੋ ਹਾਊ ਮਚ ਤੁਹਾਡਾ ਥੋੜਾ ਪੈਂਡਿੰਗ ਅਸਾਈਲਮ ਹੋਣਾ। ਪੈਂਡਿੰਗ ਅਸਾਈਲਮ ਤਾਂ ਉਹਦਾ ਕਿੱਥੇ ਉਹ ਕੋਰਟ, ਪਹਿਲੀ ਤਾਂ ਇਹ ਦੱਸੋ ਕੋਰਟ ਦੇ ਵਿੱਚ ਆ ਕਿ ਅਸਾਈਲਮ ਆਫਿਸ ਦੇ ਵਿੱਚ ਆ ਇਸ ਵੇਲੇ? ਅਸਾਈਲਮ ਆਫਿਸ 'ਚ ਹੈ। ਅਸਾਈਲਮ ਆਫਿਸ 'ਚ ਪੈਂਡਿੰਗ ਪੁੰਡਿੰਗ ਕੁਝ ਨਹੀਂ ਹੁੰਦਾ ਉਹਦਾ। ਤੁਹਾਡਾ ਉਹਦੇ ਨਾਲ ਜਿਹੜਾ ਸੀਗਾ ਨਾਮ ਜਿਹੜਾ ਉਹ ਐਡ ਹੋਣਾ ਵਾ ਜੀ, ਐਜ਼ ਅ ਸਪਾਊਸ, ਅਪਡੇਟ ਕਰਨਾ ਉਹਨੇ, ਠੀਕ ਹੈ। ਤੇ ਤੁਸੀਂ ਇਹ ਜਿਹੜਾ ਆਪਣਾ ਟਰੈਵਲ, ਜਿਹੜਾ ਤੁਹਾਡੇ ਕੋਲ ਟੂਰਿਸਟ ਜੋ ਵੀ ਸਟੂਡੈਂਟ ਵੀਜ਼ਾ ਵਗੈਰਾ ਹੈਗਾ, ਆਪਣਾ ਆਰਾਮ ਨਾਲ ਆ ਜਾ ਕੇ ਆਓ। ਤੇ ਜਦੋਂ ਤੁਸੀਂ ਤੁਹਾਡੀ ਇੰਟਰਵਿਊ ਆਉਂਦੀ ਆ, ਤੁਸੀਂ ਉਸ ਤੋਂ ਪਹਿਲਾਂ ਜਦੋਂ ਇੱਥੇ ਹੁੰਦੇ ਆ, ਤੁਸੀਂ ਉਦੋਂ ਆਪਣਾ ਡੈਰੀਵੇਟਿਵ ਜਿਹੜਾ ਕਰ ਸਕਦੇ ਆ। ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ, ਤੁਸੀਂ ਉਹਨੂੰ ਐਕਸਪਲੇਨ ਕਰ ਸਕਦੇ ਕਿ ਮੈਨੂੰ ਕੋਈ ਖਤਰਾ ਨਹੀਂ, ਤੁਸੀਂ ਵੀਜ਼ੇ ਤੇ ਜਿੱਦਾਂ ਮਰਜ਼ੀ ਆਓ ਜਾਓ। ਤੇ ਲਾਇਰ ਸਾਹਿਬ ਨੂੰ ਆਪਣੇ ਨੂੰ ਪੁੱਛੋਗੇ ਕਿ ਕਿੱਥੇ ਲਿਖਿਆ ਇਹ, ਕਿ ਦੱਸ ਕਿ ਜੇ ਤੁਸੀਂ ਮੈਂ ਵੀਜ਼ੇ ਤੇ ਜਾ ਕੇ ਆਨੀ ਆ, ਇੰਟਰਵਿਊ ਤੋਂ ਪਹਿਲਾਂ ਤੁਸੀਂ ਆਪਣਾ ਜਿਹੜਾ ਨਾਮ ਉਹ ਕਰ ਦਿਓ। ਬਾਕੀ ਤੁਸੀਂ ਆਪਣਾ F1 ਸਟੇਟਸ ਮੇਨਟੇਨ ਰੱਖੋ, ਹਨਾ ਜੀ। ਜਿਹੜਾ ਇਹਦੇ ਵਿੱਚ ਮੁੱਦਾ ਇਹ ਨਹੀਂ ਹੈਗਾ ਟਰੈਵਲ ਵਾਲਾ, ਇਹਦੇ ਵਿੱਚ ਮੁੱਦਾ ਇਹ ਹੈਗਾ ਕਿ ਜਿਹੜਾ ਜੇ ਤੁਸੀਂ ਹੁਣ ਡੈਰੀਵੇਟਿਵ ਕੀਤਾ ਤੇ ਤੁਸੀਂ ਉਹਦਾ ਵਰਕ ਪਰਮਿਟ ਜਿਹੜਾ ਤੁਸੀਂ ਕਹਿੰਦੇ ਤੁਸੀਂ ਯੂਜ਼ ਕਰ ਲਿਆ, ਫਿਰ ਕੀ ਹੈਗਾ ਕਿ ਤੁਸੀਂ 2 ਸਟੇਟਸ ਨਹੀਂ ਮੇਨਟੇਨ ਰੱਖ ਸਕਦੇ ਕਿ ਵਰਕ ਪਰਮਿਟ ਵੀ ਯੂਜ਼ ਕਰ ਲਿਆ ਤੇ F1 ਵੀ ਮੇਨਟੇਨ ਕੀਤਾ। ਫਿਰ ਤੁਹਾਡਾ ਅਸਾਈਲਮ ਪੈਂਡਿੰਗ ਤੇ ਚਲ ਜਾਣਾ, ਤੁਹਾਡਾ ਡੈਰੀਵੇਟਿਵ ਅਸਾਈਲਮ ਪੈਂਡਿੰਗ ਤੇ ਚਲ ਜਾਣਾ, F1 ਤੁਹਾਡਾ ਆਊਟ ਆਫ ਇਕੁਏਸ਼ਨ ਹੋ ਜਾਣਾ। ਸੋ ਮੁੱਦਾ ਤੁਸੀਂ ਗਲਤ ਐਨਾਲਾਈਜ਼ ਜਿਹੜਾ ਉਹ ਕਰ ਰਹੇ ਆ। ਮੁੱਦਾ ਇਹ ਹੈ ਕਿ ਵਰਕ ਪਰਮਿਟ ਤੁਸੀਂ ਜਿੱਦਾਂ ਹੁਣ ਕਹਿੰਦੇ ਜੇ ਚਾਹੀਦਾ, ਫਿਰ ਤੁਸੀਂ ਡੈਰੀਵੇਟਿਵ ਤੇ ਜਾਓ, ਤਾਂ ਫਿਰ ਤੁਸੀਂ ਸਟਕ ਇੱਥੇ ਫॉर ਅ ਡਿਫਰੈਂਟ ਰੀਜ਼ਨ, ਕਿਉਂਕਿ ਤੁਹਾਡੇ ਕੋਲ ਵੀਜ਼ਾ ਨਹੀਂ ਇੱਥੇ ਆਉਣ ਲਈ। ਠੀਕ ਹੈ ਜੀ। ਅਗਲੇ ਕਾਲਰ ਅਮਨਦੀਪ। ਠੀਕ ਹੈ ਬਾਈ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਕੁਐਸਚਨ ਸੀਗਾ 2009 ਚ ਆਇਆ ਸੀਗਾ ਫੈਮਿਲੀ ਦੇ ਨਾਲ ਟੂਰਿਸਟ ਵੀਜ਼ੇ ਤੇ, ਤੇ ਨਾਲ ਹੀ ਐਕਸਪਾਇਰ ਹੋਣ ਤੋਂ ਪਹਿਲਾਂ ਹੀ ਅਸਾਈਲਮ ਫਾਈਲ ਕੀਤੀ ਸੀਗੀ, ਤੇ 2016 ਚ ਪੀਡੀ ਮਿਲ ਗਈ ਸੀਗੀ ਜੀ ਮੈਨੂੰ, ਵਾਈਫ ਨੂੰ ਤੇ ਬੇਟੇ ਨੂੰ ਜੀ। ਤੇ ਕੋਈ ਬਾਈ ਜੀ ਚਾਂਸ ਹੈਗਾ? 14 ਸਾਲ ਹੋ ਗਏ ਜੀ ਇੱਥੇ ਪੀੜੀ ਤੇ ਹੀ ਆ, ਕੋਈ ਮਤਲਬ ਕੋਈ ਵੇ ਆਊਟ? ਨਹੀਂ, ਵੇ ਆਊਟ ਤਾਂ ਨਹੀਂ ਇਹਦਾ ਭਾਜੀ ਹੁੰਦਾ। ਮਤਲਬ ਤੁਸੀਂ ਵੇ ਆਊਟ ਕਿੱਦਾਂ, ਮਤਲਬ ਤੁਸੀਂ ਅਸਾਈਲਮ ਕੇਸ ਆਪਣਾ ਲੜਨਾ ਚਾਹੁੰਦੇ, ਕੀ ਕਰਨਾ ਚਾਹੁੰਦੇ? ਕੀ ਮਤਲਬ ਤੁਹਾਡੇ ਕੋਲ ਆਪਸ਼ਨ ਕੀ ਹੈ? ਹੁਣ ਆਪਸ਼ਨ ਆਹੀ ਹੈ ਕਿ ਕਈਆਂ ਕੋਲ ਫੈਮਿਲੀ ਬੇਸ, ਇਨਵੈਸਟਮੈਂਟ ਬੇਸਡ, ਫਿਰ ਆਪਣਾ ਅਸਾਈਲਮ, ਇੰਪਲੋਇਮੈਂਟ ਬੇਸ। ਸੋ ਤੁਹਾਨੂੰ ਜਿਹੜੀ ਇਸ ਕੇਸਿਸ ਦੇ ਵਿੱਚ ਕੀ ਹੁੰਦਾ ਕਿ ਜਦੋਂ ਤੁਸੀਂ ਪੀਡੀ ਲੈਂਦੇ ਆ, ਤੁਹਾਨੂੰ ਇੰਪਲੋਇਮੈਂਟ ਬੇਸਡ ਆਪਸ਼ਨ ਜਿਹੜੀ ਪਰਸੂ ਕਰਨੀ ਚਾਹੀਦੀ ਸੀ, ਉਹ 15 ਸਾਲ 'ਚ ਨੰਬਰ ਆ ਜਾਂਦਾ। ਸੋ ਇਸ ਵੇਲੇ ਤੁਹਾਡੇ ਕੋਲ ਆਪਸ਼ਨ ਨਹੀਂ ਹੈਗੀ ਕੋਈ।
ਜਾਂ ਤੁਹਾਡਾ ਹੁਣ ਜੇ ਜਵਾਕ ਸਿਟੀਜ਼ਨ ਹੋਵੇ ਉੱਥੋਂ ਦੀ ਤੁਹਾਡੀ ਆਪਸ਼ਨ ਆ ਜਾਂਦੀ ਹੈ ਹਨਾ। ਅਸਾਈਲਮ ਦਾ ਜਿਹੜਾ ਸੀਗਾ ਉਹ ਤਾਂ ਹੁਣ ਜਿਹੜਾ ਜੇ ਦੁਬਾਰਾ ਤੁਸੀਂ ਉਹਨੂੰ ਕੇਸ ਨੂੰ ਲਾਣੇ ਹੋ ਤਾਂ ਜੇ ਨਵੇਂ ਫੈਕਟਰ ਜੇ ਕਿਸੇ ਕੋ ਹੁੰਦੇ ਆ ਉਹਦੇ ਬੇਸ ਤੇ ਉਹ ਕੇਸ ਲਾ ਸਕਦਾ ਹੈ ਨਾ। ਜਿੱਦਾਂ ਹੁਣ ਬਹੁਤ ਜ਼ਿਆਦਾ ਕੰਟਰੀ ਕੰਡੀਸ਼ਨ ਚੇਂਜ ਹੋਈਆਂ ਸੀਗੀਆਂ, ਜਿੱਦਾਂ ਯੂਕਰੇਨ, ਅਫਗਾਨਿਸਤਾਨ, ਇੰਡੀਆ 'ਚ ਫਾਰਮਿੰਗ ਪ੍ਰੋਟੈਸਟ ਵਗੈਰਾ। ਹੁਣ ਇਸ ਵੇਲੇ ਤਾਂ ਤੁਹਾਨੂੰ ਕੋਈ ਥ੍ਰੈਟ ਹੀ ਨਹੀਂ ਹੈਗਾ, ਇੱਥੇ ਤੁਸੀਂ ਆਰਾਮ ਨਾਲ ਰਹਿ ਰਹੇ ਹੋ, ਸੋ ਤੁਹਾਡਾ ਕੋਈ ਅਸਾਈਲਮ ਦਾ ਕੇਸ ਹੈ ਨਹੀਂਗਾ ਇਸ ਵੇਲੇ। ਜੀ ਠੀਕ ਹੈ ਬਾਈ ਜੀ, ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ। ਮਨਜਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਕੁਐਸਚਨ ਸੀਗਾ ਜੀ, ਸਾਡੀ ਨਾ ਅਸਾਈਲਮ ਦਾ ਯਾਨੀ ਕਿ ਫਾਈਨਲ ਹੀਅਰਿੰਗ ਹੈਗੀ ਆ ਨੈਕਸਟ ਈਅਰ, ਤੇ ਮੇਰਾ 485 I-30 ਅਪਰੂਵ ਆ, ਤੇ 485 ਜਿਹੜਾ ਹੈਗਾ ਮੇਰਾ 2 ਸਾਲ ਹੋ ਗਏ ਮਤਲਬ ਵੇਟ ਕਰਦੇ ਨੂੰ ਫਾਈਲ ਕੀਤਾ ਗਿਆ। ਤੇ ਉਹ ਮੈਂ ਇਹ ਪੁੱਛਣਾ ਸੀਗਾ ਵੀ ਜਿਹੜਾ ਅਸਾਈਲਮ ਚੋਂ ਵੀ ਅਸੀਂ ਹੁਣ ਨਾਂ ਕਢਾ ਲੈਣਾ ਚਾਹੀਦਾ ਜਾਂ ਸਾਨੂੰ ਵੇਟ ਕਰਨੀ ਚਾਹੀਦੀ ਹੈ ਇੰਟਰਵਿਊ ਦੀ 485 ਦੀ? 485 ਤੁਸੀਂ ਕੀਤਾ ਆਪਣਾ ਮੈਰਿਜ ਬੇਸ ਤੇ? ਹਾਂਜੀ। ਤੇ ਵੀਜ਼ੇ ਤੇ ਆਏ ਸੀਗੇ ਤੁਸੀਂ? ਹਾਂਜੀ ਅਸੀਂ ਜੀ ਵੀਜ਼ੇ ਤੇ ਆਏ ਸੀ। ਹਾਂਜੀ। ਤੇ ਜਿਹੜਾ ਅਸਾਈਲਮ ਆ ਉਹ ਕਿੱਥੇ ਪੈਂਡਿੰਗ ਆ? ਅਸਾਈਲਮ ਆਫਿਸ? ਉਹ ਨਹੀਂ, ਉਹ ਕੋਰਟ 'ਚ। ਤੇ ਤੁਸੀਂ ਪ੍ਰਾਇਮਰੀ ਐਪਲੀਕੈਂਟ ਆ ਕਿ ਕੌਣ ਆ ਘਰ ਦੇ ਆ ਤੁਹਾਡੇ? ਮੇਰੇ ਡੈਡੀ ਨੇ, ਮੈਂ ਨਾਲ ਡਿਪੈਂਡੈਂਟ ਸੀ, ਮੇਰੀ ਸਿਸਟਰ ਤੇ ਮੇਰੇ ਮਦਰ ਤੁਸੀਂ ਨਾਲ ਸੀਗੇ। ਸੋ ਇਹਨੂੰ ਪਹਿਲਾਂ ਕੀ ਕਰੋ, ਮੋਸ਼ਨ ਟੂ ਸੈਵਰ ਹੁੰਦਾ ਕਿ ਕੇਸ ਨੂੰ ਸੈਪਰੇਟ ਕਰੋ ਪਹਿਲਾਂ, ਆਪਣਾ ਤੇ ਬਾਪੂ ਹੁਣਾਂ ਦਾ ਤੇ ਮਾਤਾ ਦਾ ਕੇਸ ਸੈਪਰੇਟ ਕਰੋ। ਤੇ ਆਪਣਾ ਵਾਲਾ ਜਿਹੜਾ ਕੇਸ ਹੈਗਾ ਨਾ 485, ਦੂਸਰੀ ਗੱਲ ਏਦਾਂ ਕਿ 485 ਜਿਹੜਾ ਇਹ ਵਕੀਲ ਤੋਂ ਲਵਾਇਆ ਸੀਗਾ ਕਿ ਇਹ ਪੈਰਾਲੀਗਲ ਤੋਂ ਲਵਾਇਆ ਹੈਗਾ? ਵਕੀਲ ਤੋਂ, ਉਸੇ ਵਕੀਲ ਤੋਂ ਹੀ ਲਵਾਇਆ ਸੀਗਾ ਜੀ ਜਿਹੜੇ ਕੋਲੇ ਆਪਣਾ ਕੇਸ ਆ। ਅੱਛਾ ਠੀਕ ਹੈ। ਸੋ 485 ਇਹਦਾ ਇੱਕ ਸਪੈਸ਼ਲ ਤਰੀਕੇ ਨਾਲ ਫਾਈਲ ਕਰਨਾ ਹੁੰਦਾ USCIS ਨਾਲ। ਉਹ ਦੇਖ ਲਿਓ ਕਿ ਪੂਰਾ ਟੈਕਸਸ ਸਰਵਿਸ ਸੈਂਟਰ ਜਿੱਦਾਂ ਕੋਰਟ ਨੂੰ ਨੋਟਿਸ ਭੇਜਣਾ ਸਰਕਾਰੀ ਵਕੀਲ ਨੂੰ, ਸਾਰੀਆਂ ਫਾਰਮੈਲਿਟੀ ਕੰਪਲਾਈ ਹੋਈਆਂ ਹੈਗੀਆਂ ਹਨਾ। ਉਹ ਚੈੱਕ ਕਰ ਲਿਓ, ਉਹਨੂੰ ਪੁੱਛ ਲਿਓ ਕਿ ਦੱਸ ਮੈਨੂੰ ਕਿਹੜੇ ਹਿਸਾਬ ਨਾਲ ਫਾਈਲ ਕੀਤਾ। ਤੇ ਇਹਦਾ ਨਾ ਤੁਸੀਂ ਮੋਸ਼ਨ ਟੂ ਆਪਣੇ ਕੇਸ ਨੂੰ ਮੋਸ਼ਨ ਟੂ ਸਵੇਅਰ ਪਾਓ ਪਹਿਲਾਂ, ਕੇਸ ਅਲੱਗ ਕਰਕੇ ਫਿਰ ਉਹਨੂੰ ਟਰਮੀਨੇਟ ਕਰਾਓ ਕੇਸ ਨੂੰ ਆਪਣੇ ਨੂੰ। ਤੇ ਫਾਦਰ ਦਾ ਤੇ ਜਿਹੜਾ ਮਦਰ ਦਾ ਉਹ ਤੁਹਾਡਾ ਚੱਲਦਾ ਰਹੂਗਾ। ਸੋ ਜਦੋਂ ਤੁਸੀਂ ਗ੍ਰੀਨ ਕਾਰਡ ਤੁਹਾਡੇ ਕੋਲ ਆ ਗਿਆ ਉਹਦੇ ਬੇਸ ਤੇ ਜਿਹੜੇ ਜਾਂ ਵਿਦਆਊਟ ਦੈਟ ਆਲਸੋ ਜਿਹੜੇ ਤੁਹਾਡੇ ਘਰਦਿਆਂ ਉਹਨਾਂ ਨੂੰ ਪੀਡੀ ਲੈ ਲੈਣੀ ਚਾਹੀਦੀ ਹੈ ਹਨਾ, ਕਿਉਂਕਿ ਐਂਡ ਆਫ ਦਾ ਡੇ ਤੁਸੀਂ ਵੀ 3 ਸਾਲ ਬਾਅਦ ਸਿਟੀਜ਼ਨ ਬਣ ਸਕਦੇ ਆ ਤੇ ਘਰਦਿਆਂ ਨੂੰ ਸਪਾਂਸਰ ਕਰ ਸਕਦੇ ਆ। ਸੋ ਤੁਸੀਂ ਜਿਹੜਾ ਆਪਣਾ ਕੇਸ ਸਵੇਅਰ ਕਰਾ ਕੇ ਟਰਮੀਨੇਟ ਕਰਾਓ, ਤੇ ਜਿਹੜੇ ਘਰਦਿਆਂ ਦਾ ਜਿਹੜਾ ਕੇਸ ਆਂਦਾ ਉਹਨੂੰ ਐਡਮਿਨ ਕਲੋਜ਼ਰ ਜਿਹੜਾ ਕਰਾਓ ਤਾਂ ਕਿ ਕੋਰਟ ਉਹਨੂੰ ਚੱਲਦਾ ਰੱਖੇ। ਤੇ ਜਦੋਂ ਤੁਸੀਂ ਸਿਟੀਜ਼ਨ ਬਣ ਜਾਂਦੇ ਆ ਤੇ ਫਿਰ ਤੁਸੀਂ ਘਰਦਿਆਂ ਦਾ ਟਰਮੀਨੇਟ ਕਰਾ ਕੇ ਉਹਨਾਂ ਨੂੰ ਪੱਕੇ ਕਰਾਓ। ਘਰਦਿਆਂ ਦਾ ਕੇਸ ਤੁਸੀਂ ਟਰਮੀਨੇਟ ਨਹੀਂ ਕਰਾਉਣਾ ਸਿੱਧੇ ਡਾਇਰੈਕਟਲੀ। ਉਹਦਾ ਰੀਜ਼ਨ ਇਹ ਆ ਕਿ ਉਹਦਾ ਰੀਜ਼ਨ ਇਹ ਆ ਕਿ ਜਿਹੜਾ ਜੇ ਤੁਹਾਡਾ ਵਿਆਹ ਨਾ ਚੱਲਿਆ ਕਿਸੇ ਕਾਰਨ, ਹਾਂਜੀ, ਤੇ ਫਿਰ ਤੁਹਾਡੇ ਘਰਦਿਆਂ ਨੂੰ ਵੀ ਪ੍ਰੋਬਲਮ ਪੈ ਜਾਣੀ ਹੈ ਕਿ ਇੱਕ ਵਾਰੀ ਟਰਮੀਨੇਟ ਹੋ ਗਿਆ ਵਾਪਸ ਨਹੀਂ ਉਹਨੇ ਆਉਣਾ। ਸੋ ਐਡਮਿਨ ਕਲੋਜ਼ ਘਰਦਿਆਂ ਦਾ ਕਰਾਉਣਾ, ਆਪਣਾ ਸਵੇਅਰ ਕਰਾ ਕੇ ਸੈਵਰ ਕਰਾ ਕੇ ਟਰਮੀਨੇਟ ਕਰਾਉਣਾ। ਇਹਨੂੰ ਦੁਬਾਰਾ ਸੁਣ ਲਿਓ ਸ਼ੋਅ ਨੂੰ ਜਿੱਦਾਂ ਵੀ ਆ, ਫਿਰ ਆਪਣੇ ਵਕੀਲ ਨਾਲ ਗੱਲ ਕਰੋ। ਠੀਕ ਹੈ ਜੀ। ਹਾਂਜੀ ਓਕੇ ਥੈਂਕ ਯੂ। ਪੁੱਛਦੇ ਨੇ ਵੀ ਕੋਈ 19 ਸਾਲ ਦਾ ਬੱਚਾ ਸੀ, ਵਿਜ਼ਟਰ ਵੀਜ਼ੇ ਤੇ ਆਇਆ, ਓਵਰਸਟੇ ਕਰ ਗਿਆ, ਕੀ ਹੁਣ ਉਹ ਗਾਰਡੀਅਨਸ਼ਿਪ ਦਾ ਕੇਸ ਲੱਗ ਸਕਦਾ? ਜੇ 21 ਸਾਲ ਤੋਂ ਥੱਲੇ ਆ ਤਾਂ, ਤੇ ਘਰਦਿਆਂ ਵੱਲੋਂ ਉੱਥੋਂ ਟੇਕ ਕੇਅਰ ਨਹੀਂ ਹੋ ਰਹੀ ਇੰਡੀਆ ਤੋਂ। ਠੀਕ ਹੈ। ਤੇ ਆਪਣੇ ਅਗਲੇ ਕਾਲਰ ਨੇ ਅਮਨਜੀਤ। ਹਾਂਜੀ ਅਮਨਜੀਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ 12 ਸਾਲ ਨੂੰ 2010 ਦੇ ਇੱਥੇ ਰਹਿ ਰਹੇ ਆ ਜੀ, ਤੇ ਕੈਂਸਲੇਸ਼ਨ ਆਫ ਰਿਮੂਵਲ ਕੇਸ ਕਰ ਸਕਨੇ ਆ ਜੀ? ਹੁਣ ਕੁਝ ਕਰ ਸਕਨੇ ਕੇਸ ਵਗੈਰਾ ਜੀ? ਆਪਣੇ ਕੈਂਸਲੇਸ਼ਨ ਆਫ ਰਿਮੂਵਲ ਜਿਹੜਾ ਹੁੰਦਾ ਉਦੋਂ ਹੁੰਦਾ ਜਦੋਂ ਜਵਾਕਾਂ ਨੂੰ ਕੋਈ ਪ੍ਰੋਬਲਮ ਹੋਵੇ ਬੰਦੇ ਦੇ। ਬਾਇਓ ਅਲਰਜੀ ਦੀ ਪ੍ਰੋਬਲਮ ਹੈ ਬੱਚੇ ਨੂੰ। ਬੱਚਾ ਇੱਕ ਤੇ 13 ਸਾਲ ਦਾ, ਇੱਕ 22 ਦਾ ਹੈ, ਮਤਲਬ ਇੱਕ 22 ਸਾਲ ਦਾ ਹੋ ਗਿਆ ਜੀ। ਨਹੀਂ ਹਾਂਜੀ 21 ਸਾਲ ਤੋਂ ਥੱਲੇ ਹੋਣਾ ਚਾਹੀਦਾ ਜਵਾਕ, ਸਿਟੀਜ਼ਨ ਹੋਣਾ ਚਾਹੀਦਾ। ਤੇ ਜਿਹੜੀ ਪ੍ਰੋਬਲਮ ਆ ਉਹ ਇਦਾਂ ਦੀ ਹੋਣੀ ਚਾਹੀਦੀ ਕਿ ਜਿਹੜੀ ਉਹਨੂੰ ਕੰਪਰੋਮਾਈਜ਼ ਕਰਦੀ ਹੋਵੇ, ਮਤਲਬ ਸੀਰੀਅਸ ਪ੍ਰੋਬਲਮ, ਅਲਰਜੀ ਵਾਲੀ ਪ੍ਰੋਬਲਮ ਤੇ ਨਹੀਂ ਹੋ ਸਕਦਾ। ਮਤਲਬ ਉਹ ਤੁਹਾਡੀ ਆਰਗੂਮੈਂਟ ਇਹ ਹੁੰਦੀ ਕਿ ਜਵਾਕ ਨਹੀਂ ਇੰਡੀਆ ਜਾ ਸਕਦਾ। ਹਾਂਜੀ ਜੀ। ਪ੍ਰੋਬਲਮ ਹੈ ਅਲਰਜੀ ਦੀ ਪ੍ਰੋਬਲਮ। ਨਹੀਂ ਅਲਰਜੀ ਦੀ ਪ੍ਰੋਬਲਮ ਇਨਫ ਨਹੀਂ ਪ੍ਰੋਬਲਮ ਮੰਨੀ ਜਾਣੀ। ਅਲਰਜੀ ਦੀ ਪ੍ਰੋਬਲਮ ਤੇ ਨਹੀਂ ਗੱਲ ਨਹੀਂ ਬਣਦੀ, ਉਹ ਛੋਟੀ ਆ ਚੀਜ਼ ਆ। ਅੱਜ ਹੁਣ ਦੇਖੋ ਵਕੀਲ ਸਾਹਿਬ ਨੂੰ ਵੀ ਅਲਰਜੀ ਤਾਂ ਵੀ ਸ਼ੋਅ ਕਰਦੇ ਆ, ਉਹ ਸੋ ਉਹਨਾਂ ਨੇ ਕਹਿਣਾ ਵੀ ਨਹੀਂ ਗੱਲ ਬਣਦੀ ਨਹੀਂ, ਏਦਾਂ ਨਹੀਂ ਗੱਲ ਬਣਨੀ। ਉਹ ਬੰਦੇ ਨੂੰ ਲੱਗਦਾ ਹੁੰਦਾ, ਦੇਖੋ ਨਥਿੰਗ ਪਰਸਨਲ, ਕੋਈ ਕਿਸੇ ਦੇ ਨਾਲ ਨਹੀਂ, ਹਰ ਇੱਕ ਨੂੰ ਲੱਗਦਾ ਵੀ ਮੇਰੀ ਪ੍ਰੋਬਲਮ ਸਭ ਤੋਂ ਵੱਡੀ, ਪਰ ਇਹਨਾਂ ਅਦਾਲਤਾਂ ਦੇ ਮੋਹਰੇ, ਇਹਨਾਂ ਮਹਿਕਮਿਆਂ ਦੇ ਮੋਹਰੇ ਉਹ ਥੋੜੀ ਵੱਡੀ ਹੋਵੇ ਪ੍ਰੋਬਲਮ ਜਿਸ ਨੂੰ ਉਹ ਮੰਨਦੇ ਆ, ਫਿਰ ਉਹ ਉਸ ਹਿਸਾਬ ਦੇ ਨਾਲ ਜਿਹੜਾ ਉਹ ਚੱਲਦਾ ਹੈ ਕੰਮ।
ਹਰਵਿੰਦਰ ਸਾਡਾ ਕੌਰ। ਇੱਕ ਕੇਸ ਹਾਂਜੀ ਜੀ ਸਾਡਾ ਕੇਸ ਸੀਗਾ ਵਿਦਆਊਟ ਟੂ ਮਚ ਡਿਟੇਲਸ। ਉਹ ਕੇਸ ਉਹਨਾਂ ਨੇ ਜਿਹੜੀ ਵਿਦਹੋਲਡਿੰਗ ਸੀਗੀ ਗ੍ਰਾਂਟ ਨਹੀਂ ਕੀਤੀ, ਤੇ ਪਰ ਇਵੈਂਚੁਅਲੀ ਜੱਜ ਉਹਨੇ ਗੱਲ ਸੁਣੀ, ਕਾਫੀ ਸਾਰੀ ਜਿਹੜੀ ਨਾ ਟੈਕਨੀਕਲ ਸਮੱਸਿਆ ਸੀਗੀ ਕੇਸ ਦੇ ਵਿੱਚ, ਤੇ ਜਵਾਕ ਨੂੰ ਪ੍ਰੋਬਲਮ ਸੀਗੀ, ਕਾਫੀ ਸੀਰੀਅਸ ਪ੍ਰੋਬਲਮ ਸੀਗੀ, ਐਲਰਜੀ ਨਾਲੋਂ ਕਾਫੀ ਸੀਰੀਅਸ ਪ੍ਰੋਬਲਮ ਸੀਗੀ, ਉਹਦੀ ਐਜੂਕੇਸ਼ਨ ਵਗੈਰਾ, ਸਪੈਸ਼ਲ ਨੀਡਸ ਜਿੱਦਾਂ ਕਹਿ ਲਓ ਚਾਈਲਡ ਸੀਗਾ। ਠੀਕ ਹੈ। ਤੇ ਜੱਜ ਨੇ ਐਂਡ 'ਚ ਇਹੀ ਕਿਹਾ ਕਿ ਮੈਂ ਮਾਫੀ ਮੰਗਦੀ ਹਾਂ ਕਿ ਕਹਿੰਦੀ ਪ੍ਰੋਬਲਮ ਕਹਿੰਦੀ ਸੀਰੀਅਸ ਆ, ਐਜ਼ ਆ ਕਹਿੰਦੀ ਫੀਮੇਲ ਤੈਨੂੰ ਜ਼ਿਆਦਾ ਜਦੋਜਹਿਦ ਕਰਨੀ ਪੈ ਰਹੀ ਹੈ ਜਵਾਕ ਲਈ, ਪਰ ਕਹਿੰਦੀ ਉਸ ਲੈਵਲ ਤੇ ਨਹੀਂ, ਕਹਿੰਦੀ ਨਾ ਸਟੈਂਡਰਡ ਬਹੁਤ ਜ਼ਿਆਦਾ ਹਾਈ ਆ ਵਿਦ ਹੋਲਡਿੰਗ ਦਾ। ਪਰ ਕਹਿੰਦੀ ਕਿ ਮੈਂ ਸਰਕਾਰੀ ਵਕੀਲ ਤੋਂ ਇੱਕ ਵਾਰੀ ਫੇਰ ਪੁੱਛ ਲੈਣੀ ਕਿ ਜੇ ਸਰਕਾਰੀ ਵਕੀਲ ਤੈਨੂੰ ਪੀਡੀ ਦੇ ਦੇਵੇ, ਮਤਲਬ ਕੇਸ ਸੁਣਨ ਤੋਂ ਬਾਅਦ ਵੀ ਸਰਕਾਰੀ ਵਕੀਲ ਨੇ ਪੀਡੀ ਦੇ ਦਿੱਤੀ, ਤੇ ਜੱਜ ਨੇ ਕਿਹਾ ਕਿ ਸਰਕਾਰੀ ਵਕੀਲ ਕਾਇੰਡ ਸੀਗੀ, ਉਹਨੇ ਸੁਣੀ ਸਾਰੀ ਪ੍ਰੋਬਲਮ ਤੇ ਉਹਨਾਂ ਨੇ ਪੀਡੀ ਦੇ ਦਿੱਤੀ ਕਿ ਬੰਦੇ ਨੂੰ ਕੰਮ ਕਰਨ ਦੀ ਪਰਮਿਸ਼ਨ ਮਿਲ ਗਈ, ਰਹਿਣ ਦੀ ਪਰਮਿਸ਼ਨ ਮਿਲ ਗਈ। ਪਰ ਇਹਦਾ ਜਿਹੜਾ ਸਟੈਂਡਰਡ ਹੁੰਦਾ ਵਿਦ ਹੋਲਡਿੰਗ ਦਾ ਬਹੁਤ ਜ਼ਿਆਦਾ ਹਾਈ ਆ, ਤੇ ਇੰਨੀ ਆਪਣੀ ਕਮਿਊਨਿਟੀ ਦੇ ਵਿੱਚ ਨਾ ਸਿੱਧੀ ਗੱਲ ਆ ਵਿਦ ਹੋਲਡਿੰਗ ਦੇ ਕੇਸ ਕਰਦੇ ਨਹੀਂ, ਪਤਾ ਵੀ ਨਹੀਂ, ਕਾਫੀ ਸਾਰੇ ਜਿਹੜੇ ਹੈਲਪਰ ਆ ਜਾਂ ਫਾਈਲ ਕਰਨ ਵਾਲੇ। ਸੋ ਵਿਦ ਹੋਲਡਿੰਗ ਦਾ ਉਹਨਾਂ ਰੌਲਾ ਜਿਹਾ ਬਹੁਤ ਉਹਨਾਂ ਨੇ ਪਾਇਆ ਕਿ 10 ਸਾਲ ਹੋ ਗਏ ਬੰਦੇ ਨੂੰ ਗ੍ਰੀਨ ਕਾਰਡ ਮਿਲ ਜਾਣਾ। ਇਦਾਂ ਦੀ ਨਾ ਬੜੀ ਵਾਰੀ ਭਾਜੀ ਮੈਨੂੰ 10 ਸਾਲ ਹੋ ਗਏ ਗ੍ਰੀਨ ਕਾਰਡ ਆ ਜਾਣਾ। ਉਹ ਬੰਦਾ ਜਿਹੜਾ ਹੁਣ ਹਰੇਕ ਕੀ ਸੋਚਦਾ ਕਿ ਮੇਰੇ 10 ਸਾਲ ਹੋ ਗਏ ਤੇ ਮੇਰਾ ਸ਼ਾਇਦ ਆਟੋਮੈਟਿਕਲੀ ਗ੍ਰੀਨ ਕਾਰਡ ਆ ਜਾਣਾ। ਇਹਦੇ ਵਿੱਚ ਹੁਣ ਆਪਾਂ ਜਿਹੜੀ ਕਿੰਨੀ ਸਾਰੀ ਜਿਹੜੀ ਗੱਲਬਾਤ ਆਪਾਂ ਪਹਿਲਾਂ ਕੀਤੀ ਸੀਗੀ, ਕੈਸਟਰੋਟਮ, ਇਹ ਉਹ ਕਿੰਨੇ ਸਾਰੇ ਕੇਸ ਆਪਾਂ ਡਿਸਕਸ ਕੀਤੇ ਸੀਗੇ ਕਿ ਐਨਟੀਏ ਤੁਹਾਡਾ ਜਿਹੜਾ ਡਿਫੈਕਟਿਵ ਹੋਣਾ ਚਾਹੀਦਾ, ਇਹਦੀਆਂ ਪ੍ਰੀ ਫਾਰਮੈਲਿਟੀਜ਼ ਬੜੀਆਂ ਜ਼ਿਆਦਾ ਹੈਗੀਆਂ, ਤੇ ਉਹ ਜਿੱਦਾਂ ਲੋਕੀ ਫਾਰਮੈਲਿਟੀਆਂ ਨੂੰ ਇਗਨੋਰ ਕਰਕੇ ਨਾ ਟਿਕਟੌਕ ਤੇ ਆਮ ਵਕੀਲ ਵੀਡੀਓ ਬਣਾ ਦਿੰਦਾ ਕਿ ਕਿਤੇ 10 ਸਾਲ ਹੋ ਗਏ ਤੇ ਝੱਟ ਹੀ ਬੰਦੇ ਨੂੰ ਕਿਤੇ ਹੀ ਗ੍ਰੀਨ ਕਾਰਡ ਦੇ ਦੇ। ਉਹ ਲੋਕੀ ਅੱਗੋਂ ਤੋਂ ਅੱਗੋਂ ਗੱਲ ਕਰਦੇ ਇੱਕ ਦੂਜੇ ਨਾਲ ਸਿੰਪਲੀਫਾਈ ਕਰੀ ਜਾਂਦੇ ਇਹਨੂੰ ਗੱਲ ਨੂੰ। ਸੋ ਐਡਾ ਸੌਖਾ ਨਹੀਂ ਹੈਗਾ ਇਹ, ਸਾਰਿਆਂ ਨਾਲੋਂ ਔਖਾ ਕੇਸ ਆ ਵਿਦ ਹੋਲਡਿੰਗ ਦਾ। ਜੀ ਆਪਣੇ ਹਰਵਿੰਦਰ ਕੌਰ। ਹਾਂਜੀ ਹਰਵਿੰਦਰ ਜੀ ਪੁੱਛੋ ਜੀ ਸਵਾਲ। ਹਾਂਜੀ ਮੇਰਾ ਨਾਮ ਰਵਿੰਦਰ ਹੈ ਭਾਈ, ਸਤਿ ਸ਼੍ਰੀ ਅਕਾਲ ਜੀ। ਇੱਕ ਨਾ ਸਿਸਟਰ ਦਾ ਨਾ ਉਹ 10 ਤਰੀਕ ਦਾ ਵਿਜ਼ਟਰ ਵੀਜ਼ਾ ਲੱਗਾ ਹੋਇਆ ਸੀਗਾ, ਉਹਨਾਂ ਦਾ ਵੀਜ਼ਾ ਇੱਥੇ 8 ਤਰੀਕ ਨੂੰ ਐਕਸਪਾਇਰ ਹੋਣਾ, ਪਰ ਉਹਨਾਂ ਦਾ ਕੇਸ ਵੀ ਲੱਗਾ ਹੋਇਆ ਹੈਗਾ ਬ੍ਰਦਰ ਸਿਸਟਰ ਦਾ। ਉਹਨਾਂ ਦਾ ਜਿਹੜਾ ਪ੍ਰਾਇਰਟੀ ਡੇਟ ਹੈਗੀ ਆ ਉਹ 28 ਜੁਲਾਈ 2006 ਦੀ ਹੈ। ਕੀ ਓਵਰਸਟੇ ਕਰ ਸਕਦੇ ਆ? ਉਹਨਾਂ ਦੀ ਫਲਾਈਟ ਜਿਹੜੀ ਹੈਗੀ ਕੈਨੇਡਾ ਤੋਂ ਆ, ਕੈਨੇਡਾ ਵੀ ਉਹਨਾਂ ਕੋਲ ਵੀਜ਼ਾ ਹੈਗਾ, ਪਰ ਫਲਾਈਟ ਉਹਨਾਂ ਦੀ ਹੈਗੀ ਆ 8 ਤਰੀਕ ਨੂੰ, ਉੱਥੇ ਵੀਜ਼ਾ ਐਕਸਪਾਇਰ ਹੁੰਦਾ 5 ਤਰੀਕ ਨੂੰ ਹੋ ਜਾਣਾ ਇੱਥੇ। ਕੀ ਸਵਾਲ ਪੁੱਛ ਰਹੇ ਕਿ ਓਵਰਸਟੇ ਕਰ ਸਕਦੇ ਆ? ਹਾਂਜੀ ਇਨ ਯੂਐਸ। ਨਹੀਂ ਏਦਾਂ ਵਕੀਲ ਕਿਉਂ ਹੁਣ ਕਹੂਗਾ, ਤੁਸੀਂ ਦੱਸੋ ਮੈਨੂੰ ਕੀ ਓਵਰਸਟੇ ਕਰ ਲਓ। ਮਤਲਬ ਕਿ ਜਦੋਂ ਅਸੀਂ ਉੱਥੇ ਉੱਥੋਂ ਗਏ ਸੀਗੇ ਬਾਰਡਰ ਤੇ, ਉਹਨਾਂ ਕੁਝ ਨਹੀਂ ਕਿਹਾ ਸਾਨੂੰ, ਉਹਨਾਂ ਨੇ I-90 ਭਰਿਆ ਸੀ, ਉਹਨਾਂ ਨੇ ਸਾਨੂੰ ਦੱਸਿਆ ਨਹੀਂ ਕਿੰਨੇ ਚਿਰ ਤੁਸੀਂ ਸਟੇ ਕਰ ਸਕਦੇ ਆ ਇੱਥੇ। ਨਹੀਂ ਤੁਹਾਨੂੰ ਮੈਂ ਹੁਣ ਦੱਸ ਦਿੰਦਾ, ਉਹ ਤੁਸੀਂ ਆਪਣੀ ਜਿਹੜੀ I-94 ਦੀ ਆਨਲਾਈਨ ਦੀ ਵੈਬਸਾਈਟ ਹੁੰਦੀ ਆ ਉੱਥੇ ਚੈੱਕ ਕਰੋ, ਉਹਨਾਂ ਨੇ ਦੱਸਣਾ ਕੁਝ ਨਹੀਂ ਤੁਹਾਨੂੰ। ਮੈਕਸਿਮਮ ਜੇ ਕਿਸੇ ਬੰਦੇ ਨੂੰ ਮਿਲਦੇ ਆ 6 ਮਹੀਨੇ ਮਿਲਦੇ ਆ, ਤੋਂ ਘੱਟ ਵੀ ਮਿਲ ਜਾਂਦੇ ਆ। ਤੇ ਪ੍ਰਾਇority ਡੇਟ ਕੀ ਦੱਸੀ ਤੁਸੀਂ ਉਹਨਾਂ ਦੀ, ਕਰੰਟ ਆ ਕਿ ਨਹੀਂ ਕਰੰਟ ਇਸ ਵੇਲੇ? ਇਹ 2006 ਉਹਨਾਂ ਦੱਸੀ ਹੋਈ ਹੈ, ਸਾਡੇ ਕੋਲ ਲੈਟਰ ਆਈ ਹੋਈ ਹੈ। ਓਵਰਸਟੇ ਕਰਨ ਦੀ ਵਕੀਲ ਨਹੀਂ ਤੁਹਾਨੂੰ ਦੇਖਦਾ, ਜੇ ਤੁਹਾਡਾ ਲੱਗੇ ਆ ਤੁਸੀਂ ਉਹਨੂੰ ਲੀਗਲ ਰੱਖੋ। ਜਦੋਂ ਪ੍ਰਾਇority ਡੇਟ ਤੁਹਾਡੀ ਕਰੰਟ ਹੁੰਦੀ ਹੈ ਤੇ 90 ਦਿਨ ਬਾਅਦ ਬੰਦਾ ਜੇ ਇਸ ਇਰਾਦੇ ਨਾਲ ਨਹੀਂ ਆ ਸਕਦਾ ਕਿ ਉਹਨੇ ਕੇਸ ਆਪਣਾ ਜਿਹੜਾ ਇੱਥੇ ਗ੍ਰੀਨ ਕਾਰਡ ਫਾਈਲ ਕਰਨਾ, ਤੇ 485 ਜੇ ਫਾਈਲ ਹੁੰਦਾ ਫਿਰ ਬੰਦਾ ਟੂਰਿਸਟ ਵੀਜ਼ੇ ਤੋਂ ਬਾਅਦ ਰਹਿ ਸਕਦਾ। ਸੋ ਇਹਨੂੰ ਵਾਪਸ ਭੇਜੋ ਤੁਸੀਂ, ਤੇ ਵਕੀਲ ਤੋਂ ਨਹੀਂ ਇਦਾਂ ਦਾ ਸਵਾਲ ਪੁੱਛਣਾ ਕਿ ਓਵਰਸਟੇ ਕਰ ਸਕਦਾ, ਲਾਅ ਤੋੜ ਸਕਦਾ, ਉਹਦਾ ਮੇਰਾ ਤੁਸੀਂ ਲਾਇਸੈਂਸ ਕੈਂਸਲ ਕਰਾਓਗੇ। ਨਹੀਂ ਵੈਸੇ ਅਸੀਂ ਸਲਾਹ ਸਾਨੂੰ ਪਤਾ ਨਹੀਂ ਸੀ ਇਹ ਪਬਲਿਕ ਫੋਰਮ ਤੇ ਥੋੜੀ ਪੁੱਛੀ ਦੀਆਂ ਹੁੰਦੀਆਂ ਇਦਾਂ ਦੀਆਂ ਚੀਜ਼ਾਂ ਜੀ। ਹਾਂ ਜੀ, ਤੇ ਪ੍ਰਿਤਪਾਲ ਕੌਰ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਕਪਲ ਕਰਿਓ ਸੋਸ਼ਲ ਮੀਡੀਆ ਤੇ ਕਿਸੇ ਨੇ ਆਪਣਾ ਨੰਬਰ ਫੋਨ ਜਿਹਾ ਜਿਹੜਾ ਦਿੱਤਾ ਵਾ, ਕਿਸੇ ਨੂੰ ਕੰਟੈਕਟ ਨੂੰ ਕਰਕੇ ਉਹਦੇ ਨਾਲ ਪੈਸੇ ਪੂਸੇ ਫੜਾ ਦਿਓ। ਇਹ ਫਰਾਡ ਵੀ ਵਿੱਚ ਬਹੁਤ ਹੁੰਦੇ ਆ। ਤੇ ਅਟਾਰਨੀ ਟਿਰਕੇਨਾ ਉਹਨਾਂ ਦਾ ਨੰਬਰ ਇਹੀ ਹੈ ਜੀ 415-909-0503 4159090503। ਅਖੀਰਲੇ ਕੁਝ ਕਾਲਰਸ ਆਪਾਂ ਲੈ ਰਹੇ ਹਾਂ ਜਿਹੜੇ ਹੋਲਡ ਤੇ ਆ, ਜਲਦੀ ਸਵਾਲ ਪੁੱਛਿਓ, ਫਿਰ ਸਮਾਂ ਵੀ ਆਪਾਂ ਆਲਰੇਡੀ ਆਪਣਾ ਹੋ ਚੁੱਕਾ ਹੈ। ਪ੍ਰਿਤਪਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਤੇ ਬਾਈ ਮੇਰਾ ਕੁਐਸਚਨ ਇਹ ਸੀਗਾ ਬਈ ਮੈਂ I-485 ਦਾ ਅਪਲਾਈ ਕੀਤਾ ਹੋਇਆ ਹੈ ਫੈਬਰੂਰੀ 2023 ਦਾ, ਤੇ ਮੇਰਾ ਹਾਲੇ ਤੱਕ ਆਇਆ ਨਹੀਂ ਹੈਗਾ। ਮੇਰਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਆ ਜਨਵਰੀ 2024 ਚ। ਕੀ ਮੈਨੂੰ ਅਪਲਾਈ ਕਰਨਾ ਚਾਹੀਦਾ ਜਾਂ ਬਈ ਹੁਣ ਛੇਤੀ ਆ ਜਾਂਦੇ ਆ ਜਿਹੜਾ ਗ੍ਰੀਨ ਕਾਰਡ, ਉਹਦੇ ਬਾਰੇ ਪੁੱਛਣਾ। ਤੁਹਾਡਾ ਅਸਾਈਲਮ ਦਾ 485 ਆ?
ਹਾਂਜੀ I-485 ਅਸਾਈਲਮ ਦਾ ਫੈਮਿਲੀ ਕੇਸ ਲਾਇਆ ਹੋਇਆ ਬਾਈ ਜੀ। ਮਤਲਬ ਤੁਹਾਡਾ ਮੈਨੂੰ ਕਲੀਅਰ ਕਰਿਓ ਮਾੜਾ ਜਿਹਾ, ਤੁਹਾਡਾ ਅਸਾਈਲਮ ਪਾਸ ਹੋਇਆ ਸੀ, ਤੁਹਾਡਾ ਅਸਾਈਲਮ ਦੇ ਬੇਸ ਤੇ 485 ਪੈਂਡਿੰਗ ਹੈ ਹਨਾ? ਹਾਂਜੀ ਪਾਸ ਹੋਇਆ ਤੇ ਅਪਲਾਈ ਕੀਤਾ ਹੋਇਆ ਗ੍ਰੀਨ ਕਾਰਡ ਸਾਡਾ ਫਰਵਰੀ 2023 ਦਾ, ਵੇਟ ਕਰ ਰਹੇ ਹਾਂ। ਜਿਹੜਾ ਅਸਾਈਲਮ ਗ੍ਰਾਂਟ ਹੋ ਗਿਆ ਵਾ ਉਹ ਬਿਨਾਂ ਵਰਕ ਪਰਮਿਟ ਦੇ ਵੀ ਕੰਮ ਕਰ ਸਕਦਾ ਵਾ। ਠੀਕ ਹੈ ਜੀ। ਠੀਕ ਹੈ ਜੀ। ਤੇ ਸਮਾਂ ਪਤਾ ਵੀ ਬਾਈ ਜੀ ਹੁਣ ਕਿੰਨੇ ਚਿਰ ਚ ਆ ਜਾਂਦਾ ਆ? US ਪ੍ਰੋਸੈਸਿੰਗ ਟਾਈਮ ਚੈੱਕ ਕਰੋ ਜੀ ਆਪਣੇ ਵੈਬਸਾਈਟ USCIS ਦੀ ਜਿਹੜੀ ਆ 10-12 ਮਹੀਨੇ ਤੋਂ ਜ਼ਿਆਦਾ ਹੀ ਲੱਗਦਾ, ਜਿੱਦਾਂ ਜਿਹੜੇ ਰਿਨਿਊਅਲ ਜੇ ਹੈਗੇ ਆ ਰਿਨਿਊਅਲ ਵਾਲੇ, ਤੇ ਜਿਹੜੇ ਨਵੇਂ ਪ੍ਰੋਸੈਸਿੰਗ ਟਾਈਮ ਚੈੱਕ ਕਰੋ। ਮੈਂ ਗਲਤ ਨਹੀਂ ਤੁਹਾਨੂੰ ਇਨਫੋਰਮੇਸ਼ਨ ਦੇਣੀ ਚਾਹੁੰਦਾ। ਬਿਲਕੁਲ। ਸਤਨਾਮ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਕੁਐਸਚਨ ਜਿਹੜਾ ਲਾਸਟ ਕਾਲਰ ਸੀ ਸੇਮ ਉਦਾਂ ਦਾ ਹੀ ਹੈ ਥੋੜਾ ਜਿਹਾ, ਵੀ ਜੇ ਅਸਾਈਲਮ ਜਦੋਂ ਗ੍ਰਾਂਟਡ ਹੋ ਜਾਂਦੀ ਫਿਰ ਵਰਕ ਪਰਮਿਟ ਸਾਨੂੰ ਅਪਲਾਈ ਕਰਨੇ ਚਾਹੀਦੇ, ਕਿਉਂਕਿ ਮੈਂ ਵੈਬਸਾਈਟ ਤੇ ਦੇਖਿਆ ਸੀ ਉਹਨਾਂ ਦੇ ਵੀ ਕੈਟਾਗਰੀ A5 ਜਿਹੜੀ ਹੈਗੀ ਆ ਅਸਾਈਲੀ ਦੇ ਰਿਗਾਰਡਿੰਗ ਵੀ ਉਹ ਜ਼ਰੂਰੀ ਹੈ। ਨਹੀਂ, ਜੇ ਤੁਹਾਨੂੰ ਕਿਸੇ ਨੂੰ ਸ਼ੋਅ ਕਰਨ ਦੀ ਲੋੜ ਹੈ ਨਾ ਵਰਕ ਪਰਮਿਟ, ਜਿੱਦਾਂ ਹੁਣ ਕਈ ਜੌਬ ਆ ਲਾਇਸੈਂਸ ਰਿਨਿਊਲੀ ਜਾਂ ਉਹ ਮੰਗਦੇ ਆ, ਉੱਥੇ ਤਾਂ ਤੁਹਾਨੂੰ ਜੇ ਚਾਹੀਦਾ ਤਾਂ ਤੁਸੀਂ ਕਰ ਸਕਦੇ ਆ, ਅਦਰਵਾਈਜ਼ ਜਿਹੜਾ ਹੈਗਾ ਉਹਨੂੰ ਆਟੋਮੈਟਿਕਲੀ ਪਰਮਿਸ਼ਨ ਹੈਗੀ ਆ ਕੰਮ ਕਰਨ ਦੀ ਡਿਫਾਲਟ। ਤੇ ਦੂਸਰੀ ਗੱਲ ਇਹ ਹੈ ਕਿ ਤੁਸੀਂ ਜਦੋਂ 485 ਅਪਲਾਈ ਕਰਦੇ ਆ ਗ੍ਰੀਨ ਕਾਰਡ, ਹੁਣ ਤੁਸੀਂ ਰਾਈਟ ਵੇ ਅਪਲਾਈ ਕਰ ਸਕਦੇ ਆ ਅਸਾਈਲਮ ਤੋਂ ਬਾਅਦ, ਤੇ ਉਹਦੇ ਨਾਲ ਤੁਹਾਨੂੰ ਜਿਹੜੀ ਵਰਕ ਪਰਮਿਟ ਦੀ ਐਕਸਟਰਾ ਕੋਈ ਫੀਸ ਨਹੀਂ ਭਰਨੀ ਪੈਂਦੀ, ਉਹ ਉਸੇ ਫੀਸ ਦੇ ਵਿੱਚ ਆਲਰੇਡੀ ਇਨਕਲੂਡਡ ਹੁੰਦਾ, ਜਿਹੜੀ $1225 ਦਿੰਦੇ ਆ ਤੁਸੀਂ। ਸੋ ਸਵਾਲ ਇਹ ਹੈ ਕਿ ਐਡੀ ਟੈਨਸ਼ਨ ਕਾਹਲੀ ਲੈਣੀ ਹੈ ਜੇ ਫੀਸ ਨਹੀਂ ਦੇਣੀ ਪੈ ਰਹੀ ਬੰਦੇ ਨੂੰ, ਸਰਕਾਰ ਨੂੰ ਗ੍ਰੀਨ ਕਾਰਡ ਵਾਲੀ ਫੀਸ ਦੇ ਵਿੱਚ ਇਨਕਲੂਡਡ ਆ ਜੇ ਉਹਦਾ, ਤਾਂ ਫਿਰ ਇੱਕ ਫਾਰਮ ਹੀ ਭਰਨਾ। ਓਕੇ ਠੀਕ ਹੈ ਭਾਜੀ। ਠੀਕ ਹੈ ਜੀ। ਠੀਕ ਹੈ ਜੀ। ਠੀਕ ਹੈ, ਥੈਂਕ ਯੂ ਜੀ। ਮਿਹਰਬਾਨੀ। ਗੁਰਵਿੰਦਰ। ਇੰਨਾ ਤਾਂ ਹੈ ਨਹੀਂ ਗਾ। ਮੈਂ ਕਿਹਾ ਹੁਣ ਜਿੱਦਾਂ ਹੈ ਕਿ ਜਿਹੜੀ ਵਰਕ ਪਰਮਿਟ ਦੀ ਜਦੋਂ ਜਿਹੜਾ ਵੀ ਬੰਦਾ 485 ਫਾਈਲ ਕਰਦਾ ਨਾ, ਉਹਦੀ ਵਰਕ ਪਰਮਿਟ ਦੀ 131 ਦੀ ਟਰੈਵਲ ਡਾਕੂਮੈਂਟ ਦੀ ਐਕਸਟਰਾ ਫੀਸ ਨਹੀਂ ਸਰਕਾਰ ਲੈਂਦੀ, ਠੀਕ ਹੈ, ਜਿਹੜੀ ਐਡਵਾਂਸ ਪੇਰੋਲ ਹੁੰਦਾ ਉਹਦੀ ਤੇ ਵਰਕ ਪਰਮਿਟ ਦੀ। ਸੋ ਇਹ ਫਾਰਮ ਜਿਹੜੇ ਤੁਸੀਂ ਨਾਲ ਹੀ ਭਰਾਇਆ ਕਰੋ ਉਹਨਾਂ ਨੂੰ, ਜਿਹੜਾ ਜਿੱਥੋਂ ਵੀ ਕਰਾਉਣੇ ਕੰਮ ਕੁਮ ਆਪਣੇ ਪੈਰਾਲੀਗਲ ਤੋਂ, ਤੇ ਇਨਫੋਰਮੇਸ਼ਨ ਦੱਸਦੀ ਹੈ ਨਾਲ ਹੀ ਟਰੈਵਲ ਡਾਕੂਮੈਂਟ ਵੀ ਨਾਲ ਹੀ ਹੋ ਜਾਂਦਾ ਹੈ। ਐਡਵਾਂਸ ਪੇਰੋਲ ਟਰੈਵਲ ਡਾਕੂਮੈਂਟ ਤੇ ਜਿਹੜਾ ਵਰਕ ਪਰਮਿਟ ਆ, ਐਡਵਾਂਸ ਪੇਰੋਲ ਉਹਨਾਂ ਨੇ ਉਹ ਕਰ ਦੇਣਾ, ਟਰੈਵਲ ਡਾਕੂਮੈਂਟ ਦੀ ਤੁਹਾਨੂੰ ਫੀਸ ਲਾਣੀ ਪੈ ਸਕਦੀ ਹੈ ਜੋ ਵੀ $220 ਜਿੰਨੀ ਵੀ ਹੁੰਦੀ ਹੈ। ਹਾਂਜੀ ਗੁਰਵਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭਾਜੀ ਨੇ ਹਿੰਦੀ ਵਾਲੇ ਵਾਟ ਕੱਢਤੀ। ਜੀ ਜੀ। ਭਾਜੀ ਮੈਂ ਪੁੱਛਣਾ ਸੀ, ਆਪਣਾ GS 160 ਅਪਲਾਈ ਕੀਤਾ ਸੀ 4 ਸਾਲ ਪਹਿਲਾਂ, ਆਪਣੇ ਮਮ ਡੈਡ ਦਾ ਉਹ ਰਿਫਿਊਜ਼ ਹੋ ਗਿਆ ਸੀ, ਮੈਂ ਦੁਬਾਰਾ ਕਰਨਾ ਤੇ ਮੈਨੂੰ ਫੁੱਲ ਕਰਾਉਣਾ ਪਊਗਾ? ਮੈਨੂੰ ਭਾਜੀ ਮਾੜਾ ਜਿਹਾ ਹੌਲੀ ਬੋਲ ਕੇ ਦੱਸਿਓ ਸਵਾਲ, ਤੁਸੀਂ ਮੈਨੂੰ ਪਹਿਲੇ ਚ ਉਲਝਾਤਾ। ਮੈਂ ਕਿਹਾ ਮੈਨੂੰ ਪਤਾ ਨਹੀਂ, ਹੁਣ ਮੈਨੂੰ ਤੁਸੀਂ ਟੈਨਸ਼ਨ ਪਾ ਰਹੇ ਆ ਕਿ ਕਿੱਦਾਂ ਕਰ ਰਹੇ ਆ ਕਿ ਇੰਡੀਆ ਦੀ ਵਾਟ ਕੱਢ। ਮੈਂ ਕਹਿੰਦਾ ਭਰਾਵਾ ਪਹਿਲਾਂ ਆਪਣਾ ਪਾਸਪੋਰਟ ਦੇਖੀ ਇੰਨਾ ਹਿੰਦੀ ਵਾਲੇ ਵਾਟ ਕਮੇਟੀ ਸੀ ਤੇ ਉਹ ਵਾਲੇ ਸੀਗੇ ਜੀ। ਅੱਛਾ 160 ਤੁਸੀਂ ਕਹਿੰਦੇ ਸੀ 160 ਪਹਿਲਾਂ ਕੀਤਾ ਸੀ ਅਪਲਾਈ ਤੇ ਰਿਜੈਕਟ ਹੋ ਗਿਆ, ਤੇ ਹੁਣ ਦੁਬਾਰਾ ਕਰਨਾ ਹੈ ਅਪਲਾਈ, ਉਹ ਪੁਰਾਣਾ ਕਢਾਉਣਾ ਪਊ, ਇਹ ਸਵਾਲ? ਹਾਂਜੀ ਦੁਬਾਰਾ ਮੈਨੂੰ ਕਢਾਉਣਾ ਪਊਗਾ ਪੁਰਾਣੇ ਵਾਲਾ ਜੋ ਕੁਝ ਵੀ ਲਿਖਿਆ ਹੋਇਆ ਸੀ ਇਹਦੇ ਉੱਪਰ, ਜੋ ਕਿ ਆਪਾਂ ਸਬਮਿਟ ਕੀਤੀ ਇਨਫੋਰਮੇਸ਼ਨ। ਹਾਂ ਉਹ ਤਾਂ ਫਿਰ ਜਿਹੜੀ ਇਨਫੋਰਮੇਸ਼ਨ ਤੁਸੀਂ ਜਮ੍ਹਾਂ ਕੀਤੀ ਤੁਹਾਡੇ ਅਗੇਂਸਟ ਵਰਤੀ ਜਾਊਗੀ ਪੂਰੀ। ਕਢਾ ਕੇ ਤੁਹਾਨੂੰ ਹੀ ਫਾਇਦਾ, ਜੇ ਕੋਈ ਝੂਠ ਬੋਲਿਆ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕੀ ਗੜਬੜ ਕੀਤੀ ਹੈ। ਝੂਠ ਤਾਂ ਨਹੀਂ ਕੋਈ ਬੋਲਿਆ ਭਾਜੀ। ਮੈਂ ਕਿਹੜਾ ਕਹਿ ਰਿਹਾ, ਮੈਂ ਕਿਹਾ ਜੇ ਝੂਠ ਬੋਲਿਆ ਤਾਂ ਫਾਇਦਾ, ਜੇ ਤਾਂ ਸੱਚ ਬੋਲੇ ਫਿਰ ਤਾਂ ਭਾਵੇਂ ਬਿਨਾਂ ਕੀਤੇ ਹੀ ਉਹ ਭਰ ਦੋ, ਹਨਾ? ਉਹ ਤਾਂ ਸੇਮ ਹੀ ਆਊਗਾ ਫਿਰ ਹਰ ਵਾਰੀ। ਨਹੀਂ ਉਦਾਂ ਦੇਖ ਲਿਓ ਕੀ ਭਰਿਆ ਸੀਗਾ, ਉਹੀ ਦੇਖਣਾ ਫਿਰ, ਮੈਨੂੰ ਯਾਦ ਨਹੀਂ ਮੈਂ ਕੀ ਭਰਿਆ ਸੀਗਾ ਜੀ। ਠੀਕ ਹੈ ਜੀ। ਬਸ ਇਹ ਦੇਖਾਂ ਵੀ ਆਪਣਾ ਨਿਕਲੂਗਾ ਕਿਥੋਂ, USCIS ਦੀ ਵੈਬਸਾਈਟ ਤੋਂ ਪੁੱਲ ਕਰਦਾ ਜੀ। ਇਹ ਹੁਣ ਇਹਦਾ ਏਦਾਂ ਕਿ ਫੋਇਆ ਨਾ, ਫਰੀडम ਆਫ ਇਨਫੋਰਮੇਸ਼ਨ ਐਕਟ ਫੋਇਆ ਇੱਕ ਹੁੰਦੀ ਆ, ਉਹ ਕਰਨੀ ਪੈਣੀ ਹੈ। ਤੇ ਉਹ ਵੀ ਏਦਾਂ ਕਿ ਜਿਹੜੀ ਸਟੇਟ ਡਿਪਾਰਟਮੈਂਟ ਨੂੰ ਜਿਹੜੀਆਂ ਐਪਲੀਕੇਸ਼ਨ ਆ ਨਾ ਦਿੰਦੇ ਨਹੀਂ ਉਹ ਇਨਫੋਰਮੇਸ਼ਨ ਪੂਰੀ। ਤੁਸੀਂ ਪੁਰਾਣੀ ਸੇਵ ਨਹੀਂ ਕਰਕੇ ਰੱਖੀ ਜਦੋਂ ਅਪਲਾਈ ਕੀਤੀ ਸੀਗੀ? ਕਿਤੇ ਪ੍ਰਿੰਟ ਆਊਟ ਕੱਢ ਕੇ ਰੱਖਿਆ ਹੋਣਾ। ਪਹਿਲੀ ਦੀ ਤਾਂ ਬੰਦਾ ਹਰ ਇੱਕ ਚੀਜ਼ ਸੇਵ ਕਰਕੇ ਰੱਖਦਾ। ਦੇਖੋ ਕਿਤੇ ਲੱਭੋ ਪੁਰਾਣੇ ਕਾਗਜ਼ ਪੱਤਰ, ਉਹ ਚੋਂ ਤੁਹਾਨੂੰ ਜਿਹੜੀ ਉਹ ਲੱਭੂਗੀ। ਜੇ ਕੁਛ ਨਹੀਂ ਕੁਛ ਲੱਗਦਾ ਵੀ ਸਭ ਕੁਝ ਠੀਕ ਹੀ ਸੀਗਾ, ਫਿਰ ਸੇਮ ਹੀ ਆ ਜੂਗੀ ਤੁਹਾਡੀ। ਤੇ ਫੋਇਆ ਵਾਲੇ ਵੀ ਨਾ ਚਲਾਕ ਹੁੰਦੇ ਆ ਬੜੇ, ਜਿੱਦਾਂ ਦੱਸਿਆ ਹੀ ਆ, ਕਈ ਦੀ $2 ਪੇਜ ਦਾ ਲੈਂਦੇ ਤੇ ਕਈ ਦੀ $1,00,000 ਵੀ ਪੇਜ ਦਾ ਲੈਂਦੇ ਆ। ਇੱਕ ਵਾਰੀ ਹੋਇਆ ਸੀ ਜਦੋਂ ਸਰਕਾਰ ਦੇ ਕਿਸੇ ਨੇ ਉਲਟ ਕੋਈ ਦਸਤਾਵੇਜ਼ ਕਢਾਉਣੇ ਸੀਗੇ, ਉਹ ਬੀਬੀ ਨੂੰ ਉਹਨਾਂ ਨੇ $1,00,000 ਦਾ ਜਿਹੜਾ ਫੀਸ ਘੱਲਤੀ ਸੀਗੀ, ਬਿੱਲ ਘੱਲਤਾ ਸੀਗਾ ਵੀ ਅੱਛਾ ਫੋਇਆ ਦੇ ਵਿੱਚ ਤੈਨੂੰ ਏਦਾਂ ਜਿਹੜਾ ਉਹ ਕਰਨਾ ਉਹਨਾਂ ਨੇ। ਜਤਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਮੈਂ ਜਤਿੰਦਰ ਸਿੰਘ ਬੋਲਦਾ ਜੀ। ਮੇਰਾ ਕੇਸ ਤੁਹਾਡੇ ਕੋਲੋਂ ਹੀ ਪਾਸ ਹੋਇਆ ਜੀ 3-4 ਮਹੀਨੇ ਪਹਿਲਾਂ। ਵਧਾਈਆਂ ਜੀ ਫਿਰ ਤਾਂ। ਜੀ ਹਾਂਜੀ। ਮੇਰਾ ਬੇਟਾ ਕੈਨੇਡਾ ਰਹਿੰਦਾ ਜੀ, ਉਹਨੇ ਉੱਥੇ ਸਿਟੀਜ਼ਨਸ਼ਿਪ ਅਪਲਾਈ ਕੀਤੀ ਹੋਈ ਆ,
ਪਰ ਉਹਦਾ ਠੀਕ ਹੈ। ਜਿੱਦਾਂ ਮੇਰਾ ਕੇਸ ਮੂਵ ਹੋ ਗਿਆ ਹੈ ਇੰਡੀਆ, ਤੁਹਾਨੂੰ ਮੈਂ ਪਿਛਲੀ ਵਾਰੀ ਵੀ ਦੱਸਿਆ ਸੀ ਹੈ ਨਾ, ਪਹਿਲਾਂ ਇੱਕ ਵਾਰੀ ਗੱਲ ਹੋਈ ਸੀ ਆਪਣੀ ਜੀ। ਤੇ ਉਹ ਜੀ ਉਹਨੇ ਸਿਟੀਜ਼ਨ ਅਪਲਾਈ ਕੀਤੀ ਹੋਈ, ਜਿੱਦਾਂ ਅਮਰੀਕਾ ਉਹਨੇ ਆ ਜਾਣਾ ਮੇਰੇ ਕੇਸ ਦੇ ਥਰੂ, ਜਿੱਦਾਂ ਇੰਡੀਆ ਤੋਂ ਉਹਦਾ ਵੀਜ਼ਾ ਲੱਗ ਜਾਣਾ ਅਮਰੀਕਾ ਦਾ, ਤੇ ਉਹ ਕੈਨੇਡਾ ਜਾ ਸਕਦਾ ਜੀ ਸਿਟੀਜ਼ਨਸ਼ਿਪ ਲੈਣ ਲਈ ਆਪਣੀ ਇੱਥੋਂ ਅਮਰੀਕਾ ਤੋਂ? ਇੱਕ ਵਾਰੀ ਭਾਜੀ ਪਹਿਲਾਂ ਨਾ ਆਪਣਾ ਇੱਧਰ ਦਾ ਉਹ ਕਰ ਲਵੇ ਸਿਸਟਮ ਆਪਣਾ ਉਹਦੀ ਕਿਉਂਕਿ ਉਹਦਾ ਜਿਹੜਾ ਸਟੇਟਸ ਆ ਡੈਰੀਵੇਟਿਵ ਰਿਫਿਊਜੀ ਦਾ, ਮੈਨੂੰ ਐਕਚੁਅਲੀ ਪਤਾ ਨਹੀਂ ਰੈਗੂਲੇਸ਼ਨ ਇਹਦੇ ਉੱਤੇ ਕੀ ਹੈ, ਸਾਨੂੰ ਕਦੀ ਕਿਸੇ ਨੇ ਇਦਾਂ ਦਾ ਪੁੱਛਿਆ ਨਹੀਂ ਸਵਾਲ। ਲੋਕੀ ਤਾਂ ਅਮਰੀਕਾ ਦੇ ਕਾਲੇ ਆ। ਭਾਜੀ ਦੀ ਗੱਲ ਦੱਸੀ ਮੈਨੂੰ, ਜਿੰਨੀ ਕੀ ਯਾਦ ਦੱਸਿਓ, ਮੈਂ ਕਿਤੇ ਸਹੀ ਬੋਲਦਾ। ਇਹ ਮੈਂ ਕਿਹਾ ਭਾਜੀ ਦਾ ਕੇਸ ਜਿੱਦਾਂ ਸੀਗਾ, ਇਹਨਾਂ ਦਾ ਫੈਮਿਲੀ ਦਾ ਤੁਰੰਤ ਹੀ ਨੰਬਰ ਜਿੱਦਾਂ ਲੱਗ ਗਿਆ 3 ਮਹੀਨੇ ਚ, ਇਦਾਂ ਹੀ ਸੀਗੀ ਨਾ ਗੱਲ? ਜੀ ਜੀ ਬਿਲਕੁਲ। ਇਹਨਾਂ ਦਾ ਜਿੱਦਾਂ ਲੋਕੀ ਉਡੀਕਦੇ ਰਹਿੰਦੇ 3-3 ਸਾਲ, ਇਹਨਾਂ ਦਾ ਕੇਸ ਪਾਸ ਹੋਇਆ 3 ਸਾਲ ਚ ਇਹਨਾਂ ਦਾ ਨੰਬਰ ਲੱਗ ਗਿਆ, ਤੇ ਸਮੱਸਿਆਵਾਂ ਇਹਨਾਂ ਦੀਆਂ ਹੋਰ ਸੀਗੀਆਂ, ਸ਼ਾਇਦ ਪੜ੍ਹਾਈ ਨਹੀਂ ਪੂਰੀ ਹੋਈ ਜਾਂ ਏਦਾਂ, ਤਾਂ ਉਹ ਫੈਮਿਲੀ ਆਣਾ ਨਹੀਂ ਚਾਹੁੰਦੀ ਸੀ ਏਡੀ ਛੇਤੀ। ਏਦਾਂ ਵੀ ਹੋ ਜਾਂਦਾ ਕਿ ਗਾਲੀ ਵੀ ਪੈ ਗਈ, ਏਦਾਂ ਹੀ ਸੀਗਾ ਨਾ? ਹਾਂਜੀ ਹਾਂਜੀ ਬਿਲਕੁਲ। ਤੇ ਉਹਦਾ ਏਦਾਂ ਕਿ ਜਿਹੜਾ ਉਹਨੂੰ ਨਾ ਇੱਕ ਵਾਰੀ ਆ ਕੇ ਆਪਣਾ 730 ਤੇ ਗ੍ਰੀਨ ਕਾਰਡ ਜੇ ਲੈਣਾ ਲੈ ਲਵੇ, ਤੇ ਕੈਨੇਡਾ ਦੀ ਸਿਟੀਜ਼ਨਸ਼ਿਪ ਦੀ ਉਹਨੂੰ ਕੀ ਲੋੜ ਆ ਹੁਣ? ਇੱਕ ਆਪਸ਼ਨ ਹੀ ਸੀ ਜੀ, ਚਲੋ ਉਹ ਤਾਂ ਘੁੰਮਣ ਫਿਰਨ ਨਹੀਂ ਜਾਊਗਾ, ਫਿਰ ਬਰਫ਼ ਦੇਖਣ ਉੱਥੇ ਕੀ ਕਰਨਾ ਕੈਨੇਡਾ? ਉਹ ਫਿਰ ਇੱਥੇ ਵਾਲੇ ਗ੍ਰੀਨ ਕਾਰਡ ਤੇ ਵੀ ਜਾ ਹੀ ਹੋ ਜਾਣਾ ਘੁੰਮਣ ਫਿਰਨ। ਸਾਡੀ ਕੈਨੇਡਾ ਵਾਲਿਆਂ ਨਾਲ ਕੋਈ ਦੁਸ਼ਮਣੀ ਨਹੀਂ, ਨਾ ਹੀ ਆਪਾਂ ਕੋਈ ਉਹਨਾਂ ਬਾਰੇ ਮੰਦਾ ਬੋਲਦੇ ਆ, ਪਰ ਦੇਸ਼ ਵਧੀਆ ਅਮਰੀਕਾ ਹੀ ਆ। ਹਾਂਜੀ ਹਾਂਜੀ ਮੁੱਕ ਦੀ ਗੱਲ ਇਹ ਆ ਜੀ ਵੀ ਜੇ ਉਹ ਉੱਥੇ ਇੱਕ ਵਾਰੀ ਮੰਨ ਲਓ ਅਮਰੀਕਾ ਆਉਣ ਤੋਂ ਬਾਅਦ ਕੈਨੇਡਾ ਚੱਲ ਜਾਵੇ, ਤੇ ਅਮਰੀਕਾ ਐਂਟਰੀ ਮਿਲ ਸਕਦੀ ਉਹਨੂੰ ਵਾਪਸ ਏਦਾਂ ਫਿਰ ਦੁਬਾਰਾ ਕੈਨੇਡਾ ਤੋਂ? ਜਿਹੜਾ ਅਮਰੀਕਾ ਉਹਨੇ ਰਿਫਿਊਜੀ ਸਟੇਟਸ ਉਹਦਾ ਕੈਂਸਲ ਹੋ ਜਾਣਾ ਫਿਰ ਮੈਨੂੰ ਪਤਾ ਨਹੀਂ ਇਹਦਾ, ਮੈਂ ਤੁਹਾਨੂੰ ਨਾ ਰਿਸਰਚ ਕਰਕੇ ਦੱਸ ਦੂੰਗਾ। ਤੁਸੀਂ ਆਪਣੇ ਨਾ ਕਾਲ ਕਰ ਲਿਓ ਜਿਹੜਾ ਤੁਹਾਡਾ ਕੇਸ ਮੈਨੇਜਰ ਸੀ, ਮੈਂ ਉਹਦਾ ਨਾਂ ਨਹੀਂ ਲੈਣਾ, ਮੈਂ ਤੁਹਾਨੂੰ ਉਹਦਾ ਦੇਖ ਕੇ ਦੱਸ ਦੂੰਗਾ ਕਿੱਦਾਂ ਵਾ, ਕਿਉਂਕਿ ਰਿਫਿਊਜੀ ਸਟੇਟਸ ਮਿਲਦਾ ਮੈਨੂੰ ਹੁਣ ਇਹ ਨਹੀਂ ਪਤਾ ਕਿ ਜੇ ਸਿਟੀਜ਼ਨਸ਼ਿਪ ਕਿਸੇ ਹੋਰ ਕੰਟਰੀ ਦੀ ਉਸ ਤੋਂ ਬਾਅਦ ਲੈ ਲਈ, ਰਿਫਿਊਜੀ ਸਟੇਟਸ ਨਾ ਕੈਂਸਲ ਹੋ ਜਾਵੇ। ਠੀਕ ਹੈ ਜੀ, ਠੀਕ ਹੈ। ਪਤਾ ਕਰਕੇ ਦੱਸਣਗੇ ਤੁਸੀਂ, ਉੱਥੇ ਇਹਨਾਂ ਦੇ ਆਫਿਸ ਕਰ ਲਿਓ ਇਹਨਾਂ ਦੇ ਨਾਲ ਕੰਟੈਕਟ। ਇਹ ਤਾਂ ਮੁੱਦਾ ਹੀ ਬੜਾ ਮੈਂ ਕਿਹਾ ਯੂਨੀਕ ਜਿਹਾ ਛੇੜਿਆ ਕਿ ਬੰਦੇ ਕਾਲੀ ਪਾਉਂਦੇ ਆ, ਤੇ ਜਦੋਂ ਕਾਲੀ ਪੈ ਗਈ ਹੈ ਤੇ ਉਦੋਂ ਵੀ ਪ੍ਰੋਬਲਮ ਆ ਜਾਂਦੀ ਹੈ। ਬੜਾ ਕੁਛ ਹੈ ਦੁਨੀਆ ਦੇ ਵਿੱਚ, ਹਰ ਇੱਕ ਦੇ ਸਰਕਮਸਟੈਂਸ ਵੱਖੋ ਵੱਖਰੇ ਚੱਲ ਰਹੇ ਹੁੰਦੇ ਆ, ਪਤਾ ਨਹੀਂ ਲੱਗਦਾ। ਲੋੜ ਪੈਣੀ ਨਹੀਂ ਕੈਨੇਡਾ ਦੀ ਸਿਟੀਜ਼ਨਸ਼ਿਪ, ਦੋ ਬਣ ਕੇ ਕੀ ਕਰਨਾ, ਉੱਥੇ ਜਾਣਾ ਹੀ ਨਹੀਂ ਬੰਦੇ ਨੇ। ਜਦੋਂ ਮੈਂ ਕਿਹਾ ਠੰਡ ਹੀ ਉੱਥੇ ਦਾ ਇੰਨੀ ਕੀ ਪੈਂਦੀ, ਨਹੀਂ ਜਦੋਂ ਟੱਬਰ ਇੱਥੇ ਆ, ਨਾਲੇ ਸਾਰਾ ਇੱਥੇ ਟੱਬਰ ਆ, ਬੰਦੇ ਨੇ ਸੈੱਟ ਇੱਥੇ ਜੇ ਹੋਣਾ ਤੇ ਫਿਰ ਤਾਂ ਏਦਾਂ ਹੋਵੇ ਨਾ ਕਿ ਨੇਪਾਲ ਤੇ ਬੰਗਲਾਦੇਸ਼ ਦੀ ਚੱਲ ਦੋਨੋਂ ਹੀ ਲੈ ਲਈਏ ਸਿਟੀਜ਼ਨਸ਼ਿਪ, ਇਹ ਕਿਹੜਾ ਕੋਈ ਇਹ ਤਾਂ ਕੰਪੈਰੀਜ਼ਨ ਹੀ ਨਹੀਂ ਕੋਈ। ਜਸਵੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਨਾ ਭਾਜੀ ਇੱਕ ਰਿਸ਼ਤੇਦਾਰ ਆ, ਉਹਨਾਂ ਦਾ ਨਾ ਦੋਵਾਂ ਨੂੰ ਕੈਂਸਰ ਆ, ਉਹ ਇੱਥੇ ਰਹਿੰਦੇ ਅਮਰੀਕਾ, ਤੇ ਉਹਨਾਂ ਨੇ ਆਪਣੇ ਬੱਚਿਆਂ ਦਾ ਕੇਸ ਲਾਏ ਹੋਏ ਆ 2011 ਦੇ ਤੇ ਉਹ ਇੱਥੇ ਬੱਚੇ ਉਹਨਾਂ ਦੇ ਹੁਣ ਨਾ ਦੋਵੇਂ ਆਏ ਹੋਏ ਆ, ਉਹਨਾਂ ਦੇ ਮੁੰਡਾ ਤੇ ਉਹਨਾਂ ਦੀ ਵਹੁਟੀ, ਤੇ ਉਹ ਮਾਂ ਪਿਓ ਜ਼ਿਆਦਾ ਢਿੱਲੇ ਆ ਤੇ ਉਹ ਜਾਣਾ ਨਹੀਂ ਚਾਹੁੰਦੇ। ਉਹਦਾ ਕੀ ਬਣੂਗਾ, ਰਹਿ ਸਕਦੇ ਕਿ ਜਾਣਾ ਪਊ ਵਾਪਸ? ਨਹੀਂ, ਉਹਨਾਂ ਨੂੰ ਨਾ ਜਾਣਾ ਹੀ ਪੈਣਾ। ਤੇ ਇਹਦਾ ਜਿਹੜਾ ਸੀਗਾ ਉਹਦੀ ਮੈਡੀਕਲ ਬੇਸਿਸ ਤੇ ਐਕਸਟੈਂਸ਼ਨ ਲੈ ਕੇ ਤੁਸੀਂ ਦੇਖ ਸਕਦੇ ਆ, ਜੇ ਬਾਕੀ ਉਹਨਾਂ ਨੂੰ ਕੋਈ ਪ੍ਰੋਬਲਮ ਆ ਉਸ ਬੇਸ ਤੇ। ਕਿੱਦਾਂ ਆਏ, ਕਿੱਦਾਂ ਪੇਰੋਲ ਤੇ ਆਏ ਆ ਕਿ ਕਿੱਦਾਂ ਆਏ ਆ, ਵੀਜ਼ੇ ਤੇ ਆਏ ਆ? ਨਹੀਂ, ਟੂਰਿਸਟ ਆਏ, ਉਹ 10 ਸਾਲ ਦਾ ਵੀਜ਼ਾ ਉਹਨਾਂ ਕੋਲ। ਦੇਖੋ ਇਹ ਜ਼ਿਆਦਾ ਆਣ ਜਾਣ ਕਰੋ ਜੇ ਕੋਈ ਵਾਕਈ ਮੈਡੀਕਲ ਪ੍ਰੋਬਲਮ ਹੋਆ, ਕਿਉਂਕਿ ਹੁਣ ਜਿਹੜਾ ਕੇਸ ਉਹਨਾਂ ਨੇ ਲਾਇਆ, ਮਾਪਿਆਂ ਨੇ ਸਿਟੀਜ਼ਨ ਨੇ ਲਾਇਆ ਸੀ ਨਾ ਆਪਣਾ ਜਵਾਕਾਂ ਦਾ, ਹਨਾ? ਹਾਂਜੀ ਹਾਂਜੀ। ਉਹ ਹੁਣ 2009 ਦੀ ਡੇਟ ਚੱਲਦੀ ਹੈ, ਤੇ ਕਦੋਂ ਉਹਨਾਂ ਨੇ ਲਾਇਆ? 11 ਦੇ। ਨਹੀਂ ਭਾਜੀ ਖਰਾਬ ਨਾ ਕਰੋ ਤੁਸੀਂ ਪੇਪਰ ਉੱਪਰ, ਉਹਨਾਂ ਨੂੰ ਕਹੋ ਕੋਈ ਨਹੀਂ ਅਪ ਡਾਊਨ ਜਿੱਦਾਂ ਵੀ ਕਰਨਾ ਕਰੋ। ਵਾਹ, ਬਸ ਇਹ ਇਨਫੋਰਮੇਸ਼ਨ ਹੀ ਨਹੀਂ। ਥੈਂਕ ਯੂ ਭਾਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਜਗਜੀਤ ਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਮੈਂ ਇੱਕ ਕੁਐਸਚਨ ਪੁੱਛਣਾ ਚਾਹੁੰਦਾ। ਮੈਂ 2019 ਦੇ ਇੱਥੇ ਆਇਆ ਹੋਇਆ, ਤੇ ਮੇਰਾ ਸਟਿਲ ਅਜੇ ਕੇਸ ਪੈਂਡਿੰਗ ਚੱਲਦਾ ਪਿਆ ਆ, ਬਟ ਮੇਰੇ ਹਜੇ ਤੱਕ ਫਿੰਗਰਸ ਨਹੀਂ ਹੋਏ। ਮੇਰੇ ਲਾਇਰ ਨੇ 5 ਤੋਂ 7 ਵਾਰੀ ਰਿਕੁਐਸਟ ਵੀ ਪਾ ਦਿੱਤੀ ਹੈ। ਤਰੀਕ ਕਦੋਂ ਤੁਹਾਡੀ? ਤਰੀਕ ਸਰ ਮੇਰੀ ਹੈਗੀ 2023 ਦੇ 6ਵੇਂ ਮਹੀਨੇ ਵਿੱਚ। 24 ਚ। ਹਾਂਜੀ ਭਾਜੀ, ਉਹ ਤੁਸੀਂ ਨਾ ਸਰਕਾਰੀ ਵਕੀਲ ਦੇ ਦਫ਼ਤਰ ਨੂੰ ਵੀ ਇੱਕ ਵਾਰੀ ਕੰਟੈਕਟ ਕਰੋ, ਤੇ ਉਹ ਕਈ ਵਾਰੀ ਹੈਲਪ ਕਰ ਦਿੰਦੇ ਐਕਸਪੀਡਾਈਟ ਕਰਨ ਚ। ਉਹ ਮੈਂ ਕਰਾਂ ਜਾਂ ਮੈਂ ਆਪਣੇ ਲਾਇਰ ਨੂੰ ਕਹਾਂ ਜੀ? ਇਹ ਲਾਇਰ ਨੂੰ ਕਰਨਾ ਪੈਣਾ, ਤੇ ਨਾਲ ਇਹਦੀ ਨਾ ਮੋਸ਼ਨ ਟੂ ਕੰਟੀਨਿਊ ਇੱਕ ਜ਼ਰੂਰ ਪਾ ਲਿਓ। ਜੇ ਨਹੀਂ ਤੁਹਾਡਾ ਪੈਂਦਾ ਨਾ, ਜੱਜ ਉਹ ਵੇਖਣਾ ਮੰਨਦੇ ਆ, ਜੇ ਐਂਡ ਤੱਕ ਤੁਹਾਡੇ ਇੰਟਰਵਿਊ ਜੇ ਨਾ ਹੋਏ ਫਿੰਗਰਪ੍ਰਿੰਟ, ਪਰ ਟਾਈਮ ਹੈਗਾ ਜੀ, ਤੁਹਾਡੇ ਕੋਲ 6 ਮਹੀਨੇ ਪਏ ਆ। ਹਾਂਜੀ ਸਰ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ। ਪਿੰਦਰ ਕੌਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤਾਂ ਇੰਨਾ ਪੁੱਛਣਾ ਸੀ, ਮੈਂ ਆਪਣੀ ਸਿਸਟਰ ਦੀ ਅਪਲਾਈ ਕੀਤਾ ਆ,
2006 ਮਾਰਚ ਦੀ ਉਹਨਾਂ ਦੀ ਅਪਰੂਵ ਦੀ ਲੈਟਰ ਆਈ ਹੋਈ ਆ, ਕੀ ਚੱਲਦਾ ਹੈ ਇਹੀ ਪੁੱਛਣਾ। ਸਿਸਟਰ ਦਾ ਕੀਤਾ ਮਾਰਚ, ਪਤਾ ਨਹੀਂ ਐਗਜ਼ੈਕਟ ਡੇਟ ਕੀ ਚੱਲਦੀ ਹੈ, ਪਰ ਲਾਗੇ ਛਾਗੇ ਲੱਗਦੇ ਨੇ ਤੁਸੀਂ। ਅੱਛਾ, ਥੈਂਕ ਯੂ ਜੀ, ਬਹੁਤ ਜ਼ਿਆਦਾ ਤੁਸੀਂ ਇਨਫੋਰਮੇਸ਼ਨ ਦਿੰਦੇ, ਰਾਜੀ ਰਹੋ ਜੀ। ਧੰਨਵਾਦ ਜੀ। ਜੀ ਸੋ ਬਿਲਕੁਲ ਇਹ ਸਾਰਾ ਕੁਝ ਚੱਲ ਰਿਹਾ ਆ। ਤੇ ਟੰਡੀ ਜਾਂਦੇ ਜਾਂਦੇ ਮੈਂ ਪੁੱਛਣਾ ਚਾਹੁੰਦਾ, ਇੱਕ ਤਾਂ ਜੇ ਬਾਰਡਰ ਦੀ ਸਥਿਤੀ ਦਾ ਤੁਹਾਡੇ ਕੋਲ ਕੋਈ ਅਪਡੇਟ ਹੈਗੀ ਆ, ਉੱਥੋਂ ਕਿੱਦਾਂ ਦੀ ਤੁਹਾਨੂੰ ਨਿਊਜ਼ ਆ ਰਹੀ ਹੈ? ਬਿਆਨ ਲਏ ਜਾ ਰਹੇ ਪੂਰੇ ਉੱਥੇ, ਤੇ ਜਿਹੜੇ ਸਹੀ ਦੇ ਰਹੇ ਉਹਨਾਂ ਨੂੰ ਛੱਡ ਦਿੰਦੇ ਆ, ਤੇ ਜਿਹੜੇ ਨਹੀਂ ਦੇ ਰਹੇ ਤੇ ਉਹਨਾਂ ਦੀ ਪ੍ਰੋਬਲਮ ਪੈ ਰਹੀ ਹੈ ਕਾਫੀ। ਤੇ ਟ੍ਰਾਂਜ਼ਿਟ ਬੈਨ ਜਿਹੜਾ ਆ ਉਹਦਾ ਕਿੰਨਾ ਕੁ ਅਸਰ ਦਿਖ ਰਿਹਾ? ਉਹਦਾ ਵੀ ਫੁੱਲ ਅਸਰ ਦਿਖ ਰਿਹਾ ਉੱਥੇ। ਠੀਕ ਹੈ। ਤੇ ਹਾਂ, ਜਿਹੜਾ ਰੀਸੈਂਟਲੀ ਇੰਡੀਆ ਵਾਲਿਆਂ ਨੇ ਇੱਕ ਜਿਹੜਾ ਅਮਰੀਕੀ ਆ ਜਿਹੜਾ ਸਿੱਖ ਫਾਰ ਜਸਟਿਸ ਵਾਲਾ, ਉਸਨੂੰ ਮਰਵਾਉਣ ਦੀ ਜਿਹੜੀ ਬੇਨਕਾਬ ਹੋਈ ਆ, ਉਹਦੇ ਨਾਲ ਕੀ ਜਿਹੜੇ ਇਹ ਸਿੱਖ ਕੇਸਿਸ ਆ ਜਾਂ ਵੱਖਰੀ ਮੰਗ ਵਾਲੇ ਕੇਸਿਸ ਆ, ਉਹਦੇ ਤੇ ਕੀ ਅਸਰ ਪਊਗਾ ਉਹਨਾਂ ਕੇਸਾਂ ਤੇ? ਉਹ ਇੱਕ ਤੁਹਾਡੀ ਕੰਟਰੀ ਕੰਡੀਸ਼ਨ ਜ਼ਰੂਰ ਬਣ ਜਾਂਦੀ ਹੈ ਕਿ ਕੰਟਰੀ ਕੰਡੀਸ਼ਨਸ ਆ। ਤੇ ਹੁਣ ਕਿਉਂਕਿ ਯੂਐਸ ਪਹਿਲਾਂ ਤਾਂ ਜਿੱਦਾਂ ਰੌਲਾ ਸੀਗਾ ਇਹਨਾਂ ਦਾ ਕਿ ਉਹ ਕਹਿੰਦੇ ਨਹੀਂ ਕੀਤਾ, ਇਲਜ਼ਾਮ ਹੀ ਆ ਕੈਨੇਡਾ ਵੱਲੋਂ, ਤੇ ਹੁਣ ਇਹਨਾਂ ਦਾ ਕਿ ਇਹਨਾਂ ਦਾ ਖੁਦ ਦਾ ਹੀ ਡਿਪਾਰਟਮੈਂਟ ਆਫ ਜਸਟਿਸ ਆ, ਸੋ ਉਹਦਾ weight ਜ਼ਿਆਦਾ ਵਾ। ਠੀਕ ਹੈ, ਠੀਕ ਹੈ, ਠੀਕ ਹੈ। ਸੋ ਬਾਕੀ ਇੰਡਾਈਟਮੈਂਟ ਆ ਗਈ ਆ, ਕੇਸ ਦੀ ਡਿਟੇਲ ਦੇ ਵਿੱਚ ਪਤਾ ਲੱਗੂਗਾ ਬਾਅਦ ਚ ਕਿੱਦਾਂ ਹੁੰਦਾ, ਜੇ ਤਾਂ ਕੀ ਅੱਗੇ ਹੋਰ ਜਿਹੜੇ ਪਹਿਲੂ ਸਾਹਮਣੇ ਆਉਂਦੇ ਆ। ਤੇ ਫਿਲਹਾਲ ਡੈਫੀਨਿਟਲੀ ਕੰਟਰੀ ਕੰਡੀਸ਼ਨ ਹੈ। ਠੀਕ ਹੈ, ਠੀਕ ਹੈ। ਧੰਨਵਾਦ ਅਟਾਰਨੀ ਜਨਰਲ ਕਹਿਣਾ ਜੀ, ਮਿਲਦੇ ਹਾਂ ਅਗਲੀ ਵਾਰੀ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।